97122500 ਦੇ ਉੱਤੇ ਜਿਹੜੀ ਆ ਉਹ ਕਾਲ ਕਰਕੇ। ਤੇ ਗੱਲਬਾਤ ਦਾ ਸਿਲਸਿਲਾ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ। ਅਟਾਰਨੀ ਟਿਰਕੈਣਾ ਜੀ, ਵੀ ਜਿਸ ਤਰੀਕੇ ਦੇ ਨਾਲ ਯੂ ਵੀਜ਼ੇ ਦੀ ਜਿਹੜੀ ਉਹ ਗੱਲ ਆ, ਸੋ ਜਿਹੜੇ ਟੌਪਿਕ ਆ ਯੂ ਵੀਜ਼ਾ, ਸੋ ਇਹ ਕੀ ਹੁੰਦਾ ਆ, ਕਿਹੜੇ ਕੇਸ ਦੇ ਵਿੱਚ ਆ, ਸੋ ਜੇ ਆਪਾਂ ਉਹਦਾ ਓਵਰ ਥਰੂ ਸ਼ੁਰੂਆਤ ਦੇ ਵਿੱਚ ਕਰੀਏ। ਜੀ ਬਿਲਕੁਲ ਜੀ। ਸੋ ਅਮਰੀਕਾ ਦੇ ਵਿੱਚ ਜਿਹੜਾ ਵੀ ਬੰਦਾ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਦਾ, ਉਹਨਾਂ ਨੇ ਕ੍ਰਿਮੀਨਲ ਐਕਟੀਵਿਟੀਜ਼ ਜਿਹੜੀਆਂ ਡਿਫਾਈਨ ਕੀਤੀਆਂ, ਕਿਹੜੀਆਂ ਐਲੀਜੀਬਲ ਕ੍ਰਿਮੀਨਲ ਐਕਟੀਵਿਟੀਜ਼ ਹੈਗੀਆਂ। ਜੇ ਕੋਈ ਬੰਦਾ ਉਹਦਾ ਵਿਕਟਿਮ ਹੋਇਆ, ਠੀਕ ਹੈ, ਉਹਨੇ ਲਾਅ ਇਨਫੋਰਸਮੈਂਟ ਦੀ ਹੈਲਪ ਕੀਤੀ ਹੈ, ਉਹ ਕ੍ਰਾਈਮ ਸੋਲਵਿੰਗ ਦੇ ਵਿੱਚ ਉਹ ਗਵਾਹ ਬਣਿਆ, ਮੂਹਰੇ ਆਇਆ, ਤੇ ਫਿਰ ਉਹ ਯੂ ਵੀਜ਼ੇ ਵਾਸਤੇ ਜਿਹੜਾ ਹੈਗਾ ਅਪਲਾਈ ਕਰ ਸਕਦਾ। ਤੇ ਇਹਦੇ ਵਿੱਚ ਆਪਾਂ ਉਹਦਾ ਡਿਟੇਲ ਦੇ ਵਿੱਚ ਕਾਫੀ ਗੱਲ ਜਿਹੜੀ ਕਰਾਂਗੇ। ਸੋ ਇਹ 5 ਤਰ੍ਹਾਂ ਦੇ ਜਿਹੜੇ ਯੂ ਵੀਜ਼ੇ ਹੁੰਦੇ ਆ, ਠੀਕ ਹੈ, U1, U2, U3, U4 ਤੇ U5। ਜਿਹੜਾ U1 ਆ ਉਹ ਤਾਂ ਖੁਦ ਜਿਹੜਾ ਬੰਦਾ ਯੂ ਵੀਜ਼ਾ ਫਾਈਲ ਕਰ ਰਿਹਾ, ਜਿਹੜਾ ਡਾਇਰੈਕਟ ਜਿਹੜਾ ਖੁਦ ਵਿਕਟਮ ਆ, ਜਿਹਨੇ ਕੋਆਪਰੇਸ਼ਨ ਕੀਤੀ ਹੈ ਪੁਲਿਸ ਨਾਲ ਜਾਂ ਲਾਅ ਇਨਫੋਰਸਮੈਂਟ ਨਾਲ, ਉਹਦੇ ਵਾਸਤੇ ਹੁੰਦਾ। ਤੇ ਜਿਹੜੇ ਉਹਦੇ ਸਪਾਊਸ ਆ, ਘਰ ਵਾਲੀ, ਉਹਦੇ ਵਾਸਤੇ U2 ਵੀਜ਼ਾ ਆ ਜਾਂਦਾ। ਤੇ ਬੱਚਿਆਂ ਵਾਸਤੇ U3 ਵੀਜ਼ਾ, ਠੀਕ ਹੈ। ਤੇ ਅਨਮੈਰਿਡ ਹੋਣੇ ਚਾਹੀਦੇ ਆ, ਤੇ 21 ਸਾਲਾਂ ਤੋਂ ਛੋਟੀ ਉਮਰ ਦੇ ਹੋਣੇ ਚਾਹੀਦੇ ਬੱਚੇ, ਜਦੋਂ ਆਪਣੀ ਪਟੀਸ਼ਨ ਜਿਹੜੀ ਉਹਨਾਂ ਦੀ ਫਾਈਲ ਹੁੰਦੀ ਹੈ। ਤੇ ਇਹਦੇ ਵਿੱਚ ਕਈ ਕੇਸਿਸ ਦੇ ਵਿੱਚ ਆਪਾਂ ਪੈਰੈਂਟ ਦਾ ਵੀ ਫਾਈਲ ਕਰ ਸਕਦੇ ਹਾਂ, ਉਹਨੂੰ U4 ਵੀਜ਼ਾ ਕਹਿੰਦੇ ਆ, ਜਿਹਦੇ ਵਿੱਚ ਕਿ ਜਿੰਨਾ ਧੱਕਾ ਹੋਇਆ ਹੋਵੇ ਜਵਾਕ, ਉਹ 21 ਸਾਲ ਤੋਂ ਛੋਟਾ ਹੋਵੇ, ਤੇ ਫਿਰ ਉਹ ਆਪਣੇ ਪੈਰੈਂਟਸ ਦਾ ਵੀ ਕਰ ਸਕਦਾ। ਤੇ ਸਿਮਿਲਰ ਵਿੱਚ ਇੱਕ ਜਿਹੜਾ U5 ਵੀਜ਼ਾ ਹੈਗਾ, ਉਹ ਸਿਬਲਿੰਗ ਦਾ, ਭੈਣ ਭਰਾਵਾਂ ਵਾਸਤੇ ਹੁੰਦਾ। ਤੇ ਸਿਬਲਿੰਗ ਜਿਹੜੇ ਹੈਗੇ ਆ ਉਹ ਅਨਮੈਰਿਡ ਹੋਣੇ ਚਾਹੀਦੇ ਆ, ਤੇ 18 ਸਾਲ ਤੋਂ ਥੱਲੇ ਹੋਣੇ ਚਾਹੀਦੇ ਆ। ਤੇ ਜਿਹੜਾ ਮੇਨ U1 ਪਟੀਸ਼ਨਰ ਹੈਗਾ, ਜਿੰਨਾ ਧੱਕਾ ਹੋਇਆ ਜਾਂ ਜਿੰਨੇ ਵਿਟਨੈਸ ਬਣਿਆ, ਉਹ 21 ਸਾਲਾਂ ਤੋਂ ਥੱਲੇ ਹੋਣਾ ਚਾਹੀਦਾ। ਸੋ ਜਿਹੜਾ 21 ਸਾਲਾਂ ਤੋਂ ਉੱਪਰ, ਉਹ ਆਪਣੇ ਸਪਾਊਸ ਲਈ, ਬੱਚਿਆਂ ਲਈ ਹਮੇਸ਼ਾ ਕਰ ਸਕਦਾ। ਪਰ ਜਿਹੜਾ 21 ਸਾਲ ਤੋਂ ਛੋਟਾ, ਜਿਹੜਾ ਵਿਟਨੈਸ ਬਣਿਆ, ਠੀਕ ਆ, ਮੇਨ ਯੂ ਵੀਜ਼ੇ ਦਾ ਕੈਂਡੀਡੇਟ, ਉਹ ਆਪਣੇ ਪੇਰੈਂਟਸ ਲਈ ਤੇ ਸਿਬਲਿੰਗ ਲਈ ਵੀ ਕਈ ਕੇਸਾਂ ਦੇ ਵਿੱਚ ਜਿਹੜਾ ਫਾਈਲ ਉਹ ਕਰ ਸਕਦਾ। ਠੀਕ ਹੈ। ਸੋ ਕਈ ਤਰੀਕੇ ਦੀਆਂ ਜਿਹੜੀਆਂ, ਸੋ ਜਿੱਦਾਂ ਤੁਸੀਂ ਦੱਸਿਆ ਵੀ ਇਸ ਦੇ ਵਿੱਚ ਕੈਟਾਗਰੀਜ਼ ਆ ਜਾਂਦੀਆਂ ਆ। ਜਿਹੜਾ ਮੇਨ ਜਿਸ ਦੇ ਨਾਲ ਉਹ ਹੋਇਆ ਆ, ਫਿਰ ਉਸ ਤੋਂ ਅੱਗੇ ਜਿਹੜੇ ਡੈਰੀਵੇਟਿਵ, ਸਪਾਊਸ, ਬੱਚੇ, ਪੇਰੈਂਟ, ਸਿਬਲਿੰਗਸ, ਭੈਣ ਭਾਈ, ਉਹਨਾਂ ਦਾ ਜਿਹੜਾ ਉਹ ਹੋ ਜਾਂਦਾ। ਸੋ ਯੂ ਵੀਜ਼ਾ ਇਹ ਹੈ ਕੀ ਆ, ਤੇ ਇਹਦਾ ਪਰਪਸ ਕੀ ਸੀਗਾ, ਇਹ ਲਿਆਂਦਾ ਕਿਉਂ ਗਿਆ ਅਮਰੀਕਾ ਦੇ ਵਿੱਚ, ਇਸ ਦੀ ਕਿਉਂ ਜ਼ਰੂਰਤ ਆ, ਜਾਂ ਕਿਉਂ ਇਹਨਾਂ ਨੇ ਇਹਨੂੰ ਮੋਹਰੇ ਕੀਤਾ ਹੋਇਆ? ਸੋ ਕਾਂਗਰਸ ਨੇ 2000 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀਗਾ, ਵਿਕਟਿਮਸ ਆਫ ਟ੍ਰੈਫਿਕਿੰਗ ਐਂਡ ਵਾਇਲੈਂਸ ਪ੍ਰੋਟੈਕਸ਼ਨ ਐਕਟ, ਠੀਕ ਹੈ। ਠੀਕ ਹੈ ਜੀ। ਇਹਦੇ ਵਿੱਚ ਬੇਸਿਕਲੀ ਕਾਨੂੰਨ ਜਿਹੜਾ ਸੀਗਾ, ਉਹ ਇਹਦੇ ਬਾਰੇ ਸੀਗਾ ਕਿ ਜਿਹੜਾ ਨਾਲ ਧੱਕਾ ਹੋ ਜਾਂਦਾ, ਠੀਕ ਹੈ, ਤੇ ਟ੍ਰੈਫਿਕਿੰਗ, ਕਿ ਫੋਰਸ ਲੇਬਰ ਕਹਿ ਲਓ ਜਾਂ ਸੈਕਸ ਟ੍ਰੈਫਿਕਿੰਗ, ਜਿਹੜੇ ਵੀ ਤਰੀਕੇ ਨਾਲ ਮਤਲਬ ਬੰਦੀ ਬਣਾ ਕੇ ਕਿਸੇ ਨੂੰ ਰੱਖਿਆ ਜਾਂਦਾ, ਕੰਮ ਕਰਾਇਆ ਜਾਂਦਾ, ਕੁੱਟਮਾਰ ਕਿਸੇ ਨਾਲ ਹੁੰਦੀ ਹੈ, ਤਾਂ ਉਹਨਾਂ ਦੇ ਵਾਸਤੇ ਜਿਹੜੇ ਉਹ ਵਾਲੇ ਵਿਕਟਿਮ, ਉਹਨਾਂ ਦੇ ਵਾਸਤੇ ਇਹਨਾਂ ਨੇ ਜਿਹੜਾ ਕਾਂਗਰਸ ਨੇ ਇੱਕ ਲਾਅ ਪਾਸ ਕੀਤਾ ਸੀਗਾ 2000 ਦੇ ਵਿੱਚ। ਤੇ ਇਹਦੇ ਵਿੱਚ ਉਹਨਾਂ ਨੇ ਇਮੀਗ੍ਰੈਂਟਸ ਨੂੰ ਬੇਸਿਕਲੀ ਇਨਕਰੇਜ ਕੀਤਾ ਸੀਗਾ ਕਿ ਤੁਸੀਂ ਜਿਹੜਾ ਸਾਹਮਣੇ ਆਓ, ਠੀਕ ਹੈ, ਤੇ ਕੋਆਪਰੇਟ ਕਰੋ, ਆਪਣੇ ਇਮੀਗ੍ਰੇਸ਼ਨ ਸਟੇਟਸ ਤੋਂ ਡਰੋ ਨਾ। ਤੇ ਮਕਸਦ ਇਹਦਾ ਸਿਰਫ ਇਹੀ ਸੀਗਾ ਕਿ ਭਾਵੇਂ ਤੁਹਾਡੇ ਤੇ ਡੀਪੋਰਟੇਸ਼ਨ ਲੱਗੀ ਆ, ਰਿਮੂਵਲ ਆਰਡਰ ਹੈਗਾ, ਤੁਸੀਂ ਕੱਚੇ ਆਏ ਆ, ਭਾਵੇਂ ਜਿੰਨੇ ਮਰਜ਼ੀ ਸਾਲ ਤੁਹਾਨੂੰ ਹੋ ਗਿਆ, ਜਿਹੜੀ ਮਰਜ਼ੀ ਤੁਹਾਡੀ ਜਿਹੜੀ ਵਾਇਲੇਸ਼ਨ ਜਿਹੜੀ ਹੈਗੀ ਆ, ਉਹ ਕਹਿੰਦੇ ਆ ਕਿ ਤੁਸੀਂ ਸਾਹਮਣੇ ਜਿਹੜਾ ਆਓ ਤੇ ਕ੍ਰਾਈਮ ਨੂੰ ਜਿਹੜਾ ਰਿਪੋਰਟ ਕਰੋ। ਤੇ ਉਹਨਾਂ ਨੂੰ ਇਨਕਰੇਜ ਕਰਨ ਵਾਸਤੇ ਇਹਨਾਂ ਨੇ ਯੂ ਵੀਜ਼ਾ ਜਿਹੜਾ ਬਣਾਇਆ ਸੀਗਾ, ਕਿਉਂਕਿ ਜਿਹੜੇ ਇਮੀਗ੍ਰੈਂਟ ਸੀਗੇ ਡਰਦੇ ਸੀਗੇ, ਧੱਕਾ ਵੀ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਤੁਸੀਂ ਕਹ ਲਓ ਕਿ ਹੋ ਜਾਂਦਾ ਸੀਗਾ। ਤੇ ਜਿਹੜਾ ਬੰਦਾ ਪੱਕਾ, ਉਹ ਪੰਗੇ ਲੈਂਦੇ ਸੀਗੇ, ਇੱਕ ਕੱਚੇ ਬੰਦੇ ਨੂੰ ਡਿਪੋਰਟ ਕਰਾ ਦੇਣਾ ਨਾ, ਹੁਣ ਵੀ ਤੁਸੀਂ ਕਈ ਵਾਰੀ ਦੇਖਦੇ ਆ। ਤੇ ਉਹਨਾਂ ਨੇ ਜਿਹੜਾ ਕਾਨੂੰਨ ਬਣਾਇਆ ਸੀਗਾ ਸਿਰਫ ਤੇ ਸਿਰਫ ਇਸ ਕਰਕੇ ਕਿ ਇਹ ਲੋਕੀ ਡਰਨ ਨਾ, ਇਹਨਾਂ ਨਾਲ ਧੱਕਾ ਨਾ ਹੋਵੇ, ਤੇ ਹੈਲਪ ਕਰਨ ਲਾਅ ਇਨਫੋਰਸਮੈਂਟ ਦੀ। ਜੇ ਵਿਟਨੈਸ ਆ, ਇਹਨਾਂ ਨੂੰ ਆਪਾਂ ਏਦਾਂ ਦਾ ਇਨਸੈਂਟਿਵ ਦਈਏ, ਏਦਾਂ ਦਾ ਲਾਲਚ ਦਈਏ ਕਿ ਹੈਗੇ ਆ ਕੇ ਮੂਹਰੇ ਆਪ ਖੁਦ ਆ ਕੇ ਰਿਪੋਰਟ ਜਿਹੜਾ ਕਰੂਗੇ। ਉੱਥੋਂ ਫਿਰ ਜਿਹੜਾ ਤੁਸੀਂ ਕਹਿ ਲਓ ਕਿ ਕਈ ਸਾਰੇ ਕਾਨੂੰਨ ਜਿਹੜੇ ਨਿਕਲੇ, ਵਾਵਾ ਦਾ ਕਾਨੂੰਨ ਇੱਕ ਨਿਕਲਿਆ ਸੀ, ਜਿਹਦੇ ਵਿੱਚ ਕਿ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਸਪਾਊਸ ਧੱਕਾ ਕਰਦਾ ਇਮੀਗ੍ਰੈਂਟ ਦੇ ਨਾਲ। ਤੇ ਸੇਮ ਥਿੰਗ ਜਿਹੜਾ ਯੂ ਵੀਜ਼ਾ ਵੀ ਐਂ ਬਣਿਆ ਸੀਗਾ ਕਿ ਜਿਹਦੇ ਨਾਲ ਜਿਸਨੇ ਕੋਈ ਕ੍ਰਾਈਮ ਵਿਟਨੈਸ ਕੀਤਾ ਜਾਂ ਖੁਦ ਕ੍ਰਾਈਮ ਦਾ ਵਿਕਟਮ ਆ, ਉਹ ਯੂ ਵੀਜ਼ਾ ਜਿਹੜਾ ਫਾਈਲ ਕਰ ਸਕਦਾ। ਤੇ ਜਿਹੜੀ ਇੰਟੈਂਟ ਇਹੀ ਸੀਗੀ ਕਿ ਡੋਮੈਸਟਿਕ ਵਾਇਲੈਂਸ ਤੇ ਜਿਹੜੇ ਹੋਰ ਵਿਕਟਿਮ ਸੀਗੇ, ਉਹਨਾਂ ਨੂੰ ਪ੍ਰੋਟੈਕਟ ਉਹਨਾਂ ਨੇ ਕਰਨਾ। ਤੇ ਪਰ ਇਹਦੇ ਨਾਲ ਜਿਹੜਾ ਯੂ ਵੀਜ਼ਾ ਹੁਣ ਇਹਦੀ ਕਾਫੀ ਤੁਸੀਂ ਕਹਿ ਲਓ ਕਿ ਵਕੀਲਾਂ ਨੇ ਕ੍ਰੀਏਟਿਵ ਵੇ ਨਾਲ ਇਹਨੂੰ ਜਿਹੜਾ ਐਕਸਪੈਂਡ ਕਰਕੇ ਈਵਨ ਜਿਹੜੇ ਇੰਪਲੋਇਮੈਂਟ ਦੇ ਕ੍ਰਾਈਮ ਹੁੰਦੇ ਆ, ਠੀਕ ਆ, ਲੇਬਰ ਲਾਜ਼ ਦੀ ਜਿੱਥੇ ਵਾਇਲੇਸ਼ਨ ਹੁੰਦੀ ਆ, ਇੰਪਲੋਇਮੈਂਟ ਰਿਲੇਟਡ ਵੀ ਜਿਹੜੇ ਵਰਕ ਪਲੇਸ ਰਿਲੇਟਡ ਜਿਹੜੇ ਕ੍ਰਾਈਮਸ ਹੈਗੇ ਆ, ਉਹਦੇ ਵਿੱਚ ਉਹਨੂੰ ਵੀ ਜਿਹੜਾ ਯੂ ਵੀਜ਼ਾ ਤੁਸੀਂ ਕਹਿ ਲਓ ਕਿ ਕਵਰ ਕਰ ਲੈਂਦਾ। ਬੇਸਿਕਲੀ ਹੁਣ ਪੁਲਿਸ ਤੋਂ ਵੱਧ ਕੇ ਹੋਰ ਜਿਹੜੀਆਂ ਏਜੰਸੀਜ਼ ਹੈਗੀਆਂ, ਉਹ ਵੀ ਇਹਦੇ ਵਿੱਚ ਫਿਰ ਤੁਹਾਡੀਆਂ ਹੈਲਪ ਜਿਹੜੀਆਂ ਕਰ ਸਕਦੀਆਂ। ਠੀਕ ਹੈ।
ਸੋ ਬੈਨੀਫਿਟ ਕੀ ਨੇ ਇਹਦੇ ਵਿੱਚ ਜਿਹੜੇ ਯੂ ਵੀਜ਼ੇ ਦੇ, ਇਹ ਵੀ ਆਪਾਂ ਦੱਸ ਦਈਏ ਥੋੜ੍ਹੀ ਬਹੁਤੀ, ਆਪਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇ ਉੱਤੇ ਵੀ ਨਜ਼ਰ ਜਿਹੜੀ ਉਹ ਮਾਰਾਂਗੇ ਕੀ ਕੁਛ ਜਿਹੜਾ ਹੋਰ ਵੀ ਚੱਲ ਰਿਹਾ। ਸੋ ਪਹਿਲਾਂ ਯੂ ਵੀਜ਼ੇ ਦਾ ਜਿਹੜਾ ਆਪਾਂ ਟੌਪਿਕ ਆ ਉਸ ਨੂੰ ਕੰਪਲੀਟ ਜਿਹੜਾ ਉਹ ਕਰ ਲਈਏ। ਸੋ ਕੀ ਬੈਨੀਫਿਟ ਨੇ ਜੇ ਕਿਸੇ ਦੇ ਯੂ ਵੀਜ਼ਾ ਜਿਹੜਾ ਉਹ ਹੋ ਜਾਂਦਾ ਆ? ਸੋ ਜਿੱਦਾਂ ਤੁਸੀਂ ਦੱਸਿਆ ਵੀ ਕਾਫੀ ਥਾਵਾਂ ਦੇ ਉੱਤੇ ਇਸ ਨੂੰ ਜਿਹੜੀ ਉਹ ਮਦਦ ਮਿਲਦੀ ਆ। ਜੀ ਬਿਲਕੁਲ। ਸੋ ਯੂ ਵੀਜ਼ਾ ਜਦੋਂ ਤੁਹਾਨੂੰ ਮਿਲਦਾ ਉਹ 4 ਸਾਲ ਦੇ ਲਈ ਮਿਲਦਾ ਹੁੰਦਾ, ਠੀਕ ਹੈ। ਤੇ ਉਹਦੇ ਵਿੱਚ ਤੁਹਾਨੂੰ I-94 ਮਿਲ ਜਾਂਦਾ, ਸਟੇਟਸ 'ਚ ਤੁਸੀਂ ਆ ਜਾਂਦੇ ਆ। ਵਰਕ ਪਰਮਿਟ ਵੀ ਤੁਹਾਨੂੰ ਯੂ ਵੀਜ਼ੇ ਦੇ ਥਰੂ ਰਾਹ ਜਿਹੜਾ ਖੁੱਲ ਜਾਂਦਾ। ਤੇ 4 ਸਾਲ ਦਾ ਫਿਰ ਤੁਹਾਨੂੰ ਯੂ ਵੀਜ਼ਾ ਮਿਲਦਾ। ਉਹ 'ਚੋਂ ਜਦੋਂ ਤੁਸੀਂ 3 ਸਾਲ ਅਮਰੀਕਾ 'ਚ ਰਹਿ ਲੈਂਦੇ ਆ ਤੇ ਤੁਸੀਂ 3 ਸਾਲ ਯੂ ਵੀਜ਼ਾ ਜਦੋਂ ਤੁਹਾਡਾ ਪੂਰਾ ਤੁਸੀਂ ਆਪਣਾ ਟਾਈਮ ਕਾਰਜਕਾਲ ਇੱਥੇ ਕੱਟ ਲੈਂਦੇ ਆ, ਤੇ ਉਸ ਤੋਂ ਬਾਅਦ ਤੁਸੀਂ ਗ੍ਰੀਨ ਕਾਰਡ ਲਈ ਅਪਲਾਈ ਜਿਹੜਾ ਕਰ ਸਕਦੇ ਆ, ਠੀਕ ਹੈ। ਸੋ ਠੀਕ ਤੁਸੀਂ ਹੈ। ਵੇਖੋ ਕਿ ਪੁਲਿਸ ਦੀ ਹੈਲਪ ਕਰਨ ਲਈ, ਰਿਪੋਰਟ ਕਰਨ ਲਈ, ਤੇ ਫਿਰ ਤੁਹਾਨੂੰ 4 ਸਾਲ ਦਾ ਉਹ ਵੀਜ਼ਾ ਦੇ ਦਿੰਦੇ ਆ। ਡਜ਼ ਨਾਟ ਮੈਟਰ ਕਿ ਤੁਸੀਂ ਕੱਚੇ ਆਏ ਆ, ਬਾਰਡਰ ਟੱਪ ਕੇ ਆਏ ਆ, ਵੀਜ਼ੇ ਤੇ ਆਏ ਆ, ਤੁਹਾਡੇ ਡਿਪੋਰਟੇਸ਼ਨ ਲੱਗ ਗਈ, ਜੋ ਵੀ ਤੁਹਾਡੇ ਨਾਲ ਭਾਵੇਂ ਹੋਇਆ ਹੋਵੇ, ਉਸ ਤੋਂ ਬਾਵਜੂਦ ਵੀ ਜਿਹੜਾ ਤੁਸੀਂ ਕਹ ਲਓ ਕਿ ਯੂ ਵੀਜ਼ਾ ਤੁਹਾਡਾ ਇੱਕ ਰਾਹ ਖੋਲ ਦਿੰਦਾ। 4 ਸਾਲ ਦਾ ਤੁਹਾਨੂੰ ਯੂ ਦਾ ਸਟੇਟਸ ਮਿਲਦਾ। ਉਹ ਤੋਂ ਬਾਅਦ ਤੁਹਾਡਾ ਜਿਹੜਾ ਗ੍ਰੀਨ ਕਾਰਡ ਵੱਲ ਨੂੰ ਰਾਹ ਖੁੱਲ ਜਾਂਦਾ। 3 ਸਾਲ ਤੁਹਾਨੂੰ ਯੂ ਵੀਜ਼ੇ ਤੇ ਰਹਿਣਾ ਪੈਂਦਾ। ਤੇ ਸੇਮ ਥਿੰਗ ਜਦੋਂ ਫਿਰ ਤੁਹਾਡਾ ਗ੍ਰੀਨ ਕਾਰਡ ਆ ਜਾਂਦਾ ਤੇ 5 ਸਾਲ ਬਾਅਦ ਤੁਸੀਂ ਜਿਹੜਾ US ਸਿਟੀਜ਼ਨਸ਼ਿਪ ਜਿਹੜੀ ਆ ਉਹ ਅਪਲਾਈ ਕਰ ਸਕਦੇ ਆ। ਤੇ ਇਹਦੇ ਨਾਲ ਪਰਮਿਸ਼ਨ ਤੁਹਾਨੂੰ ਮਿਲ ਜਾਂਦੀ ਹੈ। ਜਿੱਦਾਂ ਆਪਾਂ ਗੱਲ ਕੀਤੀ ਕਿ ਭੈਣ ਭਰਾ, ਪੈਰੈਂਟ ਕਈ ਕੇਸਾਂ ਦੇ ਵਿੱਚ, ਤੇ ਬੱਚੇ ਤੇ ਸਪਾਊਸ ਇਹਦੇ ਵਿੱਚ ਵੈਸੇ ਵੀ ਆਉਂਦੀ ਆ। ਸੋ ਫੈਮਿਲੀ ਮੈਂਬਰਸ ਦਾ ਰਾਹ ਜਿਹੜਾ ਖੁੱਲ ਜਾਂਦਾ। ਤੇ ਹੋਰ ਜਿਹੜੇ ਪਬਲਿਕ ਬੈਨੀਫਿਟਸ ਵਗੈਰਾ ਜਿਹੜੇ ਹੁੰਦੇ ਆ, ਕਈ ਵਾਰੀ ਜਿਹੜੇ ਫੈਮਿਲੀ ਬੇਸਡ ਇਮੀਗ੍ਰੈਂਟਸ ਨੂੰ ਨਹੀਂ ਮਿਲਦੇ ਆ, ਠੀਕ ਉਹ ਹੈ। ਪਬਲਿਕ ਬੈਨੀਫਿਟਸ ਜਿਹੜੇ ਆ ਉਹ ਵੀ ਜਿਹੜੇ ਤੁਸੀਂ ਕਹ ਲਓ ਕਿ ਇਹਨਾਂ ਖੁੱਲ ਜਾਂਦਾ ਇੱਕ ਰਾਹ ਬੰਦੇ ਦਾ। ਸੋ ਓਵਰਆਲ ਇਹ ਆ ਕਿ ਲਾਅ ਐਨਫੋਰਸਮੈਂਟ ਦੀ ਹੈਲਪ ਕਰਨ ਲੋਕੀ, ਤੇ ਉਹਨਾਂ ਨੂੰ ਇਹ ਜਿਹੜਾ ਲਾਲਚ ਤੁਸੀਂ ਕਹ ਲਓ ਦਿੱਤਾ ਗਿਆ। ਠੀਕ ਹੈ ਜੀ। ਸੋ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਆ ਵੀ ਜਿਹੜਾ ਕੋਈ ਮਦਦ ਕਰਦਾ ਇੱਥੇ ਲਾਅ ਐਨਫੋਰਸਮੈਂਟ ਦੀ, ਇਨਸਾਫ ਦਿਵਾਉਣ ਦੇ ਵਿੱਚ ਮਦਦ ਕਰਦਾ, ਜਾਂ ਕਿਸੇ ਦੇ ਨਾਲ ਕ੍ਰਾਈਮ ਜਿਹੜਾ ਉਹ ਹੋਇਆ ਆ, ਸਪੈਸੀਫਿਕ ਜਿਹੜੀਆਂ ਫੈਲਨੀਜ਼ ਜਾਂ ਜਿਹੜੇ ਵੀ ਕੋਈ ਗੁਨਾਹ ਆ ਉਹਦਾ ਉਹ ਵਿਕਟਮ ਆ, ਤਾਂ ਉਹਨਾਂ ਦੇ ਲਈ ਜਿਹੜਾ ਉਹਨਾਂ ਨੇ ਇਹ ਰੱਖਿਆ ਹੈਗਾ ਆ। ਯੂ ਵੀਜ਼ੇ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਪਰਿਵਾਰ ਦੇ ਵੀ ਪੇਪਰ ਜਿਹੜੇ ਉਹ ਬਣ ਜਾਂਦੇ ਆ, ਉਹਨਾਂ ਨੂੰ ਵੀ ਪੇਪਰਸ ਮਿਲ ਜਾਂਦੇ ਆ। ਹਾਂਜੀ, ਹਾਂਜੀ, ਜੀ ਬਿਲਕੁਲ। ਸੋ ਪਰਿਵਾਰਕ ਮੈਂਬਰ ਜਿਹੜੇ ਆ ਉਹ ਵੀ ਇਹਦੇ ਵਿੱਚ ਪੇਪਰ ਤੁਹਾਡੇ ਮਿਲ ਜਾਂਦੇ ਆ। ਪਹਿਲਾਂ ਇਹਦੇ ਵਿੱਚ ਕਾਫੀ ਥੋੜ੍ਹੀਆਂ ਰਿਸਟ੍ਰਿਕਸ਼ਨ ਸੀਗੀਆਂ। 9th ਸਰਕਿਟ ਨੇ ਜਿਹਦਾ ਸਕੋਪ ਐਕਸਪੈਂਡ ਕਰਤਾ। ਸੋ ਇਹਦੇ ਵਿੱਚ ਕੀ ਹੈ ਕਿ ਜੇ ਤਾਂ ਤੁਸੀਂ, ਜਿੱਦਾਂ ਮੈਂ ਦੱਸਿਆ ਕਿ 21 ਸਾਲ ਤੋਂ ਛੋਟੇ ਆ, ਫਿਰ ਤਾਂ ਤੁਹਾਡੇ ਜਿਹੜੇ ਪੇਰੈਂਟਸ ਉਹ ਵੀ ਆ ਸਕਦੇ ਆ, ਤੇ ਭੈਣ ਭਰਾ ਵੀ ਆ ਸਕਦੇ ਆ, ਜੇ ਭੈਣ ਭਰਾ 18 ਸਾਲ ਤੋਂ ਛੋਟੇ ਸੀ, ਠੀਕ ਹੈ। ਠੀਕ ਹੈ। ਜੇ ਤੁਹਾਡੀ ਉਮਰ 21 ਸਾਲ ਤੋਂ ਉੱਪਰ ਆ, ਤੇ ਫਿਰ ਤੁਹਾਡਾ ਜਿਹੜਾ ਸਪਾਊਸ ਆ ਤੇ ਤੁਹਾਡੇ ਬੱਚੇ ਸਿਰਫ ਜਿਹੜੇ ਉਹ ਆ ਸਕਦੇ ਆ। ਸੋ ਪਹਿਲਾਂ ਇਹਦੇ ਵਿੱਚ ਰੌਲਾ ਇਹ ਹੁੰਦਾ ਸੀਗਾ ਕਿ ਵਿਆਹ ਤੁਸੀਂ ਕਦੋਂ ਕਰਾਇਆ, ਯੂ ਵੀਜ਼ੇ ਦੇ ਮਿਲਣ ਤੋਂ ਪਹਿਲਾਂ ਜਾਂ ਯੂ ਵੀਜ਼ਾ ਫਾਈਲ ਕਰਨ ਤੋਂ ਬਾਅਦ 'ਚ। ਸੋ 9th ਸਰਕਿਟ ਨੇ ਕਾਫੀ ਜਿਹੜਾ ਸੀਗਾ ਕੇਸ ਲਾਅ ਦੇ ਰਿਗਾਰਡਿੰਗ ਇਹਨੂੰ ਐਕਸਪੈਂਡ ਕਰਤਾ। ਸੋ ਇਹਦਾ ਸਕੋਪ ਜਿਹੜਾ ਕਾਫੀ ਜਿਹੜਾ ਯੂ ਵੀਜ਼ੇ ਦਾ ਵੱਧ ਗਿਆ। ਸੋ ਬੇਸਿਕਲੀ ਇਹਦੇ ਵਿੱਚ ਓਵਰਆਲ ਸਪਾਊਸ ਤੇ ਜਿਹੜੇ ਬੱਚੇ ਆ ਉਹ ਹਮੇਸ਼ਾ ਤਕਰੀਬਨ ਆ ਜਾਂਦੇ ਆ। ਤੇ ਜਿੱਦਾਂ ਦੱਸਿਆ ਕਿ ਪੈਰੈਂਟਸ ਤੇ ਜਿਹੜੇ ਭੈਣ ਭਰਾ ਉਹ ਲਿਮਿਟਿਡ ਕੇਸਾਂ ਦੇ ਵਿੱਚ ਆ ਜਾਂਦੇ ਆ। ਠੀਕ ਹੈ। ਇਹ ਜਿਹੜਾ ਹੁਣ ਇਹਦਾ ਪ੍ਰੋਸੈਸ ਕੀ ਆ, ਜੇ ਕਿਸੇ ਦੇ ਨਾਲ ਉਹ ਵਿਕਟਮ ਆ ਅਜਿਹੇ ਜਿਹੜੇ ਕਿਸੇ ਅਪਰਾਧ ਦਾ, ਜੇ ਉਹ ਪੀੜਤ ਆ ਜਾਂ ਉਹਨੇ ਅਪਰਾਧ ਹੁੰਦਾ ਦੇਖਿਆ, ਸੋ ਪ੍ਰੋਸੈਸ ਕੀ ਹੈਗਾ ਜਿਹੜਾ ਯੂ ਵੀਜ਼ਾ ਪਟੀਸ਼ਨ ਪ੍ਰੋਸੈਸ ਦਾ? ਸੋ ਯੂ ਵੀਜ਼ੇ ਦਾ ਦੇਖੋ ਜਿਹੜਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਹੈਗਾ ਕਿ ਲਾਅ ਐਨਫੋਰਸਮੈਂਟ ਤੋਂ ਆਪਾਂ ਇੱਕ ਫਾਰਮ ਲੈਣਾ ਹੁੰਦਾ 918B, ਠੀਕ ਹੈ। ਸਪਲੀਮੈਂਟ B ਉਹਨੂੰ ਕਹਿੰਦੇ ਆ। ਜਦੋਂ ਤੁਸੀਂ ਕਿਸੇ ਵੀ ਵਕੀਲ ਕੋਲ ਜਾਂਦੇ ਆ, ਸੋ ਸਭ ਤੋਂ ਪਹਿਲਾ ਸਟੈਪ ਤੁਹਾਡਾ ਜਿਹੜਾ ਇਹ ਹੁੰਦਾ ਕਿ ਆਪਾਂ ਕੋ ਮੰਗਦੇ ਆ ਕਿ ਤੇਰੇ ਕੋਲ ਜੇ ਪੁਲਿਸ ਰਿਪੋਰਟ ਦੀ ਕਾਪੀ ਤੂੰ ਲਿਆ ਕੇ ਦੇ ਸਕਦਾ, ਰਾਈਟ। ਉਹ ਤੋਂ ਆਪਾਂ ਦੇਖਣਾ ਹੁੰਦਾ ਪਹਿਲਾਂ ਕਿ ਯੂ ਵੀਜ਼ੇ ਵਾਲਾ ਕ੍ਰਾਈਮ ਹੈਗਾ ਵੀ ਹੈ ਕਿ ਨਹੀਂ ਹੈਗਾ, ਠੀਕ ਹੈ। ਜਿਹੜਾ ਸਿੰਪਲ ਥੱਪੜ ਥੁੱਪੜ ਪਿਆ ਉੱਤੇ ਯੂ ਵੀਜ਼ਾ ਨਹੀਂ ਮਿਲਦਾ। ਸਿੰਪਲ ਅਸੌਲਟ ਤੇ ਯੂ ਵੀਜ਼ਾ ਨਹੀਂ ਮਿਲ ਸਕਦਾ। ਕਈ ਸਾਰੇ ਕ੍ਰਾਈਮ ਇਹਦੇ ਵਿੱਚ ਨਹੀਂ ਆਉਂਦੇ, ਸੀਰੀਅਸ ਕ੍ਰਾਈਮ ਜਿਹੜੇ ਇਹਦੇ ਵਿੱਚ ਆਉਂਦੇ ਆ। ਤਾਂ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਜਿਹੜਾ ਪੁਲਿਸ ਰਿਪੋਰਟ ਤੋਂ ਗੱਲ ਜਿਹੜੀ ਸ਼ੁਰੂ ਹੁੰਦੀ ਹੈ, ਜਾਂ ਕੋਈ ਹੋਰ ਏਜੰਸੀ ਦੀ ਰਿਪੋਰਟ ਹੈ, ਠੀਕ ਹੈ। ਤੇ ਜੇ ਕੋਈ ਵਰਕ ਪਲੇਸ ਦਾ ਕ੍ਰਾਈਮ ਆ ਤਾਂ ਫਿਰ ਤੁਹਾਨੂੰ ਰਿਪੋਰਟ ਏਦਾਂ ਦੀ ਕਰਨੀ ਪੈਂਦੀ ਹੈ ਕਿ ਕੀ ਤੁਹਾਡੇ ਨਾਲ ਧੱਕਾ ਹੋਇਆ। ਸੋ ਉਹ ਰਿਪੋਰਟ ਦੇ ਬੇਸ ਤੇ ਪਹਿਲਾਂ ਫਿਰ ਤੁਸੀਂ ਵਕੀਲ ਕੋਲ ਲੈ ਕੇ ਜਾਂਦੇ ਆ। ਵਕੀਲ ਇੱਕ ਸਪਲੀਮੈਂਟ B ਤਿਆਰ ਕਰਦਾ, 918B ਉਹਨੂੰ ਕਹਿੰਦੇ ਆ, ਸਪਲੀਮੈਂਟ B। ਠੀਕ ਹੈ। ਉਹ ਫਿਰ ਤੁਸੀਂ ਬਣਾ ਕੇ ਜਿਹੜਾ ਲਾਅ ਐਨਫੋਰਸਮੈਂਟ ਨੂੰ ਭੇਜਦੇ ਆ। ਲਾਅ ਐਨਫੋਰਸਮੈਂਟ ਉਹ ਸਪਲੀਮੈਂਟ ਨੂੰ ਸਾਈਨ ਕਰਦੀ ਆ। ਕਈ ਵਾਰੀ ਉਹ ਨਹੀਂ ਵੀ ਸਾਈਨ ਕਰਦੇ ਜੇ ਬੰਦਾ ਕੋਆਪਰੇਟ ਨਾ ਕਰੇ, ਠੀਕ ਹੈ। ਹੁਣ ਏਦਾਂ ਨਹੀਂ ਕਿ ਮੇਰੇ ਨਾਲ ਧੱਕਾ ਹੋਇਆ ਸੀਗਾ ਪਰ ਮੈਂ ਪੁਲਿਸ ਨੂੰ ਗਵਾਹੀ ਦੇਣ ਤੋਂ ਮਨਾ ਕਰਤਾ। ਸੋ ਵੀਜ਼ਾ ਇਹੀ ਹੈ ਕਿ ਜੇ ਤੁਸੀਂ ਗਵਾਹੀ ਦਿੰਦੇ ਹੋ, ਉਹਨਾਂ ਦੀ ਹੈਲਪ ਕਰਦੇ ਆ, ਜੇ ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ, ਜਿਹੜਾ ਸਪਲੀਮੈਂਟ B ਆ ਉਹ ਸਾਈਨ ਕਰ ਦਿੰਦੇ ਆ। ਇਹਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਤਾਂ ਵਧੀਆ ਥਾਣੇ ਹੁੰਦੇ ਆ, ਵਧੀਆ ਜੁਰਿਸਡਿਕਸ਼ਨ ਆ, ਉਹ ਤਾਂ ਭਾਵੇਂ ਕ੍ਰਾਈਮ ਜਿਹੜਾ ਪੈਂਡਿੰਗ ਵੀ ਆ ਤਾਂ ਵੀ ਸਾਈਨ ਕਰ ਦਿੰਦੇ ਆ।
ਕਈ ਜਿਹੜੇ ਤੁਹਾਨੂੰ ਪਤਾ ਕੱਟੜ ਜਿਹੜੀਆਂ ਸਟੇਟਸ ਜਿਹੜੀਆਂ ਹੈਗੀਆਂ, ਠੀਕ ਆ, ਜਾਂ ਪੁਲਿਸ ਮਹਿਕਮੇ ਉਹ ਨਹੀਂ ਵੀ ਸਾਈਨ ਕਰਦੇ। ਉਹ ਕਹਿੰਦੇ ਪਹਿਲਾਂ ਬੰਦਾ ਫੜਿਆ ਜਾਵੇ ਜਾਂ ਟਰਾਇਲ ਇਹਦਾ ਪੂਰਾ ਹੋ ਜਾਵੇ, ਲਟਕਾ ਕੇ ਜਿਹੜਾ ਰੱਖਦੇ ਆ। ਸੋ ਜਦੋਂ ਤੁਹਾਡਾ 918B ਸਪਲੀਮੈਂਟ B ਫਾਰਮ ਜਿਹੜਾ ਲਾਅ ਇਨਫੋਰਸਮੈਂਟ ਜਦੋਂ ਸਾਈਨ ਕਰ ਦਿੰਦੀ ਹੈ ਇੱਕ ਵਾਰੀ, ਉਹ ਤੋਂ ਬਾਅਦ ਤੁਸੀਂ ਜਿਹੜਾ ਯੂ ਵੀਜ਼ਾ ਜਿਹੜਾ ਆਪਣਾ ਫਾਈਲ ਕਰ ਸਕਦੇ ਆ। 918 ਪਟੀਸ਼ਨ ਇਹਨੂੰ ਕਹਿੰਦੇ ਆ। ਠੀਕ ਸੋ ਹੈ ਤੁਹਾਨੂੰ ਜਿਹੜਾ ਫਾਰਮ ਜਿਹੜਾ ਪੁਲਿਸ ਤੋਂ ਜਾਂ ਲਾਅ ਇਨਫੋਰਸਮੈਂਟ ਤੋਂ ਜਾਂ ਹੋਰ ਕਿਸੇ ਮਹਿਕਮੇ ਤੋਂ ਜਿਹੜਾ ਸਾਈਨ ਚਾਹੀਦਾ ਹੁੰਦਾ। ਮੇਨ ਗੱਲ ਇਹਦੇ ਵਿੱਚ 918B ਦੀ ਹੁੰਦੀ ਹੈ ਕਿ ਉਹ ਸਾਈਨ ਕਰੂਗਾ ਲਾਅ ਇਨਫੋਰਸਮੈਂਟ ਕਿ ਨਹੀਂ, ਤੇ ਉਹਦੇ ਵਿੱਚ ਉਹਨਾਂ ਨੇ ਹਾਮੀ ਭਰਨੀ ਹੁੰਦੀ ਹੈ ਕਿ ਹਾਂ ਇਹ ਬੰਦੇ ਨੇ ਸਾਡੇ ਨਾਲ ਕੋਆਪਰੇਟ ਜਿਹੜਾ ਕੀਤਾ ਸੀਗਾ ਪੂਰੀ ਤਰੀਕੇ ਨਾਲ, ਹਨਾ। ਸੋ ਜੇ ਤੁਸੀਂ ਪੁਲਿਸ ਦੀ ਫੋਨ ਨਾ ਚੱਕੀ, ਕੋਰਟ ਦੇ ਵਿੱਚ ਤੁਸੀਂ ਗਏ ਨਹੀਂ, ਵਿਟਨੈਸ ਜਦ ਤੁਹਾਨੂੰ ਬੁਲਾਇਆ ਸੀਗਾ, ਜੇ ਤੁਸੀਂ ਸਾਰੀ ਚੀਜ਼ਾਂ ਨਹੀਂ ਕਰਦੇ ਆ ਤੇ ਫਿਰ ਉਹ ਤੁਹਾਡਾ ਯੂ ਵੀਜ਼ਾ ਜਿਹੜਾ ਨਹੀਂ ਮਿਲਦਾ, ਠੀਕ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਦੀ ਪੂਰੀ ਜਿਹੜੀ ਹੈਲਪ ਕਰਨੀ ਹੈ। ਤੇ ਇਹਦੇ ਨਾਲ ਜਦੋਂ ਤੁਸੀਂ ਯੂ ਵੀਜ਼ਾ ਦੀ ਪਟੀਸ਼ਨ ਲਗਾਉਂਦੇ ਆ ਤੇ ਹੋਰ ਸਾਰੇ ਕਈ ਸਾਰੇ ਤੁਹਾਨੂੰ ਡਾਕੂਮੈਂਟ ਜਿਹੜੇ ਨਾਲ ਲਗਾਉਣੇ ਪੈਂਦੇ ਆ, ਐਫੀਡੇਵਿਟ ਵਗੈਰਾ, ਡਾਕਟਰ ਦੀਆਂ ਰਿਪੋਰਟਾਂ, ਕੋਈ ਮੈਂਟਲ ਹੈਲਥ ਇਵੈਲੂਏਸ਼ਨ ਤੁਹਾਡੀ ਹੋਈ ਸੀਗੀ, ਜੋ ਵੀ ਤੁਹਾਡੇ ਨਾਲ ਧੱਕਾ ਜਿਹੜਾ ਹੋਇਆ ਉਹਨੂੰ ਤੁਸੀਂ ਡਾਕੂਮੈਂਟ ਕਰਨਾ ਹੁੰਦਾ ਕਿ ਤੁਹਾਨੂੰ ਕੀ ਇਸ ਚੀਜ਼ ਨਾਲ ਜਿਹੜਾ ਫਰਕ ਪਿਆ। ਓਕੇ ਤੇ ਜ਼ਿਆਦਾਤਰ ਇਹ ਜਿਹੜਾ ਸਾਈਕ ਇਵੈਲੂਏਸ਼ਨ ਨੇ, ਇਹਦੇ ਵਿੱਚ ਡਾਕਟਰਸ ਦੀ ਰਿਪੋਰਟ, ਤੁਹਾਡਾ ਕੀ ਇਲਾਜ ਜਿਹੜਾ ਚੱਲਿਆ, ਉਹ ਚੀਜ਼ਾਂ ਬਹੁਤ ਇਹਦੇ ਵਿੱਚ ਜਿਹੜੀਆਂ ਹੈਲਪਫੁਲ ਹੁੰਦੀਆਂ ਮੈਟਰ ਕਰਦੀਆਂ ਉਹ ਸਾਰੀਆਂ ਚੀਜ਼ਾਂ। ਠੀਕ ਹੈ ਜੀ। ਕਿਹੜੇ ਸਰਕਾਰੀ ਅਦਾਰੇ ਉਹਨਾਂ ਦੇ ਕੋਲ ਸਰਟੀਫਾਈ ਕਰਨ ਦੀ ਅਥਾਰਟੀ ਜਿਹੜੀ ਉਹ ਹੁੰਦੀ ਹੈ? ਸੋ ਜਿੱਦਾਂ ਕਿ ਦੱਸਿਆ ਪਹਿਲਾਂ ਤਾਂ ਇੰਟੈਂਡਡ ਇਹ ਸੀਗਾ ਕਿ ਪੁਲਿਸ ਦਾ ਮਹਿਕਮਾ ਜਿਹੜਾ ਇਹਦੇ ਵਿੱਚ ਆਵੇ, ਪਰ ਹੁਣ ਕੀ ਸੀਗਾ ਕਿ ਓਵਰ ਅ ਪੀਰੀਅਡ ਆਫ ਟਾਈਮ ਟਰਾਈ ਕਰਦੇ ਕਰਦੇ ਆਪਾਂ ਵੇਖਿਆ ਕਿ ਹੋਰ ਸਾਰੇ ਕਈ ਅਦਾਰੇ ਵੀ ਕਈ ਵਾਰੀ ਇਮੀਗ੍ਰੇਸ਼ਨ ਐਕਸੈਪਟ ਕਰ ਲੈਂਦੀ। ਜਿੱਦਾਂ ਡਿਪਾਰਟਮੈਂਟ ਆਫ ਲੇਬਰ ਦੇ ਕੋਈ ਕੰਪਲੇਂਟ ਹੋਈ ਹੋਵੇ, ਠੀਕ ਆ, ਇਕੁਅਲ ਐਮਪਲੋਇਮੈਂਟ ਓਪਰਚੁਨਿਟੀ ਕਮਿਸ਼ਨ ਦੇ, ਨੈਸ਼ਨਲ ਲੇਬਰ ਰਿਲੇਸ਼ਨ ਬੋਰਡ ਦੇ ਕੋਈ ਕੰਪਲੇਂਟ ਹੋਈ ਹੋਵੇ। ਮਤਲਬ ਜਿਹੜਾ ਵੀ ਮਹਿਕਮਾ ਕ੍ਰਾਈਮਸ ਨੂੰ ਉਹ ਇਨਵੈਸਟੀਗੇਟ ਕਰਦਾ, ਉਹ ਜੇ ਮਹਿਕਮਾ ਜਿਹੜਾ ਤੁਹਾਨੂੰ ਜੇ ਸਰਟੀਫਾਈ ਕਰਕੇ ਦੇ ਦੇਵੇ ਕਿ ਜ਼ਰੂਰੀ ਨਹੀਂ ਕਿ ਸਿਰਫ ਪੁਲਿਸ ਨੇ ਜਿਹੜਾ ਕਰਨਾ ਹੁੰਦਾ। ਠੀਕ ਹੈ। ਤੇ ਜਿਹੜੀ ਇਹ ਸਰਟੀਫਾਈਂਗ ਅਥਾਰਟੀ ਆ, ਇਹ ਫਿਰ ਚਿੱਠੀ ਦਿੰਦੇ ਆ ਮੇਨ, ਇਹ ਜਿਹੜੀ ਆ ਜਿਹੜਾ ਤੁਸੀਂ ਜਿੱਦਾਂ ਸਪਲੀਮੈਂਟ B ਫਾਰਮ ਆ, ਉਹ ਉਦਾਂ ਦਾ ਹੁੰਦਾ ਹੈ ਕੋਈ ਫਾਰਮ, ਜਾਂ ਕੋਈ ਇਹਨਾਂ ਦੀ ਆਪਣੀ ਲੈਟਰ ਹੈਡ ਦੇ ਉੱਤੇ ਇਹਨਾਂ ਦੇ ਦੁਆਰਾ ਦਿੱਤੀ ਜਾਂਦੀ ਹੈ ਚਿੱਠੀ? ਸੋ ਇਹਨਾਂ ਨੇ ਜਿਹੜੀ ਸਰਟੀਫਿਕੇਸ਼ਨ ਆ ਉਹ ਜਿਹੜੀ ਸਾਈਨ ਕਰਨੀ ਹੁੰਦੀ ਹੈ 918B, ਉਹਦੇ ਵਿੱਚ ਬਾਕਸ ਵਗੈਰਾ ਬਣੇ ਹੁੰਦੇ ਆ ਕਿ ਓਕੇ ਇਹ ਬੰਦੇ ਨੇ ਹੈਲਪ ਕੀਤੀ ਸੀ ਕਿ ਨਹੀਂ ਕੀਤੀ ਸੀਗੀ, ਕੀ ਕ੍ਰਾਈਮ ਜਿਹੜਾ ਹੋਇਆ ਸੀਗਾ, ਠੀਕ ਆ, ਤੇ ਇਹਨੇ ਫੁੱਲੀ ਕੋਆਪਰੇਟ ਕੀਤਾ ਜਾਂ ਕੋਆਪਰੇਟ ਕਰੂਗਾ, ਤੇ ਕਿਹੜੀ ਸਟੇਜ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਚੱਲਦੀ ਆ। ਤੇ ਇਹਦੇ ਵਿੱਚ ਫਿਰ ਆਹੀ ਜਿੱਦਾਂ ਤੁਹਾਨੂੰ ਦੱਸਿਆ ਕਿ ਕਈ ਸਾਰੀਆਂ ਏਜੰਸੀਆਂ ਜਿਹੜੀਆਂ ਆ ਸਕਦੀਆਂ, ਤੇ ਨਾਲ ਉਹਨਾਂ ਨੇ ਐਡੀਸ਼ਨਲ ਜੇ ਆਪਣੀ ਲੈਟਰ ਲਿਖ ਕੇ ਦੇਣੀ, ਉਹ ਲੈਟਰ ਵੀ ਦੇ ਸਕਦੇ ਆ। ਪਰ ਜਿਹੜਾ ਸਰਟੀਫਿਕੇਸ਼ਨ ਹੈਗੀ 918B ਫਾਰਮ ਜਿਹੜਾ ਹੈਗਾ, ਉਹ ਸਭ ਤੋਂ ਜਿਹੜਾ ਜ਼ਰੂਰੀ ਹੁੰਦਾ ਇਹਦੇ ਵਿੱਚ। ਠੀਕ ਹੈ। ਜਦੋਂ ਹੁਣ ਕਹਿੰਦੇ ਵੀ ਹੈਲਪ ਕੀਤੀ ਆ, ਹੈਲਪ ਕਿਸ ਚੀਜ਼ ਨੂੰ ਹੈਲਪ ਜਿਹੜਾ ਉਹ ਮੰਨਿਆ ਜਾਂਦਾ ਹੈ? ਜ਼ਿਆਦਾਤਰ ਜਿਹੜੇ ਸਾਡੇ ਕੋਲ ਕੇਸ ਇਹਦੇ ਵਿੱਚ ਆਉਂਦੇ ਆ, ਸਿੱਧਾ ਜਿਹਾ ਹਿਸਾਬ ਆ ਕਿ ਸਟੋਰਾਂ ਵਾਲੇ ਕੇਸ ਜਿਹੜੇ ਜ਼ਿਆਦਾ ਆਉਂਦੇ ਆ, ਠੀਕ ਆ। ਕਈ ਵਾਰੀ ਆਰਮਡ ਰੋਬਰੀ ਵਗੈਰਾ ਦੇ ਵੀ ਆਏ ਆ, ਠੀਕ ਆ। ਹੋਰ ਕਈ ਵਾਰੀ ਜਿਹੜੇ ਸੈਕਸ ਕ੍ਰਾਈਮਸ ਵਗੈਰਾ ਹੋ ਗਏ, ਠੀਕ ਆ, ਡੋਮੈਸਟਿਕ ਵਾਇਲੈਂਸ ਵਾਲੇ ਕ੍ਰਾਈਮ ਹੋ ਗਏ, ਉਹ ਵੀ ਆ ਜਾਂਦੇ ਆ। ਦੇਖੋ, ਜਿਹਦਾ ਤਾਂ ਹੁਣ ਡੋਮੈਸਟਿਕ ਵਾਇਲੈਂਸ ਦੇ ਵਿੱਚ US ਸਿਟੀਜ਼ਨ ਸਪਾਊਸ ਸੀਗਾ ਜਾਂ ਗ੍ਰੀਨ ਕਾਰਡ ਹੋਲਡਰ ਸਪਾਊਸ ਸੀਗਾ, ਉਹ ਤਾਂ ਬੰਦਾ ਜਿਹੜਾ ਵਾਹ ਵਾਲੇ ਰਾਹ ਤੁਰ ਪਊਗਾ। ਜਿਹੜੇ ਹੁਣ ਕਹਿ ਲਓ ਕਿ ਅਸਾਈਲਮ ਦਾ ਹੀ ਮੰਨ ਲਓ ਕੇਸ ਚੱਲਦਾ, ਘਰ ਵਾਲੀ ਦਾ, ਉਹਦੇ ਵਿੱਚ ਘਰ ਵਾਲੇ ਨੇ ਘਰ ਵਾਲੀ ਨੂੰ ਕੁੱਟਤਾ, ਐਗਜ਼ਾਮਪਲ, ਇਹ ਨਹੀਂ ਕਹਿ ਰਹੇ ਕਿ ਘਰ ਵਾਲੀ ਕੁੱਟਦਾ ਵਾ, ਘਰ ਵਾਲੀ ਵੀ ਕੁੱਟ ਸਕਦੀ ਹੈ ਘਰ ਵਾਲੇ ਨੂੰ, ਠੀਕ ਹੈ। ਸੋ ਜਸਟ ਟੂ ਬੀ ਕਲੀਅਰ, ਤੇ ਇੱਕ ਬੰਦੇ ਨਾਲ ਜਦੋਂ ਧੱਕਾ ਹੋ ਗਿਆ, ਸੋ ਹੁਣ ਉਹਦੇ ਵਿੱਚ ਵਾਵਾ ਦੀ ਆਪਸ਼ਨ ਤਾਂ ਹੈ ਨਹੀਂ, ਠੀਕ ਹੈ। ਸੋ ਉਹ ਯੂ ਵੀਜ਼ੇ ਨੂੰ ਪਰਸੂ ਕਰ ਸਕਦਾ, ਜਸਟ ਫॉर ਐਗਜ਼ਾਮਪਲ, ਠੀਕ ਹੈ। ਸੋ ਹੈਲਪ ਦਾ ਮਤਲਬ ਕੀ ਹੁੰਦਾ ਕਿ ਕ੍ਰਾਈਮ ਦੀ ਤੁਸੀਂ ਡਿਟੈਕਸ਼ਨ ਜਿਹੜੀ ਤੁਹਾਡੀ ਹੋਣੀ ਚਾਹੀਦੀ ਹੈ, ਪੁਲਿਸ ਨੂੰ ਤੁਸੀਂ ਕਾਲ ਕਰਨਾ ਪਹਿਲਾਂ, ਰਾਈਟ। ਸੋ ਉਹ ਦੇਖਦੇ ਆ ਕਿ ਪੁਲਿਸ ਨੂੰ ਕਾਲ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ। ਹੁਣ ਜਦੋਂ ਪੁਲਿਸ ਆ ਗਈ, ਕਈ ਵਾਰੀ ਤੁਹਾਨੂੰ ਪਤਾ ਜਿਹੜੇ ਘਰੇਲੂ ਝਗੜੇ ਹੁੰਦੇ ਉਹ ਚ ਬੰਦਾ ਬਾਅਦ ਚ ਗਵਾਹੀ ਨਹੀਂ ਦਿੰਦਾ, ਜਦੋਂ ਪੁਲਿਸ ਆ ਜਾਂਦੀ ਹੈ, ਪਹਿਲਾਂ ਲੜ ਲੈਂਦੇ ਆ, ਬਾਅਦ ਚ ਉਹ ਦੱਸਦੇ ਨਹੀਂ ਕੁਛ ਨਾ। ਤੇ ਜਾਂ ਕਈ ਵਾਰੀ ਘਰ ਵਾਲੀ ਉਹ ਆਪਸ ਇੱਕ ਦੂਜੇ ਦੀ ਸਪੋਰਟ ਚ ਅੱਗੇ ਫਾਰਵਰਡ ਆਉਂਦੇ ਆ, ਜਿਹੜੇ ਹੋਰ ਘਰ ਦੇ ਵਿੱਚ ਗਵਾਹ ਹੁੰਦੇ ਆ ਉਹ ਆਪਣਾ ਅਗੇਂਸਟ ਚੱਲ ਜਾਂਦੇ ਹਨਾ। ਸੋ ਜਿਹੜਾ ਬੰਦਾ ਫਾਰਵਰਡ ਆਇਆ, ਜਿਹਨੇ ਕ੍ਰਾਈਮ ਦੱਸਿਆ, ਠੀਕ ਆ, ਭਾਵੇਂ ਉੱਥੇ ਮੌਜੂਦ ਸੀਗਾ, ਗਵਾਹ ਵੀ ਸੀਗਾ, ਸੋ ਜਿਹਨੇ ਹੈਲਪ ਕੀਤੀ ਆ, ਉਹਦੇ ਲਈ ਯੂ ਵੀਜ਼ਾ, ਠੀਕ ਆ, ਜ਼ਰੂਰ। ਸੋ ਉਸ ਤੋਂ ਬਾਅਦ ਇਹ ਹੈ ਕਿ ਜਦੋਂ ਪੁਲਿਸ ਨੇ ਕੋਈ ਸਵਾਲ ਜਵਾਬ ਤੁਹਾਡੇ ਕੋਲ ਪੁੱਛੇ, ਤੁਸੀਂ ਉਹਦਾ ਆਨਸਰ ਕੀਤਾ ਕਿ ਨਹੀਂ ਕੀਤਾ, ਤੁਸੀਂ ਕੋਈ ਫੋਟੋਆਂ ਖਿੱਚੀਆਂ ਉੱਥੇ ਪੁਲਿਸ ਨੂੰ ਦਿੱਤੀਆਂ, ਕਿੱਦਾਂ ਤੁਸੀਂ ਪੁਲਿਸ ਦੀ ਹੈਲਪ ਕੀਤੀ। ਜੇ ਸਟੋਰ ਤੇ ਮੰਨ ਲਓ ਰੋਬਰੀ ਹੋ ਗਈ, ਆਰਮਡ ਰੋਬਰੀ ਸੀ, ਤੁਸੀਂ ਬੰਦਾ ਫੜਾਉਣ ਦੇ ਵਿੱਚ ਪੁਲਿਸ ਦੀ ਕਿੱਦਾਂ ਮਦਦ ਕੀਤੀ, ਕੀ ਤੁਸੀਂ DA ਦੇ ਦਫ਼ਤਰ ਗਏ, ਉਹਨਾਂ ਨਾਲ ਤੁਸੀਂ ਗੱਲ ਕੀਤੀ ਪ੍ਰੋਸੀਕਿਊਟਰ ਨਾਲ, ਤੁਸੀਂ ਉਹਨਾਂ ਨੂੰ ਜਦੋਂ ਤੁਹਾਨੂੰ ਪੁੱਛਿਆ ਗਿਆ ਕਿ ਤੂੰ ਕੋਰਟ ਦੇ ਵਿੱਚ ਗਵਾਹੀ ਦਊਂਗਾ, ਤੇ ਤੁਸੀਂ ਕੀ ਜਿਹੜਾ ਫਾਰਮ ਜਿਹੜੇ ਕਿਹੜੇ ਹਿਸਾਬ ਨਾਲ ਫਿਲ ਕੀਤੇ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਹਰ ਤਰੀਕੇ ਨਾਲ ਪੁਲਿਸ ਦੀ ਤੇ ਪ੍ਰੋਸੀਕਿਊਟਰ ਦੀ, ਜਿਹੜੇ ਅਟਰਨੀ ਆਫਿਸ ਜਿਹੜਾ ਹੁੰਦਾ,
ਉਹਨਾਂ ਦੀ ਫੁੱਲ ਜਿਹੜੀ ਹੈਲਪ ਤੁਸੀਂ ਉਹ ਮੌਕੇ ਤੇ ਕਰਨੀ ਹੈ, ਠੀਕ ਹੈ। ਕਈ ਵਾਰੀ ਸਾਡੇ ਕੋਲ ਏਦਾਂ ਵੀ ਹੁੰਦਾ ਕਿ ਉਹ ਕਹਿੰਦੇ ਆ ਕਿ ਉਦੋਂ ਨਹੀਂ ਮੈਂ ਹੈਲਪ ਕੀਤੀ ਸੀ, ਪਰ ਮੈਂ ਹੁਣ ਹੈਲਪ ਕਰਨ ਲਈ ਰੈਡੀ ਹਾਂ, ਮੇਰਾ ਯੂ ਵੀਜ਼ਾ ਕਰ ਦਿਓ। ਠੀਕ ਹੈ। ਉਹ ਚੀਜ਼ ਨਹੀਂ ਹੋਣੀ, ਉਹ ਤੁਹਾਡੀ ਬੋਟ ਜਿਹੜੀ ਲੰਘ ਚੁੱਕੀ ਹੈ, ਠੀਕ ਹੈ, ਉਹ ਟ੍ਰੇਨ ਨਿਕਲ ਗਈ ਹੈ। ਸੋ ਉਦੋਂ ਜਦੋਂ ਮੌਕੇ ਤੇ ਜਿਹੜੀ ਕਾਨੂੰਨ ਦੀ ਜਿਹੜੀ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਹੈ, ਤੇ ਹਮੇਸ਼ਾ ਜਿਹੜਾ ਹੈਲਪ ਕਰਨ ਲਈ ਤਿਆਰ ਜਿਹੜਾ ਰਹਿਣਾ। ਜੀ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਹੁਣ ਜਿੱਦਾਂ ਇਹਦੇ ਵਿੱਚ ਟ੍ਰੈਂਡਿੰਗ ਟਿਕਟ 'ਚ ਇਹ ਵੀ ਆਖਿਆ ਜਾਂਦਾ ਵੀ ਕੀ ਜਿੱਦਾਂ ਹੈਲਪ ਕਰਨੀ ਆ, ਫੜਾਉਣ ਦੇ ਵਿੱਚ ਹੈਲਪ ਕਰਨੀ ਆ, ਕੀ ਜਿਹੜਾ ਬੰਦਾ ਅਪਲਾਈ ਕਰ ਰਿਹਾ ਆ ਉਹਦੇ ਨਾਲ ਹੀ ਇਹ ਜਿਹੜਾ ਕ੍ਰਾਈਮ ਹੋਇਆ ਹੋਣਾ ਚਾਹੀਦਾ, ਜਾਂ ਜੇ ਕ੍ਰਾਈਮ ਹੁੰਦਾ ਹੋਇਆ ਦੇਖਿਆ ਆ ਉਸਨੇ ਤਾਂ ਉਹਦੇ ਵਿੱਚ ਮਦਦ ਕੀਤੀ ਆ, ਦੋਨਾਂ ਕੇਸਾਂ ਦੇ ਵਿੱਚ ਯੂ ਵੀਜ਼ੇ ਦੇ ਲਈ ਉਹ ਅਪਲਾਈ ਕਰ ਸਕਦਾ? ਨਹੀਂ, ਜ਼ਰੂਰੀ ਨਹੀਂ ਕਿ ਉਹਦੇ ਨਾਲ ਹੀ ਕ੍ਰਾਈਮ ਹੋਣਾ ਚਾਹੀਦਾ। ਸਾਡੇ ਕੋਲ ਇੱਕ ਵਾਰੀ ਕਾਫੀ ਸਾਲ ਹੁਣ ਹੋ ਗਏ ਕੇਸ ਸੀਗਾ, ਤੇ ਉਹਦੇ ਵਿੱਚ ਜਿਹੜਾ ਸੀਗਾ ਬॉयਫ੍ਰੈਂਡ ਗਰਲਫ੍ਰੈਂਡ ਜਿਹੜੇ ਰਹਿ ਰਹੇ ਸੀਗੇ, ਤੇ ਜਿਹੜਾ ਉਹਦਾ ਐਕਸ ਬॉयਫ੍ਰੈਂਡ ਸੀਗਾ ਉਹਨੇ ਘਰੇ ਆ ਕੇ ਜਿੱਦਾਂ ਉਹਨੂੰ ਕੁੜੀ ਨੂੰ ਕੁੱਟਿਆ ਸੀਗਾ ਬੜੇ ਬੁਰੇ ਤਰੀਕੇ ਨਾਲ। ਤੇ ਜਿਹੜਾ ਨਵਾਂ ਵਾਲਾ ਬॉयਫ੍ਰੈਂਡ ਸੀਗਾ ਉਹ ਤੁਸੀਂ ਕਹਿ ਲਓ ਕਿ ਵਿਟਨੈਸ ਜਿਹੜਾ ਸੀਗਾ, ਠੀਕ ਹੈ, ਉਹਨੇ ਛੜਾਂ ਛੜੂਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ। ਸੋ ਡਾਇਰੈਕਟਲੀ ਉਹਨਾਂ ਜਿਹੜਾ ਧੱਕਾ ਨਹੀਂ ਹੋਇਆ ਸੀਗਾ, ਠੀਕ ਹੈ, ਮਾੜੀ ਮੋਟੀ ਜਿਹੜੀ ਹੱਥੋਂ ਪਾਈ ਉਹਨੇ, ਪਰ ਉਹ ਜਦੋਂ ਪੁਲਿਸ ਆਈ ਉਹਨੇ ਪੂਰੀ ਜਿਹੜੀ ਵੇਰਵਾ ਜਿਹੜਾ ਦਿੱਤਾ ਸੀਗਾ। ਤੇ ਯੂ ਵੀਜ਼ੇ ਦੇ ਵਿੱਚ ਇਹੀ ਸੀਗਾ ਕਿ ਬੇਸਿਕਲੀ ਸਾਨੂੰ ਇਨਕੁਆਇਰੀ ਵੀ ਉਹਦੀ ਇਮੀਗ੍ਰੇਸ਼ਨ ਨੇ ਪੁੱਛਿਆ ਸੀਗਾ ਕਿ ਤੈਨੂੰ ਕੀ ਨੁਕਸਾਨ ਪਹੁੰਚਿਆ। ਤੇ ਕੁੜੀ ਉਸ ਟਾਈਮ ਜਿਹੜੀ ਪ੍ਰੈਗਨੈਂਟ ਸੀਗੀ, ਓਬਵੀਅਸਲੀ ਕਾਫੀ ਟਰਾਮੈਟਿਕ ਜਿਹੜਾ ਇਨਸੀਡੈਂਟ ਜਿਹੜਾ ਸੀਗਾ। ਤੇ ਉਹ ਜਦੋਂ ਬੰਦਾ ਖੁੱਲ ਕੇ ਜਦੋਂ ਸਾਹਮਣੇ ਆਇਆ, ਤੇ ਫਿਰ ਆਪਣਾ ਜਿਹੜਾ ਸੀਗਾ ਉਹਦਾ ਯੂ ਵੀਜ਼ਾ ਜਿਹੜਾ ਗ੍ਰਾਂਟ ਹੋ ਗਿਆ ਸੀਗਾ ਉਹਦੇ ਥਰੂ। ਠੀਕ ਹੈ, ਓਕੇ। ਤੇ ਜਾਂ ਫਿਰ ਜੇ ਬੰਦੇ ਦੇ ਨਾਲ ਓਬਵੀਅਸਲੀ ਇਹ ਕੋਈ ਕ੍ਰਾਈਮ ਹੁੰਦਾ ਹੈ ਤੇ ਉਹਦੇ ਲਈ ਜਿਹੜਾ ਉਹ ਹੈਗਾ ਆ, ਇਹ ਵੀ ਹੈਗਾ ਵੀ ਕਿੱਦਾਂ ਦੇ ਕ੍ਰਾਈਮ ਆ ਜਾਂ ਕਿਹੜੀ ਚੀਜ਼ਾਂ ਦੇ ਵਿੱਚ ਐਲੀਜੀਬਲ ਹੁੰਦਾ ਆ ਬੰਦਾ ਜਿਹੜਾ ਉਹ ਯੂ ਵੀਜ਼ੇ ਦੇ ਲਈ, ਉਹ ਕਿਹੜੀਆਂ ਚੀਜ਼ਾਂ ਹੁੰਦੀਆਂ? ਬਿਲਕੁਲ ਬਿਲਕੁਲ। ਸੋ ਦੇਖੋ, ਸੀਰੀਅਸ ਕ੍ਰਾਈਮ ਜਿਹੜੇ ਉਹਨਾਂ ਨੇ ਲਿਸਟ ਆਲਰੇਡੀ ਬਣਾਈ ਹੋਈ ਹੈ, ਠੀਕ ਹੈ। ਠੀਕ ਹੈ। ਰੇਪ ਹੋ ਗਿਆ, ਸੈਕਸ਼ੂਅਲ ਅਸੌਲਟ ਹੋ ਗਿਆ, ਸੈਕਸ਼ੂਅਲ ਕੰਟੈਕਟ ਹੋ ਗਿਆ, ਟ੍ਰੈਫਿਕਿੰਗ ਜਿਹੜਾ ਧੱਕੇ ਨਾਲ ਜਿਹੜਾ ਲੇਬਰ ਕਰਾਈ ਗਈ ਕਿਸੇ ਤੋਂ, ਪ੍ਰੋਸਟੀਟਿਊਸ਼ਨ ਕਰਾਈ ਗਈ, ਅਨਲੌਫੁਲ ਕ੍ਰਿਮੀਨਲ ਰੈਸਟੇਂਟ ਕਿਸੇ ਨੂੰ ਬੰਨ ਕੇ ਰੱਖਿਆ, ਠੀਕ ਹੈ, ਫਾਲਸ ਇੰਪ੍ਰਿਜ਼ਨਮੈਂਟ ਕਿਸੇ ਨੂੰ ਜਾਣ ਨਹੀਂ ਦਿੱਤਾ, ਕਿਸੇ ਪਾਸੇ ਉਹ ਜਾਣਾ ਚਾਹੁੰਦਾ ਸੀਗਾ ਤੇ ਉਹਦੀ ਮਰਜ਼ੀ ਤੋਂ ਬਿਨਾਂ ਉਹਨੂੰ ਜਦੋਂ ਕਿਸੇ ਨੂੰ ਤੁਸੀਂ ਡੱਕ ਕੇ ਰੱਖਦੇ ਆ, ਠੀਕ ਹੈ। ਡੱਕ ਕੇ ਰੱਖਣ ਦਾ ਮਤਲਬ ਪਤਾ ਕੀ ਹੁੰਦਾ? ਜੇ ਤੁਸੀਂ ਕਿਸੇ ਨੂੰ ਕੋਈ ਜਾਣਾ ਚਾਹੁੰਦਾ, ਫਾਲਸ ਇੰਪ੍ਰਿਜ਼ਨਮੈਂਟ ਮਤਲਬ ਜਦੋਂ ਬੰਦਾ ਆਪਣੀ ਮਰਜ਼ੀ ਨਾਲ ਜਾਣਾ ਚਾਹੁੰਦਾ ਤੇ ਤੁਸੀਂ ਇਦਾਂ ਦੇ ਹਾਲਾਤ ਜਿਹੜੇ ਕ੍ਰੀਏਟ ਕਰਤੇ, ਬੰਧੂਆ ਮਜ਼ਦੂਰੀ ਜਿਹਨੂੰ ਕਹਿ ਦਿੰਦੇ ਆ, ਬੰਦੇ ਨੂੰ ਡੱਕ ਲਿਆ, ਹੈ ਨਾ, ਰਾਹ ਕਿਸੇ ਦਾ ਰੋਕ ਲਿਆ। ਸੋ ਉਹ ਚੱਕਰ ਕਈ ਵਾਰੀ ਜਿਹੜਾ ਪੈ ਜਾਂਦਾ ਹੁੰਦਾ, ਹੈ ਨਾ। ਸੋ ਅਗੇਨ ਇੱਥੇ ਰਿਮਾਈਂਡ ਕਰਾਉਂਦੇ ਆ ਕਈ ਵਾਰੀ, ਇੰਡੀਆ ਵਾਲੀਆਂ ਜਿਹੜੀਆਂ ਫਿਲਮਾਂ, ਇੰਡੀਆ ਵਾਲੇ ਜਿਹੜੇ ਸਰਕਾਰ ਦੇ ਸੀਨ ਹੈਗੇ ਆ, ਇੱਥੇ ਨਾ ਰੈਪਲੀਕੇਟ ਕਰਿਆ ਕਰੋ। ਲਾਅ ਜਿਹੜਾ ਡਿਫਰੈਂਟ ਆ, ਤੇ ਜੇ ਕਿਸੇ ਨੂੰ ਇਦਾਂ ਕਿਸੇ ਨੇ ਡੱਕਿਆ ਡੁੱਕਿਆ ਬੰਦੇ ਨੇ, ਠੀਕ ਆ, ਮੰਡੀਰ ਦੇ ਵਿੱਚ ਕਿਸੇ ਦੀ ਲੜਾਈ ਝਗੜਾ ਹੋ ਗਿਆ, ਤੇ ਇੱਕ ਵਾਰੀ ਕਹਿਣਾ ਤੁਸੀਂ ਮੈਂ ਭਾਈ ਜਾਣਾ ਚਾਹੁੰਦਾ ਵਾ, ਛੱਡ ਦੇ ਮੇਰਾ ਰਾਹ। ਤੇ ਜੇ ਰੋਕਿਆ, ਕਰੋ ਪੁਲਿਸ ਨੂੰ ਕਾਲ, ਤੇ ਯੂ ਵੀਜ਼ਾ ਵੀ ਹੈ ਤੇ ਹੈਲਪ ਕਰੋ, ਤੇ ਫਿਰ ਅੱਗੇ ਗੱਲਬਾਤ ਚੱਲੂਗੀ। ਬਲੈਕਮੇਲ ਜੇ ਕਿਸੇ ਨੇ ਕੀਤਾ, ਠੀਕ ਹੈ, ਫੋਟੋਆਂ ਮੈਸੇਜ ਮੂਸੇਜ ਜੋ ਕੋਈ ਇਦਾਂ ਦੀ ਵੀ ਬਲੈਕਮੇਲਿੰਗ ਜੇ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਆ, ਉਹ ਚੀਜ਼ ਨੂੰ ਇਹ ਬੜਾ ਸੀਰੀਅਸ ਜਿਹੜਾ ਲੈਂਦੇ ਆ। ਇਨਵੋਲੰਟਰੀ ਸਰਵਿਟਿਊਡ, ਕੰਮ ਕਰਾਇਆ ਕਿਸੇ ਤੋਂ ਧੱਕੇ ਨਾਲ। ਵਿਟਨੈਸ ਟੈਂਪਰਿੰਗ, ਕੋਈ ਚੀਜ਼ ਤੁਹਾਨੂੰ ਸੀਗੀ ਤੇ ਕੋਈ ਤੁਹਾਨੂੰ ਸਲਾਹ ਦੇ ਰਿਹਾ, ਠੀਕ ਆ, ਭਾਵੇਂ ਉਹ ਵਕੀਲ ਆ, ਭਾਵੇਂ ਉਹ ਤੁਹਾਡਾ ਸੱਜਣ ਮਿੱਤਰ ਆ, ਉਹਨੂੰ ਕਹਿੰਦੇ ਵਿਟਨੈਸ ਟੈਂਪਰਿੰਗ, ਕਿ ਲਾਅ ਇਨਫੋਰਸਮੈਂਟ ਦੇ ਰਾਹ 'ਚ ਅੜਿੱਕਾ ਪਾ ਰਿਹਾ, ਐਵੀਡੈਂਸ ਜਿਹੜਾ ਡਿਸਟਰੋਏ ਕਰਨ ਲਈ ਕਿਹਾ ਤੁਹਾਨੂੰ, ਜਾਂ ਉਹਨੇ ਕਿਹਾ ਏਦਾਂ ਨਹੀਂ ਏਦਾਂ ਕਰਦੇ, ਠੀਕ ਹੈ, ਦੱਸ ਦੇ, ਉਹਨੂੰ ਵਿਟਨੈਸ ਟੈਂਪਰਿੰਗ ਜਿਹੜੀ ਕਹਿੰਦੇ ਆ। ਅਬਸਟਰਕਸ਼ਨ ਆਫ ਜਸਟਿਸ, ਕਿ ਕੋਈ ਕਿਸੇ ਨੂੰ ਲੱਭਣ ਜਾ ਰਿਹਾ ਤੇ ਜਿਹਨਾਂ ਨੇ ਕਿਸੇ ਨੇ ਹੋਰ ਸਹਿਯੋਗ ਦੇ ਦਿੱਤਾ, ਕਿ ਕਿੱਦਾਂ ਲਾਅ ਇਨਫੋਰਸਮੈਂਟ ਨੂੰ ਗੁੰਮਰਾਹ ਕਰਨਾ। ਫੈਲਨੀਅਸ ਅਸੌਲਟ, ਸਿੰਪਲ ਅਸੌਲਟ ਨਹੀਂ ਕਵਰ ਹੁੰਦਾ, ਫੈਲਨੀਅਸ ਅਸੌਲਟ ਜਿਹੜਾ ਹੋਣਾ ਚਾਹੀਦਾ। ਉਹਦੀ ਹਰੇਕ ਸਟੇਟ ਟੂ ਸਟੇਟ ਦੇ ਵਿੱਚ ਡੈਫੀਨੇਸ਼ਨ ਜਿਹੜੀ ਫਰਕ ਆ। ਮੁੱਖ ਦੀ ਗੱਲ ਇਹ ਹੈ ਕਿ ਜਿਹੜੇ ਆਪਣੇ ਸਟੋਰਾਂ ਵਾਲੇ ਜਿਹੜੇ ਕੇਸ ਆ, ਉਹਦੇ ਵਿੱਚ ਜੇ ਉਹਨੇ ਆ ਕੇ ਕਿਹਾ ਕਿ ਮੇਰੇ ਥੱਪੜ ਮਾਰਤਾ, ਉਹਦਾ ਕੁਝ ਨਹੀਂ ਹੋਣਾ, ਕੋਈ ਯੂ ਵੀਜ਼ਾ ਨਹੀਂ ਲੱਗਣਾ। ਫੈਲਨੀ ਦੇ ਲੈਵਲ ਤੇ ਉਹ ਜਿਹੜਾ ਜਾਣਾ ਚਾਹੀਦਾ, ਠੀਕ ਆ। ਹਥਿਆਰ ਜ਼ਿਆਦਾਤਰ ਜਿਹੜੇ ਹੈਗੇ ਆ, ਕੱਚ ਦੀ ਬੋਤਲ ਹੋ ਗਈ, ਬੰਦੂਕ ਹੋ ਗਈ, ਠੀਕ ਆ, ਏਦਾਂ ਦੀਆਂ ਚੀਜ਼ਾਂ ਜਿਹੜੀਆਂ, ਚੱਕ ਚੁੱਕ ਜਿਹੜੇ ਹੋ ਗਏ, ਉਹਦੇ ਨਾਲ ਇਹ ਫੈਲਨੀਅਸ ਅਸੌਲਟ ਜਿਹੜਾ ਬਣਦਾ। ਐਕਸਟੋਰਸ਼ਨ, ਕਿਸੇ ਤੋਂ ਪੈਸੇ ਕਢਾਏ ਆ ਧੱਕੇ ਨਾਲ। ਸੋ ਇਹ ਪੈਸੇ ਜਿਹੜੇ ਤੁਸੀਂ, ਭਾਵੇਂ ਤੁਹਾਡੇ ਕੋਲ ਤੁਸੀਂ ਇੱਥੇ ਆ, ਕਢਾਉਣ ਵਾਲਾ ਇੱਥੇ ਆ, ਤੇ ਪੈਸੇ ਜਿਹੜੇ ਮਰਜ਼ੀ ਦੇਸ਼ 'ਚ ਕਢਾਏ ਹੋਣ, ਕਿ ਐਕਸਟੋਰਸ਼ਨ ਤੁਹਾਡੇ ਕੋਲ ਧੱਕਾ ਕੀਤਾ ਤੁਹਾਡੇ ਨਾਲ, ਟਾਰਚਰ ਕੀਤਾ ਤੁਹਾਨੂੰ, ਇਨਸੈਸਟ ਹੋ ਗਈ, ਠੀਕ ਹੈ, ਸੈਕਸ਼ੂਅਲ ਕ੍ਰਾਈਮ ਆ ਗਿਆ ਵੀ, ਡੋਮੈਸਟਿਕ ਵਾਇਲੈਂਸ, ਕਿਡਨੈਪਿੰਗ, ਐਬਡਕਸ਼ਨ, ਫੋਰਸਡ ਪ੍ਰੋਸਟੀਟਿਊਸ਼ਨ, ਸੈਕਸ਼ੂਅਲ ਐਕਸਪਲੋਇਟੇਸ਼ਨ, ਹੋਸਟੇਜ ਬਣਾਇਆ ਕਿਸੇ ਨੇ, ਮੈਨਸਲੌਟਰ ਕੀਤਾ, ਠੀਕ ਆ, ਮਰਡਰ ਕੀਤਾ, ਏਦਾਂ ਦੀਆਂ ਜਿਹੜੀਆਂ ਚੀਜ਼ਾਂ, ਜਿਹੜੀਆਂ ਵੱਡੇ ਵੱਡੇ ਲੈਵਲ ਦੇ ਕ੍ਰਾਈਮ ਜਿਹੜੇ ਆ ਜਾਂਦੇ ਆ,
ਆਪਣੇ ਜਿਹੜੇ ਕੇਸ ਜਿਹੜੇ ਲਿਕਰ ਸਟੋਰਾਂ ਦੇ ਬਹੁਤ ਜ਼ਿਆਦਾ ਇਹਦੇ ਵਿੱਚ ਜਿਹੜੇ ਹੈਗੇ ਆ, ਫੈਲਨੀਅਸ ਅਸੌਲਟ ਜਿਹੜਾ ਚੱਲਦਾ ਕਈ ਵਾਰੀ ਜਿਹੜਾ ਕਿ ਇਹਦੇ ਉੱਤੇ ਜਿਹੜੀ ਇੱਕ ਗੱਲ ਮੇਨ ਵੇਖਣ ਵਾਲੀ ਇਹ ਆ ਕਿ ਫਾਲਸ ਇੰਪ੍ਰਿਜ਼ਨਮੈਂਟ ਨਾ, ਜਿੱਦਾਂ ਕਈ ਵਾਰੀ ਉਹ ਬੰਦੇ ਤੇ ਉਹਨਾਂ ਨੇ ਕੋਈ ਹਮਲਾ ਨਹੀਂ ਕੀਤਾ ਹੁੰਦਾ, ਪਰ ਉਹਨੂੰ ਬੰਦੂਕ ਦੀ ਨੋਕ ਤੇ ਰੱਖ ਲਿਆ, ਠੀਕ ਆ, ਕਿ ਚੱਲ ਤੂੰ ਸਟੋਰ ਚ ਚੱਲ ਜਾ, ਤੂੰ ਬਹਿ ਜਾ ਥੱਲੇ ਝੁੱਕ ਕੇ, ਠੀਕ ਆ, ਜਾਂ ਆਰਮਡ ਰੋਬਰੀ ਜਿਹੜੀ ਕਰ ਲਈ। ਸੋ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਤੁਸੀਂ ਜਦੋਂ ਤੁਹਾਡੇ ਕੋਲ ਪੁਲਿਸ ਨੇ ਆਉਣਾ ਨਾ ਸਟੋਰ ਤੇ, ਤਾਂ ਉਹਨੂੰ ਖੁੱਲ ਕੇ ਜਿਹੜਾ ਦੱਸਣਾ ਆਪਣਾ ਕਿ ਭਾਈ ਕੀ ਹੋਇਆ ਸੀ, ਸਾਰਾ ਸੀਕੁਐਂਸ ਜਿਹੜਾ ਦੱਸਣਾ। ਕਈ ਵਾਰੀ ਆਪਾਂ ਏਦਾਂ ਦੇਖਦੇ ਹਾਂ ਕਿ ਧੱਕਾ ਜਿਹੜਾ ਹੋਇਆ ਹੁੰਦਾ, ਪਰ ਪੁਲਿਸ ਵਾਲਾ ਵਧੀਆ ਰਿਪੋਰਟ ਨਹੀਂ ਬਣਾਉਂਦਾ, ਉਹ ਐਵੇਂ ਸਰਸਰੀ ਜੀ ਲਿਖ ਦਿੰਦਾ ਕਿ ਅਣਪਛਾਤਾ ਬੰਦਾ ਸੀਗਾ, ਪਤਾ ਨਹੀਂ ਕੀ ਹੋਇਆ। ਉਹਨੂੰ ਖੁੱਲ ਕੇ ਦੱਸਣਾ, ਜੇ ਕੋਈ ਹਥਿਆਰ ਵਰਤਿਆ ਗਿਆ, ਨਹੀਂ ਵਰਤਿਆ ਗਿਆ, ਫੋਟੋਆਂ ਵੀਡੀਓ ਜਿਹੜੀਆਂ ਉਹ ਦਿਖਾਣੀਆਂ ਉਹਨੂੰ, ਠੀਕ ਆ। ਤੇ ਜ਼ਿਆਦਾਤਰ ਆਪਾਂ ਇਹ ਦੇਖਦੇ ਹਾਂ ਕਿ ਜਿਹੜੇ ਮਾਲਕ ਮੂਲਕ ਹੁੰਦੇ ਆ ਸਟੋਰਾਂ ਦੇ, ਉਹ ਤਕਰੀਬਨ ਜਿਹੜੇ ਹੈਗੇ ਆ 99% ਕੇਸਾਂ 'ਚ ਪਤਾ ਹੀ ਹੈ ਸਾਰਿਆਂ ਨੂੰ, ਉਹ ਹੈਲਪ ਨਹੀਂ ਕਰਦੇ, ਠੀਕ ਆ, ਆਪਣੀ ਕਮਿਊਨਿਟੀ ਵਾਲਿਆਂ ਦੀ। ਭਾਵੇਂ ਬੰਦਾ ਜੋ ਮਰਜ਼ੀ ਕਰੀ ਜਾਵੇ, ਉਹ ਵੀਡੀਓ ਜਿਹੜੀਆਂ ਜਦ ਤੱਕ ਦੇਖੀਆਂ ਆਪਾਂ ਕਦੀ ਨਹੀਂ ਕਿਸੇ ਨੇ ਦਿੱਤੀ, ਉਹ ਆਪਣੀ ਵੀਡੀਓ ਜਿਹੜੀ ਗਾਇਬ ਕਰ ਦਿੰਦੇ ਆ ਜਾਂ ਡਿਲੀਟ ਕਰ ਦਿੰਦੇ ਆ, ਠੀਕ ਆ। ਠੀਕ ਹੈ। ਤੇ ਉਹ ਜਿਹੜੇ ਹੈਗੇ ਆ ਆਪਣੇ ਜੋ ਵੀ ਤੁਹਾਡੇ ਮਾਲਕ ਮੂਲਕ ਜਿਹੜੇ ਹੈਗੇ ਆ, ਸਿੱਧੀ ਗੱਲ ਕਰੋ ਕਿ ਭਾਈ ਆ ਮੈਨੂੰ ਜਿਹੜਾ ਚਾਹੀਦਾ ਇਮੀਗ੍ਰੇਸ਼ਨ ਪਰਪਸ ਦੇ ਲਈ। ਲਾਅ ਐਨਫੋਰਸਮੈਂਟ ਨਾਲ ਜਿਹੜੀ ਪੂਰੀ ਉਹ ਕਰੋ। ਉਸੇ ਵੇਲੇ ਲਾਅ ਐਨਫੋਰਸਮੈਂਟ ਨੂੰ ਜਿਹੜਾ ਕਾਲ ਕਰਕੇ ਕਹੋ ਕਿ ਇਹ ਜਿਹੜਾ ਮਾਲਕ ਡਿਲੀਟ ਨਾ ਕਰ ਦੇਵੇ, ਇੱਥੇ ਇਹਨੇ ਕੈਮਰਾ ਲਗਾਇਆ ਵਾ, ਇਹਦੇ ਕੋਲ ਜਿਹੜੀ ਰਿਕਾਰਡਿੰਗ ਜਿਹੜੀ ਹੈਗੀ ਹੈ ਹਨਾ, ਉਹਨਾਂ ਨੂੰ ਉਸੇ ਵੇਲੇ ਜਿਹੜਾ ਪੁਲਿਸ ਨੂੰ ਉਹ ਇਤਲਾਹ ਦਿਓ ਉਸ ਚੀਜ਼ ਦੀ। ਸਾਰਾ ਸਬੂਤ ਮਤਲਬ ਔਨ ਦਾ ਮੌਕੇ ਤੇ ਤੁਸੀਂ ਜਿਹੜਾ ਪੁਲਿਸ ਨਾਲ ਗੱਲ ਕਰਨੀ ਆ। ਸੋ ਇਹਦੇ ਵਿੱਚ ਏਦਾਂ ਨਹੀਂ ਮੈਂ ਆਪਣੇ ਦੋਸਤ ਨੂੰ ਕਾਲ ਕਰ ਦੇਣੀ, ਮੀਡੀਆ ਕਾਲ ਕਰ ਦੇਣੀ ਕਿ ਮੇਰੇ ਨਾਲ ਬੜਾ ਧੱਕਾ ਹੋਇਆ ਵਾ। ਪੁਲਿਸ ਨੂੰ ਕਾਲ ਕਰਨੀ ਆ, ਉਹਨਾਂ ਨੂੰ ਸਾਰਾ ਸਮਝਾਉਣਾ, ਸਾਰਾ ਦੱਸਣਾ, ਹਰੇਕ ਚੀਜ਼ ਜਿਹੜੀ ਡਾਕੂਮੈਂਟ ਕਰਨੀ ਆ। ਇਹਦੇ ਵਿੱਚ ਜਿਹੜਾ ਤੁਹਾਡੇ ਤੇ ਹਮਲਾਵਰ ਸੀਗੇ, ਉਹਨਾਂ ਦੇ ਜਿਹੜੇ ਐਕਸ਼ਨ ਹੈਗੇ, ਠੀਕ ਆ, ਉਹ ਆਏ, ਹਥਿਆਰ ਵਰਤਿਆ ਕਿ ਨਹੀਂ ਵਰਤਿਆ, ਤੁਹਾਨੂੰ ਉਹਨਾਂ ਨੇ ਡੱਕ ਕੇ ਰੱਖਿਆ ਕਿ ਨਹੀਂ ਰੱਖਿਆ, ਏਦਾਂ ਦੀਆਂ ਜਿਹੜੀਆਂ ਚੀਜ਼ਾਂ, ਤੁਸੀਂ ਆਪਣੀ ਖੁੱਲ ਸੀ ਤੁਹਾਨੂੰ ਕਿਤੇ ਜਾਣ ਦੀ ਕਿ ਨਹੀਂ, ਕਿਉਂ ਤੁਹਾਨੂੰ ਏਦਾਂ ਲੱਗਾ ਕਿ ਤੁਹਾਨੂੰ ਉੱਥੇ ਰੁਕ ਕੇ ਰਹਿਣਾ ਪੈਣਾ, ਤੇ ਬੰਦਾ ਤੁਹਾਨੂੰ ਡੇਂਜਰਸ ਜਿਹੜਾ ਕਿਉਂ ਲੱਗਾ। ਸੋ ਉਹਦੇ ਹਿਸਾਬ ਨਾਲ ਜਿਹੜਾ ਪੁਲਿਸ ਨੂੰ ਆਪਣਾ ਪੂਰਾ ਵੇਰਵਾ ਜਿਹੜਾ ਦੇਣਾ, ਤੇ ਫਿਰ ਆਪਣੀ ਜਿਹੜੀ ਗੱਲਬਾਤ ਆ ਉਹ ਅੱਗੇ ਜਾਊਗੀ। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਪ੍ਰੋਸੈਸ ਆ, ਇਹ ਜਿਹੜੀ ਚੀਜ਼ ਹੁੰਦੀ ਆ। ਇੱਕ ਇਹ ਵੀ ਅਕਸਰ ਸਵਾਲ ਆਉਂਦਾ ਰਹਿੰਦਾ ਵੀ ਜੇ ਕਿਸੇ ਦਾ ਯੂ ਵੀਜ਼ਾ ਲੱਗਾ ਹੁੰਦਾ ਹੈ, ਕੀ ਉਹ ਬਾਅਦ ਦੇ ਵਿੱਚ ਟਰੈਵਲ ਕਰ ਸਕਦਾ ਅਬਰੋਡ ਤੇ ਦੁਬਾਰਾ ਯੂਐਸ ਦੇ ਵਿੱਚ ਐਂਟਰੀ ਹੋ ਸਕਦੀ ਹੁੰਦੀ ਹੈ? ਹਾਂਜੀ ਬਿਲਕੁਲ, ਉਹ ਪਰ ਅਗੇਨ ਉਹ ਕਰ ਸਕਦੇ ਆ, ਤੇ ਯੂ ਵੀਜ਼ੇ ਦੀ ਸਟੈਂਪ ਚਾਹੀਦੀ ਆ ਜਾਂ ਬੰਦੇ ਕੋਲ ਟਰੈਵਲ ਡਾਕੂਮੈਂਟ ਕੋਈ ਹੋਰ ਹੋਣਾ ਚਾਹੀਦਾ। ਪਰ ਇਹਦੇ ਨਾਲ ਨਾਲ ਨਾ ਤੁਸੀਂ ਹੋਰ ਚੀਜ਼ਾਂ ਜਿਹੜੀਆਂ ਦੇਖਣੀਆਂ, ਕਿ ਰਿਮੂਵਲ ਆਰਡਰ ਤਾਂ ਨਹੀਂ ਹੈਗਾ, ਤੁਹਾਡੇ ਡੀਪੋਰਟੇਸ਼ਨ ਤਾਂ ਨਹੀਂ ਲੱਗੀ, ਤੁਸੀਂ ਇਹਨੂੰ ਜਿਹੜਾ ਕਿੱਦਾਂ ਡੀਲ ਕਰਨਾ, ਠੀਕ ਹੈ। ਕਈ ਵਾਰੀ ਤੁਹਾਨੂੰ ਵੇਵਰ ਜਿਹੜਾ ਪਹਿਲਾਂ ਲੈਣਾ ਪੈਂਦਾ, ਤੇ ਏਦਾਂ ਦੀਆਂ ਚੀਜ਼ਾਂ ਤੁਸੀਂ ਜਿਹੜੀਆਂ ਸੀਗੀਆਂ ਉਹ ਕਰਕੇ ਜਿਹੜੀਆਂ ਰੱਖਣੀਆਂ ਪਹਿਲਾਂ। ਸਿੱਧੇ ਨਹੀਂ ਜਿਹੜਾ ਟਰੈਵਲ ਦਾ ਪੰਗਾ ਲੈਣਾ, ਕਿ ਯੂ ਵੀਜ਼ਾ ਆ ਗਿਆ ਤੇ ਤੁਸੀਂ ਸਿੱਧੇ ਟਰੈਵਲ ਦਾ ਜਿਹੜਾ ਪੰਗਾ ਲੈ ਲਿਆ। ਤੇ ਇਹਦੇ ਵਿੱਚ ਤੁਹਾਨੂੰ 192 ਜਿਹੜਾ ਵੇਵਰ ਆ ਉਹ ਫਾਈਲ ਪਹਿਲਾਂ ਜਿਹੜਾ ਕਰਨਾ ਪੈਂਦਾ, ਜਿਹੜਾ ਤੁਹਾਨੂੰ ਐਡਵਾਂਸ ਪਰਮਿਸ਼ਨ ਦਿੰਦਾ ਟਰੈਵਲ ਕਰਨ ਦੀ, ਆਉਣ ਦੀ। ਠੀਕ ਹੈ। ਇਹ ਹੁਣ ਐਪਲੀਕੇਸ਼ਨ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਜੇ ਤੁਹਾਡੇ ਨਾਲ ਇਦਾਂ ਦੀਆਂ ਚੀਜ਼ਾਂ ਹੋਈਆਂ ਆ, ਜਿਹੜੇ ਕਿਹੜੇ ਬੰਦੇ ਜਿਹੜੇ ਐਲੀਜੀਬਲ ਹੈਗੇ ਆ, ਸੋ ਹੁਣ ਜਦੋਂ ਐਪਲੀਕੇਸ਼ਨ ਲਾਉਣੀ ਆ, ਉਹਦਾ ਕੀ ਪ੍ਰੋਸੈਸ ਜਿਹੜਾ ਉਹ ਹੈਗਾ ਆ, ਕੀ ਸਿਨਾਰੀਓਜ਼ ਜਿਹੜੇ ਆ ਉਹ ਬਣ ਜਾਂਦੇ ਹੈਗੇ ਆ, ਕੀ ਕੀ ਇਨਕਲੂਡ ਕਰਨਾ ਹੁੰਦਾ ਹੈ ਆਪਣੀ ਐਪਲੀਕੇਸ਼ਨ ਦੇ ਨਾਲ? ਜਿਹੜੀ ਯੂ ਵੀਜ਼ੇ ਦੀ ਐਪਲੀਕੇਸ਼ਨ ਉਹਦੇ ਵਿੱਚ ਤੁਸੀਂ ਓਬਵੀਅਸਲੀ ਜਿਹੜਾ ਮੇਨ ਚੀਜ਼ ਨਾ ਸਭ ਤੋਂ ਐਂਡ ਦੇ ਵਿੱਚ ਇਹ ਆ ਜਾਂਦੀ ਹੈ ਕਿ ਉਹ ਕਹਿੰਦੇ ਕਿ ਤੁਹਾਨੂੰ ਨੁਕਸਾਨ ਇਹਦਾ ਕੀ ਪਹੁੰਚਿਆ ਸੀਗਾ, ਠੀਕ ਹੈ। ਹੁਣ ਤੁਹਾਡੇ ਸਿਰ ਤੇ ਕਿਸੇ ਨੇ ਬੰਦੂਕ ਰੱਖਤੀ, ਜਾਂ ਤੁਹਾਨੂੰ ਜੋ ਵੀ ਤੁਹਾਡੇ ਨਾਲ ਧੱਕਾ ਕੀਤਾ, ਫਿਜ਼ੀਕਲ ਕਈ ਵਾਰੀ ਮੈਨੀਫੈਸਟੇਸ਼ਨ ਹੋ ਜਾਂਦੀ ਆ, ਚਲੋ ਉਹ ਤਾਂ ਤੁਸੀਂ ਡਾਕੂਮੈਂਟ ਕਰ ਸਕਦੇ ਆ ਕਿ ਕੀ ਇਲਾਜ ਮੈਂ ਉਦੋਂ ਕਰਾਇਆ ਸੀਗਾ। ਉਹਦੇ ਵਿੱਚ ਇਹ ਹੈ ਕਿ ਉਹਨੇ ਤੈਨੂੰ ਇਫੈਕਟ ਕਿੱਦਾਂ ਕੀਤਾ, ਠੀਕ ਆ। ਸੋ ਇਹ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਹੈਗਾ, ਇਸ ਚੀਜ਼ ਦਾ ਮਜ਼ਾਕ ਵੀ ਬਹੁਤ ਬਣਾਇਆ ਜਾਂਦਾ, ਤੇ ਇਹਨੂੰ ਸੀਰੀਅਸਲੀ ਵੀ ਨਹੀਂ ਲੈਂਦੇ ਹਨਾ ਲੋਕੀ। ਤੇ ਸਾਰੀ ਉਮਰ ਜਿਹੜੀ ਕਲਪ ਕੇ ਵੀ ਕਈ ਬੰਦੇ ਜਿਹੜੇ ਕੱਢ ਦਿੰਦੇ ਆ ਦੁਖੀ ਹੋ ਗਏ। ਮੈਂਟਲ ਹੈਲਥ ਦੀ ਗੱਲ ਜਿਹੜੀ ਇੱਥੇ ਕਰਾਂਗੇ, ਠੀਕ ਆ। ਤੇ ਆਪਣੀ ਕਮਿਊਨਿਟੀ ਵਿੱਚ ਇਹਦਾ ਜਿੱਦਾਂ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਮਜ਼ਾਕ ਹੀ ਸਮਝਿਆ ਜਾਂਦਾ, ਕਿ ਜੇ ਬੰਦਾ ਕਵੇ ਮੈਂ ਥੈਰੇਪਿਸਟ ਨਾਲ ਗੱਲ ਕਰਨੀ ਆ ਜਾਂ ਕਾਉਂਸਲਰ ਨਾਲ ਗੱਲ ਕਰਨੀ ਆ, ਉਹਨੂੰ ਕਹਿੰਦੇ ਲੈ ਇਹ ਪਾਗਲ ਆ, ਹਿੱਲ ਗਿਆ ਏਦਾਂ, ਹਨਾ। ਸਾਰਿਆਂ ਨੂੰ ਪਤਾ ਮੈਂ ਕੀ ਗੱਲ ਜਿਹੜੀ ਕਰ ਰਿਹਾ। ਪਰ ਇਹਨਾਂ ਨੇ ਆਪਣੀਆਂ ਨਾ ਸਟੱਡੀਜ਼ ਕੀਤੀਆਂ, ਜਦੋਂ ਹੁਣ ਬੰਦੂਕ ਤੁਹਾਡੇ ਤੇ ਤਾਨਤੀ ਹਨਾ ਕਿਸੇ ਨੇ, ਜਾਂ ਤੁਸੀਂ ਬੰਦਾ ਏਦਾਂ ਦੇ ਟਰੋਮੈਟਿਕ ਉਹ 'ਚੋਂ ਚੱਲ ਜਾਂਦਾ, ਤੁਸੀਂ ਉਹ ਗੱਲ ਨੂੰ, ਠੀਕ ਆ, ਵੀ ਤੁਹਾਨੂੰ ਕੁਛ ਨਾ ਹੋਇਆ ਹੋਵੇ, ਪਰ ਇਹ ਆ ਕਿ ਤੁਹਾਨੂੰ ਨਹੀਂ ਪਤਾ ਕਿ ਉਹਦਾ ਇਫੈਕਟ ਕਿੱਦਾਂ ਪੈਣਾ ਤੁਹਾਡੀ ਸਾਈਕੋਲੋਜੀ ਤੇ, ਠੀਕ ਆ। ਉਹਨੇ ਤੁਹਾਡੀ ਨੀਂਦ ਕਿੱਦਾਂ ਖਰਾਬ ਕਰਨੀ ਆ, ਉਹਨੇ ਕਿੱਦਾਂ ਦਾ ਟਰਾਮਾ ਜਿਹੜਾ ਤੁਹਾਡੇ 'ਚ ਕੈਰੀ ਕਰਨਾ।
ਸੋ ਜਿਹੜਾ ਟਰਾਮਾ ਕੀ ਹੁੰਦਾ ਕਿ ਇਹ ਫਿਜ਼ੀਕਲ ਸੱਟ ਨਹੀਂ ਹੁੰਦੀ, ਇਹ ਮੈਂਟਲੀ ਤੁਹਾਡੇ ਨਾ ਸਕਾਰ ਹੋ ਜਾਂਦਾ। ਇਹਨੂੰ ਤੁਸੀਂ ਫਿਰ ਲਾਈਫ ਲੌਂਗ ਜਿਹੜੀ ਕੈਰੀ ਕਰਦੇ ਆ। ਈਵਨ ਉਹਨਾਂ ਦੀਆਂ ਸਟੱਡੀਜ਼ ਤਾਂ ਏਦਾਂ ਕਿ ਜਿੱਦਾਂ ਪੇਰੈਂਟਸ ਦਾ ਆਪਸ 'ਚ ਕੀ ਰਿਲੇਸ਼ਨਸ਼ਿਪ ਆ, ਉਹਦਾ ਟਰਾਮਾ ਉਹ ਅੱਗੇ ਬੱਚਿਆਂ ਤੇ ਪਾਸ ਕਰਦੇ ਆ, ਉਹ ਬੱਚੇ ਅੱਗੇ ਜਾ ਕੇ ਆਪਣੇ ਬੱਚਿਆਂ ਤੇ ਪਾਸ ਕਰਦੇ ਆ। ਇਹ ਜਿਹੜਾ ਇੱਕ ਕੜੀ ਜਿਹੜੀ ਚੱਲਦੀ ਰਹਿੰਦੀ ਹੈ ਨਾ, ਟਰਾਮਾ ਜਨਰੇਸ਼ਨ ਟੂ ਜਨਰੇਸ਼ਨ ਜਿਹੜਾ ਪਾਸ ਹੁੰਦਾ। ਤੁਹਾਡੇ ਨਾਲ ਕੋਈ ਵੀ ਏਦਾਂ ਦਾ ਸੀਰੀਅਸ ਕੋਈ ਵੀ ਜਦੋਂ ਚੀਜ਼ ਹੋ ਜਾਂਦੀ ਹੈ, ਤੁਸੀਂ ਕਾਉਂਸਲਰ ਦੇ ਕੋਲ ਜਾਓ, ਠੀਕ ਹੈ? ਉਹਨੇ ਤੁਹਾਡੇ ਸੈਸ਼ਨ ਲੈਣੇ ਹੁੰਦੇ ਆ। ਉਹ ਸੈਸ਼ਨ ਦੇ ਵਿੱਚ ਉਹ ਤੁਹਾਡੇ ਕੋਲ ਬੇਸਿਕ ਸਵਾਲ ਪੁੱਛਦਾ, ਕੋਈ ਏਦਾਂ ਨਹੀਂ ਕਿਸੇ ਨੇ ਤੁਹਾਡੇ ਦਿਮਾਗ 'ਚ ਵੜ ਕੇ ਕੋਈ ਇਲਾਜ ਕਰ ਦੇਣਾ, ਫਿਕਸ ਕਰ ਦੇਣਾ। ਸੋ ਉਹਨੇ ਕਾਉਂਸਲਿੰਗ ਜਿਹੜੀ ਤੁਹਾਡੀ ਕਰਨੀ ਹੁੰਦੀ, ਉਹਨੇ ਪੁੱਛਣਾ ਕਿ ਕੀ ਕਿੱਦਾਂ। ਸੋ ਉਹਨਾਂ ਦੀ ਡਿਗਰੀਆਂ ਹੁੰਦੀਆਂ, ਦੇ ਆਰ ਟ੍ਰੇਨਡ ਪੀਪਲ, ਠੀਕ ਆ? ਤਾਂ ਉਹ ਕਹਿੰਦਾ ਮੈਂ ਆਪਣੇ ਦੋਸਤ ਨਾਲ ਗੱਲ ਕਰ ਲਈ ਜੀ, ਬੜਾ ਆਰਾਮ ਆ ਗਿਆ। ਨਹੀਂ, ਦੋਸਤ ਥੈਰੇਪਿਸਟ ਨਹੀਂ ਹੁੰਦਾ, ਦੋਸਤ ਦੇ ਕੋਲ ਲਾਇਸੈਂਸ ਨਹੀਂ ਹੈਗਾ, ਉਹਨੂੰ ਨਹੀਂ ਪਤਾ ਕਿ ਕੀ ਚੀਜ਼ਾਂ ਕਿੱਦਾਂ ਇਹਨਾਂ ਟਰਾਮਾ ਰਿਸਪੌਂਸ ਕਿੱਦਾਂ ਹੋਣੀ ਚਾਹੀਦੀ ਹੈ। ਸੋ ਜਿਹੜੇ ਪ੍ਰੋਫੈਸ਼ਨਲ ਕਾਉਂਸਲਰ ਜਿਹੜੇ ਬਣੇ ਹੋਏ ਆ, ਇਹਨਾਂ ਕੋਲ ਜਾ ਕੇ ਆਪਣੇ ਸੈਸ਼ਨਸ ਜਿਹੜੇ ਉਹ ਲਗਾਓ, ਠੀਕ ਆ? ਉਹ ਤੁਹਾਡੀ ਰਿਪੋਰਟ ਜੇ ਕੁਛ ਉਹਨੂੰ ਲੱਗਿਆ ਕਿ ਕੋਈ ਸਿੰਪਟਮਸ ਹੈਗੇ ਆ, ਕਿੱਦਾਂ ਇਹ ਤੁਹਾਡੀ ਸਾਈਕੋਲੋਜੀ ਨੂੰ, ਮੈਂਟਲ ਹੈਲਥ ਨੂੰ ਅਫੈਕਟ ਕਰਦਾ, ਉਹ ਇਵੈਂਚੁਅਲੀ ਤੁਹਾਨੂੰ ਟ੍ਰੀਟਮੈਂਟ ਵੀ ਪ੍ਰਿਸਕ੍ਰਾਈਬ ਕਰ ਸਕਦੇ ਆ। ਮੇਬੀ ਉਹ ਨਾ ਕਰਨ, ਮੇਬੀ ਉਹ ਕਹਿਣ ਠੀਕ ਆ, ਯੂ ਆਰ ਫਾਈਨ, ਠੀਕ ਹੈ? ਤੇ ਮੇਬੀ ਇਹਦੇ ਇਫੈਕਟ ਕਈਆਂ ਨੂੰ ਬਹੁਤ ਸਾਲ ਜਿਹੜੇ ਲੱਗੇ ਰਹਿਣ। ਸਾਨੂੰ ਇੱਕ ਵਾਰੀ ਇਮੀਗ੍ਰੇਸ਼ਨ ਨੇ ਜਿਹੜਾ ਕੁਐਸਚਨ ਕੀਤਾ ਸੀਗਾ ਕਿ ਕਿੱਦਾਂ ਨਾ ਯੂ ਵੀਜ਼ਾ, ਹੁਣ ਸਾਰਿਆਂ ਨੂੰ ਪਤਾ ਕਿ 7-8 ਸਾਲ ਦਾ ਪ੍ਰੋਸੈਸ ਮਿਨੀਮਮ ਜਿਹੜਾ ਹੈਗਾ ਹੀ ਆ ਜੀ। ਤੇ ਇਮੀਗ੍ਰੇਸ਼ਨ ਪੁੱਛਦੀ ਕਿ ਕੀ ਪ੍ਰੋਬਲਮ ਮੈਨੂੰ ਪਈ ਸੀਗੀ ਨਾ, ਜਿਹੜੀ ਆਰਐਫਈ ਸਾਨੂੰ ਜਦੋਂ ਆਈ 4-5 ਸਾਲ ਬਾਅਦ। ਤੇ ਸਾਈਕੈਟ੍ਰਿਸਟ ਦੀ ਜਿਹੜੀ ਸਾਈਕ ਇਵੈਲੂਏਸ਼ਨ ਸੀ ਬਹੁਤ ਜ਼ਿਆਦਾ ਹੈਲਪਫੁਲ ਸੀਗੀ। ਉਹਦੇ ਵਿੱਚ ਠੀਕ ਹੈ। ਇੰਨੀਆਂ ਕਿ ਜਿੱਦਾਂ ਡਿਟੇਲ ਸੀਗੀਆਂ ਕਿ ਉਹਨੂੰ ਜਿੱਦਾਂ ਨਾ ਕੰਮ ਤੇ ਹੁਣ ਟੈਨਸ਼ਨ ਪੈ ਗਈ। ਉਹ ਕੰਮ ਜਾਂਦੇ ਵੀ ਅੱਗੇ ਪਿੱਛੇ ਦੇਖ ਕੇ ਜਾਇਆ ਕਰੇ, ਗਾਰਬੇਜ ਉਹਨੇ ਸੁੱਟਣਾ ਉਹ ਦੇਖ ਕੇ ਜਾਇਆ ਕਰੇ, ਬਾਹਰ ਮੈਨੂੰ ਕੋਈ ਫੜ ਨਾ ਲਵੇ, ਠੀਕ ਹੈ? ਕਿਉਂਕਿ ਉਹਦੇ ਉੱਤੇ ਆਲਰੇਡੀ ਬੰਦੂਕ ਰੱਖੀ ਹੋਈ। ਜਿਹੜਾ ਇਨਸੀਡੈਂਟ ਸੀਗਾ ਉਹ ਬੰਦੇ ਨੂੰ ਹੌਂਟ ਕਰਦੇ ਰਿਹਾ ਕਈ ਸਾਲ। ਤੇ ਸੌਣ ਦੇ ਵਿੱਚ ਪ੍ਰੋਬਲਮ, ਜਿੱਦਾਂ ਨਾ ਹੁਣ ਕਈ ਵਾਰੀ ਫੋਰ ਐਗਜ਼ਾਮਪਲ ਕਿ ਇੱਕ ਬੰਦਾ ਉਹਨੂੰ ਕਹਿਣਾ ਵਹਿਮ ਪੈ ਜਾਂਦਾ, ਉਹ ਕੁੰਡੀ ਚੈੱਕ ਕਰੀ ਜਾਂਦਾ ਹਨਾ ਦਰਵਾਜ਼ੇ ਦੀ, ਕਿ ਮੇਰਾ ਦਰਵਾਜ਼ਾ ਲੱਗਾ ਕਿ ਨਹੀਂ, ਬਾਥਰੂਮ ਦਰਵਾਜ਼ਾ ਲੌਕ ਹੋਇਆ ਕਿ ਨਹੀਂ ਹੋਇਆ ਨਾ। ਮਲਟੀਪਲ ਟਾਈਮ ਜਿਹੜਾ ਬੰਦਾ ਸੇਮ ਚੀਜ਼ ਕਰੀ ਜਾਂਦਾ। ਕੋਈ ਬੰਦਾ ਹੱਥ ਹੀ ਧੋਈ ਜਾਂਦਾ ਕਿ ਲੈ ਮੇਰੇ ਹੱਥ ਗੰਦੇ ਹੋ ਗਏ। ਸੋ ਏਦਾਂ ਦੇ ਕਈ ਸਾਰੀਆਂ ਜਿਹੜੀਆਂ ਚੀਜ਼ਾਂ ਸਾਡੀ ਸਮਝ ਤੋਂ, ਸਾਡੀ ਡਿਸਕਸ਼ਨ ਤੋਂ, ਇਹ ਟਾਕ ਸਾਡੇ ਇਹ ਪ੍ਰੋਗਰਾਮ ਤੋਂ ਬਾਹਰ ਆ। ਮਤਲਬ ਮੈਂ ਇਹ ਕਹਿ ਰਿਹਾ ਕਿ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਨਾ, ਉਹ ਕੋਈ ਬੰਦਾ ਕਿੱਦਾਂ ਰਿਐਕਟ ਕਰਦਾ, ਉਹਦਾ ਬਿਹੇਵੀਅਰ ਕਿੱਦਾਂ ਹੁੰਦਾ ਸਾਰਾ, ਉਹ ਸਾਰੀਆਂ ਚੀਜ਼ਾਂ ਦੀ ਉਹ ਇੱਕ ਸਾਈਕ ਰਿਪੋਰਟ ਜਿਹੜੀ ਬਣਾ ਦਿੰਦੇ ਆ, ਜਿਹੜੀ ਯੂ ਵੀਜ਼ੇ 'ਚ ਬਿਲਕੁਲ ਬਹੁਤ ਜ਼ਿਆਦਾ ਤੁਹਾਡੀ ਬਾਅਦ 'ਚ ਹੈਲਪਫੁਲ ਹੁੰਦੀ ਹੈ ਹਨਾ। ਤੇ ਜੇ ਤੁਹਾਡੇ ਨਾਲ ਏਦਾਂ ਦਾ ਕ੍ਰਾਈਮ ਹੁੰਦਾ, ਤੁਸੀਂ ਇਹ ਜਿਹੜੀ ਥੈਰੇਪੀ, ਕਾਉਂਸਲਿੰਗ ਜਿਹੜੀ ਜ਼ਰੂਰ ਲਓ ਜਾ ਕੇ। ਉਹ ਤੁਹਾਨੂੰ ਬਾਅਦ ਦੇ ਵਿੱਚ ਤੁਹਾਨੂੰ ਉਹ ਬਹੁਤ ਜ਼ਿਆਦਾ ਜਿਹੜੀ ਹੈਲਪਫੁਲ ਹੋ ਸਕਦੀ ਹੈ। ਕਿਉਂਕਿ ਜਦੋਂ ਇਮੀਗ੍ਰੇਸ਼ਨ ਪੁੱਛੂਗੀ ਕਿ ਬਾਈ ਤੇਰੇ ਤੇ ਤੂੰ ਤਾਂ ਖੜਾ ਸੀਗਾ, ਤੈਨੂੰ ਕੀ ਉੱਥੇ ਤੈਨੂੰ ਕਿਹੜਾ ਉਹਨੇ ਫਿਜ਼ੀਕਲੀ ਟੱਚ ਕੀਤਾ ਹਨਾ, ਅਸਰ ਕੀ ਤੇ ਹੋਇਆ ਫਿਰ ਤੁਹਾਨੂੰ ਇਹ ਜਿਹੜੀ ਸਾਰੀ ਜਿਹੜੀ ਚੀਜ਼ ਹੈ, ਜਿਹੜਾ ਤੁਸੀਂ ਸਵਾਲ ਪਹਿਲਾਂ ਵੀ ਪੁੱਛਿਆ ਸੀਗਾ ਕਿ ਭਾਵੇਂ ਤੁਹਾਨੂੰ ਨੁਕਸਾਨ ਹੋਇਆ ਹੋਣਾ ਚਾਹੀਦਾ, ਨਹੀਂ ਹੋਇਆ ਹੋਣਾ ਚਾਹੀਦਾ। ਸੋ ਨੁਕਸਾਨ ਆਪਾਂ ਫਿਜ਼ੀਕਲ ਦੀ ਗੱਲ ਨਹੀਂ ਕਰ ਰਹੇ, ਆਪਾਂ ਮੈਂਟਲ ਜਿਹੜਾ ਨੁਕਸਾਨ ਆ, ਜਿਹੜਾ ਸਕਾਰਿੰਗ ਤੁਹਾਡੇ ਜਿਹੜੀ ਹੋਈ ਆ, ਉਹਦੀ ਵੀ ਆਪਾਂ ਜਿਹੜੀ ਗੱਲ ਕਰ ਰਹੇ ਆ। ਤੇ ਉਹ ਚੀਜ਼ ਨੂੰ ਨਹੀਂ ਤੁਸੀਂ ਅੰਡਰਮਾਈਨ ਕਰਨਾ। ਸੋ ਆਪਣੇ ਤੋਂ ਏਦਾਂ ਕਿ ਯਾਰ ਬੰਦੇ ਦੇ ਉੱਤੇ ਬੰਦੂਕ ਰੱਖੀ, ਉਹਨੇ ਸਾਈਕਲ ਚਲਾ ਕੇ ਘਰ ਚੱਲ ਜਾਣਾ, ਅਗਲੇ ਦਿਨ ਫੇਰ ਕੰਮ ਤੇ ਆ ਜਾਣਾ ਹੈ ਨਾ, ਕਿ ਰੋਜ਼ ਹੁੰਦਾ ਰਹਿੰਦਾ। ਤਾਂ ਠੀਕ ਆ, ਕਮਿਊਨਿਟੀ ਬਹੁਤ ਸਟਰੋਂਗ ਹੈਗੀ ਆ, ਪਰ ਇਸ ਚੀਜ਼ ਵੱਲ ਵੀ ਜਿਹੜਾ ਧਿਆਨ ਜਿਹੜਾ ਦੇਣਾ, ਸਪੈਸ਼ਲੀ ਜਿਹੜੇ ਯੰਗਰ ਬੰਦੇ, ਹੁਣ ਤੁਸੀਂ ਆਪਣੇ ਘਰਦਿਆਂ ਘੁਰਦਿਆਂ ਤੋਂ ਦੂਰ ਆ। ਸੋ ਬੰਦੇ ਨੂੰ 1000 ਮੈਂਟਲ ਜਿਹੜਾ ਚੈਲੰਜ ਜਿਹੜਾ ਹੁੰਦਾ, ਠੀਕ ਹੈ? ਬੰਦਾ ਆਪਣੇ ਆਪ 'ਚ ਹੀ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਆਪਣੀ ਜਰਨੀ ਉਹਨੂੰ ਲੱਗਦਾ ਕਿ ਮੈਂ ਇਮੀਗ੍ਰੈਂਟ ਦੀ ਤੈਅ ਕਰਨੀ ਆ, ਪਰ ਉਹਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਹੋਇਆ ਕਿ ਤੁਸੀਂ ਕਲਪ ਕੇ ਸੱਦ ਕੇ ਤੈਅ ਕਰਨੀ ਆ। ਦੈਟ ਵਿਲ ਚੇਂਜ ਯੂਅਰ ਪਰਸਨੈਲਿਟੀ, ਹੈ ਨਾ? ਤੁਸੀਂ ਸੋ ਇਹ ਸਾਰੀਆਂ ਜਿਹੜੇ ਟੂਲਸ ਜਿਹੜੇ ਇਸ ਕੰਟਰੀ ਦੇ ਵਿੱਚ ਅਵੇਲੇਬਲ ਹੈਗੇ ਆ, ਇਹਨੂੰ ਜ਼ਰੂਰ ਯੂਜ਼ ਕਰਨਾ ਹੈਗਾ। ਸੋ ਇੱਕ ਚਲੋ ਇਹ ਚੀਜ਼ ਜਿਹੜੀ ਹੋ ਗਈ। ਹੋਰ ਐਪਲੀਕੇਸ਼ਨ ਦੇ ਵਿੱਚ ਜਿਹੜੇ ਫਾਰਮਸ ਵਗੈਰਾ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਜਿਹੜੀਆਂ ਉਹ ਲਾਉਣੀਆਂ ਹੈਗੀਆਂ ਆ। ਜੀ। ਸੋ ਜਦੋਂ ਬੰਦਾ ਹੁਣ ਇਹ ਅਪਲਾਈ ਕਰ ਦਿੰਦਾ ਆ, ਉਸ ਤੋਂ ਬਾਅਦ ਦੇ ਵਿੱਚ ਆਪਣੇ ਜਿਹੜੇ ਡੈਰੀਵੇਟਿਵਸ ਆ, ਉਹਨਾਂ ਨੂੰ ਵੀ ਇਨਕਲੂਡ ਉਸੇ ਟਾਈਮ ਹੀ ਕੀਤਾ ਜਾ ਸਕਦਾ ਜਾਂ ਬਾਅਦ ਦੇ ਵਿੱਚ ਕੀਤਾ ਜਾਂਦਾ ਹੈ? ਵੀ ਜਿੱਦਾਂ ਤੁਸੀਂ ਸਪਾਊਸ ਦੀ ਗੱਲ ਕੀਤੀ ਸੀ, ਪਰਿਵਾਰ ਦੀ ਕੀਤੀ ਸੀ, ਬੱਚਿਆਂ ਦੀ ਗੱਲ ਕੀਤੀ ਸੀ, ਇਹ ਕਦੋਂ ਜਿਹੜੇ ਉਹ ਆਪਣੀ ਫਾਈਲ ਦੇ ਵਿੱਚ ਨਾਲ ਉਹਨਾਂ ਨੂੰ ਐਡ ਕੀਤਾ ਜਾ ਸਕਦਾ ਐਪਲੀਕੇਸ਼ਨ 'ਚ? ਨਾਲ ਹੀ ਤੁਸੀਂ ਜਿਹੜਾ 918 ਇਹ ਪਟੀਸ਼ਨ ਜਿਹੜੀ ਹੁੰਦੀ ਆ, ਉਹ ਫਾਈਲ ਤੁਸੀਂ ਕਰਦੇ ਆ, ਠੀਕ ਹੈ? ਤੇ ਡਜ਼ ਨਾਟ ਮੈਟਰ ਕਿ ਭਾਵੇਂ ਉਹ ਅਮਰੀਕਾ 'ਚ, ਭਾਵੇਂ ਉਹ ਬਾਹਰ ਆ, ਤੁਸੀਂ ਉਹਨਾਂ ਨੂੰ ਰਾਈਟ ਵੇ ਜਿਹੜਾ ਐਡ ਉਹ ਕਰ ਸਕਦੇ ਆ। ਅੱਛਾ, ਰਾਈਟ ਵੇ ਜਿਹੜਾ ਉਹ ਕਰ ਸਕਦੇ ਆ। ਉਮਰ ਦੀ ਕੋਈ ਸੀਮਾ ਹੁੰਦੀ ਆ? ਕਿੱਦਾਂ ਆ ਵਿਆਹ ਜਿਹੜਾ, ਜਿੱਦਾਂ ਹੁਣ ਮੰਨ ਲਓ ਜੇ ਕੋਈ ਇੱਥੇ ਆ, ਕਿਸੇ ਦਾ ਵਿਆਹ ਪਹਿਲਾਂ ਹੀ ਹੋਇਆ ਹੈਗਾ ਆ ਉਸ ਇਨਸੀਡੈਂਟ ਤੋਂ ਪਹਿਲਾਂ, ਫਿਰ ਉਹਨਾਂ ਨੂੰ ਵੀ ਨਾਲ ਐਡ ਕਰ ਲਿਆ ਜਾਂਦਾ ਹੈ? ਹਾਂਜੀ।
ਕਰ ਲਿਆ ਜਾਂਦਾ ਐਡ, ਠੀਕ ਹੈ। ਕਰ ਸਕਦੇ ਹਾਂ ਤੇ ਜੀ। ਪਰਿਵਾਰ ਦੇ ਜਿਹੜੇ ਮਾਤਾ ਪਿਤਾ ਆ ਜਾਂ ਭੈਣ ਭਾਈ ਆ, ਉਹਨਾਂ ਨੂੰ ਕਿਸ ਉਮਰ ਵਾਲਿਆਂ ਨੂੰ ਜਿਹੜਾ ਉਹਦੇ ਵਿੱਚ ਐਡ ਕੀਤਾ ਜਾ ਸਕਦਾ ਹੈ, ਜਾਂ ਉਹਨਾਂ ਦੇ ਉਹ ਤਾਂ ਜਿਹੜਾ ਕੇਸ ਪਾਸ ਜਿਹੜੇ ਹੋਣ ਨਾਲ ਤੋਂ ਤੱਕ ਬਾਅਦ ਚ ਆ? ਜੀ, ਜਿਹਨਾਂ ਨਾਲ ਧੱਕਾ ਹੋਇਆ ਉਹਦੀ ਉਮਰ 21 ਸਾਲ ਤੋਂ ਛੋਟੀ ਹੋਣੀ ਚਾਹੀਦੀ ਹੈ, ਜੇ ਭਰਾਵਾਂ ਨੂੰ ਤੇ ਘਰਦਿਆਂ ਨੂੰ ਐਡ ਕਰਨਾ, ਤੇ ਭੈਣ ਭਰਾ ਦੀ ਉਮਰ ਫਿਰ 18 ਸਾਲ ਤੋਂ ਛੋਟੀ ਹੋਣੀ ਚਾਹੀਦੀ। ਠੀਕ ਹੈ, ਓਕੇ, ਠੀਕ ਹੈ। ਸੋ ਜਿਹੜੇ ਕੁਆਲੀਫਾਈਂਗ ਰਿਲੇਟਿਵਸ ਜਿਹੜੇ ਉਹ ਆ ਜਾਂਦੇ ਆ, ਉਹਨਾਂ ਦੇ ਉੱਤੇ ਵੀ ਕੋਈ ਬੰਦਿਸ਼ਾਂ ਹੁੰਦੀਆਂ ਵੀ ਉਹ ਕਿਹੜੇ ਜਿਹੜੇ ਆ ਉਹ ਕੁਆਲੀਫਾਈਂਗ ਰਿਲੇਟਿਵ ਜਿਹੜੇ ਉਹ ਬਣਦੇ ਇਹਦੇ ਵਿੱਚ? ਉਹਨਾਂ ਨੂੰ ਵੀ ਜਿੱਦਾਂ ਸੇਮ ਥਿੰਗ ਆ, 4 ਸਾਲ ਦਾ ਹੀ ਵੀਜ਼ਾ ਜਦੋਂ ਮਿਲਦਾ ਤੇ 3 ਸਾਲ ਉਹਨਾਂ ਨੂੰ ਵੀ ਫਿਰ ਜਿਹੜਾ ਰਹਿਣਾ ਪੈਂਦਾ, ਤੇ ਉਸ ਤੋਂ ਬਾਅਦ ਆਪਾਂ ਜਿਹੜਾ ਸੀਗਾ ਸੇਮ ਥਿੰਗ, ਜਿੱਦਾਂ ਆਪਾਂ 3 ਸਾਲ ਬਾਅਦ ਗ੍ਰੀਨ ਕਾਰਡ ਫਾਈਲ ਕਰ ਸਕਦੇ ਹਾਂ, ਉਹਨਾਂ ਦਾ ਵੀ ਫਿਰ ਆਪਾਂ 3 ਸਾਲ ਬਾਅਦ ਜਿਹੜਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਹਾਂ, ਵਾਂਸ ਉਹਨਾਂ ਨੂੰ ਯੂ ਵੀਜ਼ਾ ਜਿਹੜਾ ਮਿਲ ਜਾਂਦਾ ਡਿਪੈਂਡੈਂਟ ਦਾ। ਠੀਕ ਆ। ਇਹਦੇ ਵਿੱਚ ਇੱਕ ਤਾਂ ਡੈਰੀਵੇਟਿਵ ਵੀ ਹੁੰਦਾ ਆ, ਤੇ ਕੀ ਕੋਈ ਇਹ ਡਿਫਰੈਂਸ ਵੀ ਆ ਜਿਹੜਾ 929 ਆ ਉਹਦੇ ਵਿੱਚ ਤੇ ਡੈਰੀਵੇਟਿਵ ਦੇ ਵਿੱਚ ਕੀ U1 ਦੇ ਵਿੱਚ ਕੀ ਫਰਕ ਹੁੰਦਾ ਹੈ? ਸੋ ਡਿਫਰੈਂਟ ਜਿਹੜੇ ਪ੍ਰੋਸੈਸ ਹੈਗੇ ਯੂ ਵੀਜ਼ੇ ਦਾ, ਕਿੱਦਾਂ ਜਿਹੜੇ ਡਿਪੈਂਡੈਂਟਸ ਦਾ ਲੈਣਾ, ਜਿੱਦਾਂ ਕਿ ਪਹਿਲਾਂ ਦੱਸਿਆ ਕਿ 9th ਸਰਕਟ ਨੇ ਫਿਰ ਆਪਣੇ ਨਾ ਲਾਅ ਜਿਹੜੇ ਚੇਂਜ ਕਰਕੇ ਕਾਫੀ ਜਿਹੜੀ ਯੂ ਵੀਜ਼ੇ ਦੀ ਐਕਸਪੈਂਸ਼ਨ ਜਿਹੜੀ ਕਰਤੀ ਹੈ, ਤੇ ਆਪਣਾ ਜਿਹੜਾ ਹੁਣ 918A ਜਿਹੜਾ ਹੈਗਾ, ਉਹਦੇ ਥਰੂ ਆਪਾਂ ਪ੍ਰੋਸੈਸ ਤੇ ਜਿਹੜਾ ਜਾ ਸਕਦੇ ਹਾਂ, ਆਪਣੇ ਡੈਰੀਵੇਟਿਵਸ ਨੂੰ ਜਿਹੜਾ ਐਡ ਕਰ ਸਕਦੇ ਹਾਂ। ਠੀਕ ਹੈ। ਤੇ ਜੇ ਕਨਕਲੂਡ ਕਰਨਾ ਹੋਵੇ, ਲੀਗਲ ਰਿਕੁਆਇਰਮੈਂਟ ਕੀ ਆ, ਡਾਕੂਮੈਂਟਸ ਕਿਹੜੇ ਆ, ਜਾਂ ਹੋਰ ਇਸ ਤੋਂ ਇਲਾਵਾ ਕੀ ਕੀ ਜਿਹੜਾ ਇਸ ਦੇ ਵਿੱਚ ਚਾਹੀਦਾ ਹੁੰਦਾ ਆ, ਜਿਹੜਾ ਕੋਈ ਪੀੜਤ ਹੋਇਆ ਆ, ਕੋਈ ਵਿਕਟਮ ਆ ਕਿਸੇ ਕ੍ਰਾਈਮ ਦਾ, ਜਾਂ ਉਹਨੇ ਇਹ ਚੀਜ਼ ਜਿਹੜੀ ਉਹ ਦੇਖੀ ਹੈ ਜਾਂ ਸਹੀ ਹੈ? ਜੀ, ਸੋ ਉਹਦੇ ਵਿੱਚ ਪਹਿਲੀ ਗੱਲ ਤਾਂ ਕ੍ਰਾਈਮ ਜਿਹੜਾ ਹੋਇਆ ਹੋਣਾ ਚਾਹੀਦਾ, ਠੀਕ ਹੈ, ਤਾਂ ਹੀ ਯੂ ਵੀਜ਼ਾ ਜਿਹੜਾ ਮਿਲਦਾ। ਕ੍ਰਾਈਮ ਜਿਹੜਾ ਕੁਆਲੀਫਾਈਂਗ ਹੋਣਾ ਚਾਹੀਦਾ, ਸਾਰੇ ਕ੍ਰਾਈਮ ਇਹਦੇ ਵਿੱਚ ਨਹੀਂ ਆਉਂਦੇ, ਜਿੱਦਾਂ ਆਪਾਂ ਗੱਲ ਕੀਤੀ ਕਿ ਸਿੰਪਲ ਦੇ ਥੱਪੜ ਥੁੱਪੜ ਪਿਆ ਹੋਵੇ, ਉਹਦੇ ਵਿੱਚ ਕਈ ਵਾਰੀ ਨਹੀਂ ਗੱਲ ਬਣਦੀ ਬੰਦੇ ਦੀ। ਹੈਲਪਫੁਲਨੈਸ, ਕਿ ਤੁਸੀਂ ਲਾਅ ਐਨਫੋਰਸਮੈਂਟ ਦੀ ਹੈਲਪ ਕੀਤੀ ਆ, ਉਹ ਚੀਜ਼ ਜਿਹੜੀ ਮੇਨ ਆ। ਇਹ ਨਹੀਂ ਕਿ ਮੇਰੇ ਨਾਲ ਕ੍ਰਾਈਮ ਹੋਇਆ ਪਰ ਮੈਨੂੰ ਡਰ ਲੱਗਦਾ, ਮੈਂ ਗੱਲ ਨਹੀਂ ਕਰਨੀ ਪੁਲਿਸ ਨਾਲ, ਜਾਂ ਮੈਂ ਆਪਣੇ ਘਰ ਵਾਲੇ ਖਿਲਾਫ ਕ੍ਰਾਈਮ ਨਹੀਂ ਰਿਪੋਰਟ ਕਰਨਾ। ਸੋ ਮਤਲਬ ਕਿ ਕ੍ਰਾਈਮ ਰਿਪੋਰਟਿੰਗ ਜਿਹੜੀ ਹੈਗੀ ਆ, ਉਹ ਜਿਹੜੀ ਜ਼ਰੂਰੀ ਆ ਕਿ ਲਾਅ ਐਨਫੋਰਸਮੈਂਟ ਦੀ ਜਿਹੜੀ ਮਦਦ ਹੋਈ ਹੋਵੇ। ਤੇ ਇਹਦੇ ਨਾਲ ਤੁਹਾਨੂੰ ਜਿਹੜਾ ਨੁਕਸਾਨ ਕੀ ਹੋਇਆ, ਠੀਕ ਹੈ, ਫਿਜ਼ੀਕਲ ਨੁਕਸਾਨ ਦੀ ਆਪਾਂ ਗੱਲ ਕੀਤੀ ਆ, ਉਹ ਤਾਂ ਚਲੋ ਤੁਸੀਂ ਡਾਕਟਰ ਦੇ ਨੋਟਸ ਰਾਹੀਂ, ਮੈਡੀਕਲ ਟ੍ਰੀਟਮੈਂਟ ਰਾਹੀਂ ਡਾਕੂਮੈਂਟ ਕਰ ਸਕਦੇ ਹੋ। ਮੈਂਟਲ ਟਰਾਮਾ ਜਿਹੜਾ ਹੋਇਆ, ਉਹ ਵੀ ਤੁਸੀਂ ਅੱਗੇ ਆਪਣਾ ਪਹਿਲੂ ਜਿਹੜਾ ਰੱਖ ਸਕਦੇ ਆ। ਜਿਹੜਾ ਬੰਦਾ ਬਾਰਡਰ ਟੱਪ ਕੇ ਆਇਆ ਸੀਗਾ, ਉਹਨੂੰ ਇੱਕ ਵੇਵਰ ਵੀ ਨਾਲ ਜਿਹੜਾ ਫਾਈਲ ਕਰਨਾ ਹੁੰਦਾ, 192 I-192 ਜਿਹੜਾ ਹੁੰਦਾ, ਉਹ ਕਰਨਾ ਹੁੰਦਾ। ਆਪਣੇ ਆਇਡੈਂਟੀਟੀ ਡਾਕੂਮੈਂਟ ਵਗੈਰਾ ਜਿਹੜੇ ਲਗਾਉਣੇ ਹੁੰਦੇ ਆ। ਲਾਅ ਐਨਫੋਰਸਮੈਂਟ ਤੋਂ ਇੱਕ ਤੁਸੀਂ 918B ਸਰਟੀਫਿਕੇਸ਼ਨ ਜਿਹੜੀ ਉਹ ਲੈਣੀ ਹੁੰਦੀ ਆ। ਇਹ ਜਿਹੜੇ ਡਾਕੂਮੈਂਟ ਨਾਲ ਤੁਸੀਂ ਜ਼ਰੂਰ ਲਗਾਉਣੇ ਹੁੰਦੇ ਆ। ਹੋਰ ਕੋਈ ਚੀਜ਼ ਜਿਹੜੀ ਪੁਲਿਸ ਦੇ ਰਿਕਾਰਡ ਹੋ ਗਏ, ਕੋਰਟ ਦਾ ਰਿਕਾਰਡ ਹੋ ਗਿਆ, ਠੀਕ ਆ, ਸੱਜਣ ਮਿੱਤਰਾਂ ਦੀਆਂ ਲੈਟਰਸ ਵਗੈਰਾ ਤੁਸੀਂ ਲਗਾ ਸਕਦੇ ਆ, ਡਾਕਟਰ ਵਗੈਰਾ ਦੀਆਂ, ਮੈਂਟਲ ਹੈਲਥ ਪ੍ਰੋਫੈਸ਼ਨਲ ਦੀਆਂ ਲੈਟਰਸ ਤੁਸੀਂ ਲਗਾ ਸਕਦੇ ਆ। ਇਹਦੇ ਵਿੱਚ ਮੇਨ ਚੀਜ਼ ਆਪਾਂ ਜਿਹੜੀ ਦੇਖਣੀ ਹੁੰਦੀ ਆ, ਇੱਕ ਜਿਹੜੀ ਲੋਕੀ ਪੁੱਛਦੇ ਆ ਕਿ ਇਹ ਮੈਨੂੰ ਤਾਂ ਇੰਨੇ ਸਾਲ ਹੋ ਗਏ ਅਮਰੀਕਾ ਚ ਆਏ ਨੂੰ, ਹੁਣ ਵੀ ਮੇਰਾ ਯੂ ਵੀਜ਼ਾ ਬਣ ਸਕਦਾ, ਮੇਰੀ ਤਾਂ ਡੀਪੋਰਟੇਸ਼ਨ ਵੀ ਲੱਗ ਗਈ ਆ, ਠੀਕ ਆ, ਜਾਂ ਇਵਨ ਜਿਹੜੇ ਲੋਕਾਂ ਨੂੰ ਉਹਨਾਂ ਨੇ ਡਿਪੋਰਟ ਵੀ ਕਰ ਦਿੱਤਾ, ਆਲਰੇਡੀ ਪਹੁੰਚ ਗਏ ਇੰਡੀਆ, ਉਹ ਵੀ ਜਿਹੜਾ ਬੰਦਾ ਜੇ ਉਹਨਾਂ ਨੇ ਹੈਲਪ ਕੀਤੀ ਉਹਦਾ ਯੂ ਵੀਜ਼ਾ ਉਹ ਕਰ ਸਕਦੇ ਆ, ਠੀਕ ਆ, ਫਾਈਲ। ਤੇ ਇਹਦੇ ਵਿੱਚ ਆਪਣੀ ਇਸੇ ਜਿਹੜਾ ਹਫਤੇ ਆਪਣਾ ਜਿਹੜਾ ਸੀਗਾ, ਉਹਦੀ ਵੀਡੀਓ ਵੀ ਆਪਾਂ ਪਾਈ ਸੀਗੀ। ਇੱਕ ਫੈਮਿਲੀ ਸੀਗੀ, ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਸੀਗਾ ਕੇਸ ਉਲਝ ਗਿਆ ਸੀਗਾ। ਲਗਭਗ ਉਹਨਾਂ ਨੂੰ 33 ਸਾਲ ਜਿਹੜਾ ਸੀਗਾ ਅਮਰੀਕਾ ਦੇ ਵਿੱਚ ਆਏ ਹੋਏ ਹੋ ਗਏ ਸੀਗੇ। ਓਕੇ, ਤੇ ਕਾਫੀ ਉਹਨਾਂ ਨਾਲ ਜਿਹੜਾ ਥੋੜਾ ਜਿਹਾ ਦੱਸੋ, ਥੋੜਾ ਜਿਹਾ ਦੱਸਿਓ ਇਸ ਕੇਸ ਦੇ ਬਾਰੇ, ਥੋੜਾ ਦੱਸੋ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗੇ ਵੀ ਬੰਦਾ ਜਦੋਂ ਫਸਦਾ ਹੈ ਤੇ ਕਿੱਦਾਂ ਫਸਦਾ ਹੈ, ਕਿੱਦਾਂ ਕਿਸ ਤਰੀਕੇ ਦੇ ਨਾਲ ਕੰਮ ਬਣ ਜਾਂਦਾ ਹੈ। ਜੀ, ਮੈਨੂੰ ਐਕਚੁਅਲੀ ਤੁਹਾਡੇ ਨਾਲ ਨਾ ਅੱਜ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਰਜੋਤ ਭਾਜੀ ਦਾ ਇੱਕ ਕਾਲ ਆਇਆ ਸੀਗਾ ਪੰਜਾਬੀ ਰੇਡੀਓ ਤੋਂ, ਤੇ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਸੀਗੀ ਕਿ ਜੇ ਇਹ ਪਰਿਵਾਰ ਸਾਹਮਣੇ ਆਉਣਾ ਚਾਹੁੰਦਾ ਤੇ ਉਹਨਾਂ ਨੂੰ ਪੁੱਛ ਕੇ ਦੇਖੋ। ਫਿਰ ਮੈਂ ਉਹਨਾਂ ਨੂੰ ਮੈਸੇਜ ਕੀਤਾ ਸੀਗਾ, ਤੇ ਉਹ ਕਹਿੰਦੇ ਆ ਕਿ ਹਾਂਜੀ ਉਹ ਗੱਲ ਕਰ ਸਕਦੇ ਆ, ਤੇ ਉਹਨਾਂ ਨੇ ਆਪਣਾ ਨੰਬਰ ਦਿੱਤਾ ਸੀਗਾ, ਤੇ ਮੈਂ ਤੁਹਾਨੂੰ ਜਿਹੜਾ ਨੰਬਰ ਉਹਨਾਂ ਦਾ ਆਪਾਂ ਇਦਾਂ ਕਰਦੇ, ਜਾਂ ਫਿਰ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਉਹ ਵੀ ਕੰਟੈਕਟ ਕਰਦੇ। ਮੈਂ ਟਰਾਈ ਕਰ ਰਿਹਾ ਜੇ ਆਪਣੇ ਬਾਹਰੋਂ ਜਿਹੜਾ ਉਹਨਾਂ ਨੂੰ ਆਪਾਂ ਕਾਲ ਜਿਹੜਾ ਉਹ ਕਰ ਲਈਏ। ਸੋ ਡੈਫੀਨੇਟਲੀ, ਸੋ ਥੋੜਾ ਜਿਹਾ ਤੁਸੀਂ ਸਮਰੀ ਜੇ ਉਹਨਾਂ ਦੇ ਕੇਸ ਦੀ ਦੱਸ ਦਿਓ, ਜਿੰਨੀ ਦੇਰ ਤੱਕ ਮੈਂ ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ। ਸੋ ਕਾਫੀ ਜਿਹੜਾ ਇੰਟਰਸਟਿੰਗ ਜਿਹੜਾ ਕੇਸ ਸੀਗਾ,
ਬਹੁਤ ਜਿਹੜੇ ਨਾਮਚੀਨ ਵਕੀਲ ਇਹਦੇ ਵਿੱਚ ਜਿਹੜੇ ਇਨਵੋਲਵ ਸੀਗੇ, ਠੀਕ ਆ। ਇੱਕ ਵਕੀਲ ਤਾਂ ਇਹਦੇ ਵਿੱਚ ਜਿਹੜਾ ਇਨਵੋਲਵ ਸੀਗਾ, ਉਹਦਾ ਲਾਇਸੈਂਸ ਜਿਹੜਾ ਵੀ ਕੈਂਸਲ ਹੋ ਗਿਆ ਸੀਗਾ। ਉਹਨੇ ਬਹੁਤ ਕਹਿ ਲਓ ਲੱਖਾਂ ਹੀ ਡਾਲਰ ਜਿਹੜੇ ਲੈ ਕੇ ਕਈ ਸਾਰੇ ਲੋਕਾਂ ਤੋਂ ਭਗੌੜਾ ਹੋ ਗਿਆ ਸੀਗਾ, ਤੇ ਸੈਨ ਫਰਾਂਸਿਸਕੋ ਦਾ ਸੀਗਾ। ਤੇ ਇਹ ਪਰਿਵਾਰ ਜਿਹੜਾ ਸੀਗਾ ਇੰਨੇ ਸਾਲਾਂ ਦੇ ਵਿੱਚ ਜਿਹੜੇ ਲਗਭਗ ਮੈਨੂੰ ਦੱਸਦੇ ਉਹ 3 ਲੱਖ ਡਾਲਰ ਤੱਕ ਉਹ ਜਿਹੜੇ ਖਰਚ ਚੁੱਕੇ ਸੀਗੇ। ਇਹ ਜਿਹੜਾ ਵਕੀਲ ਦੀ ਮੈਂ ਗੱਲ ਕਰਦਾ, ਜਿਹਦਾ ਪੇਪਰ ਵੀ ਮੈਂ ਇਮੀਗ੍ਰੇਸ਼ਨ ਨੂੰ ਜਮ੍ਹਾਂ ਕਰਾਏ ਸੀਗੇ, ਉਹਦੇ ਮਤਲਬ ਕਿ 70,000 ਦੇ ਤਾਂ ਰਸੀਦਾਂ ਜਿਹੜੀਆਂ ਇਹਨਾਂ ਨੇ ਬਿੱਲ ਪੇ ਕੀਤੇ ਸੀਗੇ ਪਰਿਵਾਰ ਨੇ, ਉਹ ਮੈਂ ਜਿਹੜੀ ਪਟੀਸ਼ਨ ਦੇ ਨਾਲ ਲਾਏ ਸੀਗੇ ਕਿ 70,000 ਡਾਲਰ ਇਹਨਾਂ ਨੇ ਉਸ ਵਕੀਲ ਨੂੰ ਦਿੱਤਾ, ਸਿੱਧੇ ਜਿੱਦਾਂ ਚੈੱਕ ਲਿਖ ਕੇ ਦਿੱਤੇ ਹੋਏ ਆ। ਆਪਣਾ ਏਦਾਂ ਦਾ ਜਿਹੜਾ ਸਿਸਟਮ ਸੀਗਾ। ਤੇ 9th ਸਰਕਿਟ ਤੱਕ ਜਿਹੜੇ ਸੀਗੇ ਦੋਨਾਂ ਦੇ ਕੇਸ ਜਿਹੜੇ ਫੇਲ ਹੋਏ ਸੀਗੇ। ਅਸਾਲਮ ਫੇਲ ਹੋ ਗਿਆ ਸੀਗਾ, ਯੂ ਵੀਜ਼ਾ ਫੇਲ ਇਹਨਾਂ ਦਾ ਹੋ ਗਿਆ। ਤੇ 33 ਇਅਰਸ ਤੁਸੀਂ ਇੱਕ ਸੋਚ ਕੇ ਦੇਖੋ, ਜਿਹੜੀ ਜਰਨੀ ਹੈ ਇਮੀਗ੍ਰੈਂਟ ਦੀ, ਇੱਕ 33 ਸਾਲ ਦਾ ਜਿਹੜਾ ਕੱਚਾ ਰਿਹਾ ਹੋਵੇ ਉਰੇ, ਠੀਕ ਹੈ ਜੀ। ਉਹਨਾਂ ਨੇ ਸਾਨੂੰ ਹਾਇਰ ਕੀਤਾ ਸੀਗਾ ਅਪੀਲ ਵਾਸਤੇ, ਕਿਉਂਕਿ ਉਹਨਾਂ ਦਾ ਡਿਨਾਈ ਹੋ ਗਿਆ ਸੀਗਾ। ਕੰਪਲੈਕਸਿਟੀ 'ਚ ਜਿਹੜਾ ਕੇਸ ਜਿਹੜਾ ਫਸ ਗਿਆ ਸੀਗਾ। ਤੇ ਫਿਰ ਸਾਡੇ ਆਫਿਸ ਨੇ ਉਹਨਾਂ ਦੀ 2020 ਦੇ ਵਿੱਚ ਆਪਾਂ ਜਾ ਕੇ ਫਿਰ ਇਨਵੋਲਵ ਹੋਏ ਸੀਗੇ। ਤੇ 2020 ਚ ਆਪਾਂ ਉਹਨਾਂ ਦੀ ਜਿਹੜੀ ਤੁਸੀਂ ਕਹਿ ਲਓ ਕਿ ਸਬੱਬ ਜਿਹੜਾ ਬਣਿਆ ਕੇਸ, ਆਪਾਂ ਕਈ ਕਰਦੇ ਆ। ਪਰ ਮੇਰੇ ਲਈ ਐਟਲੀਸਟ ਪਹਿਲਾ ਸੀਗਾ ਕਿ 33 ਇਅਰਸ ਵਾਲਾ ਜਿਹੜਾ ਸੋਲਵ ਹੋ ਗਿਆ। ਠੀਕ ਹੈ। ਤੇ ਡਿਪੋਰਟੇਸ਼ਨ ਇਹ ਸਾਰੇ ਤੋਂ ਬਾਅਦ। ਤੇ ਇਨਫੈਕਟ ਅਟਾਰਨੀ ਟੇਕਨ ਹੈ ਜੀ, ਉਹ ਆਪਣੇ ਨਾਲ ਜੁੜ ਵੀ ਚੁੱਕੇ ਆ, ਔਨ ਕਾਲ ਨੇ ਆਪਣੇ ਨਾਲ। ਤੇ ਜਸਬੀਰ ਹੁਣੀ ਉਹਨਾਂ ਦਾ ਜਿੱਦਾਂ ਨਾਮ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਜਸਬੀਰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਤੁਹਾਡੇ ਕੇਸ ਦੀ ਗੱਲ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਸੀ, ਸੋ ਦੱਸ ਰਹੇ ਸੀਗੇ ਜਿਹੜੇ ਵਕੀਲ ਦੀ ਇਹ ਗੱਲ ਕਰਦੇ ਸੀਗੇ ਵੀ ਸੋ ਥੋੜਾ ਜਿਹਾ ਪਹਿਲਾਂ ਆਪਣੀ ਤੁਸੀਂ ਜੇ ਥੋੜੀ ਸਟੋਰੀ ਜਿਹੜੀ ਸ਼ੇਅਰ ਕਰੋ, 3 ਦਹਾਕੇ ਦਾ ਜਿਹੜਾ ਤੁਹਾਡਾ ਸਫ਼ਰ ਰਿਹਾ ਆ ਇੱਥੇ ਤੱਕ ਪਹੁੰਚਣ ਦੇ ਲਈ, ਜੇ ਤੁਸੀਂ ਥੋੜਾ ਸ਼ੇਅਰ ਕਰਨਾ ਚਾਹੋ ਆਪ। ਇਹ ਵੀ ਤੇ ਨਾਲ ਇਹਨਾਂ ਦੇ ਵਾਈਫ ਵੀ ਨੇ। ਮੈਂ ਦੱਸ ਦਵਾਂ ਕਿ ਦੋਨਾਂ ਜਾਣਿਆਂ ਦਾ ਜਿਹੜਾ ਸੀਗਾ ਕੇਸ, 2 ਜਾਣੇ ਫਸੇ ਸੀਗੇ, ਇਕੱਲੇ ਭਾਜੀ ਨਹੀਂ ਸੀਗੇ। ਠੀਕ ਹੈ, ਨਾਲ ਇਹਨਾਂ ਦੇ ਵਾਈਫ ਵੀ ਸੀ। ਠੀਕ ਹੈ ਜੀ। ਹਾਂਜੀ ਵੀਰ ਜੀ, ਭੈਣ ਜੀ ਜ਼ਰੂਰ ਸ਼ੇਅਰ ਕਰਿਓ ਆਪਣੀ ਜਿਹੜੀ ਸਟੋਰੀ। ਹਾਂਜੀ ਭਾਜੀ, ਮੈਨੂੰ 93 ਚ ਮੈਂ ਇੱਥੇ ਆਇਆ ਸੀ ਜੀ। ਠੀਕ ਹੈ। ਤੇ ਮੈਨੂੰ 33 ਸਾਲ ਹੋ ਗਏ ਜੀ ਇੱਥੇ ਆਏ ਨੂੰ। ਤੇ ਸਾਨੂੰ ਡਿਪੋਰਟੇਸ਼ਨ ਵੀ ਲੱਗ ਗਈ ਸੀਗੀ। ਉਸ ਤੋਂ ਬਾਅਦ ਫਿਰ ਅਸੀਂ ਯੂ ਵੀਜ਼ੇ ਦਾ ਕੇਸ ਕੀਤਾ, ਉਹ ਵੀ ਫੇਲ ਹੋ ਗਿਆ ਸੀ। ਤੇ ਫਿਰ ਭਾਜੀ ਉਹਨਾਂ ਕੋਲ ਅਸੀਂ ਗਏ ਤੇ ਭਾਜੀ ਉਹਨਾਂ ਨੇ ਫਿਰ ਸਾਡਾ ਇਹਨਾਂ ਦੇ ਹਾਂਜੀ, ਜਦੋਂ 93 ਚ ਆਏ, ਪਹਿਲਾਂ ਤੁਸੀਂ ਸਾਇਦਨ ਦਾ ਕੀਤਾ, ਫਿਰ ਯੂ ਵੀਜ਼ੇ ਦਾ ਜਿਹੜਾ ਉਹ ਕੀਤਾ। ਇਹ ਵੀ ਜਿਹੜਾ ਸੁਣਨ ਚ ਆਇਆ, ਦੱਸਣ ਚ ਆਇਆ ਵੀ ਜਿਹੜੇ ਵਕੀਲਾਂ ਦੇ ਹੱਥੇ ਵੀ ਤੁਸੀਂ ਆਏ, ਉਹਨਾਂ ਦੇ ਵੀ ਲਾਇਸੈਂਸ ਵੀ ਕੈਂਸਲ ਹੋ ਗਏ। ਜੇ ਉਹ ਤੁਸੀਂ ਥੋੜਾ ਕੁਝ ਸ਼ੇਅਰ ਕਰਨਾ ਚਾਹੁੰਦੇ ਆ, ਬਗੈਰ ਨਾ, ਜੇ ਨਾਮ ਲੈਣਾ ਤਾਂ ਵੀ ਦੱਸ ਦਿਓ, ਜੇ ਨਹੀਂ ਵੀ ਲੈਣਾ ਹੋਇਆ ਉਹਦਾ ਨਾਮ ਤਾਂ ਵੀ ਕੋਈ ਗੱਲ ਨਹੀਂ, ਜੇ ਤੁਸੀਂ ਉਹ ਸਟੋਰੀ ਸ਼ੇਅਰ ਕਰੋ ਤਾਂ। ਨਾਮ ਮੈਂ ਲੈ ਲੈਣਾ, ਕੋਈ ਚੱਕਰ ਨਹੀਂ ਹੈ। ਨਾਮ ਉਹਦਾ ਸੀਗਾ ਮਾਰਟਿਨ। ਠੀਕ ਹੈ ਜੀ। ਤੇ ਉਹਦੀਆਂ ਖਬਰਾਂ ਜਿਹੜੀਆਂ ਪੂਰੀਆਂ ਵਾ, ਤੇ ਜੋ ਸੱਚਾ ਉਹਦਾ ਉਹ ਭੱਜ ਗਿਆ ਸੀਗਾ ਨਾ ਬਾਅਦ ਦੇ ਵਿੱਚ। ਹਾਂਜੀ, ਭੱਜ ਗਿਆ ਸੀਗਾ। ਭਾਜੀ ਹੁਣਾਂ ਤੋਂ ਹੀ ਜਿਹੜਾ ਸੁਣਿਆ, ਤੇ ਇਹਨਾਂ ਦੇ ਵਾਈਫ ਨੇ ਵੀ ਜਦੋਂ ਦੱਸਿਆ ਸੀਗਾ ਕਿ ਮਾਹੌਲ ਉਹਦੇ ਆਫਿਸ ਦਾ ਜਿਹੜਾ ਕਿੱਦਾਂ ਦਾ ਹੁੰਦਾ ਸੀਗਾ। ਤੇ ਕਾਫੀ ਚੀਜ਼ਾਂ ਇਹਨਾਂ ਨੇ ਸ਼ੇਅਰ ਕੀਤੀਆਂ। ਆਪਾਂ ਤਾਂ ਆਏ ਬਾਅਦ ਚ ਕੰਟਰੀ ਦੇ ਵਿੱਚ, ਤੇ ਸਿਟੀ ਨੇ ਉਹਦੀ ਜਿਹੜੀ ਸੀਗੀ ਮਤਲਬ ਕਿ ਕਾਫੀ ਇਹਦੀ ਨਿਊਜ਼ ਵੀ ਤੁਸੀਂ ਜਿਹੜੇ ਚੈੱਕ ਕਰ ਸਕਦੇ ਆ, ਲੱਖਾਂ ਡਾਲਰ ਲੈ ਕੇ ਜਿਹੜਾ ਭੱਜ ਗਿਆ ਸੀਗਾ, ਘਟਾਲਾ ਸੀਗਾ। ਹਾਂਜੀ ਹਾਂਜੀ ਜਸਬੀਰ ਜੀ ਦੱਸੋ, ਦੱਸਿਓ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ ਭੈਣ ਜੀ? ਹਾਂਜੀ, ਮੇਰਾ ਨਾਮ ਮਨਜੀਤ ਕੌਰ ਹੈ ਜੀ। ਹਾਂਜੀ ਠੀਕ ਹੈ ਜੀ। ਹਾਂਜੀ ਦੱਸਿਓ ਜੀ ਜ਼ਰੂਰ। ਹਾਂਜੀ, ਬਸ ਅਸੀਂ ਦੋਨੋਂ ਹੀ ਕਹਿ ਲਓ ਕਿ ਇਸ ਚੱਕਰ 'ਚ ਪਏ ਹੋਏ ਆ। ਇਹ 33 ਸਾਲ ਤੋਂ ਤੇ ਮੈਂ ਤਾਂ 28-29 ਸਾਲ ਹੋ ਗਏ ਆ। ਠੀਕ ਹੈ। ਹਾਂਜੀ, ਮੈਂ ਥੋੜਾ ਜਿਹਾ ਪਹਿਲਾਂ ਦੱਸਦੀ ਹਾਂ। ਇਹਨਾਂ ਦਾ ਪਹਿਲਾਂ ਅਸਾਲਮ ਦਾ ਕੇਸ ਸੀਗਾ ਜੋ 93 ਦੇ ਵਿੱਚ ਆਏ ਸੀਗੇ, ਤੇ ਜਿਹੜਾ ਵੀ ਇਹਨਾਂ ਦਾ ਲਾਇਰ ਸੀਗਾ, ਉਹਨਾਂ ਨੇ ਇਹਨਾਂ ਨੂੰ ਦੱਸਿਆ ਨਹੀਂ ਕਿ ਇਹਨਾਂ ਦੀ ਕੋਰਟ ਡੇਟ ਆ। ਸੋ ਇਹਨਾਂ ਨੂੰ ਡਿਪੋਰਟੇਸ਼ਨ ਰਾਈਟ ਵੇ ਲੱਗ ਗਏ ਸੀਗੇ ਉਦੋਂ 93-94 ਦੇ ਵਿੱਚ। ਉਸ ਤੋਂ ਬਾਅਦ ਬਸ ਇਲੀਗਲੀ ਇੱਦਾਂ ਹੀ ਰਹਿ ਰਹੇ ਸੀਗੇ। ਤੇ ਫਿਰ ਮੈਂ ਆ ਗਈ ਆ, ਤੇ ਮੈਂ ਆ ਕੇ ਮੇਰਾ ਵੀ ਅਸਾਲਮ ਕੇਸ ਫਾਈਲ ਕਰ ਦਿੱਤਾ। ਬਟ ਸਮ ਰੀਜ਼ਨ ਕਰਕੇ ਉਹ ਜਿਹੜਾ ਮੇਰਾ ਅਸਾਲਮ ਦਾ ਕੇਸ ਸੀਗਾ, ਉਹ ਉਹਨਾਂ ਨੇ ਵਾਪਸ ਲੈ ਲਿਆ। ਕੁਛ ਗੱਲਾਂ ਸੀਗੀਆਂ ਇੱਦਾਂ ਦੀਆਂ ਹਨ ਜੀ। ਤੇ
ਉਸ ਤੋਂ ਬਾਅਦ ਮਤਲਬ ਅਸੀਂ ਜਿੰਨੇ ਵੀ ਵਕੀਲ ਹਾਇਰ ਕੀਤੇ ਆ, ਸਾਨੂੰ ਕਿਸੇ ਨੇ ਵਧੀਆ ਤਰੀਕੇ ਨਾਲ ਮਤਲਬ ਪੇਸ਼ ਨਹੀਂ ਕੀਤਾ। ਸਾਡੇ ਜਿਹੜੇ ਪੇਪਰ ਵਰਕ ਆ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਜਾਂ ਉਹਨਾਂ ਨੂੰ ਵਧੀਆ ਡਿਟੇਲ ਦੇ ਵਿੱਚ ਜਾਣ ਦੀ ਟਰਾਈ ਨਹੀਂ ਕੀਤੀ ਹੈਗੀ। ਹਮੇਸ਼ਾ ਹੀ ਸਾਨੂੰ ਮਤਲਬ ਖਰਾਬੀ ਕਰਦੇ ਗਏ ਆ, ਜਿਹੜੇ ਕਿ ਮੈਂ ਆਪਣੇ ਪੰਜਾਬੀ ਵਕੀਲਾਂ ਦੀ ਗੱਲ ਕਰਦੀ ਹਾਂ। ਮੈਂ ਇੱਥੇ ਨਾਂ ਨਹੀਂ ਉਹਨਾਂ ਦੇ ਲੈਣਾ ਚਾਹੁੰਦੀ ਕਿਉਂਕਿ ਫॉर ਸਮ ਰੀਜ਼ਨ ਹੈ ਨਾ, ਫਿਰ ਆਪਾਂ ਉਹਨਾਂ ਨੂੰ ਮਤਲਬ ਇਹਨਾਂ ਚੱਕਰਾਂ 'ਚ ਪਾਉਣਾ ਆ। ਸੋ ਕੁਛ ਵਕੀਲ ਏਦਾਂ ਦੇ ਵੀ ਸੀਗੇ ਵੀਰ ਜੀ, ਜਿਹੜੇ ਕਿ ਅਸੀਂ ਆਫਿਸ ਜਾਈਦਾ ਸੀਗਾ ਤੇ ਉਹ ਸ਼ਰਾਬ ਪੀ ਕੇ ਬੈਠੇ ਹੁੰਦੇ ਸੀ ਤੇ ਉਹਨਾਂ ਨੂੰ ਗੱਲ ਕਰਨ ਦੀ ਵੀ ਤਮੀਜ਼ ਨਹੀਂ ਹੁੰਦੀ ਸੀਗੀ। ਉਹ ਬਹੁਤ ਅਨਪ੍ਰੋਫੈਸ਼ਨਲ ਤਰੀਕੇ ਦੇ ਨਾਲ ਸਾਨੂੰ ਟਰੀਟ ਕਰਦੇ ਹੁੰਦੇ ਸੀਗੇ। ਐਂਡ ਹਮੇਸ਼ਾ ਸਾਡੇ ਨਾਲ ਬਸ ਉਹਨਾਂ ਨੇ ਏਦਾਂ ਸਾਨੂੰ ਟਰੀਟ ਕਰਨਾ ਕਿ ਪੈਸੇ ਵੀ ਮਤਲਬ ਅਸੀਂ ਏਦਾਂ ਨਹੀਂ ਹੈਗਾ ਕਿ ਇੱਕ ਪੈਨੀ ਵੀ ਅਸੀਂ ਘੱਟ ਕਿਸੇ ਨੂੰ, ਜਿੰਨੇ ਵੀ ਉਹ ਮੰਗਦੇ ਸੀ, ਬਿਕੋਜ਼ ਅਸੀਂ ਡਰੇ ਹੋਏ ਸੀ। ਸਾਡੇ ਤੇ ਪਹਿਲਾਂ ਇਹਨਾਂ ਤੇ ਡਿਪੋਰਟੇਸ਼ਨ ਲੱਗ ਗਈ, ਫਿਰ ਮੇਰੇ ਤੇ ਡਿਪੋਰਟੇਸ਼ਨ ਲੱਗ ਗਈ, ਹਨਾ। ਅਸੀਂ ਡਰੇ ਹੋਏ ਸੀਗੇ। ਸੋ ਕਹਿੰਦੇ ਨਹੀਂ ਹੁੰਦੇ ਕਿ ਜਦੋਂ ਬੰਦਾ ਡਰਿਆ ਹੁੰਦਾ ਆ ਤਾਂ ਕੁਛ ਵੀ ਕਰਨ ਨੂੰ ਤਿਆਰ ਆ। ਸੋ ਅਸੀਂ ਕਿੱਦਾਂ ਅਸੀਂ ਆਵਲੀ ਦੋਨੋਂ ਜਾਣੇ ਜੌਬਾਂ ਕਰਦੇ ਸੀਗੇ, ਹਨਾ। ਅਸੀਂ ਕਿੱਦਾਂ ਉਹਨਾਂ ਨੂੰ ਕਿਸ਼ਤਾਂ ਬਣਾ ਲੈਂਦੇ ਸੀਗੇ, ਅਸੀਂ ਤੁਹਾਨੂੰ ਇੰਨੇ ਟਾਈਮ 'ਚ ਇੰਨੇ ਪੈਸੇ ਦੇਵਾਂਗੇ। ਠੀਕ ਹੈ। ਅਸੀਂ ਮਿਹਨਤ ਕਰਕੇ ਉਹਨਾਂ ਦੇ ਪੈਸੇ ਮਤਲਬ ਦਿੰਦੇ ਸੀ ਪੰਜਾਬੀ ਵਕੀਲਾਂ ਦੇ। ਫਿਰ ਫਾਈਨਲੀ ਅਸੀਂ ਮਾਰਟਿਨ ਨੂੰ ਹਾਇਰ ਕੀਤਾ। ਉਹਨੇ ਸਾਡੇ ਨਾਲ ਇਹ ਗੱਲ ਮੁਕਾਈ ਕਿ ਮੈਂ $70,000 ਲਊਂਗਾ, ਜਿੰਨੇ ਵੀ ਤੁਹਾਡੇ ਕੇਸ ਦੇ ਵਿੱਚ ਖਰਾਬੀ ਹੋਈ ਹੈ ਮੈਂ ਸਾਰੀਆਂ ਉਹ ਕਲੀਅਰ ਕਰਵਾਊਂਗਾ। $70,000 'ਚ? ਹਾਂਜੀ, $70,000 ਦੇ ਵਿੱਚ। ਸੋ ਅਸੀਂ ਕਿਹਾ ਚਲੋ ਠੀਕ ਆ, ਹਨਾ। ਪਹਿਲਾਂ ਤਾਂ ਬਹੁਤ ਵੱਡੀ ਸਾਨੂੰ ਰਕਮ ਲੱਗੀ। ਇਹ ਕਿਹੜੇ ਸਾਲ ਦੀ ਗੱਲ ਕਰ ਰਹੇ ਆ ਜਦੋਂ ਮਾਰਟਿਨ ਦੇ ਨਾਲ ਤੁਹਾਡਾ ਰਾਬਤਾ ਹੋਇਆ? ਅਬਾਊਟ 2003 ਦੀ ਗੱਲ ਆ। ਅੱਛਾ, ਠੀਕ ਹੈ। ਤੁਸੀਂ ਇਹ ਵੀ ਦੇਖੋ ਕਿ 2003 ਚ 70,000 ਦੀ ਵੈਲਿਊ ਅੱਜ ਵੀ ਉਹਦੀ ਬਹੁਤ ਵੈਲਿਊ। ਹਾਂ, ਅੱਜ ਵੀ ਬੜੀ ਹੈ। ਸਹੀ ਗੱਲ ਹੈ। 20 ਸਾਲ ਉਦੋਂ ਤਾਂ ਪਹਿਲਾਂ ਰਹਿੰਦੇ ਵੀ ਵੀਰ ਜੀ ਉੱਧਰ ਨਿਊ ਜਰਸੀ ਤੋਂ ਅਸੀਂ ਆਉਂਦੇ ਹੁੰਦੇ ਸੀਗੇ। ਮੇਰੇ ਖਿਆਲ ਸਾਲ ਦੇ 5 ਗੇੜੇ ਲੱਗਦੇ ਹੁੰਦੇ ਸੀਗੇ। ਸੋ ਤੁਸੀਂ ਉਹ ਕਾਊਂਟ ਕਰੋ, ਫਲਾਈਟਾਂ ਮਤਲਬ ਲੈ ਕੇ ਅਸੀਂ ਆਉਣਾ ਜਾਣਾ ਇੱਧਰ ਨੂੰ। ਸੋ ਇਹਨੂੰ ਮਿਲਣਾ ਫਿਰ $70,000 ਮਤਲਬ ਉਹਨੇ ਨੈਟ ਹਨਾ ਜਿੱਦਾਂ ਸਾਨੂੰ ਕਿਹਾ, ਪਰ ਉਹਨੇ ਸਾਨੂੰ ਇੰਸਟਾਲਮੈਂਟ 'ਚ ਕਿਹਾ ਵੀ ਚਲੋ 6 ਮਹੀਨਿਆਂ ਬਾਅਦ ਤੁਸੀਂ ਇੰਨੇ ਹਜ਼ਾਰ ਦੇ ਦਿਆ ਕਰਿਓ, ਹਨਾ। ਸੋ ਕੁਛ ਹੱਦ ਤੱਕ ਉਹਨੇ ਸਾਡਾ ਚਲੋ ਕੇਸ ਕਰਵਾਇਆ ਵੀ ਹੈ। ਏਦਾਂ ਨਹੀਂ ਹੈਗਾ, ਇੰਨਾ ਵੀ ਮਾੜਾ ਨਹੀਂ ਉਹਨੇ ਸਾਡੇ ਨਾਲ ਕੀਤਾ। ਮਤਲਬ ਸਾਡਾ ਕੇਸ ਜਿਹੜਾ ਅਸਾਈਲਮ ਦਾ ਸੀ, ਮੇਰੇ ਵਾਲਾ ਜਿਹੜਾ ਅਪਰੂਵ ਹੋ ਗਿਆ ਸੀਗਾ। ਸੋ ਉਸ ਤੋਂ ਬਾਅਦ ਮਤਲਬ ਹਜੇ ਚੱਲੇ ਉਸ ਤੋਂ ਇਨ ਬਿਟਵੀਨ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹ ਕੇਸ ਥੋੜਾ ਜਿਹਾ ਮੈਸੀ ਹੋ ਗਿਆ ਸੀਗਾ। ਸੋ ਉਹਨਾਂ ਨੇ ਅਸਾਈਲਮ ਵਾਪਸ ਲੈ ਲਈ ਸੀ। ਉਹਦੇ ਇਨ ਬਿਟਵੀਨ ਉਹ ਮਤਲਬ ਉਹਦਾ ਕੁਛ ਏਦਾਂ ਹੋ ਗਿਆ, ਇਮੀਗ੍ਰੇਸ਼ਨ ਨਾਲ ਰੌਲਾ ਪੈ ਗਿਆ, ਫਰੋਡ ਦੇ ਕੇਸ ਵਿੱਚ ਉਹ ਫਸ ਗਿਆ ਤੇ ਉਹ 70,000 ਸਾਡਾ ਗਿਆ, ਰਾਈਟ। ਉਹ ਭੱਜ ਗਿਆ, ਕਿੱਥੇ ਚਲ ਗਿਆ। ਹਾਂਜੀ। ਫਿਰ ਅਸੀਂ ਉਹਦਾ ਹੀ ਇੱਕ ਵਕੀਲ ਸੀਗਾ ਜਿਹੜਾ ਕਿ ਗੋਰਾ ਸੀਗਾ, ਉਹਨੂੰ ਹਾਇਰ ਕੀਤਾ। ਜਿੱਦਾਂ ਹੈ ਤਾਂ ਉਹਨਾਂ ਦੀ ਗੇਮ ਹੀ ਸੀਗੀ, ਬਿਕੋਜ਼ ਚੱਲਦੀ ਤਾਂ ਉਹਦੀ ਬ੍ਰਾਂਡ ਤਾਂ ਉਹਦਾ ਹੀ ਚੱਲਦਾ ਪਿਆ ਸੀਗਾ, ਪਿੱਛੋਂ ਉਹੀ ਚਲਾ ਰਿਹਾ ਸੀ ਸਾਰਾ ਕੁਝ। ਪਿੱਛੋਂ ਉਹੀ ਚਲਾ ਰਿਹਾ ਸੀ। ਉਹਨੇ ਵੀ ਸਾਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਏਦਾਂ ਹੀ, ਹਨਾ। ਪੈਸੇ ਉਹਨੇ ਆਪਣੀ ਫੀ ਅਲੱਗ ਲੈ ਲਈ, ਹਨਾ। ਉਹਨੂੰ ਵੀ ਅਸੀਂ ਅਲੱਗ ਪੈਸੇ ਦਿੱਤੇ, ਉਹਦੇ ਨਾਲ ਵੀ ਨਹੀਂ ਗੱਲ ਬਣੀ। ਸੋ ਕਿੰਨੇ ਕੁ ਪੈਸੇ ਲੱਗ ਚੁੱਕੇ ਸੀ ਅਟਾਰਨੀ ਟਿਰਕਿਆਣਾ ਹੁਣਾਂ ਦੇ ਕੋਲ ਆਉਣ ਤੋਂ ਪਹਿਲਾਂ? ਅਸੀਂ ਆਲ ਟੂਗੈਦਰ ਜੀ ਸਾਰਾ ਕੁਝ ਰਲਾ ਮਿਲਾ ਕੇ ਤੁਹਾਨੂੰ $3 ਲੱਖ ਦੱਸਦੇ ਪਏ ਆ। $3 ਲੱਖ? ਹਾਂਜੀ ਹਾਂਜੀ, ਵਕੀਲਾਂ ਰਾਹੀਂ ਮਤਲਬ ਆਲ ਟੂਗੈਦਰ। ਹਾਂਜੀ, ਮਤਲਬ ਉਹੀ ਸਾਰਾ ਕੁਝ ਮਿਲਾ ਗਲਾ ਕੇ ਬੰਦੇ। ਸੋ ਕਈ ਵਾਰੀ ਬੰਦੇ ਨਾ, ਸੌਰੀ ਮੈਂ ਤੁਹਾਡੀ ਗੱਲ ਨੂੰ ਇੱਥੇ ਵਿੱਚੇ ਜਿਹੜਾ ਰੋਕ ਰਿਹਾ, ਕਈ ਵਾਰੀ ਬੰਦਾ ਇੱਥੇ $250 ਤੇ ਰੌਲਾ ਪਾਉਣ ਲੱਗ ਜਾਂਦਾ ਆ। ਤੁਸੀਂ ਇਹ ਦੇਖੋ ਵੀ 33 ਸਾਲ ਦੀ ਵੇਟ $3 ਲੱਖ ਤੱਕ ਜਿਹੜਾ ਉਹ ਲੱਗ ਗਿਆ। ਬੰਦਾ ਉਹ ਜਿਹੜਾ ਉਹ ਚਾਹੁੰਦਾ ਕੀ ਕੁਛ ਨਹੀਂ, ਬੰਦਾ ਜਿਹੜਾ ਉਹ ਕਰਦਾ ਇੱਥੇ ਰਹਿਣ ਦੇ ਲਈ, ਇੱਥੇ ਉਹ ਸਾਰਾ ਕੁਛ ਜਿਹੜਾ ਉਹ ਕਰਨ ਦੇ ਲਈ। ਸੋ ਭਾਈ ਥੋੜਾ ਜਿਹਾ ਸਬਰ ਸੰਤੋਖ ਦੇ ਨਾਲ ਚੱਲੋ। ਇਹ 33 ਸਾਲ ਦੀ ਜਿਹੜੀ ਸਟੋਰੀ ਜਿਹੜੀ ਦੱਸ ਰਹੇ ਆ ਵੀਰ ਜੀ, ਭੈਣ ਜੀ, ਇਹ ਤਾਂ ਬਹੁਤ ਕੁਝ ਸਿੱਖਣ ਦੀ ਲੋੜ ਆ। ਹਾਂਜੀ ਭੈਣ ਜੀ, ਅੱਗੇ ਫਿਰ ਦੱਸਿਓ। ਇਮੀਗ੍ਰੇਸ਼ਨ ਜਿਹੜੀ ਸਾਨੂੰ ਇਮੀਗ੍ਰੇਸ਼ਨ ਪੇਪਰ ਵਰਕ ਹੈ, ਸਾਨੂੰ $3 ਲੱਖ ਵਿੱਚ ਪੈਣਾ ਆ। ਐਂਡ ਤੁਸੀਂ ਥਿੰਕ ਕਰ ਸਕਦੇ ਕਿ $3 ਲੱਖ 'ਚ ਬੰਦਾ ਕੁਛ ਵੀ ਬਣਾ ਸਕਦਾ ਇੰਡੀਆ ਦੇ ਵਿੱਚ। ਦੇਖੋ ਜੀ, ਉੱਥੇ ਇੱਥੇ ਵੀ ਬਹੁਤ ਕੁਝ ਬਣ ਜਾਂਦਾ $3 ਲੱਖ ਦੇ ਵਿੱਚ। E2 ਵੀਜ਼ੇ ਵਾਲਿਆਂ ਦੇ 2-3 ਵੀਜ਼ੇ ਲੱਗ ਜਾਣੇ ਸੀ ਇਹਨੇ ਦੇ ਵਿੱਚ। ਹਾਂਜੀ, ਅਸੀਂ ਬਹੁਤ ਜ਼ਿਆਦਾ ਸਟਰਗਲ ਕੀਤੀ ਆ। ਮਤਲਬ ਐਕਸਪਲੇਨ ਕਰਨਾ ਆਈ ਥਿੰਕ ਫੋਨ ਦੇ ਉੱਤੇ ਜਾਂ ਤੁਹਾਨੂੰ ਦੱਸਣਾ ਇਟਸ ਵੈਰੀ ਵੈਰੀ ਹਾਰਡ। ਉਸ ਤੋਂ ਬਾਅਦ ਫਿਰ ਜਦੋਂ ਉਹ ਭੱਜ ਗਿਆ, ਫਿਰ ਅਸੀਂ ਗੋਰੇ ਵਕੀਲ ਤੋਂ ਬਾਅਦ ਇੱਕ ਪੰਜਾਬੀ ਵਕੀਲ ਕੀਤਾ, ਜਿਹੜਾ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਸ਼ਰਾਬਾਂ ਪੀ ਕੇ ਸਾਡੇ ਨਾਲ ਡੀਲ ਕਰਦਾ ਰਿਹਾ, ਹਨਾ। ਉਹਨੇ ਸਾਨੂੰ ਬਹੁਤ ਖਰਾਬ ਕੀਤਾ। ਹਾਰ ਕੇ ਉਹਨੂੰ ਵੀ ਅਸੀਂ ਕਹਿ ਦਿੱਤਾ ਸੀ ਕਿ ਨਹੀਂ, ਸੋ ਵੀ ਆਰ ਡਨ ਵਿਦ ਯੂ। ਤੈਨੂੰ ਪਹਿਲੀ ਗੱਲ ਕਰਨ ਦੀ, ਤੈਨੂੰ
ਉਹੀ ਨਹੀਂ ਹੈਗੀ, ਤੂੰ ਜਨਾਨੀ ਨਾਲ ਕਿੱਦਾਂ ਗੱਲ ਕਰ ਰਿਹਾ ਆ ਤੇ ਕਿੱਦਾਂ ਸਾਡੇ ਕੇਸ ਨੂੰ ਰਿਪਰੈਜ਼ੈਂਟ ਕਰ ਰਿਹਾ ਆ। ਫਿਰ ਅਸੀਂ ਇੱਥੇ ਲੋਕਲ ਵਕੀਲ ਇੱਕ ਸਾਨੂੰ ਦੱਸਿਆ ਕਿਸੇ ਨੇ ਕਿ ਫਰੀਮੌਂਟ ਦੇ ਵਿੱਚ ਹੈਗਾ ਆ। ਸੋ ਉਹਨੇ ਸਾਡਾ ਯੂ ਵੀਜ਼ਾ ਜਿਹੜਾ ਆ ਉਹਨੂੰ ਮਤਲਬ ਅੱਗੇ ਤੋਰਨ ਦੀ ਕੀਤੀ। ਉਹਨੇ ਜੋ ਵੀ ਪੇਪਰ ਵਰਕ ਕਰਨਾ ਸੀਗਾ ਉਹਨੇ ਕਰਕੇ ਅੱਗੇ ਭੇਜਿਆ। ਚਲੋ ਸੋਹਣੇ ਤਰੀਕੇ ਨਾਲ ਉਹਨੇ ਤਿਆਰ ਵੀ ਕੀਤਾ, ਬਟ ਏਦਾਂ ਸੀਗਾ ਕਿ ਉਹਨੇ ਜਿਹੜਾ ਕੁਛ ਗੱਲਾਂ ਉਹਨਾਂ ਨੇ ਇਮੀਗ੍ਰੇਸ਼ਨ ਵਾਲਿਆਂ ਨੇ ਉਹਦੇ ਕੋਲੋਂ ਆਨਸਰ ਪੁੱਛੇ ਸੀਗੇ ਜਿਹੜੇ ਕਿ ਉਹਨੂੰ ਬਹੁਤ ਜ਼ਰੂਰੀ ਸੀਗੇ ਸਾਡੇ ਕੇਸ ਦੇ ਵਿੱਚ, ਉਹਨਾਂ ਨੂੰ ਦੇਣੇ ਨਹੀਂ ਆਏ। ਮਤਲਬ ਉਹਨੂੰ ਆਨਸਰ ਦੱਸ ਨਹੀਂ ਸਕਿਆ, ਰਿਪਰੈਜ਼ੈਂਟ ਨਹੀਂ ਕਰ ਸਕਿਆ ਚੱਜ ਨਾਲ, ਰਿਪਰੈਜ਼ੈਂਟ ਨਹੀਂ ਕਰ ਸਕਿਆ, ਉਹ ਦੱਸ ਨਹੀਂ ਸਕਿਆ। ਐਂਡ ਬਿਫੋਰ ਦੈਟ ਸਾਡੇ ਤੇ 9th ਸਰਕਟ ਦਾ ਜਿਹੜਾ ਕੇਸ ਸੀਗਾ ਉਹ ਵੀ ਸਾਡੇ ਦੋਨਾਂ ਦੇ ਮਤਲਬ ਉਹ ਹੋ ਗਏ ਸੀਗੇ, ਫੇਲ ਹੋ ਗਏ ਸੀ, ਡਿਨਾਈ ਹੋ ਗਏ ਸੀਗੇ। ਸੋ ਉਹ ਵੀ ਉੱਧਰੋਂ ਵੀ ਅਸੀਂ ਡਨ ਹੋ ਗਏ ਸੀ, ਸਾਡੇ ਦੋਨਾਂ ਤੇ ਡਿਪੋਰਟੇਸ਼ਨ ਲੱਗੀ ਹੋਈ ਸੀਗੀ। ਸਾਨੂੰ 8-10 ਸਾਲ ਤੋਂ ਅਸੀਂ ਚੈੱਕ ਇਨ ਕਰਨੇ ਜਾਂਦੇ ਸੀਗੇ ਇਮੀਗ੍ਰੇਸ਼ਨ ਵਾਲਿਆਂ ਨੂੰ, ਉਹਨਾਂ ਨੇ ਵੀ ਸਾਨੂੰ ਇੰਨਾ ਵਧੀਆ ਤਰੀਕੇ ਨਾਲ ਟਰੀਟ ਨਹੀਂ ਕੀਤਾ। ਲਾਈਕ ਇੰਨਾ ਡਰ ਲੱਗਦਾ ਹੁੰਦਾ ਸੀਗਾ ਕਿ ਬਸ ਇਹਨਾਂ ਨੇ ਹੁਣ ਸਾਨੂੰ ਇੱਥੇ ਰੱਖ ਲੈਣਾ, ਹੁਣ ਰੱਖ ਲੈਣਾ। ਸਾਡੇ ਬੱਚੇ ਸੀਗੇ 3 ਸਾਡੇ ਬੱਚੇ ਸੀ, ਅਸੀਂ ਸਾਨੂੰ ਇੰਨਾ ਸੀਗਾ ਕਿ ਉੱਥੇ ਦੇ ਬੌੜਨਾ ਉਹਨਾਂ ਦਾ ਕੀ ਹਾਲ ਹੋਊਗਾ ਜੇ ਸਾਨੂੰ ਇੱਦਾਂ ਦੀ ਕੋਈ ਹਨਾ ਆਫਤ ਆ ਗਈ ਹੈ। ਤੇ ਚਲੋ ਐਨੀਵੇਜ਼ ਜਿਹੜਾ ਵਕੀਲ ਸੀਗਾ ਫਿਰ ਫਰੀਮੌਂਟ ਵਾਲਾ, ਉਹਨੇ ਰਿਪਰੈਜ਼ੈਂਟ ਵਧੀਆ ਨਹੀਂ ਕੀਤਾ। ਜੋ ਪੇਪਰ ਵਰਕ ਉਹਨਾਂ ਨੇ ਮੰਗਿਆ ਸੀ ਉਹ ਨਹੀਂ ਦਿੱਤਾ। ਉਹ ਵੀ ਸਾਡਾ ਯੂ ਵੀਜ਼ਾ ਵੀ ਸਾਡਾ ਡਿਨਾਈ ਹੋ ਗਿਆ ਬਿਕੋਜ਼ ਆਫ ਉਹਦੀ ਬੈਡ ਰਿਪਰੈਜ਼ੈਂਟੇਸ਼ਨ ਦੇ ਕਰਕੇ ਹਨਾ, ਉਹ ਵੀ ਸਾਡਾ ਹੋ ਗਿਆ। ਸੋ ਟੌਪ ਆਫ ਦੈਟ ਉਸ ਵਕੀਲ ਨੇ ਸਾਨੂੰ ਬਹੁਤ ਹੀ ਲੇਟ ਦੱਸਿਆ ਜਿਹੜਾ ਕਿ ਸਾਡੀ ਲੈਟਰ ਯੂ ਵੀਜ਼ੇ ਦੀ ਡਿਨਾਈ ਲੈਟਰ ਆਈ, ਉਹਨੇ ਬਹੁਤ ਲੇਟ ਦੱਸਿਆ। ਸਾਡੇ ਕੋਲ ਬਹੁਤ ਲਿਮਟਿਡ ਟਾਈਮ ਸੀਗਾ, ਮਤਲਬ ਕਿ ਜਿਹੜਾ ਅਸੀਂ ਕਿ ਮਿਸਟਰ ਟਿਰਕੈਂਡ ਦੇ ਕੋਲ ਪਹੁੰਚ ਸਕਦੇ। ਸੋ ਫਟਾਫਟ ਸਾਨੂੰ ਭੱਜ ਦੌੜ ਪੈ ਗਈ। ਤੁਸੀਂ ਫਿਰ ਕਦੋਂ, ਕਿਹੜੇ ਈਅਰ ਚ ਫਿਰ ਤੁਸੀਂ ਇਹਨਾਂ ਦੇ ਨਾਲ ਆਏ? ਤੁਸੀਂ ਅਸੀਂ 2020 ਦੇ ਵਿੱਚ ਆਏ ਸੀਗੇ ਜੀ। ਅੱਛਾ, ਉਦੋਂ ਅਟਾਰਨੀ ਟਿਰਕੈਂਡ ਦੇ ਕੋਲ? ਹਾਂਜੀ, ਅਸੀਂ ਉਦੋਂ ਬਸ ਗੂਗਲ ਕੀਤਾ, ਇਹ ਮਤਲਬ ਇਹ ਭਾਜੀ ਦਾ ਹੀ ਸਾਨੂੰ ਅੱਗੇ ਆਇਆ ਹਨਾ। 2020 ਚ ਆਪਾਂ ਸ਼ੁਰੂ ਕੀਤਾ ਸੀ ਅਟਾਰਨੀ ਟਿਰਕੈਂਡ ਜੀ, ਪੰਜਾਬੀ ਰੀਡਿੰਗ ਯੂਐਸਏ ਦੇ ਉੱਤੇ ਤੁਹਾਡੇ ਨਾਲ ਜਿਹੜਾ ਸ਼ੋਅ ਸ਼ੁਰੂ ਕਰਨਾ। ਹਾਂ, ਇਹ ਆਪਣੇ ਜਿਹੜੇ ਮੇਰੇ ਖਿਆਲ ਇਕਲੌਤੇ ਸ਼ਾਇਦ ਕਲਾਇੰਟ ਹੋਣੇ ਜਿਹੜੇ ਰੇਡੀਓ ਤੋਂ ਪਹਿਲਾਂ ਜਿਹਨਾਂ ਨੇ ਜਿਹੜੇ ਪਹਿਲਾਂ ਆਪਣੀ ਰੇਂਜ ਸੀਗੇ ਤੇ ਉਦੋਂ ਮੇਰਾ ਏਦਾਂ ਸੀਗਾ ਕਿ ਮੈਂ ਆਪਣਾ ਜਿਹੜਾ ਨਾ ਸ਼ੁਰੂ ਹੀ ਕੀਤਾ ਸੀਗਾ ਕੰਮ, ਤੇ ਮੈਂ ਖੁਦ ਹੀ ਜਿਹੜਾ ਸੀਗਾ ਕਿ ਐਵਰੀਥਿੰਗ ਰਿਸੈਪਸ਼ਨਿਸਟ ਤੋਂ ਲੈ ਕੇ ਹਰੇਕ ਚੀਜ਼ ਕਹਿ ਲਓ ਕਿ ਇੱਕ ਕਮਰੇ ਦਾ ਆਪਣਾ ਜਿਹੜਾ ਆਫਿਸ ਸੀਗਾ ਉਹ। ਹਾਂਜੀ, ਠੀਕ ਹੈ। ਅੱਛਾ, 2020 ਦੇ ਵਿੱਚ ਜਦੋਂ ਅਸੀਂ ਫਿਰ ਉਹ ਇਹਨਾਂ ਨੂੰ ਗੂਗਲ ਕਰਕੇ ਲੱਭਿਆ, ਇਹਨਾਂ ਨਾਲ ਗੱਲ ਕੀਤੀ, ਫਿਰ ਇਹਨਾਂ ਨੂੰ ਅਸੀਂ ਦੱਸਿਆ ਵੀ ਆਹ ਸਾਡਾ ਕੇਸ ਆ, ਆਹ ਵਿੱਚ ਇਸ਼ੂਜ਼ ਹੈਗੇ ਆ, ਇਹ ਕੰਪਲੀਕੇਸ਼ਨਸ ਹੈਗੀਆਂ ਆ ਕਿ ਤੁਸੀਂ ਇਹਨਾਂ ਨੇ ਸਾਨੂੰ ਬਹੁਤ ਭਰੋਸਾ ਦਿੱਤਾ, ਕਹਿੰਦੇ ਟਰਾਈ ਕਰ ਲੈਂਦੇ ਆ ਹਨਾ, ਵੀ ਜੋ ਵੀ ਹੋਊਗਾ ਚਲੋ ਅਸੀਂ ਟਰਾਈ ਕਰ ਸਕਦੇ ਹਾਂ ਤੇ ਬਾਕੀ ਤੁਹਾਡਾ ਵਾਹਿਗੁਰੂ, ਮਤਲਬ ਵਾਹਿਗੁਰੂ ਨੂੰ ਪਤਾ ਆ ਜਾਂ ਫਿਰ ਤੁਹਾਡਾ ਲੱਕ ਹੈ ਹਨਾ। ਚਲੋ ਇਹਨਾਂ ਨੇ ਟਰਾਈ ਕੀਤੀ, ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ, ਇਹਨਾਂ ਦਾ ਇਹ ਬਹੁਤ ਬਹੁਤ ਥੈਂਕ ਯੂ ਆ। ਇਹਨਾਂ ਨੇ ਜਿੱਦਾਂ ਹੁਣ ਜਿਹੜੇ ਮੈਂ ਹੁਣ ਥੋੜਾ ਜਿਹਾ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਸਾਡੇ ਜਿੰਨੇ ਵੀ ਵਕੀਲ ਸੀਗੇ ਨਾ ਉਹ ਸਾਨੂੰ ਬੰਨ ਲੈਂਦੇ ਹੁੰਦੇ ਸੀਗੇ, ਸਾਨੂੰ ਤੁਹਾਨੂੰ ਇੰਨੇ ਸਾਲ ਲੱਗਣੇ ਆ, ਸਾਨੂੰ ਇੰਨੇ ਚਿਰ ਦਾ $20,000 ਦੇ ਦਿਓ ਤੇ ਅਸੀਂ ਤੁਹਾਡਾ ਕੇਸ ਐਂ ਕਰਕੇ ਦੇਵਾਂਗੇ, ਉਹ ਕਰਕੇ ਦੇਵਾਂਗੇ, ਕਰਦੇ ਕੁਛ ਵੀ ਨਹੀਂ ਹੁੰਦੇ ਸੀਗੇ ਹਨਾ। ਤੇ ਇਹਨਾਂ ਨੇ ਸਾਨੂੰ ਕੁਛ ਨੀ ਏਦਾਂ ਦਾ ਬੰਨਿਆ। ਇਹ ਕਹਿੰਦੇ ਵੀ ਮੈਂ ਓਨੇ ਹੀ ਪੈਸੇ ਲੈਣੇ ਆ ਜਿੰਨੇ ਤੁਹਾਡੇ ਕੇਸ ਤੇ ਲੱਗਣੇ ਆ, ਮੈਂ ਆਪਣੀ ਫੀਸ ਲੈਣੀ ਆ ਜਾਂ ਜਿਹੜੀ ਮੈਂ ਫੀਸ ਤੁਹਾਡੀ ਅਪੀਲ ਕਰਨੀ ਆ ਮੈਂ ਉਨੀ ਫੀਸ ਉਹਦੀ ਲੈਣੀ ਆ। ਫਿਰ ਮੈਂ ਫਾਲਤੂ ਤੁਹਾਨੂੰ ਬੰਨ ਕੇ ਨਹੀਂ ਰੱਖਣਾ ਹੈਗਾ, ਮੈਂ ਓਨਾ ਕਿ ਤੁਹਾਨੂੰ ਜਿੰਨਾ ਕੁ ਮੈਨੂੰ ਮਤਲਬ ਮੈਂ ਤੁਹਾਡਾ ਪੇਪਰ ਵਰਕ ਕਰੂੰਗਾ ਉਨੀ ਮੈਂ ਆਪਣੀ ਫੀਸ ਲਿਆ ਕਰੂੰਗਾ, ਮੈਂ ਤੁਹਾਨੂੰ ਬੰਨਣਾ ਨਹੀਂ ਫੋਰ ਐਵਰ ਵਾਸਤੇ ਹਨਾ, ਵੀ ਤੁਹਾਡੇ ਕੇਸ ਏਦਾਂ ਦਾ ਹੈ ਹੀ ਨਹੀਂ ਕਿ ਤੁਹਾਨੂੰ ਮੈਂ ਬੰਨ ਕੇ ਰੱਖਾਂ। ਚਲੋ ਇਹਨਾਂ ਨੇ ਆਪਣੀ ਫੀ ਲਈ, ਇਹਨਾਂ ਨੇ ਜੋ ਇਮੀਗ੍ਰੇਸ਼ਨ ਦੀ ਫੀਸ ਸੀਗੀ ਉਹ ਸਾਡਾ ਕਰ ਦਿੱਤਾ, ਅਪੀਲ ਕਰ ਦਿੱਤੀ ਹਨਾ 2020 ਦੇ ਵਿੱਚ। ਤੇ 2021 ਦੇ ਵਿੱਚ ਫਿਰ ਸਾਨੂੰ ਉਹਦਾ ਆਨਸਰ ਆ ਗਿਆ ਸੀਗਾ। ਬਾਕੀ ਤੁਸੀਂ ਮਿਸਟਰ ਟਿਰਕੈਂਡ ਉਹ ਦੱਸ ਸਕਦੇ ਆ ਇਹਦੇ ਵਿੱਚ ਡਿਟੇਲ ਦੇ ਵਿੱਚ ਜਿੱਦਾਂ ਹਨਾ ਵੀ ਕਿੱਦਾਂ ਸੀਗਾ 2021 ਦੇ ਵਿੱਚ। ਠੀਕ ਹੈ। ਤੇ ਪਰ ਇੱਕ ਸਵਾਲ ਜਿਹੜਾ ਨਾ ਹਾਂਜੀ ਕਾਫੀਆਂ ਨੇ ਹੁਣ ਕੀ ਆ ਕਿ ਕੱਲ ਮੈਂ ਨਾ ਤੁਹਾਡੀ ਟਿਕਟੌਕ ਤੇ ਸਟੋਰੀ ਸ਼ੇਅਰ ਕੀਤੀ ਸੀਗੀ ਤੇ ਆਪਣੇ ਇੰਸਟਾਗ੍ਰਾਮ ਤੇ, ਮੈਂ ਤੁਹਾਨੂੰ ਲੋਕਾਂ ਦਾ ਦੱਸਦਾ ਕਿੱਦਾਂ ਕਿ ਹੁਣ 33 ਸਾਲ ਦਾ ਹੋਇਆ ਨਾ, ਕਿੱਦਾਂ ਉਹ ਲੋਕਾਂ ਦੇ ਕਮੈਂਟ ਜਿੱਦਾਂ ਆਏ ਉਹਨਾਂ ਨੇ ਇਹ ਨਹੀਂ ਪੁੱਛਣਾ ਕੀ ਕੀਤਾ, ਟੈਕਨੀਕੈਲਿਟੀ ਕੀ ਸੀਗੀ। ਉਹਨਾਂ ਦਾ ਜਿਹੜਾ ਨਾ ਸਿੱਧਾ ਹੀ ਸਵਾਲ ਆਇਆ ਕਿ ਬਈ ਫਿਰ ਤੂੰ ਕਿੰਨੀ ਫੀਸ ਲਈ, ਉਹਨੂੰ ਹੋਰ ਕੋਈ ਲੈਣਾ ਦੇਣਾ ਨਹੀਂ ਕਿ ਬਈ ਇਹਦੀ ਨਾ ਟਿਰਕੈਂਡ ਦੀ ਲੱਤ ਕਿੱਦਾਂ ਜਿਹੜੀ ਖਿੱਚਣੀ ਆ। ਮੈਂ ਇੱਕ ਵਾਰੀ ਜਿਹੜਾ ਖੋਲ ਕੇ ਦੱਸੋ, ਮੈਂ ਕਿਹਾ ਹੁਣ ਜਿਹੜਾ ਏਦਾਂ ਨਾ ਕਿ ਜਿੱਥੇ ਬਰੀਫਿੰਗਸ ਦਾ ਮੁੱਦਾ ਆ ਜਾਂਦਾ, ਬੜਾ ਰੌਲਾ ਇਹ ਕਿ ਬਰੀਫਿੰਗਸ ਕਰਨੀਆਂ ਚਾਹੀਦੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ, ਇਹ ਬੜਾ ਆਪਣਾ ਵਿਵਾਦ ਜਿਹੜਾ ਲੋਕਾਂ ਨਾਲ ਰਹਿੰਦਾ। ਸੋ ਜਿੱਦਾਂ ਇਹ ਕਹਿ ਰਹੇ ਆ ਨਾ ਕਿ ਇਹਨਾਂ ਦਾ ਜਿਹੜਾ ਮੈਂ ਸਾਰਾ ਕੇਸ ਦੇਖਿਆ ਉਹ ਸੀਗਾ ਤੇ ਕੋਈ ਵੀ ਫੀਸ ਜਿਹੜੀ ਉਹਦੇ ਵਿੱਚ ਹੋ ਸਕਦੀ ਸੀ, ਪਰ ਮੈਂ ਇਹਨਾਂ ਨੂੰ ਜਿਹੜੀ ਇਹ ਗੱਲ ਕਹਿ ਰਿਹਾ ਨਾ ਕਿ ਮੈਂ ਤੁਹਾਨੂੰ ਬੰਨ ਕੇ ਨਹੀਂ ਰੱਖਣਾ ਚਾਹੁੰਦਾ, ਮੈਂ ਇੰਨਾ ਕੰਮ ਕਰਨਾ ਇੰਨਾ, ਮੈਨੂੰ ਲੱਗਿਆ ਕਿ ਉਹਦੇ ਵਿੱਚ
ਜਿਹੜੀ ਬਰੀਫਿੰਗ ਹੈਗੀ ਆ ਉਹ ਮੇਰੀ ਜਿਹੜੀ ਲਿਖਣ ਵਾਲਾ ਹੈਗਾ 5-10 ਪੇਜ 'ਚ ਮੈਂ ਬਰੀਫਿੰਗ ਕਨਕਲੂਡ ਕਰ ਸਕਦਾ। ਵਕੀਲਾਂ ਨੇ ਜਿਹੜਾ ਸਿਰਾ ਬੇਵਕੂਫ ਬਣਾਇਆ ਇਹਨਾਂ ਦਾ, ਤੇ 50 ਪੇਜ ਦੀ ਜਿਹੜੀ ਪਟੀਸ਼ਨ ਉੱਤੋਂ ਅੰਡਰ ਥੱਲੇ ਜਿਹੜੀ ਹੋਣੀ ਚਾਹੀਦੀ ਆ। ਠੀਕ ਹੈ। ਸਾਡੇ ਕੋਲ ਭੈਣ ਜੀ ਤੁਸੀਂ ਕਿੰਨੀ ਫੀਸ ਦਿੱਤੀ ਸੀ ਉਸ ਕੇਸ ਦੀ? ਆਈ ਥਿੰਕ ਰਫਲੀ 4000 ਦਿੱਤੀ ਸੀਗੀ। ਸੋ ਮੈਡਮ $4000 ਜਿਹੜੇ ਲਏ ਸੀਗੇ, ਸੋ $3 ਲੱਖ ਵਰਸਸ $4000। ਤੁਸੀਂ ਆਪ ਹਿਸਾਬ ਲਾ ਲਓ। ਜਿਹੜਾ 3 ਲੱਖ ਨੇ ਨਹੀਂ ਕੰਮ ਫਿਰ ਕੀਤਾ, ਉਹ $4000 ਦੀ ਬਰੀਫਿੰਗਸ ਨੇ ਜਿਹੜਾ ਕੰਮ ਕੀਤਾ ਸੀਗਾ। ਸੋ ਬਰੀਫਿੰਗਸ ਤੋਂ ਜਿਹੜਾ ਹੈਗਾ ਕੀ ਆ ਕਿ ਬਹੁਤ ਲੋਕੀ ਜਿਹੜੇ ਘਰੇ ਬੈਠੇ ਨਾ, ਉਹ ਅਸਾਈਲਮ ਦਾ ਕਈ ਵਾਰੀ ਕੇਸ ਹੁੰਦਾ, ਕੰਨ ਭਰ ਦਿੰਦੇ ਆ ਦੂਜੇ ਦੇ, ਨਹੀਂ ਬਰੀਫਿੰਗਸ ਨਾ ਕਰਾ, ਵਕੀਲ ਐਵੇਂ ਮਾਰਦਾ ਵਾ, ਠੀਕ ਆ, ਇਹ ਬਰੀਫਿੰਗਸ ਏਦਾਂ ਹੁੰਦੀਆਂ ਉਦਾਂ ਹੁੰਦੀਆਂ, ਬੜਾ ਜਿਹੜਾ ਰੌਲਾ ਪੈਂਦਾ। ਸੋ ਬਰੀਫਿੰਗ ਜਿਹੜੀਆਂ ਸਭ ਕੁਛ ਜਿਹੜੀਆਂ ਹੁੰਦੀਆਂ, ਇਹ ਤੁਹਾਡੇ ਮੂਹਰੇ ਜਿਹੜਾ ਇੱਕ ਕੇਸ ਆ। ਸੋ ਉਹ ਸੀਗਾ ਕਿ ਮੈਂ ਕਿਹਾ ਠੀਕ ਆ, ਨਾ ਕਰਾ, ਮਰਜ਼ੀ ਹੈ ਤੇਰੀ, ਕਿੱਦਾਂ ਕਰਨਾ ਨਹੀਂ ਕਰਨਾ। ਪਰ ਬਰੀਫਿੰਗਸ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਪਣਾ ਨਾ ਪੁਆਇੰਟ ਜਿਹੜਾ ਫਾਰਵਰਡ ਰੱਖਦੇ ਆ ਕਿ ਟੈਕਨੀਕੈਲਿਟੀ ਜਿਹੜੀ ਕੀ ਸੀਗੀ, ਚੀਜ਼ ਨੂੰ ਕਿੱਦਾਂ ਜਿਹੜਾ ਹੈਂਡਲ ਕਰਨਾ ਚਾਹੀਦਾ। ਤੇ ਉਹ ਜਿਹੜੀ ਚੀਜ਼ ਸੀਗੀ ਇਹਨਾਂ ਦੀ, ਮੈਨੂੰ ਲੱਗਿਆ ਕਿ ਆਪਣਾ ਜਿਹੜਾ 19 ਬਰੀਫਿੰਗਸ ਨਾਲ ਆਪਣਾ ਜਿਹੜਾ ਕੰਮ ਚੱਲ ਜਾਣਾ। ਤੇ 21 ਦੇ ਵਿੱਚ ਸਾਨੂੰ ਉਹਨਾਂ ਨੇ ਕਨਫਰਮ ਕਰਤਾ ਸੀਗਾ ਸਾਡੇ ਨਾਲ ਅਜੇ ਕਿ BIE ਵਾਲਿਆਂ ਨੇ ਅਗਰੀ ਨਹੀਂ ਕੀਤਾ ਉਹਨਾਂ ਨੇ ਸਾਡੇ ਨਾਲ ਪੂਰਾ। ਠੀਕ ਹੈ। ਕੀ ਉਹ ਕਹਿੰਦੇ ਸੀਗੇ, ਕਹਿੰਦੇ ਕਿ ਜਿਹੜੇ ਮੋੜ ਘਰੋੜ ਸਾਰੇ ਹੈਗੇ ਆ, ਸਾਰੇ ਕੋਈ ਏਦਾਂ ਨਹੀਂ ਕਿ ਆਪਾਂ ਬਹੁਤ ਜ਼ਿਆਦਾ ਜਿਹੜੀ ਤੁਹਾਡੇ ਨਾਲ ਸਹਿਮਤੀ ਜਿਹੜੀ ਰੱਖਦੇ ਆ, ਬਟ ਟੈਕਨੀਕਲੀ ਯੂ ਆਰ ਰਾਈਟ। ਤੇ ਇਹ ਜਿਹੜਾ ਕੇਸ ਆ ਗਲਤ ਤਰੀਕੇ ਨਾਲ ਡਿਸਾਈਡ ਕੀਤਾ, ਇਹਨੂੰ ਥੱਲੇ ਜਿਹੜਾ ਆਪਣਾ ਰਿਮਾਂਡ ਕਰਨਾ ਚਾਹੀਦਾ। ਮਤਲਬ ਥੀਸ ਆਰ ਦ ਵਰਡਿੰਗਸ ਆਫ BIE। ਤੇ ਉਸ ਤੋਂ ਬਾਅਦ 21 ਤੋਂ ਬਾਅਦ ਆਪਾਂ ਜਿਹੜਾ ਫਿਰ ਵੇਟ ਕਰਨ ਲੱਗੇ ਆ। ਠੀਕ ਆ, ਉਹਨਾਂ ਨੇ ਇਹ 2-3 ਲਾਈਨਾਂ ਦਾ ਜਿਹੜਾ ਡਿਸੀਜਨ ਸੀਗਾ, ਜਿਹੜਾ ਫੈਸਲਾ, ਤੁਸੀਂ ਦੇਖ ਲਓ ਕਿ 33 ਸਾਲਾਂ ਦਾ, ਤੁਸੀਂ ਇਹ ਨਹੀਂ ਕਿ ਕਿਤੇ ਉਹਨਾਂ ਨੇ ਬਹੁਤ ਵੱਡੀ ਚਿੱਠੀ ਜਿਹੜੀ ਲਿਖਣੀ ਆ। ਸਾਡੀ ਵੀ ਬਰੀਫਿੰਗ ਛੋਟੀ ਸੀਗੀ, ਉਹਨਾਂ ਦਾ ਵੀ ਜਿਹੜਾ 2-3 ਲਾਈਨਾਂ ਦਾ ਹੀ ਜਵਾਬ ਆਇਆ ਕਿ ਨਹੀਂ ਠੀਕ ਆ, ਟੈਕਨੀਕਲੀ ਉਹ ਰਾਈਟ, ਇਹਨੂੰ ਥੱਲੇ ਰਿਮਾਂਡ ਕਰੋ। ਫਿਰ ਇਹ ਵਾਪਸ ਗਿਆ ਘੁੰਮ ਕੇ ਸਾਰਾ ਜਿਹੜਾ ਥੱਲੇ ਸੀਗਾ ਆਲ ਦਾ ਵੇ USCIS ਤੱਕ। ਤੇ ਫਿਰ ਆਪਾਂ ਵੇਟ ਕਰਦੇ ਰਹੇ ਠੀਕ ਆ, ਕਿ ਕਦੋਂ ਆਊਗਾ। ਕੋਈ ਉਹਦਾ ਸਿਰ ਪੈਰ ਨਹੀਂ ਕਿ ਹੁਣ ਵਾਪਸ ਇਹਨਾਂ ਨੇ ਉੱਤੇ ਭੇਜਣਾ, ਥੱਲੇ ਭੇਜਣਾ। 2024 ਦੇ ਵਿੱਚ ਹੁਣ ਰੀਸੈਂਟਲੀ ਫਿਰ ਸਾਡਾ ਜਿਹੜਾ ਡਿਸੀਜਨ ਆਇਆ। ਠੀਕ ਆ, ਤੇ ਉਹਨਾਂ ਨੇ ਗ੍ਰਾਂਟ ਕਰਤਾ ਤੇ ਵਰਕ ਪਰਮਿਟ ਵਗੈਰਾ ਵੀ ਜਿਹੜਾ ਇਹਨਾਂ ਦੇ ਆ ਗਏ। ਜੀ ਨਹੀਂ, ਚਲੋ ਜੀ 4 ਸਾਲ ਦੇ ਆ ਗਏ। 4 ਸਾਲ ਦੇ, ਚਲੋ ਜੀ ਵਧੀਆ ਹੋ ਗਿਆ। ਕੇਸ ਸੀਗਾ ਨਾ ਵੀਰ ਜੀ, ਬਹੁਤ ਹੀ ਕੰਪਲਿਕੇਸ਼ਨ ਸੀਗੀਆਂ ਉਹਦੇ ਵਿੱਚ, ਬਿਕੋਜ਼ ਉਹ 'ਚ ਸਾਡਾ ਕੋਈ ਫਾਲਟ ਨਹੀਂ ਸੀਗਾ। ਉਹ ਜਿੰਨੇ ਵੀ ਵਕੀਲਾਂ ਦੇ ਕੋਲ ਅਸੀਂ ਗਏ ਆ ਨਾ, ਜਿੰਨੇ ਵੀ 10 ਵੀ ਵਕੀਲ ਮੇਰੇ ਖਿਆਲ ਇਨ ਬਿਟਵੀਨ ਹੋਣੇ ਆ 33 ਸਾਲਾਂ ਦੇ ਵਿੱਚ, ਉਹਨਾਂ ਨੇ ਸਾਰਿਆਂ ਨੇ ਆਪਣੇ ਨਾਲ ਉਹਨੂੰ ਤੋੜ ਮਰੋੜ ਕਰ ਦਿੱਤਾ ਸਾਡੇ ਪੂਰੇ ਕੇਸ ਨੂੰ, ਹਨਾ। ਉਸੇ ਦਾ ਹੀ ਫਿਰ ਸਾਰਾ ਇਕੱਠਾ ਕਰਕੇ ਬਰੀਫਿੰਗ ਲਿਖੀ ਫਿਰ ਇਹਨਾਂ ਨੇ। ਹਾਂਜੀ, ਉਹ ਫਿਰ ਇਹਨਾਂ ਨੂੰ ਅਸੀਂ ਸਾਰਾ ਕੁਝ ਦੱਸ ਦਿੱਤਾ ਵੀ ਏਦਾਂ ਕਰਕੇ ਭਾਜੀ ਵੀ ਆਹ ਚੀਜ਼ ਆ। ਇਹਨਾਂ ਨੂੰ ਆਪਣਾ ਕੇਸ ਦਿਖਾ ਦਿੱਤਾ, ਸਾਰਾ ਕੁਝ ਇਹਨਾਂ ਨੂੰ ਸ਼ੋਅ ਕਰ ਦਿੱਤਾ ਕਿ ਤੁਸੀਂ ਦੇਖ ਲਓ। ਫਿਰ ਇਹ ਕਹਿੰਦੇ ਕੋਈ ਨਹੀਂ, ਮੈਂ ਹੈਂਡਲ ਕਰ ਸਕਦਾ ਆ। ਜੇ ਮਤਲਬ ਜਿੰਨੇ ਹੋਰ ਵਕੀਲ ਸੀਗੇ ਉਹਨਾਂ ਨੇ ਸਾਰਿਆਂ ਨੇ ਗਿਵ ਅਪ ਕਰ ਦਿੱਤਾ ਸੀਗਾ। ਉਹ ਕਹਿੰਦੇ ਸੀਗੇ ਵੀ ਨਹੀਂ, ਅਸੀਂ ਇਸ ਕੇਸ ਨੂੰ ਨਹੀਂ ਦੂਜਾ ਹੈਂਡਲ ਕਰ ਸਕਦੇ ਹੈਗੇ, ਤੇ ਤੁਸੀਂ ਲੈ ਜਾਓ ਸਾਡੇ ਕੇਸ ਨੂੰ। ਬਸ ਏਦਾਂ ਅਸੀਂ ਮੂੰਹ ਮੋੜ ਕੇ ਆ ਜਾਂਦੇ ਹੁੰਦੇ ਸੀਗੇ, ਕਿਤੇ ਵੀ ਜਿੱਥੇ ਵੀ ਜਾਂਦੇ ਹੁੰਦੇ ਸੀਗੇ। ਚਲੋ ਨਹੀਂ, ਬਹੁਤ ਵਧੀਆ। ਚਲੋ ਹੁਣ ਖੁਸ਼ੀ ਦੀ ਗੱਲ ਆ ਵੀ ਹੁਣ ਜਿਹੜਾ ਉਹ ਪੇਪਰ ਵਰਕ ਆ ਜਿਹੜਾ ਉਹ ਆ ਗਿਆ ਆ। ਤੇ ਬਹੁਤ ਸ਼ੁਕਰੀਆ, ਤੁਸੀਂ ਸਟੋਰੀ ਆਪਣੀ ਜਿਹੜੀ ਉਹ ਸ਼ੇਅਰ ਕੀਤੀ ਹੈ, ਗੱਲਬਾਤ ਕੀਤੀ ਹੈ। ਸਾਨੂੰ ਤਾਂ ਭਾਜੀ ਤਾਂ ਕਹਿ ਲਓ, ਅਸੀਂ ਤਾਂ ਕਹਿ ਸਕਦੇ ਹਾਂ ਕਿ ਸਾਨੂੰ ਸੈਕੰਡ ਗੋਡ ਬਣ ਕੇ, ਸਾਡੇ ਵਾਹਿਗੁਰੂ ਪਰਮਾਤਮਾ ਬਣ ਕੇ ਮਿਲੇ ਆ। ਸਾਨੂੰ ਇਹਨਾਂ ਦੇ ਨਾਲ ਪਤਾ ਨਹੀਂ ਸਾਡਾ ਕਨੈਕਸ਼ਨ ਹੋਇਆ ਆ, ਨਹੀਂ ਤਾਂ ਜਿੱਦਾਂ ਹੁਣ ਉਹ ਸਾਨੂੰ ਥੋੜਾ ਜਿਹਾ ਹੀ ਟਾਈਮ ਰਹਿ ਗਿਆ ਸੀਗਾ ਅਪੀਲ ਕਰਨ ਦੇ ਵਿੱਚ। ਉਸ ਤੋਂ ਬਾਅਦ ਸਾਡੀ ਅਪੀਲ ਨਹੀਂ ਹੋਣੀ ਸੀਗੀ। ਉਸ ਤੋਂ ਬਾਅਦ ਸਾਡਾ ਇਹੀ ਸੀਗਾ ਕਿ ਅਸੀਂ ਇੰਡੀਆ ਹੀ ਜਾਣਾ ਸੀਗਾ, ਜਾਂ ਸਾਨੂੰ ਜੋ ਵੀ ਉਹਨਾਂ ਨੇ ਕਰਨਾ ਸੀਗਾ ਇੰਡੀਆ ਹੀ ਭੇਜਣਾ ਸੀਗਾ, ਜੋ ਮਤਲਬ ਉਹਨਾਂ ਦਾ ਕੀ ਪ੍ਰੋਸੈਸ ਸੀਗਾ ਨਹੀਂ ਸੀਗਾ। ਤੇ ਉਹ ਬਸ ਕਹਿ ਲਓ ਕਿ ਉਹ ਕਿੱਦਾਂ ਸਾਨੂੰ ਇਹਨਾਂ ਦਾ ਹੋਇਆ, ਦਿਮਾਗ ਦੇ ਵਿੱਚ ਆਇਆ ਕਿ ਅਸੀਂ ਹੋਰ ਵਕੀਲ ਲੱਭੀਏ ਫਟਾਫਟ, ਤੇ ਲੱਭ ਕੇ ਇਹਨਾਂ ਨੂੰ ਅਸੀਂ ਮਿਲੇ। ਇਹਨਾਂ ਨੂੰ ਆਨਲਾਈਨ ਲੱਭਿਆ ਸੀ। ਨਹੀਂ ਬਿਲਕੁਲ, ਮੈਂ ਉਹਦਾ ਦਵਾਂਗੇ ਹੁਣ। ਠੀਕ ਆ, ਆਪਣੀ ਬੜੀ ਬੱਲੇ ਬੱਲੇ ਆ ਰੇਡੀਓ ਕਰਕੇ, ਪਰ ਇਹਨਾਂ ਨੇ ਉਦੋਂ ਵਿਸ਼ਵਾਸ ਕੀਤਾ ਮੇਰੇ। ਤੁਸੀਂ ਲਾ ਲਓ ਕਿ ਤੁਸੀਂ 4 ਸਾਲ ਮੇਰੀ ਉਮਰ ਘੱਟ ਕਰ ਦੋ, ਇੱਕ ਕਮਰੇ ਦਾ ਆਫਿਸ ਆ, ਹਨਾ। ਬੰਦਾ ਨਹੀਂ ਤਾਂ ਕਈ ਵਾਰੀ ਆ ਕੇ ਐਵੇਂ ਕਹਿੰਦਾ ਸੀ ਲੈ ਇਹ ਕਿਹੜਾ ਜਵਾਕ ਜਿਹਾ ਨਵਾਂ ਆਇਆ, ਹਨਾ। ਉਹ ਵਾਲਾ ਹਿਸਾਬ ਸੀਗਾ। ਸੋ ਮੈਂ ਪਹਿਲਾਂ ਤਾਂ ਭਾਜੀ ਇਕੱਲੇ ਹੁੰਦੇ ਸੀਗੇ ਜਦੋਂ ਮਿਲਦੇ ਹੁੰਦੇ ਸੀ। ਹੁਣ ਤਾਂ ਉੱਥੇ ਤੁਹਾਡੇ ਇੰਨੀ ਬਿਗ ਟੀਮ ਆ, ਸਾਨੂੰ ਪ੍ਰਾਊਡ ਹੋਣਾ ਚਾਹੀਦਾ ਆਪਣੀ ਕਮਿਊਨਿਟੀ ਤੇ। ਮੈਂ ਭਾਜੀ ਕੋਲੋਂ ਕਾਰਡ ਲੈ ਕੇ ਆਇਆ ਸੀ, ਤੇ ਬਹੁਤ ਲੋਕ ਮੈਂ ਉਦੋਂ ਵੰਡੇ ਸੀ। ਠੀਕ ਹੈ ਜੀ ਜੀ, ਧੰਨਵਾਦ ਤੁਹਾਡਾ। ਮੈਂ ਕਿਹਾ ਇਹ ਆ ਕਿ ਦੇਖੋ ਜਿਹੜੇ ਹੁਣ ਐਪਰੀਸ਼ੀਏਟ ਕਰਦੇ ਕੇਸ ਕੂਸ ਜਿਹੜੇ ਚੱਲਦੇ ਰਹਿਣੇ ਆ,
ਮਤਲਬ ਦੇਖੋ ਇਹ ਵੀ ਮੇਰੀ ਕਿਸਮਤ ਹੀ ਕੋਈ ਹੋਗੀ ਕਿ ਮੈਨੂੰ ਇਦਾਂ ਦੇ ਕੇਸ 'ਚ ਜਿਹੜਾ ਮੌਕਾ ਮਿਲਿਆ। ਤੇ ਤੁਸੀਂ ਜਿਹੜੇ ਐਡੇ ਸਾਰੇ ਵਕੀਲ ਵਕੂਲ ਕਰਕੇ ਹਨਾ ਕਿ ਤੁਸੀਂ ਕਹਿਣਾ ਕਿ ਇਹ ਜਵਾਕ ਜੇ ਤੇ ਟਰਸਟ ਕਰਦੇ ਆ ਇੰਟਰਨੈਟ ਤੇ ਤੁਸੀਂ ਪੜ੍ਹ ਕੇ ਆਏ ਆ। ਪਹਿਲੀ ਗੱਲ ਤਾਂ ਉਦੋਂ ਪੰਜਾਬੀ ਇੰਟਰਨੈਟ ਪੜ੍ਹ ਕੇ ਏਦਾਂ ਵਕੀਲਾਂ ਕੋਲ ਆਉਂਦੇ ਵੀ ਨਹੀਂ ਸੀਗੇ। ਤੇ ਮੇਰਾ ਜਿਹੜਾ ਫੋਕਸ ਸੀਗਾ ਉਹ ਸਾਰਾ ਇੱਧਰ ਸੀਗਾ ਸਿਲੀਕਨ ਵੈਲੀ ਵਾਲੇ ਇੰਜੀਨੀਅਰ ਵਾਲਾ ਸੈਨੋਜ਼ੇ ਵਾਲੇ ਉਦੋਂ ਫਰੀਮੌਂਟ ਰਹਿੰਦੇ ਸੀਗੇ। ਉੱਥੋਂ ਸਾਡਾ ਜਿਹੜਾ ਇੱਕ ਸਬੱਬ ਬਣਿਆ ਠੀਕ ਆ ਕਿ ਤੇ ਮੈਂ ਸ਼ੁਕਰ ਕਰਦਾ ਕਿ ਮੇਰੀ ਕਿਸਮਤ ਦੇ ਵਿੱਚ ਜਿਹੜਾ ਏਦਾਂ ਦਾ ਇੱਕ ਜਿਹੜਾ ਕੇਸ ਆਇਆ RKK ਵਾਲਾ ਕੇਸ ਮੈਨੂੰ ਜਿਹੜਾ ਸੀਗਾ ਲੱਗਦਾ ਸੀਗਾ ਹੁਣ ਤੱਕ ਮੇਰਾ ਸਭ ਤੋਂ ਵੱਡਾ ਜਿਹਦਾ ਬਹੁਤ ਕਮਿਊਨਿਟੀ ਨੂੰ ਜਿਹੜਾ ਫਾਇਦਾ ਹੋਇਆ। ਪਰ ਜਿਹੜਾ ਇਹ ਕੇਸ ਦੇ ਵਿੱਚ ਜਿਹੜੇ ਇਮੋਸ਼ਨਸ ਆ 33 ਸਾਲ ਜਿਹੜਾ ਹੈਗਾ ਉਹ ਮੈਂ ਸੋਚ ਵੀ ਨਹੀਂ ਸਕਦਾ ਕਿੱਦਾਂ ਮਤਲਬ ਨਾ ਕਿ ਬੰਦਾ ਬਿਨਾਂ ਵਰਕ ਪਰਮਿਟਾਂ ਤੋਂ ਪੇਪਰਾਂ ਤੋਂ ਜਿਹੜਾ 33 ਸਾਲ ਜਿਹੜਾ ਏਦਾਂ ਤੇ ਮੈਨੂੰ ਕਹੋ ਕਿ ਤੇਰਾ ਸਭ ਤੋਂ ਵਧੀਆ ਕੇਸ ਜਿਹੜਾ ਕਿਹੜਾ ਟੈਕਨੀਕੈਲਿਟੀ ਵਾਈਜ਼ RKK ਵਾਲਾ ਜਿਹੜਾ ਸੀਗਾ ਜਿਹਦਾ ਢਾਂਚਾ ਤੋੜਿਆ ਸੀਗਾ। ਪਰ ਜਿਹੜਾ ਮੇਰਾ ਫੇਵਰੇਟ ਕੇਸ ਆ ਉਹ ਇਹਨਾਂ ਦਾ ਵਾ ਕਿ 33 ਸਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਕੇਸ ਜਿਹੜਾ ਮੇਰੇ ਲਈ ਇਹਨੂੰ ਜਿਹੜਾ ਟੌਪ ਕਰ ਸਕਦਾ। ਤੇ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਤੇ ਧੰਨਵਾਦ ਤੁਹਾਡਾ ਜਿਹੜਾ ਸਾਡੇ ਨਾਲ ਜੁੜਨ ਲਈ। ਮੇਨ ਗੱਲ ਇਹ ਹੈ ਕਿ ਪੇਸ਼ੈਂਸ ਜਿਹੜੀ ਆਪਣੀ ਦਿਖਾਉਣ ਲਈ ਹਨਾ ਭੈਣ ਜੀ ਵੀ ਬਹੁਤ ਜਿਹੜੇ ਪ੍ਰੋਫੈਸ਼ਨਲ ਆ ਤੁਸੀਂ ਆਪਣਾ ਇਹਨਾਂ ਦੀ ਆਵਾਜ਼ ਸੁਣ ਕੇ ਹੀ ਰੇਡੀਓ ਤੋਂ ਜਿਹੜਾ ਤੁਸੀਂ ਕਰ ਸਕਦੇ ਆ। ਇਹਨਾਂ ਨੇ ਕਾਲ ਕਰਦੇ ਨਹੀਂ ਉਹ ਕੁਛ ਨਹੀਂ ਇਹਨਾਂ ਨੇ ਕਦੀ ਉੱਤੇ ਥੱਲੇ ਨਹੀਂ ਬੋਲੇ ਆਪਣਾ ਨਾ ਆਰਾਮ ਨਾਲ ਕਿੱਦਾਂ ਕਿ ਟਿਕੇ ਰਹੇ। ਜਦੋਂ ਮੇਰਾ ਦਾ ਲੱਗਣਾ ਮੈਂ ਸਟਾਫ ਤੋਂ ਕਾਲ ਕਰਾ ਦੇਣਾ। ਸੋ ਉਹ ਚੀਜ਼ ਜਿਹੜੀ ਸਾਰੀ ਆ ਕਿ ਕੋਲੈਬੋਰੇਟ ਕਰਨ ਲਈ ਸਮਝਣ ਲਈ ਕਿ ਕਿੱਦਾਂ ਜਿਹੜਾ ਚੱਲਦਾ ਪੇਸ਼ੈਂਸ ਰੱਖਣ ਲਈ ਉਹਦੇ ਲਈ ਬਹੁਤ ਬਹੁਤ ਤੁਹਾਡਾ ਜਿਹੜਾ ਐਪਰੀਸ਼ੀਏਟ ਆ। ਤੇ ਹੋਪਫੁਲੀ ਮੈਂ ਕਿਹਾ ਇਹ ਦਿਸ ਚੇਂਜਸ ਲੋਟ ਆਫ ਥਿੰਗਸ ਫॉर ਯੂ। ਹੋਪਫੁਲੀ ਮੈਂ ਕਿਹਾ ਤੁਹਾਡਾ ਇੱਕ ਜ਼ਿੰਦਗੀ ਦਾ ਜਿਹੜਾ ਨਵਾਂ ਚੈਪਟਰ ਜਿਹੜਾ ਸ਼ੁਰੂ ਹੋਇਆ। ਬੱਚੇ ਤੁਹਾਡੇ ਆਲਰੇਡੀ ਇਹਨਾਂ ਦੇ ਸਿਟੀਜ਼ਨ ਸੀਗੇ 21 ਸਾਲ ਤੋਂ ਉੱਤੇ ਸੀਗੇ ਤੇ ਹੁਣ ਆਪਣਾ ਇਹਦੇ ਨਾਲ ਹੋਰ ਬੜੇ ਸਾਰੇ ਇਹਨਾਂ ਦੇ ਦਰਵਾਜ਼ੇ ਜਿਹੜੇ ਹੌਲੀ ਹੌਲੀ ਖੁੱਲ ਜਾਣੇ ਆ। ਗ੍ਰੀਨ ਕਾਰਡ ਵੱਲ ਰਾਹ ਚੱਲ ਜਾਣਾ ਸਿਟੀਜ਼ਨਸ਼ਿਪ ਵੱਲ ਰਾਹ ਚੱਲ ਜਾਣਾ। ਤੇ ਜਦੋਂ ਇਹ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਜਦੋਂ ਆਪਾਂ ਉਹਲੇ ਮੁਕਾਮ ਤੇ ਵੀ ਜਾਵਾਂਗੇ ਆਪਾਂ ਫੇਰ ਦੁਬਾਰਾ ਇੱਕ ਵਾਰੀ ਜਿਹੜੀ ਮੁਲਾਕਾਤ ਕਰਾਂਗੇ। ਹਾਂਜੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹ ਜਿਹੜਾ ਸਾਡਾ ਕੇਸ ਸੀਗਾ it was a bad experience with the best decision। ਮੈਂ ਤੁਹਾਡੇ ਲਈ ਇਹ ਕੰਪਲੀਮੈਂਟ ਦਊਂਗੀ bad experience like bad ਸਾਡਾ ਕੇਸ ਸੀਗਾ ਤੇ ਤੁਹਾਡਾ ਬੈਸਟ ਐਕਸਪੀਰੀਅੰਸ ਹੈਗਾ ਇਹਦੇ ਵਿੱਚ ਜੀ। ਚਲੋ ਥੈਂਕ ਯੂ ਸੋ ਮਚ। ਥੈਂਕ ਯੂ ਜੀ ਜਸਵੀਰ ਜੀ। ਥੈਂਕ ਯੂ ਮਨਜੀਤ ਜੀ ਬੜੀ ਮਿਹਰਬਾਨੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਸੋ ਇੱਥੇ ਨਾ ਇੱਕ ਚੀਜ਼ ਹੋਰ ਦੱਸ ਦਈਏ ਜਿਹੜੇ ਕਈ ਕਮੈਂਟ ਕਰਦੇ ਆ ਨਾ ਵੀ ਉਹ $3 ਲੱਖ ਤੇ ਰਾਜੇ ਵਾਂਗੂ ਰਹਿਣਾ ਸੀ। $3 ਲੱਖ ਇੱਕ ਦਿਨ ਚ ਥੋੜੀ ਦਿੱਤਾ 30 ਸਾਲਾਂ ਚ ਦਿੱਤਾ ਅਗਲਿਆਂ ਨੇ। ਉਹ ਮੈਂ ਇਹਨਾਂ ਨੂੰ ਭਾਜੀ ਪੁੱਛਿਆ ਸੀਗਾ ਮੈਂ ਕਿਹਾ ਇੰਨੇ ਪੈਸੇ ਕਿੱਦਾਂ 70,000 ਤੁਸੀਂ ਦੇਖੋ ਕਿ 70,000 ਅੱਜ ਦੀ ਗੱਲ ਚ ਵੀ ਆਪਣੇ ਵਰਗੇ ਬੰਦੇ ਨੂੰ ਜਿਹੜਾ ਪੈਸੇ ਬਣਾ ਰਿਹਾ 70,000 ਦਾ ਚੈੱਕ ਕਿਸੇ ਨੂੰ ਦੇਣਾ ਪੈ ਜਾਵੇ ਬੰਦਾ ਸੋਚਦਾ ਯਾਰ ਇਹ ਤਾਂ ਕਿੱਦਾਂ ਹੋਊਗਾ ਇਹ ਪੋਸੀਬਲ। ਬਹੁਤ ਔਖਾ। ਆਪਾਂ 2001 2002 3 ਦੀ ਗੱਲ ਉਹਦੇ ਵਿੱਚ ਤੁਸੀਂ ਕਹਿ ਲਓ ਕਿ 5 ਸਾਲ ਚ ਰਫਲੀ ਪੈਸੇ ਦੀ ਵੈਲਿਊ ਡਬਲ ਜਿਹੜੀ ਹੋ ਜਾਂਦੀ ਆ। ਜੇ ਉਹਨਾਂ ਟਾਈਮਾਂ ਦੇ ਵਿੱਚ 3 ਲੱਖ ਖਰਚਿਆ ਨਾ ਉਹ ਅੱਜ ਦੀ ਡੇਟ ਦੇ ਵਿੱਚ ਤੁਹਾਡਾ ਜਿਹੜਾ ਸੀਗਾ ਇਕੁਇਵਲੈਂਟ ਟੂ 1 ਤੋਂ 2 ਮਿਲੀਅਨ ਦੇ ਵਿੱਚ ਜਿਹੜੇ ਤੁਸੀਂ ਉਹ ਬੰਨੇ ਆ ਕਿ ਜਿਹੜੇ $3 ਲੱਖ ਦੇ ਵਿੱਚ ਉਹਨਾਂ ਟਾਈਮਾਂ 'ਚ ਜਿਹੜੇ ਘਰ ਆ ਜਾਂਦੇ ਸੀਗੇ ਤੇ ਤੁਸੀਂ ਉਹਨੂੰ ਜਿਹੜਾ ਅੱਜ ਦੀ ਡੇਟ 'ਚ 2-3 ਮਿਲੀਅਨ ਦਾ ਸੇਲ ਕਰ ਸਕਦੇ ਆ। ਏਦਾਂ ਮੈਂ ਕਿਹਾ ਤੁਸੀਂ ਮਤਲਬ ਕਿ ਇਕੁਇਟੀ ਬਹੁਤ ਹੋਣੀ ਸੀਗੀ ਉਹਦੇ ਵਿੱਚ ਨਾ। ਪਰ ਚਲੋ ਕੋਈ ਨਹੀਂ ਕਈ ਕਹਿੰਦੇ ਆ ਵੀ ਲੈ ਜਾਣਾ ਫੇਰ ਉੱਥੇ ਨਹੀਂ ਆ ਕੰਮ ਤੁਸੀਂ ਫੇਰ ਇੱਥੇ ਕਰਨਾ। ਭਾਈ ਅਮਰੀਕਾ ਦੇ ਵਿੱਚ ਤੁਸੀਂ ਇੱਥੇ ਬਹਿ ਕੇ ਕਮੈਂਟ ਕਰ ਰਹੇ ਹੋ ਉਹਨਾਂ ਨੂੰ ਆਪ ਵੀ ਤਾਂ ਇੱਥੇ ਬੈਠੇ ਆ ਤੁਸੀਂ ਆਪ ਕਿਹੜਾ ਕਿਸੇ ਹੋਰ ਥਾਂ ਤੇ ਬੈਠੇ। ਇਹ ਲੋਕਾਂ ਦੀ ਕਈਆਂ ਦੀ ਲੱਤ ਖਿੱਚਣ ਦੀ ਆਦਤ ਹੁੰਦੀ ਆ ਜਿਹੜੀ ਮਰਜ਼ੀ ਉਹ ਕਰ ਦੋ ਤੁਸੀਂ। ਪਰ ਇਹ ਗੱਲ ਦੇਖੋ ਮੈਂ ਕਿਹਾ ਭਾਵੇਂ ਤੁਸੀਂ ਜੋ ਇਹ ਤੋਂ ਹੁਣ ਵਧੀਆ ਕੀ ਸਟੋਰੀ ਦੱਸੀ ਹੈ ਮੈਂ ਕਿਹਾ ਏਦਾਂ ਕਿ ਦੇਖੋ ਸਬਰ ਦੀ ਆ ਇਹਦੇ ਵਿੱਚ ਕਿੰਨਾ ਪੇਸ਼ੈਂਸ ਵਧੀਆ ਕੰਮ ਕਰ ਲਓ। ਜਿਹੜਾ ਇੱਕ ਆਪਣੀ ਨਾ ਕਮਿਊਨਿਟੀ ਦੇ ਵਿੱਚ ਇਹ ਤਾਂ ਖੁੱਲ ਕੇ ਗੱਲ ਮੈਂ ਕਹੂੰਗਾ ਕਿਉਂਕਿ ਕਦੀ ਮੇਰੇ ਉੱਤੇ ਕੋਈ ਫਿਲਟਰ ਨਹੀਂ ਹੈਗਾ ਕਦੀ ਵੀ ਸੀਗਾ ਨਹੀਂ ਨਾ ਹੋਊਗਾ। ਨਾਲੇ ਫ੍ਰੀ ਕੰਟਰੀ ਹੈ ਜੋ ਮਰਜ਼ੀ ਬੰਦਾ ਕਹਿ ਸਕਦਾ। ਸੋ ਕਈ ਲੋਕੀ ਕੀ ਹੁੰਦੇ ਕਿ ਉਹ ਦੁਖੀ ਆਤਮਾ ਹੁੰਦੇ ਆ ਉਹਨਾਂ ਨੂੰ ਕੀ ਹੈ ਕਿ ਜਿਹੜੀ ਹੁਣ ਆ ਜਿਹੜੀ ਚੀਜ਼ ਹੈ ਇਹਦੇ ਵਿੱਚੋਂ ਕਈਆਂ ਨੇ એનર્ਜੀ ਡਰਾਈਵ ਕਰਨੀ ਆ ਕਈਆਂ ਨੇ ਧੰਨਵਾਦੀ ਹੋਣਾ ਕਿ ਯਾਰ ਚੱਲ ਫੈਮਿਲੀ ਦਾ ਹੋ ਗਿਆ ਹਨਾ। ਕਈਆਂ ਨੇ ਉਹਦੇ ਵਿੱਚੋਂ ਨੈਗੇਟਿਵਿਟੀ ਜਿਹੜੀ ਲੱਭਣੀ ਆ। ਸੋ ਇਹ ਜਿਹੜਾ ਕਾਮਨ ਪਾਰਟ ਐਂਡ ਪਾਰਸਲ ਜਿਹੜਾ ਚੱਲਦਾ ਰਹਿੰਦਾ ਸਾਡੀ ਕਮਿਊਨਿਟੀ ਸਾਨੂੰ ਪਤਾ ਬਹੁਤ ਲੱਤਾਂ ਖਿੱਚਣ ਵਾਲੇ ਜਿਹੜੇ ਲੋਕ ਜਿਹੜੇ ਹੁੰਦੇ ਆ। ਪਰ ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਮੈਂ ਕਿਹਾ ਇੱਥੇ ਬੈਠੇ ਆ ਤੁਹਾਡੇ ਮੂਹਰੇ ਠੀਕ ਆ RKK ਲੈ ਕੇ ਗਏ ਉਦੋਂ ਮੇਰੀ ਬੰਦੇ ਨਾਲ ਕੰਸਲਟੇਸ਼ਨ ਗੱਲ ਹੋਈ ਕਹਿੰਦਾ ਭਾਜੀ ਜੋ ਵੀ ਆ ਵਕੀਲ ਵਕੂਲ ਕਹਿੰਦਾ ਜੋ ਵੀ ਕਹਿੰਦਾ ਤੁਹਾਡੇ ਬਾਰੇ ਕਹਿੰਦੇ ਆ ਕਹਿੰਦਾ ਪਰ ਭਾਜੀ ਕਹਿੰਦਾ ਮੇਰੇ ਕੇਸ 'ਚ ਕਹਿੰਦਾ RKK ਲੱਗਾ ਸੀਗਾ ਕਹਿੰਦਾ ਤੁਹਾਡਾ ਵਾਲਾ ਕੇਸ ਕਹਿੰਦਾ ਉਹਨੇ ਸਾਈਟੇਸ਼ਨ ਦੇ ਕੇ ਫਿਰ ਕਹਿੰਦਾ RKK ਦਾ ਪੈਕੇਟ ਜਿਹੜਾ ਹਟਾਇਆ। ਹੁਣ ਜਿਹੜੇ ਨਵੇਂ ਕੇਸ ਆ ਤੁਸੀਂ ਦੇਖੋ ਕਿ RKK ਗਾਇਬ ਹੋ ਗਿਆ ਹੁਣ
ਪੈਕਟ ਵਾਪਸ ਲੈ ਲਏ ਸਾਰੇ ਉਹਨਾਂ ਨੇ, ਹੂੰ, ਲਏ ਕਿ ਨਹੀਂ ਲਏ ਪੈਕਟ ਵਾਪਸ ਦੱਸੋ। ਬਿਲਕੁਲ। ਉਸ ਤੋਂ ਬਾਅਦ ਦੱਸੋ ਮੈਨੂੰ ਕਿ ਕਿਹੜੇ ਬੰਦੇ ਤੇ ਆਰ ਕੇ ਤੇ ਕੇਸ ਜਿਹੜਾ ਡਿਨਾਈ ਹੋਇਆ ਹੋਵੇ, ਇੱਕ ਕੇਸ ਮੈਨੂੰ ਦੱਸੋ ਸਾਡੇ ਫੈਸਲੇ ਤੋਂ ਬਾਅਦ ਜਿਹਦਾ ਡਿਨਾਈ ਹੋਇਆ ਹੋਵੇ, ਠੀਕ ਆ। ਸੋ ਸਿੱਧੀ ਗੱਲ ਆ, ਦੱਸੋ ਮੈਨੂੰ ਕਿ ਕਿਹੜਾ ਆਰ ਕੇ ਤੋਂ ਹੋਇਆ ਹੋਵੇ, ਪਹਿਲਾਂ ਵਾਲਾ ਦੱਸੋ ਕਿ ਕਿੰਨੇ ਸੀਗੇ। ਤੇ ਸੇਮ ਥਿੰਗ ਜਿਹੜੀ ਇਹ ਆ ਕੇਸ ਆ, ਠੀਕ ਆ। ਸੋ ਆਪਾਂ ਆਪਣਾ ਕੰਮ ਜਿਹੜਾ ਕਰੀ ਜਾਣਾ, ਸਾਨੂੰ ਕਿਸੇ ਦੀ ਪਰਵਾਹ ਨਹੀਂ, ਠੀਕ ਆ। ਆਪਣੇ ਕਮਿਊਨਿਟੀ ਨਾਲ ਵਿਚਰੀਦਾ, ਕੁਝ ਬੰਦੇ ਸਾਨੂੰ ਪਿਆਰ ਕਰੂਗੇ, ਕੁਝ ਬੰਦੇ ਸਾਨੂੰ ਹੇਟ ਕਰੂਗੇ, ਇਹ ਚੱਲਦਾ ਹੀ ਰਹਿਣਾ। ਦੈਟਸ ਹਾਊ ਇਟ ਗੋਜ਼, ਹਨਾ। ਤੇ ਬਿਲਕੁਲ ਕੋਈ ਚੱਕਰ ਨਹੀਂ ਜੀ। ਦੁਖੀ ਆਤਮਾ ਨੂੰ ਭਾਈ ਤੁਸੀਂ ਦੁਖੀ ਆ, ਪਰ ਦੇਖੋ ਤੁਸੀਂ ਫਿਰ ਵੀ ਸੈਟਰਡੇ ਨੂੰ ਆ ਕੇ ਸਾਡਾ ਪ੍ਰੋਗਰਾਮ ਸੁਣ ਰਹੇ ਆ, ਟਾਈਮ ਸਾਡਾ ਸ਼ੋਅ ਕੱਢਦੇ ਸੁਣ ਆ। ਰਹੇ ਆ। ਥੈਂਕ ਯੂ ਤੁਹਾਡਾ। ਸਹੀ ਗੱਲ ਆ, ਸਹੀ ਗੱਲ ਆ। ਚਲੋ ਸਹੀ ਗੱਲ ਆ, ਇਹ ਚੀਜ਼ ਹੈ। ਇੱਕ ਦੋ ਅਟਾਰਨੀ ਕਹਿਣਾ ਜੀ ਟਰੰਪ ਹੁਣਾਂ ਦੀਆਂ ਵੀ ਖਬਰਾਂ ਕਰਕੇ ਤੇ ਫਿਰ ਆਪਾਂ ਕਾਲਸ ਵੱਲ ਨੂੰ ਜਿਹੜਾ ਉਹ ਵੱਧਦੇ ਆ। ਟਰੰਪ ਹੁਣਾਂ ਨੇ ਕਸਟਮ ਬਾਰਡਰ ਪ੍ਰੋਟੈਕਸ਼ਨ ਦੇ ਲਈ ਇੱਕ ਰੋਡਨੀ ਸਕਾਟ ਨਾਂ ਦਾ ਬੰਦਾ ਜਿਹੜਾ ਆ, ਉਹਦਾ ਨਾਮ ਜਿਹੜਾ ਉਹ ਲਿਆ ਆ। ਉਹ ਬਹੁਤ ਵੋਕਲ ਸਪੋਰਟਰ ਆ ਟਰੰਪ ਹੁਣਾਂ ਦੇ, ਤੇ ਉਹ ਕਹਿੰਦੇ ਆ ਵੀ ਬਿਲਕੁਲ ਕੱਸ ਕੇ ਕੰਮ ਜਿਹੜਾ ਆ ਉਹ ਹੋਣਾ ਚਾਹੀਦਾ ਆ। ਤੇ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਿਹੜੀ ਸਾਊਥ ਡਕੋਟਾ ਦੀ ਗਵਰਨਰ ਕ੍ਰਿਸਟੀ ਨਿਓਮ, ਜਿਸ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਉਹਨਾਂ ਨੇ ਸਕੱਤਰ ਜਿਹੜਾ ਉਹ ਲਾਉਣਾ ਆ, ਟਾਮ ਹੂਮਨ ਜਿਹੜੇ ਬਾਰਡਰ ਜ਼ਾਰ ਜਿਹੜੇ ਉਹ ਲਾਏ ਆ, ਤਿੰਨੇ ਜਾਣੇ ਜਿਹੜੇ ਮਿਲ ਕੇ ਇਹ ਕਰਨਗੇ। CBP ਦੇ ਅੰਡਰ 60,000 ਤੋਂ ਵੱਧ ਇੰਪਲਾਈ ਆਉਂਦੇ ਨੇ। ਇਹ CBP ਵਾਲੇ ਉਹੀ ਆ ਜਿਹੜੇ ਸਭ ਤੋਂ ਪਹਿਲਾਂ ਬਾਰਡਰ ਦੇ ਉੱਤੇ ਤੁਹਾਨੂੰ ਜਿਹੜੇ ਉਹ ਟੱਕਰਦੇ ਨੇ। ਸੋ ਇਦਾਂ ਦੇ ਬੰਦਿਆਂ ਦੇ ਆਉਣ ਦੇ ਨਾਲ ਲੱਗਦਾ ਵੀ ਬਾਰਡਰ ਦੇ ਉੱਤੇ ਆਪਾਂ ਨੂੰ ਜਿਹੜੀਆਂ ਸਖਤੀਆਂ ਆ ਉਹ ਖਾਸੀਆਂ ਜ਼ਿਆਦੀਆਂ ਜਿਹੜੀਆਂ ਵਧਣ ਵਾਲੀਆਂ ਆ ਜਿਹੜੀਆਂ ਉਹ ਮਿਲਣਗੀਆਂ। 1992 ਤੋਂ ਇਹ ਬਾਰਡਰ ਪੈਟਰੋਲ ਦੇ ਨਾਲ ਕੰਮ ਕਰਦੇ ਰਹੇ ਆ। ਸੋ ਐਕਸਪੀਰੀਅੰਸ ਉਹਨਾਂ ਕੋਲ ਬਥੇਰਾ ਆ, ਐਕਸਪੀਰੀਅੰਸ ਉਹਨਾਂ ਨੂੰ ਬਹੁਤ ਆ। ਸੈਨ ਡਿਏਗੋ ਦੇ ਵਿੱਚ ਜਿਹੜਾ ਬਿਜ਼ੀਐਸਟ ਕੋਰੀਡੋਰ ਆ ਇਲੀਗਲ ਕ੍ਰਾਸਿੰਗ ਦਾ, ਉੱਥੇ ਉਹਨਾਂ ਨੇ ਕੰਮ ਕੀਤਾ। ਸੋ ਹੀ ਨੋਜ਼ ਇਨਸ ਐਂਡ ਆਊਟ ਆਫ ਇਟ। ਸੋ ਉਹ ਲੱਗਦਾ ਆ ਵੀ CBP ਨੂੰ ਜਿਹੜਾ ਖਾਸਾ ਤੇਜ਼ ਜਿਹੜਾ ਉਹ ਕਰਨ ਜਾ ਰਿਹਾ, ਸਖਤੀ ਜਿਹੜੀ ਉਹ ਉੱਤੇ ਜ਼ਰੂਰ ਹੋਵੇਗੀ। ਜੀ ਬਿਲਕੁਲ ਬਿਲਕੁਲ। ਤੇ ਚਾਹੀਦੀ ਵੀ ਹੈ ਸਖਤੀ ਕਰਨੀ, ਠੀਕ ਹੈ। ਮੈਂ ਮਤਲਬ ਕਿ 100% ਮੈਂ ਬਿਲੀਵ ਕਰਦਾ ਕਿ ਜਿਹੜਾ ਆਪਣਾ ਬਾਰਡਰ ਤੇ ਬਿਆਨ ਬੰਦੇ ਦੇ ਹੋਣੇ ਚਾਹੀਦੇ ਆ, ਬਿਆਨ ਹੋਣ ਤੋਂ ਬਿਨਾ ਨਹੀਂ ਅੰਦਰ ਆਉਣ ਦੇਣਾ ਚਾਹੀਦਾ, ਆਪਣਾ ਟਾਈਮ ਜਿਹੜਾ ਲਗਾਉਣਾ ਚਾਹੀਦਾ, ਪਰ ਇਵੈਂਚੁਅਲੀ ਸਾਰਿਆਂ ਨੂੰ ਛੱਡ ਦੇਣਾ ਚਾਹੀਦਾ। ਪਰ ਇਹ ਆ ਕਿ ਇੱਕ ਵੈਟ ਜਿਹੜਾ ਬੰਦੇ ਨੂੰ ਕਰੋ, ਸਿਕਿਉਰਿਟੀ ਚੈੱਕ ਜਿਹੜੇ ਕਰਨੇ ਚਾਹੀਦੇ ਆ। ਕ੍ਰਿਮੀਨਲ ਬੰਦੇ ਜਿਹੜੇ ਬੜੇ ਆ ਜਾਂਦੇ ਆ, ਠੀਕ ਆ। ਤੇ ਮਤਲਬ ਰਿਐਲਿਟੀ ਆ, ਹੁਣ ਆਫਿਸ ਜੇ ਆ ਕੇ ਤੁਹਾਡੇ ਕੋਈ ਚਾਈਲਡ ਮੋਲੈਸਟਰ ਬੈਠਾ ਹੋਇਆ, ਕੀ ਉਹਦਾ ਮੈਂ ਕੇਸ ਕਰਨਾ ਚਾਹੂੰਗਾ? ਮੈਂ ਨਹੀਂ ਕਰਨਾ ਚਾਹੂੰਗਾ, ਠੀਕ ਆ। ਜੇ ਕਲੀਨ ਕਨਵਿਕਟਡ ਜੇ ਬੰਦਾ ਹੈਗਾ, ਮੈਂ ਨਹੀਂ ਕਰਨਾ ਚਾਹੂੰਗਾ। ਕਿਉਂ? ਕਿਉਂਕਿ ਉਹੀ ਸੁਸਾਇਟੀ 'ਚ ਆਪਾਂ ਵਿਚਰਨਾ, ਸਿੱਧਾ ਜਿਹਾ ਹਿਸਾਬ ਕਿਤਾਬ ਆ ਉੱਥੋਂ ਦੀ ਛੱਡ ਕੇ ਜਿਹੜਾ ਆਏ ਆ, ਠੀਕ ਆ। ਲਾਇਰ ਦਾ ਇੱਕ ਫਰਜ਼ ਹੁੰਦਾ ਕਿ ਠੀਕ ਆ ਸਾਰਿਆਂ ਦੀ ਹੈਲਪ ਕਰਨੀ, ਪਰ ਜਿਹੜਾ ਬੰਦਾ ਦੂਜਿਆਂ ਨੂੰ ਨੁਕਸਾਨ ਪਹੁੰਚਾ ਸਕਦਾ, ਠੀਕ ਆ, ਜਿਹਨੇ ਕੰਮ ਹੀ ਪੁੱਠੇ ਕਰਨੇ ਇੱਥੇ ਆ ਕੇ, ਤਸਕਰੀ ਕਰਨੀ, ਨਸ਼ੇ ਵੇਚਣੇ, ਮਾਰ ਝਗੜੇ ਕਰਨੇ ਆ, ਇਹ ਜਿਹੜੇ ਅੰਡਰ ਏਜ ਜਿਹੜੇ ਲੋਕਾਂ ਨਾਲ ਕ੍ਰਾਈਮ ਕਰਨੇ ਆ। ਸੋ ਉਹ ਨਹੀਂ ਚਾਹੀਦੇ ਸੋਸਾਇਟੀ 'ਚ। ਵੀ ਡੋਨਟ ਵਾਂਟ ਇਟ, ਸਿੰਪਲ ਐਜ਼ ਦੈਟ, ਠੀਕ ਆ। ਕੰਮ ਭਾਵੇਂ ਜ਼ੀਰੋ ਹੋ ਜਾਵੇ, ਡਜ਼ ਨਾਟ ਮੈਟਰ। ਪਰ ਇਹ ਆ ਕਿ ਇੱਕ ਜਿਹੜੀ ਕੰਮ ਦੇ ਵਿੱਚ ਨਾ ਆਪਾਂ ਪ੍ਰਾਈਡ ਕੰਮ ਦੇ ਵਿੱਚ ਐਥਿਕਸ ਦੇ ਨਾਲ ਕੰਮ ਕਰਨਾ ਜੀ, ਬਿਲਕੁਲ। ਪੈਸੇ ਨੂੰ ਨਹੀਂ ਫੋਲੋ ਕੀਤਾ, ਪੈਸਾ ਕੰਮ ਨੂੰ ਫੋਲੋ ਕੀਤਾ। ਸੋ ਪਹਿਲਾਂ ਇਹ ਆ ਕਿ ਕੰਮ ਨਾਲ ਤੁਹਾਡੇ ਪਿਆਰ ਹੋਣਾ ਚਾਹੀਦਾ ਵਾ। ਕੰਮ ਨਾਲ ਤੁਹਾਨੂੰ ਪਿਆਰ ਤਾਂ ਹੀ ਹੋਊਗਾ ਜੇ ਤੁਹਾਡੀ ਉਹਦੇ ਵਿੱਚ ਤੁਹਾਨੂੰ ਕੋਈ ਦਿਲਚਸਪੀ ਲੱਗਦੀ ਆ। ਸੋ ਦਿਲਚਸਪੀ ਇਹੀ ਹੈ ਕਿ ਜਿਹੜਾ ਬੰਦਾ ਹੰਬਲ ਆ, ਜਿਹੜੇ ਬੰਦੇ ਨੂੰ ਪ੍ਰੋਬਲਮ ਆ, ਜਿਹੜਾ ਇੱਥੇ ਮਿਹਨਤ ਕਰਨਾ ਚਾਹੁੰਦਾ, ਠੀਕ ਆ, ਅਮਰੀਕਾ 'ਚ ਆ ਕੇ ਆਪਣੀ ਫੈਮਿਲੀ ਬਣਾਉਣਾ ਚਾਹੁੰਦਾ, ਅੱਗੇ ਵਧਣਾ ਚਾਹੁੰਦਾ, ਸਾਡੀ ਉਹਨੂੰ ਬੰਦੇ ਨੂੰ ਫੁੱਲ ਸਪੋਰਟ ਆ, ਠੀਕ ਆ। ਤੇ ਬਾਕੀ ਬਾਰਡਰ ਟਾਈਟ ਜਿਹੜਾ ਜ਼ਰੂਰ ਹੋਣਾ ਚਾਹੀਦਾ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਮਾਹੌਲ ਫਿਰ ਜੇ ਖਰਾਬ ਹੋ ਜਾਵੇ ਤਾਂ ਫਿਰ ਜਿਹੜੇ ਦੇਸ਼ ਆ ਉਹ ਸੇਮ ਉਦਾਂ ਦੇ ਨਹੀਂ ਰਹਿੰਦੇ, ਠੀਕ ਆ। ਆਪਾਂ ਇਹ ਨਹੀਂ ਚਾਹੁੰਦੇ ਕਿ ਹਰੇਕ ਚੀਜ਼ ਇੱਥੇ ਬਾਅਦ 'ਚ ਆਪਾਂ ਹੁਣ ਕਈ ਵਾਰੀ ਦੇਖਦੇ ਹਾਂ ਕਿ ਬੰਦਾ ਜਿਹੜਾ ਪੰਜਾਬੀ ਸੀਗਾ ਉਹ ਨਾ ਜਾਣੇ ਜਾਂਦੇ ਆ ਕਿ ਅਣਖੀ ਬੰਦੇ ਆ ਏਦਾਂ। ਹੁਣ ਆਪਾਂ ਦੇਖਦੇ ਹਾਂ ਕਿ ਈਵਨ ਜਿਹੜੀ ਸ਼ੌਪ ਲਿਫਟਿੰਗ 'ਚ ਸੀਗੀ, ਠੀਕ ਆ, ਉਹਦੇ ਵਿੱਚ ਨਾਂ ਵੱਜਣ ਲੱਗ ਪਿਆ। ਤੇ ਕਿੱਦਾਂ ਵੀਡੀਓ ਜਿਹੜੀਆਂ ਕਈ ਦੇਸ਼ਾਂ 'ਚੋਂ ਵਾਇਰਲ ਜਿਹੜੀਆਂ ਹੋਈਆਂ ਕਿ ਲਿਕਰਾਂ ਚੋਰੀ ਕਰੀ ਜਾ ਰਹੇ ਮੁੰਡੇ ਕੁੜੀਆਂ ਯੰਗ, ਸਰੇਆਮ ਹੀ ਜਿਹੜਾ ਉਹ ਆ। ਸੋ ਉਹ ਚੀਜ਼ ਆਪਣੀ ਕਮਿਊਨਿਟੀ ਦੀ ਪਹਿਚਾਣ ਨਹੀਂ ਸੀਗੀ ਪਹਿਲਾਂ ਕਦੀ ਵੀ, ਠੀਕ ਆ। ਤੇ ਉਹ ਚੀਜ਼ਾਂ ਜਿਹੜੀਆਂ ਹੁਣ ਹੈਗੀਆਂ, ਡੈਸਪੀਰੇਸ਼ਨ ਜਿਹੜੀ ਹੈਗੀ ਆ ਉਹ ਬੰਦੇ ਨੂੰ ਇਦਾਂ ਦੇ ਕੰਮ ਜਿਹੜੇ ਕਰਾਉਂਦੀ ਆ। ਪਰ ਆ ਕੇ ਜੇ ਬਾਹਰ ਉਹੀ ਕੰਮ ਜੇ ਕਰਨਾ ਤਾਂ ਫਿਰ ਉਹ ਤੋਂ ਚੰਗਾ ਤਾਂ ਆਪਣਾ ਦੇਸ਼ ਹੀ ਵਧੀਆ, ਰਾਈਟ ਜੀ। ਇੱਕ ਹੋਰ ਦੱਸਦੇ ਜਾਈਏ, ਮਜ਼ੂਰੀ ਦੇ ਜਿਹੜੇ ਰਿਪਬਲਿਕਨ ਆ ਉਹ ਪ੍ਰਪੋਜ਼ ਕਰ ਰਹੇ, ਕਹਿੰਦੇ ਵੀ $1000 ਅਸੀਂ ਦਿਆ ਕਰਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਾਂ ਨੂੰ ਫੜਾਉਣਗੇ। ਸੋ ਇਹ ਮਾਹੌਲ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ 'ਚ ਇਦਾਂ ਦਾ, ਇਹ ਮਜ਼ੂਰੀ ਹੋਈ ਨਹੀਂ, ਹੋਰ ਵੀ ਕਈ ਥਾਵਾਂ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਆਉਣਗੀਆਂ। ਇੱਧਰ ਕੈਲੀਫੋਰਨੀਆ ਵਾਲੇ ਕੁਝ ਅਜਿਹੇ ਬਿੱਲ ਲਿਆ ਰਹੇ ਆ ਜਿਸ ਦੇ ਵਿੱਚ ਕਹਿੰਦੇ ਵੀ ਜਿਹੜੇ ਇਮੀਗ੍ਰੈਂਟ ਚਿਲਡਰਨ ਆ,
ਸਕੂਲਾਂ ਦੇ ਵਿੱਚ ਚਾਈਲਡ ਕੇਅਰ ਫੈਸਿਲਿਟੀਜ਼ ਆ ਉਹਨਾਂ ਨੂੰ ਕਿੱਦਾਂ ਪ੍ਰੋਟੈਕਸ਼ਨ ਜਿਹੜੀ ਉਹ ਦੇਣੀ ਆ। ਸੋ ਰੈੱਡ ਸਟੇਟਸ ਬਲੂ ਸਟੇਟਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆਉਂਦੇ 4 ਸਾਲਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇਗਾ। ਇਮੀਗ੍ਰੇਸ਼ਨ ਵਨ ਆਫ ਦਾ ਹੌਟੈਸਟ ਇਸ਼ੂ ਆਉਂਦੇ ਜਿਹੜੇ ਉਹ ਸਮੇਂ ਦੇ ਵਿੱਚ ਰਹਿਣ ਵਾਲਾ ਆ। ਤੁਸੀਂ ਅਪਡੇਟ ਇਮੀਗ੍ਰੇਸ਼ਨ ਦੇ ਨਾਲ ਜੁੜੇ ਰਹਿਣਾ। ਹਰ ਸੈਟਰਡੇ ਨੂੰ ਤੁਹਾਨੂੰ ਇਹਦੇ ਵਿੱਚ ਜਿਹੜੀਆਂ ਲੇਟੈਸਟ ਜਾਣਕਾਰੀਆਂ ਆ ਉਹ ਤੁਹਾਨੂੰ ਅਸੀਂ ਜਿਹੜੇ ਉਹ ਦੱਸਦੇ ਰਵਾਂਗੇ ਕੀ ਕੁਛ ਹੈਗਾ ਆ। ਡਰ ਦਾ ਮਾਹੌਲ ਆ, ਖੌਫ ਦਾ ਮਾਹੌਲ ਆ, ਬਣਨਾ ਕੀ ਆ, ਹੋਣਾ ਕੀ ਆ, ਰਿਐਲਿਟੀ ਕੀ ਹੋਣੀ ਆ, ਉਹ ਸਮੇਂ ਦੇ ਵਿੱਚ ਹੀ ਜਿਹੜਾ ਉਹ ਪਤਾ ਲੱਗਣਾ। ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਤੇ ਬ੍ਰੇਕ ਲੈ ਕੇ ਫਿਰ ਆਪਾਂ ਕੌਜ਼ ਵੱਲ ਨੂੰ ਜਿਹੜਾ ਉਹ ਵੱਧਦੇ ਹਾਂ। ਸੋ ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਚੱਲ ਰਿਹਾ ਹੈ। ਜੇਕਰ ਤੁਸੀਂ ਨਵੀਂ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਮਰੀਕਾ ਦਾ ਭਰੋਸੇਯੋਗ ਬ੍ਰਾਂਡ Honda ਹੈ ਤੁਹਾਡੀ ਸੇਵਾ ਦੇ ਵਿੱਚ। Honda of Clovis ਵਿਖੇ ਨਵੀਂ ਇਨਵੈਂਟਰੀ ਪਹੁੰਚ ਚੁੱਕੀ ਹੈ। ਕਾਰਾਂ, SUVs, ਪਿਕਅਪ ਟਰੱਕਸ, ਹਰ ਇੱਕ ਚੀਜ਼ ਮੌਜੂਦ ਹੈ। ਇੱਥੇ ਜਾ ਕੇ ਅੱਜ ਹੀ ਆਪਣੇ ਪੰਜਾਬੀ ਵੀਰ ਰਾਜ ਸੰਧੂ ਦੇ ਨਾਲ ਗੱਲ ਕਰੋ। ਇਹਨਾਂ ਨੂੰ 15 ਸਾਲਾਂ ਦਾ ਐਕਸਪੀਰੀਅੰਸ ਹੈ। ਤੁਹਾਨੂੰ ਬਹੁਤ ਹੀ ਵਧੀਆ ਡੀਲ ਲੈ ਕੇ ਦੇਣਗੇ। ਜੇ ਕ੍ਰੈਡਿਟ ਨਹੀਂ ਵੀ ਹੈ, ਵਧੀਆ ਰੇਟ ਮਿਲੇਗਾ। ਉਹ ਕ੍ਰੈਡਿਟ Big down payment, good rates. Call 559-472-5376, 508-472-5376. Honda of Clovis, 750 West Vernon Avenue, Clovis.
ਕੀ ਤੁਹਾਡੇ ਗੈਸ ਸਟੇਸ਼ਨ, ਵਹੀਕਲ ਸਟੋਰ, ਅਪਾਰਟਮੈਂਟ ਕੰਪਲੈਕਸ ਜਾਂ ਸ਼ਾਪਿੰਗ ਸੈਂਟਰ ਦੇ ਇੰਸ਼ੋਰੈਂਸ ਕੈਂਸਲ ਹੋ ਗਈ ਹੈ ਜਾਂ ਬਹੁਤ ਜ਼ਿਆਦਾ ਵੱਧ ਚੁੱਕੀ ਹੈ? ਤਾਂ ਅੱਜ ਹੀ ਵਧੀਆ ਰੇਟਸ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 10 ਤੋਂ ਵੱਧ A+ ਰੇਟਡ ਇੰਸ਼ੋਰੈਂਸ ਕੰਪਨੀਆਂ ਦਾ ਕੰਮ ਕਰਦੇ ਹਨ। ਪੂਰੇ ਅਮਰੀਕਾ 'ਚ ਬਿਜ਼ਨਸ ਇੰਸ਼ੋਰੈਂਸ ਕਰਦੇ ਹਨ। ਕਾਲ 4082722500। ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਲਾਇਸੈਂਸ ਨੰਬਰ 0899805। ਕੈਲੀਫੋਰਨੀਆ ਡਿਪਾਰਟਮੈਂਟ ਆਫ ਪੈਸਟੀਸਾਈਡ ਰੈਗੂਲੇਸ਼ਨ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹੈ ਕਿ ਜੇਕਰ ਤੁਸੀਂ ਕੀਟਨਾਸ਼ਕ ਵਰਤਦੇ ਹੋ ਜਾਂ ਉਹਨਾਂ ਖੇਤਾਂ ਵਿੱਚ ਕੰਮ ਕਰਦੇ ਹੋ ਜਿੱਥੇ ਕੀਟਨਾਸ਼ਕ ਵਰਤੇ ਜਾਂਦੇ ਹਨ, ਤਾਂ ਇਹ ਤੁਹਾਡਾ ਹੱਕ ਹੈ ਕਿ ਤੁਹਾਨੂੰ ਉਹਨਾਂ ਕੀਟਨਾਸ਼ਕਾਂ ਬਾਰੇ ਜਾਣਕਾਰੀ ਮਿਲੇ ਜਿਸ ਨੂੰ ਤੁਸੀਂ ਐਕਸਪੋਜ਼ ਹੋ ਸਕਦੇ ਹੋ, ਅਤੇ ਤੁਹਾਡੇ ਡਾਕਟਰ ਜਾਂ ਪ੍ਰਤੀਨਿਧ ਨੂੰ ਵੀ ਇਹ ਜਾਣਕਾਰੀ ਜ਼ਰੂਰ ਮਿਲੇ। ਇਹ ਤੁਹਾਡਾ ਹੱਕ ਹੈ ਕਿ ਤੁਹਾਨੂੰ ਡਾਕਟਰੀ ਇਲਾਜ ਮਿਲੇ ਜੇ ਤੁਸੀਂ ਕੀਟਨਾਸ਼ਕ ਵਰਤਦੇ ਹੋਏ ਬਿਮਾਰ ਹੁੰਦੇ ਹੋ। ਤੁਸੀਂ ਕੀਟਨਾਸ਼ਕ ਫੈਲਣ ਵਾਲੀ ਘਟਨਾ ਬਾਰੇ ਗੁਪਤ ਰਹਿ ਕੇ ਵੀ ਦੱਸ ਸਕਦੇ ਹੋ। ਇਹ ਵੀ ਤੁਹਾਡਾ ਹੱਕ ਹੈ। ਜੇ ਤੁਸੀਂ ਕੀਟਨਾਸ਼ਕਾਂ ਨੂੰ ਵਰਤਦੇ ਹੋ ਜਾਂ ਨਜ਼ਦੀਕ ਕੰਮ ਕਰਦੇ ਹੋ ਤਾਂ ਤੁਹਾਨੂੰ ਟ੍ਰੇਨਿੰਗ ਮਿਲਣੀ ਚਾਹੀਦੀ ਹੈ। ਜੇ ਤੁਹਾਨੂੰ ਟ੍ਰੇਨਿੰਗ ਨਹੀਂ ਮਿਲੀ ਤਾਂ ਤੁਰੰਤ ਆਪਣੇ ਕਾਉਂਟੀ ਐਗਰੀਕਲਚਰਲ ਕਮਿਸ਼ਨਰ ਨੂੰ 1877-378-5463 1-877-378-5463 ਤੇ ਕਾਲ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ ਹੈ। ਜਿਹੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਜਿਹੜਾ ਉਹ ਵੱਧਦੇ ਆ। ਕਾਲ ਤੁਸੀਂ ਜਿਹੜਾ ਜੀ ਕਰ ਸਕਦੇ ਆ। ਨੰਬਰ ਹੈ 408-272 5200 4082725200 ਦੇ ਉੱਤੇ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਆ। ਆਪਣੇ ਨਾਲ ਕਾਫੀ ਕਾਲਰਸ ਲੰਮੇ ਸਮੇਂ ਤੋਂ ਜਿਹੜਾ ਉਹ ਜੁੜੇ ਹੋਏ ਆ। ਆਓ ਵਾਰੀ ਸਰ ਉਹਨਾਂ ਨਾਲ ਕਰਦੇ ਆ ਜੀ ਗੱਲਬਾਤ। ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਗਗਨਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਹਾਂਜੀ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਹੈਗਾ ਸੀਗਾ, ਮੇਰਾ ਅਸਾਈਲਮ ਦਾ ਕੇਸ ਪਾਸ ਹੋਇਆ ਆ ਤੇ ਪੋਸੀਬਲ ਹੈ ਕਿ ਮੈਂ ਇੰਡੀਆ ਤੋਂ ਜੇ ਮੈਂ ਬੱਚੇ ਅਡਾਪਟ ਕਰਨੇ ਹੋਣ ਤਾਂ? 14 ਸਾਲ ਤੋਂ ਥੱਲੇ ਬੱਚਿਆਂ ਦੀ ਉਮਰ ਹੋਣੀ ਚਾਹੀਦੀ ਹੁੰਦੀ ਹੈ ਤੇ 2 ਸਾਲ ਦੀ ਫਿਜ਼ੀਕਲ ਰੈਜ਼ੀਡੈਂਸੀ ਰਿਕੁਆਇਰਮੈਂਟ ਜਿਹੜੀ ਮੰਗਦੇ ਆ ਉਹ, ਠੀਕ ਹੈ। ਤੇ ਜੇ ਬੰਦਾ ਯੂਐਸ ਸਿਟੀਜ਼ਨ ਆ ਤਾਂ ਫਿਰ ਹੇਗ ਪ੍ਰੋਸੈਸ ਦੇ ਵਿੱਚ ਜਾਣਾ ਪੈਂਦਾ। ਉਹਦੀਆਂ ਬਹੁਤ ਸਾਰੀਆਂ ਜਿਹੜੀਆਂ ਕੰਪਲਿਕੇਟਡ ਜਿਹੜੀਆਂ ਰਿਕੁਆਇਰਮੈਂਟ ਆ ਜਾਂਦੀਆਂ। ਪੋਸੀਬਲ ਹੈਗਾ ਪਰ ਇੰਨਾ ਈਜ਼ੀ ਨਹੀਂ ਹੈਗਾ, ਠੀਕ ਹੈ। ਜੇ ਤਾਂ ਪਹਿਲਾਂ ਹੀ ਅਡਾਪਸ਼ਨ ਜਿਹੜੀ ਕੰਪਲੀਟ ਹੋਈ ਹੈ ਜਦੋਂ ਤੁਸੀਂ ਇੰਡੀਆ ਰਹਿੰਦੇ ਸੀਗੇ, ਫਿਰ ਹੋਰ ਚੀਜ਼ ਆ, ਕਿਉਂਕਿ ਹੁਣ ਤੁਹਾਡੀ ਫਿਜ਼ੀਕਲ ਰੈਜ਼ੀਡੈਂਸ ਜਿਹੜੀ ਰਿਕੁਆਇਰਮੈਂਟ ਪੂਰੀ ਨਹੀਂ ਹੋ ਸਕਦੀ। ਤੇ ਜੇ ਤੁਸੀਂ ਸਿਟੀਜ਼ਨ ਬਣ ਕੇ ਜਾਂਦੇ ਆ ਫਿਰ ਤੁਹਾਨੂੰ ਹੇਗ ਕਨਵੈਨਸ਼ਨ ਪ੍ਰੋਸੈਸ ਦੇ ਥੱਲੇ ਜਿਹੜਾ ਜਾਣਾ ਪੈਂਦਾ। ਉਹ ਵੀ ਕਾਫੀ ਜਿਹੜਾ ਲੰਬਾ ਚੌੜਾ ਜਿਹੜਾ ਪ੍ਰੋਸੈਸ ਹੁੰਦਾ ਦੱਸਦੇ ਜਾਈਏ। ਅਡਾਪਸ਼ਨ ਸਰਵਿਸ ਪ੍ਰੋਵਾਈਡਰ ਵਿੱਚ ਜਿਹੜੇ ਅੰਗੇਜ ਕਰਨੇ ਪੈਂਦੇ ਆ। $30,000 ਤੋਂ $50,000 ਤੱਕ ਦਾ ਜਿਹੜਾ ਖਰਚਾ ਜਿਹੜਾ ਉਹ ਆ ਜਾਂਦਾ। ਅਡਾਪਸ਼ਨ ਸਰਵਿਸ ਪ੍ਰੋਵਾਈਡਰਾਂ ਦੀ ਜਿਹੜੀ ਵੱਖ-ਵੱਖ ਜਿਹੜੀ ਫੀਸ ਆ ਉਹ ਤਕਰੀਬਨ ਜਿਹੜਾ ਸਾਡਾ ਐਕਸਪੀਰੀਅੰਸ ਰਿਹਾ ਹੈਗਾ $30,000-35,000 ਤੱਕ ਤਾਂ ਜਿਹੜੇ ਤੁਹਾਡੇ ਮਿਡਲ ਮੈਨ ਜਿਹੜੇ ਹੁੰਦੇ ਆ ਉਹ ਲੈ ਜਾਂਦੇ ਆ। ਤੇ ਇਟ ਵਿਲ ਬੀ ਕੰਪਲਿਕੇਟਡ ਬਟ ਇਟ ਇਜ਼ ਪੋਸੀਬਲ। ਪੋਸੀਬਲ ਆ। ਓਕੇ ਭਾਜੀ, ਕਿਉਂਕਿ ਮੇਰੇ 2 ਮਿਸਕੈਰੇਜਸ ਹੋ ਚੁੱਕੇ ਨੇ ਤੇ ਮੈਂ ਚਾਹੁੰਦੀ ਹਾਂ ਕਿ ਲਾਈਕ ਮੈਂ ਇੰਡੀਆ ਤੋਂ ਆਪਣੀ ਫੈਮਿਲੀ ਚੋਂ ਅਡਾਪਸ਼ਨ ਲਵਾਂ। ਹਾਂਜੀ, ਉਹਦੇ ਜਿੱਦਾਂ ਤੁਹਾਨੂੰ ਦੱਸਿਆ ਕਿ ਕੰਪਲਿਕੇਸ਼ਨ ਜਿਹੜੀਆਂ ਹੈਗੀਆਂ ਤੇ ਉਹਨੂੰ ਜੇ ਤੁਸੀਂ ਨੈਵੀਗੇਟ ਕਰ ਸਕਦੇ ਆ। ਐਕਸਪੈਂਸ ਜਿਹੜਾ ਤੁਹਾਨੂੰ ਦੱਸਦਾ ਕਿ
30 to $50,000 ਇਹ ਸਾਰਾ ਜਿਹੜਾ ਤੁਹਾਡਾ ਹੇਗ ਕਨਵੈਨਸ਼ਨ ਜੇ ਤੁਸੀਂ ਸਿਟੀਜ਼ਨ ਬਣ ਕੇ ਜਾਂਦੇ ਆ ਉਹਦੇ ਥੱਲੇ ਤੁਹਾਨੂੰ ਇਹ ਫੋਲੋ ਕਰਨਾ ਪੈਣਾ। ਜੀ ਜੀ ਬਿਲਕੁਲ, ਥੈਂਕ ਯੂ। ਅਗਲੇ ਕਾਲਰ ਨੇ ਇੰਦਰਜੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰਾ ਕੁਐਸਚਨ ਇਹ ਆ ਕਿ ਮੈਂ 2018 ਚ ਅਮਰੀਕਾ ਆਇਆ ਜੀ, ਮੇਰੀ ਵਾਈਫ 2023 ਚ ਆਈ ਸੀ, ਦੋਵਾਂ ਦਾ ਸੈਲਮ ਕੇਸ ਆ ਤੇ ਕਿੱਦਾਂ ਇਕੱਠਾ ਕਰਵਾ ਲਈਏ ਜਾਂ ਸਾਨੂੰ ਬੈਨੀਫਿਟ ਰਹੂਗਾ ਜੀ? ਮੇਰਾ ਕਨਕਟ ਕੇਸ ਆ ਤੇ ਮੇਰੀ ਵਾਈਫ ਦਾ ਹੈਗਾ ਸਨ ਫ੍ਰਾਂਸਿਸਕੋ ਜੀ। ਦੋਨੋਂ ਇਕੱਠੇ ਰਹਿੰਦੇ ਤੁਸੀਂ? ਹਾਂਜੀ ਇਕੱਠੇ ਰਹਿੰਦੇ ਆ ਜੀ, ਮੇਰੀ ਵਾਈਫ ਤੇ ਬੇਬੀ ਜੀ। ਹੋ ਗਿਆ, ਸਾਡੀ ਹੋਈ ਆ ਜੀ। ਅੱਛਾ, ਪਹਿਲਾਂ ਤਾਂ ਫਿਰ ਆਪਣਾ ਨਾ ਕੇਸ ਤੁਸੀਂ ਇੱਕ ਅਦਾਰੇ ਮੋਰੇ ਲਗਾਓ ਜਿਹੜਾ ਵੀ ਤੁਹਾਡਾ ਬਣਦਾ, ਕੌਂਕੜ ਜਾਂ ਸੈਨ ਫ੍ਰਾਂਸਿਸਕੋ। ਪਹਿਲਾਂ ਤਾਂ ਉਹ ਚੀਜ਼ ਨੂੰ ਤੁਸੀਂ ਕਰੈਕਟ ਕਰੋ, ਠੀਕ ਹੈ? ਤੇ ਕੇਸ ਫਿਰ ਉਹਨਾਂ ਦਾ ਮੂਵ ਹੋਣਾ ਚਾਹੀਦਾ ਸੀ ਜੇ ਤੁਸੀਂ ਕੌਂਕੜ ਦੇ ਥੱਲੇ ਆਉਂਦੇ ਆ। ਤੇ ਉਹਨੂੰ ਇਕੱਠਾ ਕਰਨਾ ਕਿ ਨਹੀਂ ਇਕੱਠਾ ਕਰਨਾ ਇਹ ਭਾਜੀ ਕੇਸ ਦੇ ਵਿੱਚ ਨਾ ਪਹਿਲੂ ਵੇਖ ਕੇ ਜੇ ਪਤਾ ਲੱਗਣਾ, ਠੀਕ ਹੈ? ਤੇ ਦੂਸਰੀ ਗੱਲ ਇਹ ਹੈ ਕਿ ਜੱਜ ਸਾਹਿਬ ਦਾ ਵੀ ਵੇਖਣਾ ਹੁੰਦਾ ਕਿ ਜੱਜ ਸਾਹਿਬ ਕੌਣ ਨੇ, ਕਿਹਦੀ ਕਿੰਨੀ ਵਧੀਆ ਜਿਹੜੀ ਰੇਟਿੰਗ ਆ। ਤੇ ਜੇ ਤਾਂ ਜੱਜ ਸਾਹਿਬ ਵਧੀਆ ਨੇ, ਵਾਈਫ ਵੀ ਵਧੀਆ ਵਿਟਨੈਸ ਆ, ਤੇ ਜ਼ਿਆਦਾਤਰ ਜਿਹੜੀ ਮੇਰੀ ਸਲਾਹ ਕੰਸੋਲੀਡੇਸ਼ਨ ਦੀ ਹੁੰਦੀ ਆ, ਬਟ ਅਗੇਨ ਥੋੜਾ ਜਿਹਾ ਕੇਸ ਦੇਖ ਕੇ ਪਤਾ ਲੱਗਦਾ ਕਿ ਬੈਨੀਫਿਟ ਹੋਊਗਾ ਕਿ ਨਹੀਂ ਹੋਊਗਾ। ਜ਼ਿਆਦਾਤਰ ਜੇ ਇਕੱਠੇ ਕਰੋ ਤਾਂ ਕੇਸ ਜਿਹੜਾ ਥੋੜਾ ਜਿਹਾ ਸਟ੍ਰੀਮਲਾਈਨ ਜ਼ਿਆਦਾ ਈਜ਼ੀ ਹੋ ਜਾਂਦਾ। ਜੀ ਭਾਜੀ ਮੇਰਾ ਭਾਜੀ ਵੇਸਟਿੰਗ ਆ ਰਿਹਾ ਜੀ, ਜੱਜ ਤੇ ਮੇਰੀ ਵਾਈਫ ਦਾ ਜਾਂ ਜੱਜ ਉਹਨਾਂ ਦੀ ਹੈਗੀ ਆ 90 ਤੋਂ ਪਲੱਸ ਰੀਡਿੰਗ ਹੈ। ਹਾਂਜੀ, ਸੋ ਵਾਈਫ ਵਾਲੇ ਫਿਰ ਜੱਜ ਦੇ ਵਿੱਚ ਕੰਸੋਲੀਡੇਟ ਕਰਾਓ ਤੁਸੀਂ, ਜੇ 90% ਰੇਟਿੰਗ ਆ ਤਾਂ ਉਹ ਬੈਟਰ ਜੱਜ। ਜੀ ਭਾਜੀ ਠੀਕ ਆ ਜੀ। ਤੇ ਇੱਕ ਭਾਜੀ ਮੇਰਾ ਹੋਰ ਸਵਾਲ ਹੀ, ਸੌਰੀ ਮੈਂ ਟਾਈਮ ਲੈ ਰਿਹਾ, ਤੇ ਆਪਣਾ ਭਾਜੀ ਮੇਰਾ ਫਰੈਂਡ ਰੇਟਡ ਉਹਨਾਂ 2019 ਦੇ ਵਿੱਚ ਡੈਪੂਟੇਸ਼ਨ ਲੱਗ ਗਈ, ਤੇ ਉਹਨਾਂ ਦਾ ਕਿੱਦਾਂ ਕੇਸ ਰੀਪਨ ਹੋ ਸਕਦਾ? ਸੌਰੀ 21 ਚ ਲੱਗੀ। ਡੈਪੂਟੇਸ਼ਨ ਲੱਗ ਗਈ ਸੀਗੀ, ਅਪੀਲ ਨਹੀਂ ਕੀਤੀ ਸੀਗੀ ਤੁਸੀਂ? ਉਹਨਾਂ ਕੀਤੀ ਸੀ ਭਾਜੀ, ਉਹਨਾਂ ਨੇ ਜਾਨੀ ਕਿ ਆਖਦੇ ਕੀਤੀ ਸੀ ਕਿ ਉਹ ਵੀ ਜਾਨੀ ਕਿ ਉਹਨਾਂ ਵੀ ਜਾਨੀ ਕਿ ਨਹੀਂ ਖਾਰਜ ਕਰਤੀ ਸੀ ਉਹਨਾਂ ਨੇ, ਨਹੀਂ ਕਰਤੀ ਜੀ। ਜਦੋਂ ਕੋਵਿਡ ਚੱਲਿਆ, ਜੋ ਬਾਈਡਨ ਨੇ ਕਰਤਾ ਸੀ ਐਲਾਨ ਕਿ ਸਾਰਿਆਂ ਨੂੰ ਛੱਡ ਦਿੱਤਾ ਜਾਵੇ, ਔਰ ਉਹਨਾਂ ਨੂੰ ਫਿਰ ਪਰੋਲ ਤੇ ਛੱਡਤਾ ਸੀ। ਅੱਛਾ, ਨਹੀਂ ਭਾਜੀ ਏਦਾਂ ਦੇਖੋ ਤਾਂ ਜੇ ਇੱਕ ਵਾਰੀ 9th ਸਰਕਿਟ ਨੇ ਜੇ ਡਿਨਾਈ ਕਰਤਾ ਤਾਂ ਫਿਰ ਔਖਾ ਰੀਓਪਨ ਹੋਣਾ ਨਾ। ਏਦਾਂ ਨਹੀਂ ਕਿ ਰੀਓਪਨ ਹੋ ਜਾਂਦੇ ਆ। ਰੀਓਪਨ ਦੇ ਲਈ ਜਾਂ ਤਾਂ ਬਹੁਤ ਜ਼ਿਆਦਾ ਸੀਰੀਅਸ ਅਟਰਨੀ ਐਰਰ ਹੋਣਾ ਚਾਹੀਦਾ, ਜਾਂ ਚੇਂਜ ਇਨ ਕੰਟਰੀ ਕੰਡੀਸ਼ਨਸ ਕਿ ਦੇਸ਼ ਦੇ ਹਾਲਾਤ ਬਦਲ ਗਏ। ਸੋ ਏਦਾਂ ਦੀ ਹੁਣ ਕੋਈ ਚੀਜ਼ ਤਾਂ ਹੋਈ ਨਹੀਂ ਕਿ ਹਾਲਾਤ ਬਦਲਣ ਵਾਲੀ, ਤੇ ਹੁਣ ਮੇਰੇ ਹਿਸਾਬ ਨਾਲ ਤਾਂ ਨਹੀਂ ਕੁਝ ਹੋ ਸਕਦਾ। ਜੀ ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਸਿਮਰਨ। ਹੈਲੋ, ਹਾਂਜੀ ਸਿਮਰਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਿਮਰਨ ਜੀ ਪੁੱਛੋ ਜੀ ਸਵਾਲ। ਮੈਨੂੰ ਲੱਗਦਾ ਉਹਨਾਂ ਦੀ ਲਾਈਨ ਡ੍ਰੌਪ ਹੋ ਗਈ ਜੀ। ਆਪਣੇ ਅਗਲੇ ਕਾਲਰ ਵੱਧਦੇ ਆ, ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰੇ ਬੇਟੇ ਦੀ ਮੈਂ ਪਾਈ ਸੀ ਪਟੀਸ਼ਨ, ਤੇ ਉਹਨਾਂ ਦੀ ਹੁਣ ਇੰਟਰਵਿਊ ਮਿਲ ਗਈ ਆ ਜਨਵਰੀ ਦੀ। ਤੇ ਹੁਣ ਭਾਜੀ ਉਹਨਾਂ ਦੀ ਉਹ ਕੈਟਾਗਰੀ ਚੇਂਜ ਕਰਤੀ ਨਾ, F11 ਕਰਤੀ। ਉਹ 'ਚ ਵਿਜਨ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ? ਕੀ ਆਪਣਾ ਵਿਆਹ ਕਰਾ ਲਿਆ ਸੀਗਾ ਉਹਨਾਂ ਨੇ? ਨਹੀਂ ਜੀ, ਵਿਆਹ ਨਹੀਂ ਕਰਾਇਆ, ਅਨਮੈਰਿਡ ਹੀ ਆ। ਤੁਸੀਂ ਸਿਟੀਜ਼ਨ ਬਣ ਗਏ? ਹਾਂਜੀ ਮੈਂ ਸਿਟੀਜ਼ਨ ਬਣ ਗਿਆ। ਨਹੀਂ ਪ੍ਰੋਬਲਮ ਕੋਈ ਨਹੀਂ ਆਣੀ, ਸਟ੍ਰੇਟ ਫਾਰਵਰਡ ਹੀ ਪ੍ਰੋਸੈਸ ਆ। ਬਸ ਆਪਣੇ ਟਾਈਮ ਫਰੇਮ ਹੀ ਚੇਂਜ ਹੁੰਦੇ ਆ, ਕੈਟਾਗਰੀ ਚੇਂਜ ਨਾ, ਹੋਰ ਤਾਂ ਨਹੀਂ ਕੁਛ ਹੁੰਦਾ। ਅੱਛਾ ਜੀ, ਮੈਂ ਕਿਹਾ ਜਦੋਂ 21 ਸਾਲ ਤੋਂ ਉੱਪਰ ਹੋ ਗਿਆ ਨਾ, ਮੈਂ ਤਾਂ ਕਹਿੰਦੇ, ਮੈਂ ਕਿਹਾ ਕੋਈ ਵੀ ਗੱਲ ਨਹੀਂ। ਹਾਂਜੀ ਕੈਟਾਗਰੀ ਬਸ ਉਹਦੀ ਜਿਹੜਾ ਟਾਈਮ ਕਿੰਨਾ ਲੱਗਣਾ, ਪ੍ਰੋਸੈਸਿੰਗ ਟਾਈਮ ਹੀ ਜਿਹੜਾ ਚੇਂਜ ਹੁੰਦਾ। ਜੀ ਅਗਲੇ ਕਾਲਰ ਪ੍ਰਨੀਤ ਜੀ। ਹੈਲੋ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਲਾਈਨਸ ਸਮਹਾਉ ਡ੍ਰੌਪ ਹੋਈ ਜਾ ਰਹੇ ਆ। ਇੱਕ ਮਿੰਟ ਹੀ ਸਾਰੇ ਜਾਣੇ ਜਿਹੜਾ ਜੀ ਰੁਕਿਓ, ਤੇ ਟਰਨੀ ਕਹਿਣਾ ਜੀ ਆਪਾਂ ਜੁੜਦੇ ਹਾਂ ਜੀ। 1 ਹੀ ਮਿੰਟ ਜਿਹੜਾ ਉਹ ਸਾਰੇ ਜਾਣੇ ਰੁਕਣ, ਦੇਖਦਾ ਜਾਵਾਂ। ਮੈਨੂੰ ਲੱਗਦਾ ਕੋਈ ਟੈਕਨੀਕਲ ਡਿਫੀਕਲਟੀ ਜਿਹੜੀ ਇੱਥੇ ਆ ਰਹੀ ਆ ਜੀ। ਮੈਂ 1 ਹੀ ਮਿੰਟ ਦੇ ਵਿੱਚ ਆਪਾਂ ਜਿਹੜਾ ਜੀ ਜੁੜਦੇ ਹਾਂ।
ਮਾਫੀ ਚਾਹੁੰਦੇ ਹਾਂ, ਥੋੜੀ ਜੀ ਟੈਕਨੀਕਲ ਡਿਫਿਕਲਟੀ ਸੀਗੀ ਕਾਲਸ ਨੂੰ ਜਿਹੜਾ ਉਹ ਲੈ ਕੇ, ਤੇ ਪਰ ਹੁਣ ਹੋਪਫੁਲੀ ਜਿਹੜੇ ਸਾਰੇ ਜਣੇ ਜਿਹੜੀਆਂ ਕਾਲਸ ਜਿਹੜੀਆਂ ਗੋ ਥਰੂ ਹੋਣਗੀਆਂ, ਕਿਉਂਕਿ ਕਾਫੀ ਲੰਮੇ ਸਮੇਂ ਤੋਂ ਕਈ ਜਣੇ ਹੋਲਡ ਤੇ ਸੀਗੇ, ਬਟ ਸਮਹਾਓ ਜਿਹੜੀਆਂ ਕਾਲਸ ਆ ਉਹ ਡ੍ਰੌਪ ਹੋ ਗਈਆਂ। ਤੇ ਹੁਣ ਆਪਾਂ ਜਿਹੜਾ ਉਹ ਅੱਗੇ ਵੱਧਦੇ ਅਗਲੀਆਂ ਜਿਹੜੀਆਂ ਉਹ ਕਾਲਸ ਦੇ ਵੱਲ ਨੂੰ। ਪਰਮਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ। ਹਾਂਜੀ ਸਰ ਮੇਰਾ ਪੁੱਛੋ। ਕੁਐਸਚਨ ਹੈ, ਮੈਨੂੰ 14 ਸਾਲ ਹੋ ਗਏ ਇੱਥੇ ਆਈ ਨੂੰ। ਮੇਰਾ ਅਸਾਈਲਮ ਦਾ ਕੇਸ ਸੀਗਾ। ਮੇਰਾ ਇੱਕ ਬੱਚਾ ਹੈਗਾ ਸੀ, ਦੂਜਾ ਬੱਚਾ ਹੋਣ ਵਾਲਾ ਸੀ, ਤੇ ਮੇਰੇ ਤੇ ਪੀੜੀ ਲਾਤੀ ਕਿਉਂਕਿ ਮੇਰੇ ਬਿਆਨਾਂ 'ਚ ਕੋਈ ਗੜਬੜੀ ਸੀਗੀ। ਤੇ ਹੁਣ ਮੇਰਾ ਘਰ ਵਾਲਾ ਮੈਨੂੰ ਗ੍ਰੀਨ ਕਾਰਡ ਤੇ ਅਪਲਾਈ ਕਰਨਾ ਚਾਹੁੰਦਾ, ਕੀ ਉਹ ਮੈਨੂੰ ਕਰ ਸਕਦਾ? ਕਿਉਂਕਿ ਉਹ ਪਹਿਲਾਂ ਵੀ ਮੈਰਿਡ ਸੀਗਾ ਤੇ ਉਹ ਗ੍ਰੀਨ ਕਾਰਡ ਤੇ ਆਪਣੀ ਵਾਈਫ ਲੈ ਕੇ ਆਇਆ ਸੀ ਇੱਥੇ। ਸੈਕਿੰਡ, ਹੁਣ ਉਹਨੇ ਮੇਰੇ ਨਾਲ ਮੈਰਿਜ ਕੀਤੀ ਹੈ, ਪਰ ਉਹਦੇ ਮੇਰੇ ਨਾਲ ਵੀ ਇਸ਼ੂ ਸੀ। ਤੇ ਕੋਈ ਥਾਣੇ ਦੇ ਪਰਚੇ ਪੁਰਚੇ ਜੇ ਇੱਥੇ ਵੀ ਹੋਏ ਸੀਗੇ ਨਾ, ਕੀ ਉਹ ਮੈਨੂੰ ਪੇਪਰ ਦਵਾ ਸਕਦਾ ਆ? ਤੁਸੀਂ ਵੀਜ਼ੇ ਤੇ ਆਏ ਸੀਗੇ? ਨਹੀਂ, ਮੈਂ ਵੀਜ਼ੇ ਤੇ ਨਹੀਂ, ਮੈਂ ਬਾਰਡਰ ਕ੍ਰਾਸ ਕਰਕੇ ਆਈ ਹੋਈ ਹਾਂ। ਤੇ ਤੁਸੀਂ ਅਸਾਈਲਮ ਆਫਿਸ ਕੇਸ ਲਾਤਾ ਸੀ ਆਪਣਾ ਫਿਰ ਕਿ ਨਹੀਂ ਲਾਇਆ ਦੁਬਾਰਾ? ਹਾਂਜੀ, ਮੈਂ ਕੇਸ ਲਾ ਦਿੱਤਾ ਸੀ ਤੇ ਉਹ ਪੀੜੀ ਦੇਤੀ ਸੀ ਉਹਨਾਂ ਨੇ ਮੈਨੂੰ ਕਿ ਇਹ ਅਪਲਾਈ ਕਰੇ, ਤੇ ਹੁਣ ਇਹ ਮੈਨੂੰ ਗ੍ਰੀਨ ਕਾਰਡ ਤੇ ਅਪਲਾਈ ਕਰਨਾ ਚਾਹੁੰਦਾ ਆ। ਨਹੀਂ, ਉਹ ਮੈਂ ਸੁਣ ਲਈ ਤੁਹਾਡੀ ਗੱਲ। ਮੇਰੇ ਸਵਾਲ ਦਾ ਜਵਾਬ ਦਿਓ, ਜਦੋਂ ਪੀਡੀ ਮਿਲ ਗਈ ਉਸ ਤੋਂ ਬਾਅਦ ਅਸਾਈਲਮ ਆਫਿਸ 'ਚ ਕੇਸ ਲਗਾਇਆ ਤੁਸੀਂ ਕਿ ਨਹੀਂ ਲਗਾਇਆ? ਨਹੀਂ। ਅੱਛਾ, ਸੋ ਪਹਿਲਾਂ ਤਾਂ ਆਪਣੇ ਵਕੀਲ ਨਾਲ ਉਹ ਸਲਾਹ ਕਰੋ, ਉਹ ਚੀਜ਼ ਜ਼ਰੂਰ ਅਸਾਈਲਮ ਆਫਿਸ ਆਪਣਾ ਕੇਸ ਲਗਾਓ, ਠੀਕ ਹੈ, ਜੇ ਪੀਡੀ ਤੁਹਾਨੂੰ ਮਿਲ ਗਈ ਹੈ। ਦੂਸਰੀ ਗੱਲ ਇਹ ਹੈ ਕਿ ਇਹ ਤੁਹਾਡਾ ਕੇਸ ਜਿਹੜਾ ਵਿਆਹ ਵਾਲਾ ਫਾਈਲ ਕਰ ਸਕਦਾ I-130, ਤੇ ਉਸ ਤੋਂ ਬਾਅਦ ਤੁਹਾਨੂੰ ਵੇਵਰ ਜਿਹੜਾ ਹੋ ਸਕਦਾ ਕਰਨਾ ਪਵੇ, ਡਿਪੈਂਡਿੰਗ ਤੁਹਾਡੇ ਕੇਸ 'ਚ ਕਿੱਦਾਂ ਹੋਇਆ। 601A ਵੇਵਰ ਤੁਹਾਨੂੰ ਕਰਨਾ ਪੈ ਸਕਦਾ, ਤੇ ਕੰਟਰੀ ਤੁਹਾਨੂੰ ਆਊਟ ਕਰਨੀ ਪੈਣੀ ਆ ਜੇ ਤੁਹਾਡੇ ਕੋਲ ਤੁਸੀਂ ਵੀਜ਼ੇ ਤੇ ਨਹੀਂ ਆਏ ਸੀਗੇ। ਤੇ ਲਗਭਗ ਜਿਹੜਾ ਸਾਰਾ ਹੈਗਾ, ਜੇ ਵੇਵਰ ਕਰਨਾ ਪਿਆ ਤੇ 5-6 ਸਾਲ ਦਾ ਪ੍ਰੋਸੈਸ ਜਿਹੜਾ ਤੁਹਾਨੂੰ ਪਊਗਾ। ਦੂਸਰੀ ਗੱਲ ਜਿਹੜੀ ਤੁਸੀਂ ਦੱਸਦੇ ਆ ਕਿ ਪੁਲਿਸ ਇਨਵੋਲਵ ਸੀਗੀ, ਤੇ ਉਹ ਕੀ ਤੁਸੀਂ ਕਹਿ ਰਹੇ ਆ ਕਿ ਤੁਹਾਡੇ ਨਾਲ ਕੋਈ ਧੱਕਾ ਹੋਇਆ? ਹਾਂਜੀ, ਇਹ ਥੋੜੀ ਜਿਹੀ ਮਾਰਕੁੱਟ ਹੋ ਗਈ ਸੀਗੀ ਤੇ ਮੇਰੇ ਬੈਂਕ ਚੋਂ ਸਾਰੇ ਪੈਸੇ ਕਢਾ ਕੇ ਲੈ ਗਏ ਸੀ। ਅਸੀਂ ਬਿਜ਼ਨਸ ਪਾਰਟਨਰ ਦੋਨੇ ਜਾਣੇ, ਤੇ ਉਹਦੇ ਮਸਲੇ ਦੇ ਵਿੱਚ ਕਿੰਨਾ ਹੋ ਗਿਆ ਸੀਗਾ ਨਾ, ਪਰਚੇ ਜਿੱਦਾਂ ਕਿ ਮੈਨੂੰ ਮਾਰਦਾ ਕੁੱਟਦਾ ਸੀਗਾ। ਪਰ ਤੁਸੀਂ ਕਹਿੰਦੇ ਆ ਵੀ ਹੁਣ ਉਹਦੇ ਥਰੂ ਹੀ ਅਪਲਾਈ ਕਰਨਾ ਹੈ, ਪਰ ਫਿਰ ਵੀ ਹਾਂਜੀ, ਕਿਉਂਕਿ ਬਾਅਦ ਵਿੱਚ ਜੇ ਤੁਹਾਡੇ ਨਾਲ ਮਾਰਕੁੱਟ ਹੋਈ ਹੈ ਤਾਂ ਫਿਰ ਤੁਹਾਡੇ ਕੋਲ ਵਾਇਲੈਂਸ ਵਾਲਾ ਵੀ ਜਿਹੜੀ ਆਪਸ਼ਨ ਤੁਹਾਡੀ ਰਹਿ ਜਾਂਦੀ ਆ, ਵਾਵਾ ਕਲੇਮ ਵੀ ਤੁਸੀਂ ਜਿਹੜਾ ਉਹ ਵੀ ਪਰਸਿਊ ਜਿਹੜਾ ਕਰ ਸਕਦੇ ਆ, ਤੇ ਵਿਆਹ ਵਾਲਾ ਵੀ ਤੁਸੀਂ ਪਰਸਿਊ ਕਰ ਦੋਨੇ ਤੁਹਾਡੇ ਹੁਣ ਕਹਿੰਦੇ ਹੁਣ ਸੁਲਹ ਸਫਾਈ ਹੋ ਗਈ ਹੈ ਮਤਲਬ, ਹਨਾ? ਹਾਂਜੀ, ਕਿਉਂਕਿ ਉਹ ਕੇਸ 'ਚ ਸੁਲਹ ਸਫਾਈ ਕਰਾ ਦਿੱਤੀ ਸੀ ਰਿਸ਼ਤੇਦਾਰਾਂ ਨਾਲ, ਤੇ ਹੁਣ ਅਸੀਂ ਦੋਨੇ ਜਣੇ ਇਕੱਠੇ ਹੀ ਰਹਿੰਦੇ ਆ, ਤੇ ਇਹ ਮੈਰਿਡ ਆ ਮੇਰੇ ਨਾਲ, ਤੇ ਇਹ ਮੈਨੂੰ ਹੁਣ ਗ੍ਰੀਨ ਕਾਰਡ ਤੇ ਅਪਲਾਈ ਕਰਨਾ ਚਾਹੁੰਦੇ। ਤੇ ਪਰ ਇਹ ਹੈ ਕਿ ਪਤਾ ਨਹੀਂ ਹੁਣ ਮੈਨੂੰ ਇਹ ਪੇਪਰ ਮਿਲ ਸਕਦੇ ਇਹਨਾਂ ਦੇ ਗ੍ਰੀਨ ਕਾਰਡ ਤੇ ਕਿ ਨਹੀਂ। ਜੀ ਮਿਲ ਸਕਦੇ, ਕੰਟਰੀ ਆਊਟ ਕਰਨਾ ਪੈਣਾ, ਤੇ ਤੁਸੀਂ ਵਾਵਾ ਵੀ ਕਰ ਸਕਦੇ ਆ। ਅਗਲੇ ਕਾਲਰ ਦਵਿੰਦਰ। ਇੱਕ ਮਿੰਟ ਮੈਂ ਸੈਕਿੰਡ ਲਾਉਂਗਾ, ਇੱਕ ਸੈਕਿੰਡ ਲਾਉਂਗਾ ਜ਼ਰੂਰ। ਟਿਕਟੌਕ ਤੇ ਜਿਹੜੇ ਨੰਬਰ ਦੇ ਰਹੇ ਆ, ਇਹ ਸਾਰੇ ਆਪਣੇ ਜਿਹੜੇ ਨਾ ਕਈ ਵਾਰੀ ਨਕਲੀ ਨੰਬਰ ਦੇ ਦਿੰਦੇ ਆ, ਤੇ ਪਲੀਜ਼ ਇਹ ਕੋਈ ਕਾਲ ਕੂਲ ਟਿਕਟੌਕ ਤੋਂ ਵੇਖ ਕੇ ਨਾ ਕਰਿਆ ਕਰੋ, ਤੇ ਠੀਕ ਆ? ਮੈਂ ਕੰਟਰੋਲ ਨਹੀਂ ਕਰ ਸਕਦਾ ਕਿ ਕੀ ਆ ਕੌਣ ਆ ਕਿੱਦਾਂ। ਟਿਕਟੌਕ ਤੇ ਅਸੀਂ ਵੀ ਇਨਵਾਈਟ ਕਰ ਰਹੇ ਹਾਂ ਤੁਹਾਨੂੰ, ਆ ਜਾਓ, ਜੁੜ ਜਾਂਦੇ ਆ ਆਪਾਂ ਉੱਥੇ ਵੀ ਨਾਲ ਹੀ। ਅੱਛਾ ਜੀ, ਉੱਥੇ ਵੀ ਅੱਧੇ ਡਬਲ ਨਾ ਹੁਣ ਆਵਾਜ਼ ਆਉਣ ਲੱਗ ਜੇ, ਹੁਣ ਇਹ ਵੀ ਚੱਕਰ ਆ ਜਾਣਾ। ਅੱਛਾ, ਇਹ ਆਪਣਾ ਮੈਂ ਕਦੀ ਕੀਤਾ ਨਹੀਂ, ਇੱਥੇ ਡਬਲ ਵਾਲੀਅਮ ਆ ਜਾਣੀ। ਚਲੋ ਆਪਾਂ ਫਿਰ ਹੁਣ ਕਿੱਦਾਂ, ਇੱਕ ਵਾਰੀ ਦੱਸੋ, ਠੀਕ ਹੈ? ਹਾਂਜੀ, ਨਹੀਂ ਮੈਨੂੰ ਸੁਣ ਰਹੀ ਆਵਾਜ਼, ਆਪਾਂ ਕੋਈ ਨਹੀਂ, ਆਪਾਂ ਵੀ ਨਿਕਲ ਚੱਲਦੇ ਆ, ਕੋਈ ਚੱਕਰ ਨਹੀਂ। ਠੀਕ ਹੈ, ਪਰ ਆਪਾਂ ਕਿਤੇ ਨੈਕਸਟ ਟਾਈਮ ਕਰਾਂਗੇ, ਆਪਾਂ ਇਹ ਚੀਜ਼ ਨੂੰ ਟਰਾਈ ਕਰਦੇ ਆ ਵੀ ਉਹ ਚੀਜ਼। ਜੀ ਬਿਲਕੁਲ, ਠੀਕ ਹੈ ਜੀ, ਓਕੇ ਜੀ। ਤੇ ਆਪਣੇ ਅਗਲੇ ਕਾਲਰਸ ਉਹਨਾਂ ਵੱਲ ਵੱਧਦੇ ਆ। ਦਵਿੰਦਰ ਜੀ, ਹਾਂਜੀ ਪੁੱਛੋ ਜੀ ਆਪਣਾ ਸਵਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਵਰਕ ਪਰਮਿਟ ਰਿਗਾਰਡਿੰਗ ਹੈ। ਮੇਰਾ ਨਾ ਕੇਸ ਭਾਜੀ ਡਿਸਮਿਸ ਹੋਇਆ ਸੀਗਾ ਵਿਦਆਊਟ ਪ੍ਰੈਜੁਡਿਸ, ਤੇ ਮੈਂ ਭਾਜੀ ਅਸਾਈਲਮ ਕੇਸ ਦੁਬਾਰਾ ਫਿਰ ਅਸਾਈਲਮ ਆਫਿਸ ਤੇ ਲਾ ਦਿੱਤਾ, ਤੇ ਜਿਹੜੀ ਮੈਨੂੰ ਰਸੀਦ ਆਈ ਆ ਜੀ, ਉਹ ਜਦੋਂ ਮੈਂ ਪਹਿਲੀ ਵਾਰੀ ਅਸਾਈਲਮ ਲਾਇਆ 2019 ਚ, ਉਹ ਆਈ ਆ, ਉਹਦੀ ਉੱਤੇ ਉਹ ਡੇਟ ਲਿਖੀ ਆ, ਤੇ ਮੇਰਾ ਵਰਕ ਪਰਮਿਟ ਜੀ 4 ਮਹੀਨੇ ਤੱਕ ਮੁੱਕ ਰਿਹਾ, ਤੇ ਮੈਂ ਪੁੱਛਣਾ ਸੀ ਮੈਂ ਐਲੀਜੀਬਲ ਹੈਗਾ ਜੀ ਵਰਕ ਪਰਮਿਟ ਰੀਨਿਊ ਕਰਾਉਣ ਲਈ? ਸੋ ਤੁਹਾਡਾ ਕੇਸ ਕੋਰਟ ਚੋਂ ਡਿਸਮਿਸ ਹੋ ਗਿਆ ਤੇ ਅਸਾਈਲਮ ਆਫਿਸ ਤੁਸੀਂ ਫਾਈਲ ਕਰਤਾ, ਰਾਈਟ? ਹਾਂਜੀ ਭਾਜੀ, ਮੈਂ 10 ਦਿਨਾਂ ਬਾਅਦ ਚ ਹੀ ਕਰਤਾ ਸੀਗਾ ਜੀ। ਤੇ ਤੁਹਾਨੂੰ 5 ਮਹੀਨੇ ਤੋਂ ਉੱਤੇ ਹੋ ਗਏ ਉਹਦੇ ਉੱਤੇ ਫਾਈਲ ਕੀਤੇ? ਹਾਂਜੀ ਭਾਜੀ, ਮੈਨੂੰ ਹੋ ਗਿਆ ਜੀ 4-5 ਮਹੀਨੇ ਹੋ ਗਏ ਭਾਜੀ ਅਪਲਾਈ ਕੀਤੇ ਨੂੰ। ਹਾਂਜੀ 5 ਮਹੀਨੇ ਤੁਹਾਨੂੰ ਹੋ ਗਏ, ਫਿਰ ਤੁਹਾਡੀ ਨਵੀਂ ਐਲੀਜੀਬਿਲਟੀ ਬਣ ਜਾਂਦੀ ਹੈ, ਤੁਸੀਂ ਕਰ ਸਕਦੇ ਆ।
ਠੀਕ ਹੈ ਭਾਜੀ, ਮੈਂ ਇਹ ਪੁੱਛਣਾ ਸੀਗਾ ਵੀ ਮੈਨੂੰ ਰੀਨਿਊ ਕਰਾਉਣਾ ਪਊਗਾ ਜਾਂ ਮੈਂ ਨਵੇਂ ਸਿਰੋਂ ਕਰਨਾ ਜੀ? ਡਜ਼ ਨਾਟ ਮੈਟਰ, ਤੁਸੀਂ ਨਵੇਂ ਸਿਰਿਓਂ ਜਿਹੜਾ ਕਰਦੇ ਹੋ, ਕਿਉਂਕਿ ਤੁਹਾਡੀ ਅਸਾਈਲਮ ਆਫਿਸ ਮੁਰੇ ਇਨੀਸ਼ੀਅਲ ਫਾਈਲਿੰਗ ਹੈ, ਸੋ ਯੂ ਵਿਲ ਨਾਟ ਬੀ ਰੋਂਗ, ਜਿੱਦਾਂ ਮਰਜ਼ੀ ਕਰ ਲਓ ਤੁਸੀਂ। ਓਕੇ ਭਾਜੀ, ਥੈਂਕ ਯੂ ਸੋ ਮਚ। ਮਿਹਰਬਾਨੀ। ਓਕੇ ਜੀ। ਹਰਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਸੋਨਾ ਵੀਰਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਸੀ ਵੀ ਮੈਂ ਸਟੋਰ ਤੇ ਕੰਮ ਕਰਦਾ ਸੀ ਤੇ ਹੋ ਗਏ 1.5-2 ਮਹੀਨੇ ਉਹ ਬੰਦੇ ਨੇ, ਉਹਦਾ ਕਾਰਡ ਨਹੀਂ ਚੱਲ ਰਿਹਾ ਸੀ, ਆਲਰੇਡੀ ਉਹ ਡਰੰਕ ਸੀਗਾ ਤਾਂ ਉਹਦਾ ਕਾਰਡ ਨਹੀਂ ਚੱਲ ਰਿਹਾ ਸੀ, ਉਹ ਮੇਰੇ ਨਾਲ ਮੈਡ ਹੋ ਗਿਆ। ਉਸਨੇ ਅੱਗੋਂ ਆਪਦੀ ਗਨ ਬਾਹਰ ਨਹੀਂ ਕੱਢੀ, ਝੱਗਾ ਚੱਕ ਕੇ ਮੈਨੂੰ ਗਨ ਦਿਖਾਤੀ ਉਹਨੇ ਤੇ ਔਰ ਕਸਟਮਰ 2 ਕਸਟਮਰ ਹੋਰ ਵੀ ਸੀਗੇ। ਮੈਂ ਕਾਲ ਕੀਤੀ, ਪੁਲਿਸ ਆਈ, ਗੱਡੀਆਂ 5-7 ਗੱਡੀਆਂ ਆਈਆਂ, ਉਹ ਬੰਦੇ ਨੂੰ ਫੜ ਕੇ ਲੈ ਗਏ, ਉਹਦੇ ਕੋਲ ਗਨ ਵੀ ਬਰਾਮਦ ਹੋ ਗਈ। ਕੀ ਮੈਂ ਯੂ ਵੀਜ਼ਾ ਲਾ ਸਕਦਾ ਇਹਦੇ ਰਿਕਾਰਡਿੰਗ? ਹਾਂਜੀ, ਜੇ ਤੁਹਾਨੂੰ ਥ੍ਰੈਟ ਕੀਤਾ ਤਾਂ ਬਿਲਕੁਲ ਆਪਣਾ ਪੁਲਿਸ ਰਿਪੋਰਟ ਤੁਸੀਂ ਪਹਿਲਾਂ ਸਾਨੂੰ ਪੇਸ਼ ਕਰੋ। ਪੁਲਿਸ ਰਿਪੋਰਟ 'ਚ ਮੈਂ ਦੇਖੂੰਗਾ ਕਿ ਕੀ ਲਿਖਿਆ, ਤੇ ਜੋ ਪੁਲਿਸ ਰਿਪੋਰਟ ਲਿਖਿਆ ਉਹਦੇ ਹਿਸਾਬ ਨਾਲ ਹੀ ਮੈਂ ਤੁਹਾਨੂੰ ਦੱਸ ਸਕਦਾ ਕਿ ਹੋ ਸਕਦਾ ਕਿ ਨਹੀਂ ਹੋ ਸਕਦਾ। ਉਹਨੂੰ ਚਾਰਜ ਕੀਤਾ ਬੰਦੇ ਨੂੰ, ਨਹੀਂ ਕੀਤਾ, ਕਿਹੜੇ ਸੈਕਸ਼ਨ ਤੇ ਚਾਰਜ ਜਿਹੜਾ ਕੀਤਾ, ਤੇ ਫਿਰ ਉਹ ਤੁਹਾਨੂੰ ਤਾਂ ਹੀ ਆਨਸਰ ਦੇ ਸਕਦੇ ਆ। ਥੈਂਕ ਯੂ ਭਾਜੀ। ਠੀਕ ਹੈ ਜੀ, ਮਿਹਰਬਾਨੀ ਜੀ। ਜੱਸੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਸਟੋਰੀ ਸੁਣੀ ਆ, 33 ਸਾਲ ਹੋ ਗਏ ਕਿਸੇ ਆਏ ਨੂੰ, ਤੇ ਉਦਾਂ ਹੀ ਸਾਨੂੰ ਵੀ 27-28 ਸਾਲ ਹੋ ਗਏ ਮੈਨੂੰ ਵੀ। ਅਸੀਂ ਵੀ ਏਦਾਂ ਹੀ ਪੰਜਾਬੀਆਂ ਦੇ ਵਕੀਲਾਂ ਧੱਕੇ ਚੜੇ ਚੰਗਾ ਹੀ। ਤੇ ਹੁਣ ਮੇਰਾ ਸਵਾਲ ਇੱਕ ਹੈਗਾ, ਮੇਰਾ ਬੇਟਾ 21 ਸਾਲਾਂ ਦਾ ਭਾਜੀ, ਹੁਣ ਉਹਨੇ ਅਗਲੇ ਸਾਲ ਹੋ ਜਾਣਾ 21 ਸਾਲਾਂ ਦਾ, ਤੇ ਮੇਰੇ ਕੇਸ ਤੇ ਡੈਪੂਟੇਸ਼ਨ ਲੱਗੀ ਹੋਈ ਆ, ਤੇ ਕੀ ਮੈਨੂੰ ਅਪਲਾਈ ਕਰਕੇ ਮੈਨੂੰ ਇੱਥੇ ਗ੍ਰੀਨ ਕਾਰਡ ਦਵਾ ਸਕਦਾ? ਤੁਸੀਂ ਭਾਜੀ 2 ਨੰਬਰ 'ਚ ਆਏ ਸੀਗੇ? ਨਹੀਂ, ਵੀਜ਼ੇ ਤਾਂ ਆਇਆ ਸੀ ਭਾਜੀ। ਸੋ ਭਾਜੀ ਇਹਦਾ ਨਾ ਪਹਿਲਾ ਸਟੈਪ ਤੁਹਾਡਾ ਹੋਣਾ I-130, ਤੇ ਇੱਕ ਵਾਰੀ ਤੁਹਾਡਾ I-130 ਅਪਰੂਵ ਹੋ ਜਾਂਦਾ। ਹੁਣ ਮੇਨ ਗੱਲ ਇਹ ਹੈ ਕਿ ਜਿੱਦਾਂ ਹੁਣ ਤੁਹਾਡੇ ਜੇ ਡਿਪੋਰਟੇਸ਼ਨ ਲੱਗੀ ਹੋਈ ਹੈ ਤਾਂ ਨਵੀਂ ਸਰਕਾਰ ਦੇ ਆਫਕੋਰਸ ਉਹ ਰਿਸਕ ਵੀ ਜਿਹੜਾ ਹੈਗਾ ਕਿ ਉਹ ਕਿੱਦਾਂ ਇਨਫੋਰਸ ਇਹਨੂੰ ਜਿਹੜੀ ਕਰਦੇ ਆ, ਤੇ ਇਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਵੀਜ਼ੇ ਤੇ ਜਿਹੜਾ ਬੰਦਾ ਆਇਆ ਉਹ ਇੱਥੇ ਐਡਜਸਟ ਕਰ ਸਕਦਾ ਹੁੰਦਾ, ਪਰ ਕਿਉਂਕਿ ਤੁਹਾਡੇ ਜਿਹੜੀ ਡੀਪੋਰਟੇਸ਼ਨ ਆ ਉਹ ਤੁਹਾਨੂੰ ਰੋਕਦੀ ਐਡਜਸਟਮੈਂਟ ਤੋਂ, ਤਾਂ ਤੁਹਾਡੀ ਜਿਹੜੀ ਡੀਪੋਰਟੇਸ਼ਨ ਆ ਉਹਨਾਂ ਜਿਹੜਾ ਦੂਰ ਕਰਨਾ ਪੈਣਾ ਉਹਨੂੰ, ਕਿ ਉਹਦੇ ਵਿੱਚ ਕੀ ਪ੍ਰੋਬਲਮ ਸੀਗੀ, ਕਿ ਉਹ ਰੀਓਪਨ ਹੋ ਕੇ ਸਰਕਾਰ ਡਿਸਮਿਸ ਕਰੇਗੀ ਕਿ ਨਹੀਂ ਕਰੇਗੀ। ਬਾਈਡਨ ਸਰਕਾਰ ਦੇ ਕਾਰਜਕਾਲ 'ਚ ਇੱਕ ਸਾਡਾ ਇਦਾਂ ਦਾ ਕੇਸ ਸੀਗਾ, ਆਪਾਂ ਜਿਹੜਾ ਕੀਤਾ ਸੀਗਾ, ਸੇਮ ਤੁਸੀਂ ਜਿਹੜੀ ਸਟੋਰੀ ਦੱਸਦੇ ਆ ਉਹਨਾਂ ਦਾ ਜਿਹੜਾ ਸੀਗਾ ਕੇਸ, ਤੇ ਬਾਈਡਨ ਸਰਕਾਰ ਜਦੋਂ ਨਵੀਂ ਆਈ ਸੀ ਤੇ ਆਪਾਂ ਸਕਸੈਸਫੁਲੀ ਇਦਾਂ ਦੇ ਕੇਸ ਰੀਓਪਨ ਕਰਾ ਲਏ ਸੀਗੇ I-130 ਅਪਰੂਵ ਹੋਣ ਤੋਂ ਬਾਅਦ। ਹੁਣ ਸਾਨੂੰ ਉਹਦਾ ਥੋੜਾ ਜਿਹਾ ਚੱਕਰ ਪੈ ਜਾਣਾ, ਟਰੰਪ ਐਡਮਿਨਿਸਟ੍ਰੇਸ਼ਨ 'ਚ ਇਹ ਹੋ ਨਹੀਂ ਸਕਣਾ। ਤੇ $1 ਮਿਲੀਅਨ ਕੁਐਸਚਨ ਇਹ ਹੈਗਾ ਕਿ ਸ਼ੁੱਡ ਯੂ ਟਰਾਈ ਦਿਸ ਔਰ ਨਾਟ, ਹਨਾ, ਉਹ ਤੁਹਾਡੇ ਤੇ ਆ, ਬਟ ਇਫ ਯੂ ਲਾਈਕ ਟੂ ਤੇ ਵੀ ਕੈਨ ਰੋਲ ਦਾ ਡਾਈਸ ਫॉर ਯੂ। ਤੇ ਜਦੋਂ 21 ਸਾਲ ਦਾ ਹੋ ਜਾਂਦਾ ਤੁਸੀਂ ਕਰੋ ਸਾਨੂੰ ਸੰਪਰਕ, ਫਿਰ ਤੁਹਾਨੂੰ ਪ੍ਰੋਜ਼ ਐਂਡ ਕੌਨ ਜਿਹੜੇ ਸਾਰੇ ਸਮਝਾਵਾਂਗੇ ਕਿ ਕਿੱਦਾਂ। ਹਾਂਜੀ, ਪਰ ਭਾਈ ਮੈਂ ਜੇ ਮਾਈਂਡ ਨਾ ਕਰੋ, ਮੈਂ ਵਕੀਲ ਦਾ ਨਾਮ ਲੈ ਸਕਦਾ? ਬਹੁਤ ਜ਼ਿਆਦਾ ਨਹੀਂ, ਰਹਿਣ ਦੋ, ਕੋਈ ਫਾਇਦਾ ਨਹੀਂ ਉਹਦਾ। ਭਾਜੀ ਮੈਂ ਡੈਪੂਟੇਸ਼ਨ ਲੱਗ ਗਈ, ਮੈਂ ਫੋਨ ਕੀਤਾ ਉਹਨੂੰ ਬੰਦੇ ਨੂੰ, ਮੈਂ ਡੈਪੂਟੇਸ਼ਨ ਲੱਗ ਗਈ, ਕਹਿੰਦਾ ਫਿਰ ਕੀ ਹੋ ਗਿਆ? ਮੇਰੇ ਪੈਸੇ ਦਿੱਤੇ ਪੈਸੇ ਜਮਾ ਨਹੀਂ ਕਰਾਏ ਜੀ। ਅੱਛਾ, ਚਲੋ ਆਪਾਂ ਫਰਸਟ੍ਰੇਸ਼ਨ ਤੁਹਾਡੀ ਸਮਝਦੇ ਆ, ਪਰ ਜਿਹੜਾ ਸਾਡੇ ਵਾਲਾ ਸ਼ੋਅ ਆ, ਮੈਂ ਆਈ ਡੋਨਟ ਵਾਂਟ ਟੂ ਕ੍ਰੀਏਟ ਅ ਪਲੇਟਫਾਰਮ ਕਿ ਬੰਦਾ ਆ ਕੇ ਸਿਰਫ ਵੈਂਟ ਕਰੇ ਉਹਦੇ, ਹਨਾ, ਕਿਉਂਕਿ ਕਾਫੀ ਲੋਕੀ ਜਿਹੜੇ ਸੁਣਦੇ ਆ। ਤੇ ਕੋਈ ਨਹੀਂ, ਜੋ ਹੁਣ ਸੀਗਾ ਪੁਰਾਣਾ ਸੀਗਾ, ਤੇ ਤੁਸੀਂ ਸਾਨੂੰ ਸੰਪਰਕ ਕਰੋ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ। ਜੀ ਬਿਲਕੁਲ। ਤੇ ਉਹ ਮਾਰਟਿਨ ਦਾ ਨਾਂ ਤਾਂ ਲਿਆ ਸੀ ਕਿਉਂਕਿ ਉਹਦੀ ਬਾਰ ਕੰਪਲੇਂਟ ਸੀ, ਉਹਦੇ ਖਿਲਾਫ ਕੇਸ ਸੀਗਾ, ਉਹਦਾ ਲਾਇਸੈਂਸ ਜਿਹੜਾ ਉਹ ਵਾਪਸ ਲੈ ਲਿਆ ਜਿਹੜਾ ਉਹ ਗਿਆ ਸੀਗਾ। ਸੋ ਬਹੁਤ ਵਾਰੀ ਕੀ ਹੁੰਦਾ ਨਾ ਵੀ ਆਪਸੀ ਕੁਛ ਨਾ ਕੁਛ ਜਿਹੜਾ ਉਹ ਚੱਲਦਾ, ਬੰਦਾ ਜਿੱਦਾਂ ਤੁਸੀਂ ਕਿਹਾ ਵੀ ਫਰਸਟ੍ਰੇਸ਼ਨ ਹੁੰਦੀ ਆ, ਪਰ ਇਹ ਪਰਹੇਜ਼ ਕਰਨਾ ਚਾਹੀਦਾ। ਬਾਕੀ ਜਿਹੜੇ ਕੁਐਸਚਨ ਕਰਦੇ ਨਾ ਕਮੈਂਟ ਤੇ ਕਮੈਂਟ ਨੌਨ ਸਟਾਪ ਕਰ ਦਿੰਦੇ, ਫਿਰ ਨਾ ਕਿਉਂ ਵੀ ਭਾਈ ਬੈਨ ਹੋ ਗਏ ਆ। ਇੱਕ ਵਾਰੀ ਕਮੈਂਟ ਕਰ ਦਿਆ ਕਰੋ, ਬਸ ਦੈਟਸ ਇਟ। ਜੇ ਲੱਗਿਆ ਟਾਈਮ ਤਾਂ ਆਪਾਂ ਤੁਹਾਡਾ ਜਿਹੜਾ ਕਮੈਂਟ ਉਹ ਜ਼ਰੂਰ ਪੜ੍ਹ ਦਿਆ ਕਰਾਂਗੇ। ਆਪਣੇ ਅਗਲੇ ਕਾਲਰ ਨੇ ਸਾਹਿਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2022 ਚ ਆਇਆ ਸੀ ਬਾਰਡਰ ਥਾਣੀ, ਤੇ 2024 ਜਨਵਰੀ ਚ ਮੇਰਾ ਛੋਟਾ ਭਰਾ ਆ ਗਿਆ ਬਾਰਡਰ ਥਾਣੀਓ, ਤੇ ਹੁਣ ਮੇਰਾ 2 ਮਹੀਨੇ ਪਹਿਲਾਂ ਵਿਆਹ ਹੋ ਗਿਆ। ਸਾਡਾ ਕੇਸ ਕੰਸੋਲੀਡੇਟ ਹੈ, ਮੈਂ ਗੁਰਦੁਆਰੇ ਚ ਲਾਵਾਂ ਲੈ ਲਈਆਂ ਮੇਰੀ ਵਾਈਫ ਨਾਲ, ਤੇ ਵਾਈਫ ਜਿਹੜੀ ਆ ਮੇਰੀ ਆ ਜਿਹੜੀ ਉਹ ਕੈਨੇਡਾ ਵਾਲੇ ਬਾਰਡਰ ਤੋਂ ਆਈ ਹੈ ਭਾਜੀ, ਤਾਂ ਉਹਨੂੰ ਵੀ ਮੈਂ ਐਡ ਕਰਾਵਾਂ ਮੇਰੇ ਕੇਸ 'ਚ?
ਤੁਸੀਂ ਇੱਥੇ ਆ ਕੇ ਤੁਹਾਡਾ ਰਿਲੇਸ਼ਨ ਸ਼ੁਰੂ ਹੋਇਆ ਨਾ ਅਮਰੀਕਾ ਆ ਕੇ? ਹਾਂਜੀ, ਉਹ ਕੈਨੇਡਾ ਆਈ ਸੀ ਭਾਜੀ, ਕੈਨੇਡਾ ਤੋਂ ਬਾਰਡਰ ਕ੍ਰੋਸ ਕਰਕੇ ਉਹ ਇੱਧਰ ਆ ਗਈ ਹੈ ਤੇ ਹਾਂਜੀ ਹਾਂਜੀ ਅਸੀਂ ਇੱਥੇ ਗੁਰਦੁਆਰੇ ਚ ਲਾਵਾਂ ਲੀਆਂ ਭਾਜੀ, ਤੇ ਮੈਂ ਹੁਣ ਉਹਨੂੰ ਵੀ ਐਡ ਕਰਾਵਾਂ ਮੇਰੀ ਵਾਈਫ ਨੂੰ। ਮੈਂ ਹਜੇ 1 ਮਹੀਨਾ ਪਹਿਲਾਂ ਹੀ ਲਾਵਾਂ ਲਿੱਤੀਆਂ ਭਾਜੀ। ਨਹੀਂ ਭਾਜੀ, ਉਹ ਤੁਹਾਡੇ ਨਾਲ ਤਾਂ ਨਹੀਂ, ਉਹਦੇ ਕੇਸ ਦਾ ਕੋਈ ਸੰਬੰਧ, ਉਹਦਾ ਤਾਂ ਆਪਣਾ ਹੀ ਕੇਸ ਹੋਣਾ। ਤੇ ਦੂਸਰੀ ਗੱਲ ਇਹ ਹੈ ਕਿ ਕਿਹੜੇ ਸਾਲ ਚ ਉਹ ਆਏ ਆ, ਕਦੋਂ ਆਏ ਆ ਉਹ? 6 ਮਹੀਨੇ ਪਹਿਲਾਂ ਹੀ ਆਏ ਆ ਭਾਜੀ ਇੱਥੇ। ਹਾਂਜੀ, ਉਹ ਫਿਰ ਉਹਨਾਂ ਹਾਂਜੀ ਨਹੀਂ ਉਹ ਫਿਰ STCA ਸੇਫ ਥਰਡ ਕੰਟਰੀ ਐਗਰੀਮੈਂਟ, ਉਹ ਵੀ ਕਾਨੂੰਨ ਦੀ ਚਪਟ ਚ ਉਹ ਆ ਜਾਂਦੇ ਆ। ਤੇ ਦੂਸਰੀ ਗੱਲ ਹੈ ਕਿ ਤੁਹਾਡੇ ਕੇਸ ਨਾਲ ਨਹੀਂ ਉਹਦਾ ਕੋਈ ਲੈਣਾ ਦੇਣਾ, ਸੋ ਉਹਨੂੰ ਨਹੀਂ ਐਡ ਕਰਾਇਆ ਕੋਈ ਫਾਇਦਾ ਹੋਣਾ ਤੁਹਾਨੂੰ। ਰਾਈਟ, ਤੇ ਉਹਨਾਂ ਨੂੰ ਸ਼ੋਅ ਵੀ ਨਾ ਕਰਾਂ ਮੈਂ ਆਪਣੇ ਕੇਸ 'ਚ? ਨਹੀਂ, ਉਹ ਤਾਂ ਜੇ ਤੁਸੀਂ ਹੁਣ ਲਾਵਾਂ ਲੈ ਹੀ ਲਈਆਂ, ਵਿਆਹ ਤੁਹਾਡਾ ਹੋ ਗਿਆ, ਤੇ ਇਹਨੂੰ ਪਹਿਲਾਂ ਇੱਥੇ ਕੋਰਟ ਮੈਰਿਜ ਜਿਹੜੀ ਹੁੰਦੀ ਆ ਉਹ ਕਰਾਓ, ਠੀਕ ਆ? ਤੇ ਆਪਣੇ ਕੇਸ ਦੇ ਵਿੱਚ ਉਹਨਾਂ ਦਾ ਨਾਮ ਤੁਸੀਂ ਮੈਂਸ਼ਨ ਕਰਨਾ ਕਿ ਤੁਸੀਂ ਹੁਣ ਵਿਆਹ ਜੇ ਕਰਾ ਲਿਆ। ਸੋ ਇਹ ਹੈ ਕਿ ਜੇ ਤੁਹਾਡਾ ਕੇਸ ਗ੍ਰਾਂਟ ਹੋ ਜਾਂਦਾ ਤੇ ਫਿਰ ਉਹਨਾਂ ਨੂੰ ਫਾਇਦਾ ਹੋ ਸਕਦਾ ਉਸ ਤੋਂ ਬਾਅਦ। ਉਹਨਾਂ ਨੇ ਉਦਾਂ ਅਸਾਈਲਮ ਅਪਲਾਈ ਕੀਤਾ ਹੋਇਆ ਇੱਥੇ, ਤੇ ਮੇਰਾ ਕੇਸ ਕੰਸੋਲੀਡੇਟ ਹੈ ਮੇਰੇ ਬ੍ਰਦਰ ਨਾਲ ਤੇ ਤੁਹਾਡੇ ਕੋਲ ਹੀ ਆ। ਤੇ ਇੱਕ ਗੱਲ ਹੋਰ ਪੁੱਛਣੀ ਸੀ ਭਾਜੀ, ਮੇਰੇ ਮਦਰ ਫਾਦਰ ਕੋਲੇ ਇੱਥੇ ਦਾ ਵੀਜ਼ਾ ਆ, ਉਹ US ਆਏ ਸੀ ਲਾਸਟ ਈਅਰ, ਇਸੇ ਈਅਰ ਜੂਨ 'ਚ। ਮੈਂ ਉਹਨਾਂ ਨੂੰ ਸ਼ੋਅ ਕਰ ਸਕਦਾ? ਮੈਂ ਮੈਂਸ਼ਨ ਕਰਾਂ ਉਹਨਾਂ ਨੂੰ ਕਿ ਉਹ ਇੱਥੇ ਆਉਂਦੇ ਆ? ਜਿਹੜਾ ਭਾਜੀ ਅਸਾਈਲਮ ਦਾ ਫਾਰਮ ਹੁੰਦਾ ਨਾ, ਉਹਦੇ ਵਿੱਚ ਸਾਰਾ ਲਿਖਿਆ ਹੁੰਦਾ ਕਿ ਕਿਹੜਾ ਬੰਦਾ ਕਿੱਥੇ ਰਹਿੰਦਾ, ਰੈਜ਼ੀਡੈਂਸ ਕਿੱਥੇ ਆ। ਜਿਹੜੀ ਟੈਂਪਰੇਰੀ ਵਿਜ਼ਿਟ ਜਿਹੜੀ ਤੁਹਾਨੂੰ ਕਰਦੇ ਆ ਹਨਾ, ਉਹ ਤਾਂ ਹੁਣ ਜਦੋਂ ਤੁਹਾਡੀ ਤਰੀਕ ਆਣੀ ਆ ਉਦੋਂ ਜੇ ਸਵਾਲ ਉੱਠੂਗਾ, ਠੀਕ ਆ, ਕਿ ਘਰ ਦੇ ਕਿੱਥੇ ਆ। ਹੁਣ ਤੁਹਾਨੂੰ ਪਤਾ ਨਹੀਂ ਉਦੋਂ ਕਿੱਥੇ ਹੋਣੇ, ਇੰਡੀਆ ਹੋਣੇ ਆ ਕਿ ਇੱਥੇ ਹੋਣੇ ਆ। ਸੋ ਉਹਦੇ ਹਿਸਾਬ ਨਾਲ ਫਿਰ ਜਿਹੜਾ ਆਪਣਾ ਤੁਹਾਨੂੰ ਦੱਸਣਾ ਪੈਣਾ ਕਿ ਪਲੇਸ ਆਫ ਰੈਜ਼ੀਡੈਂਸ ਕਿੱਥੇ ਉਹਨਾਂ ਦੀ। ਠੀਕ ਹੈ ਜੀ, ਥੈਂਕ ਯੂ ਜੀ ਇਹਨਾਂ ਦਾ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਸੰਦੀਪ ਕੌਰ ਜੀ। ਹੈਲੋ, ਹਾਂਜੀ ਸੰਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਥੈਂਕ ਯੂ ਸੋ ਮਚ ਪਹਿਲਾਂ ਤਾਂ ਕਾਲ ਲੈਣ ਲਈ ਸਾਡੀ। ਸਰ ਮੇਰਾ ਕੁਐਸਚਨ ਇਹ ਆ ਕਿ ਮੈਂ ਜੂਨ ਵਿੱਚ ਆਈ ਸੀ ਸਟੱਡੀ ਵੀਜ਼ੇ ਤੇ ਨਿਊਯਾਰਕ, ਸੌਰੀ ਕੈਲੀਫੋਰਨੀਆ, ਤੇ ਫਿਰ ਉਸ ਤੋਂ ਬਾਅਦ ਮੈਂ ਨਿਊਯਾਰਕ ਮੂਵ ਹੋ ਗਈ ਕਿਉਂਕਿ ਮੇਰੇ ਫਿਆਂਸੇ ਇੱਥੇ ਸੀ। ਤੇ ਉਸ ਤੋਂ ਬਾਅਦ ਮੈਂ 1 ਮੰਥ ਦੇ ਬਾਅਦ ਆਪਣਾ ਅਸਾਈਲਮ ਕੇਸ ਫਾਈਲ ਕਰ ਦਿੱਤਾ ਇੱਥੇ। ਤੇ ਜਦੋਂ ਮੇਰੀ ਬਾਇਓਮੈਟ੍ਰਿਕਸ ਆਈ ਡੇਟ, ਤੇ ਮੈਂ ਜਦੋਂ ਉੱਥੇ ਫਿੰਗਰਪ੍ਰਿੰਟਸ ਦੇਣ ਗਈ, ਉੱਥੇ ਮੇਰਾ A ਨੰਬਰ ਆਲਰੇਡੀ ਕਿਸੇ ਨਾਲ ਮੈਚ ਕਰ ਰਿਹਾ ਸੀ ਪਹਿਲੀ, ਜਦੋਂ ਉਹਨਾਂ ਨੇ ਫਿਲ ਕਰਕੇ ਦੇਖਿਆ ਆਪਣੇ ਕੰਪਿਊਟਰ 'ਚ। ਤੇ ਉਹਨਾਂ ਨੇ ਮੈਨੂੰ ਵੇਟ ਕਰਨ ਨੂੰ ਕਿਹਾ, ਮੇਰੇ ਫਿੰਗਰਪ੍ਰਿੰਟਸ ਨਹੀਂ ਲਏ। ਤੇ ਮੈਨੂੰ ਅੱਧਾ ਪੌਣਾ ਘੰਟਾ ਬਿਠਾਇਆ, ਉਹਨਾਂ ਨੇ ਆਪਣੇ ਮੈਨੇਜਰਸ ਨਾਲ ਗੱਲ ਕੀਤੀ ਉੱਪਰ। ਤੇ ਜਦੋਂ ਵਾਪਿਸ ਉਹ ਆਏ, ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੁਹਾਡੇ ਅਸੀਂ ਫਿੰਗਰਪ੍ਰਿੰਟਸ ਲੈ ਲੈਂਦੇ ਹਾਂ, ਬਟ ਤੁਹਾਡੇ ਪਹਿਲਾਂ ਵੀ ਸਾਡੇ ਇੱਥੇ ਕਿੰਨੇ ਚਾਂਸ ਹੋਏ ਕਿਸੇ ਦਾ A ਨੰਬਰ ਮਿਲ ਜਾਂਦਾ ਇੱਕ ਦੂਸਰੇ ਨਾਲ, ਤੇ ਪਹਿਲਾਂ ਤੁਹਾਡਾ A ਨੰਬਰ ਕਿਸੇ ਨਾਲ ਮਿਲਦਾ ਆ, ਤੇ ਤੁਸੀਂ ਪਰ ਆਪਣੇ ਫਿੰਗਰਪ੍ਰਿੰਟਸ ਦਿਓ। ਤੇ ਬਟ ਜਦੋਂ ਤੁਹਾਡੀ ਡੇਟ ਆਊਗੀ, ਹੀਅਰਿੰਗ ਤੁਹਾਡੀ ਹੋਊਗੀ ਜਦੋਂ ਵੀ ਫਿਊਚਰ, ਤੁਸੀਂ ਆਪਣੇ ਸਾਰੇ ਪੇਪਰਸ ਨਾਲ ਲੈ ਕੇ ਜਾਣੇ ਆ, ਤੇ ਤੁਸੀਂ ਉਹਨਾਂ ਨੂੰ ਆਪਣੀ ਇਹ ਗੱਲ ਜ਼ਰੂਰ ਦੱਸਣੀ ਹੈ ਕਿ ਮੇਰੇ A ਨੰਬਰ ਪਹਿਲਾਂ ਕਿਸੇ ਨਾਲ ਮੈਚ ਕਰਦਾ ਸੀ। ਤੇ ਉਹਨਾਂ ਨੇ ਮੇਰੇ ਫਿੰਗਰਪ੍ਰਿੰਟਸ ਲੈ ਲਏ ਬਟ। ਹਾਂਜੀ, ਤੇ ਉਸ ਤੋਂ ਬਾਅਦ ਮੈਂ ਆਪਣੇ ਇੱਥੇ ਨਿਊਯਾਰਕ ਵਕੀਲ ਨੂੰ ਦੱਸਿਆ ਮੈਮ ਨੂੰ ਕਿ ਮੇਰੇ ਇੱਦਾਂ A ਨੰਬਰ ਮੈਚ ਕਰਦਾ ਆ, ਤੇ ਉਹਨਾਂ ਨੇ ਮੈਨੂੰ ਕੁਛ ਖਾਸ ਰਿਸਪੌਂਸ ਜਿਹਾ ਨਹੀਂ ਦਿੱਤਾ। ਉਹ ਕਹਿੰਦੇ ਕੋਈ ਗੱਲ ਨਹੀਂ, ਜਿੱਦਾਂ ਉਹਨਾਂ ਨੇ ਤੁਹਾਨੂੰ ਕਿਹਾ ਹੈ ਕਿ ਉਹਦੀ ਤੁਸੀਂ ਲੈ ਜਿਓ ਆਪਣੇ ਪੇਪਰ, ਜਦੋਂ ਤੁਹਾਡੀ ਡੇਟ ਆਊਗੀ ਤੁਸੀਂ ਦੇਖ ਲਿਓ। ਤੇ ਸਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਸੀ ਤੇ ਕੀ ਹੋ ਸਕਦਾ ਹੈ ਫਿਰ, ਹਨਾ? ਇਹ ਦੇਖੋ, ਇਹ ਨਾ ਜ਼ਿਆਦਾਤਰ ਜਿਹੜੀ ਪ੍ਰੋਬਲਮ ਆਣੀ ਹੈ, ਬੈਕਗਰਾਊਂਡ ਚੈਕਸ ਤੁਹਾਨੂੰ ਪ੍ਰੋਬਲਮ ਹਮੇਸ਼ਾ ਰਹਿਣੀ ਹੈ। ਜਦੋਂ ਤੁਹਾਡੀ ਇੰਟਰਵਿਊ ਆਊਗੀ ਉਹਦੇ ਵਿੱਚ ਵੀ ਇਹ ਮੁੱਦਾ ਜਿਹੜਾ ਬਣੂਗਾ। ਤੇ ਖਾਸ ਇਹਦੇ ਵਿੱਚ ਤੁਸੀਂ ਕੁਝ ਕਰ ਨਹੀਂ ਸਕਦੇ ਕਿ ਏਲੀਅਨ ਨੰਬਰ ਆਬਵੀਅਸਲੀ ਉਹਨਾਂ ਨੂੰ ਤੁਹਾਨੂੰ ਨਵਾਂ ਜਿਹੜਾ ਸਾਈਨ ਕਰਨਾ ਚਾਹੀਦਾ ਸੀਗਾ। ਇਸ ਵੇਲੇ ਅਸਾਈਲਮ ਆਫਿਸ ਮੋਰੇ ਹੋ ਕਿ ਇਮੀਗ੍ਰੇਸ਼ਨ ਕੋਰਟ ਮੋਰੇ? ਸਰ ਕਿੱਦਾਂ? ਮੈਂ ਕਿਹਾ ਅਸਾਈਲਮ ਆਫਿਸ ਮੋਰੇ ਕੇਸ ਆ ਤੁਹਾਡਾ ਇਸ ਵੇਲੇ ਕਿ ਇਮੀਗ੍ਰੇਸ਼ਨ ਕੋਰਟ ਮੋਰੇ? ਅਸਾਈਲਮ ਅੱਗੇ ਸਰ। ਸੋ ਹਾਂਜੀ, ਸੋ ਇਹਦਾ ਉਹੀ ਹੈ ਕਿ ਜਦੋਂ ਤੁਹਾਡੀ ਇੰਟਰਵਿਊ ਆਉਂਦੀ ਹੈ ਤੇ ਉਹਨਾਂ ਨੂੰ ਯੂ ਹੈਵ ਟੂ ਰਿਮਾਈਂਡ them, ਇਹੀ ਕਰ ਸਕਦੇ ਆ, ਹੋਰ ਤਾਂ ਨਹੀਂ ਕੁਝ ਕਰ ਸਕਦੇ। ਅੱਛਾ ਜੀ, ਫਿਰ ਮੈਂ ਸਾਰੇ ਪੇਪਰ ਜੋ ਵੀ ਮੇਰੇ ਨਾਲ ਹੋਇਆ ਮੈਂ ਦੱਸ ਸਕਦੀ ਨਹੀਂ ਕਿ ਮੇਰਾ A ਨੰਬਰ ਪਹਿਲੇ ਕਿਸੇ ਨਾਲ ਮੈਚ ਕਰਦਾ ਸੀ? ਜੀ ਜੀ ਜੀ। ਹਾਂਜੀ ਸਰ, ਇੱਕ ਮੇਰਾ ਛੋਟਾ ਜਿਹਾ ਕੁਐਸਚਨ ਹੋਰ ਸੀ ਪਲੀਜ਼। ਸਰ ਮੈਂ ਲਾਸਟ ਮੰਥ ਹੀ ਆਪਣੇ ਫਿਆਂਸੇ ਨਾਲ ਸੀ ਹਨਾ, ਉਹ ਲਈ ਆ ਕੋਰਟ ਮੈਰਿਜ ਕਰਾਈ ਆ ਜੀ। ਹਾਂਜੀ, ਤੇ ਜਿਹੜੇ ਮੇਰੇ ਫਿਆਂਸੇ ਦੀ ਹਾਇਰਿੰਗ ਡੇਟ ਆ ਉਹ ਨੈਕਸਟ ਈਅਰ ਹੈਗੀ ਆ ਜੂਨ ਜੁਲਾਈ ਦੇ ਵਿੱਚ, ਉਹਨਾਂ ਦੀ ਕੇਸ ਦੀ ਡੇਟ ਆ। ਹਾਂਜੀ, ਪਹਿਲਾਂ ਉਹਨਾਂ ਦੀ ਸੀਗੀ ਲੋਕਡਾਊਨ ਤੋਂ ਪਹਿਲਾਂ, ਤੇ ਲੋਕਡਾਊਨ ਲੱਗ ਗਿਆ ਫਿਰ ਤਾਂ ਉਹਨਾਂ ਦਾ ਅੱਗੇ ਕੇਸ ਪੋਸਟਪੋਨ ਹੋ ਗਿਆ। ਫਿਰ ਇੱਕ ਵਾਰ ਫੇਰ ਸੀਗਾ, ਫਿਰ ਜੱਜ ਚੇਂਜ ਹੋ ਗਿਆ, ਹੁਣ 3rd ਟਾਈਮ ਉਹਨਾਂ ਦੀ ਹਾਇਰਿੰਗ ਆ ਨੈਕਸਟ ਈਅਰ। ਤੇ ਮੈਨੂੰ ਇਹ ਸੀਗਾ ਕਿ ਪੁੱਛਣਾ ਸੀ ਜੇ ਉਹਨਾਂ ਦਾ ਕੇਸ ਪਾਸ ਹੁੰਦਾ ਤੇ ਫਿਰ ਮੈਨੂੰ ਉਹ ਆਪਣੇ ਕੇਸ ਦੇ ਵਿੱਚ ਐਡ ਕਰਵਾਉਣ ਜਾਂ ਕਿੱਦਾਂ ਹੋਵੇ ਫਿਰ ਤਾਂ? ਜੀ, ਜੇ ਤੁਸੀਂ ਵਿਆਹ ਕਰਾ ਲਿਆ ਤੇ ਕੋਰਟ ਮੈਰਿਜ ਕਰਾ ਲਈ ਆ, ਤੇ ਜੇ ਉਹਨਾਂ ਦਾ ਕੇਸ ਪਾਸ ਹੋ ਜਾਂਦਾ ਤੇ ਉਹ ਤੁਹਾਡੇ ਲਈ 730 ਪਟੀਸ਼ਨ ਜਿਹੜੀ ਹੁੰਦੀ ਆ, ਰਿਫਿਊਜੀ ਪਟੀਸ਼ਨ, ਉਹ ਫਾਈਲ ਕਰ ਸਕਦੇ ਆ। ਤੇ ਉਹਦੇ ਥਰੂ ਤੁਹਾਨੂੰ
ਜਿਹੜਾ ਗ੍ਰੀਨ ਕਾਰਡ ਆ ਸਕਦਾ ਅੱਗੇ। ਠੀਕ ਹੈ ਜੀ, ਥੈਂਕ ਯੂ ਜੀ ਇਹਨਾਂ ਦਾ। ਅਗਲੇ ਕਾਲਰ ਨੇ ਮਨਜੀਤ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ B1 B2 ਲਿਆ ਸੀਗਾ ਜੀ 2021 ਦੇ ਵਿੱਚ ਹੀ ਜੀ। ਮੈਂ ਆਵਾਜ਼ ਕੱਟ ਗਈ ਤੁਹਾਡੀ। ਹੈਲੋ ਹੈਲੋ, ਹਾਂਜੀ ਹਾਂਜੀ, ਦੁਬਾਰਾ ਪੁੱਛੋ ਕੀ ਕਹਿ ਰਹੇ ਆ। ਹਾਂਜੀ ਭਾਜੀ, ਮੈਂ ਕਿਹਾ ਜੀ ਮੈਂ B1 B2 ਤੇ ਆਇਆ ਸੀਗਾ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੇ ਸਿਗਨਲ ਦੀ ਪ੍ਰੋਬਲਮ ਆ ਜੀ ਸਮਹਾਓ। ਦੁਬਾਰਾ ਤੁਹਾਡੇ ਵੱਲ ਆਉਣ ਦੀ ਕੋਸ਼ਿਸ਼ ਕਰਾਂਗੇ ਦੁਬਾਰਾ ਇੱਕ ਵਾਰੀ, ਤੇ ਤੁਸੀਂ ਕਿਸੇ ਜੇ ਡਰਾਈਵ ਕਰ ਰਹੇ ਆ ਤੇ ਇੱਕ ਥਾਂ ਤੇ ਖੜ ਜਾਓ ਜਾਂ ਉਸ ਥਾਂ ਦੇ ਉੱਤੇ ਜਾਓ ਜਿੱਥੇ ਸਿਗਨਲ ਤੁਹਾਡਾ ਪੂਰਾ ਹੈ। ਆਪਾਂ ਉਨੀ ਦੇਰ ਤੱਕ ਅੱਗੇ ਵੱਧਦੇ ਹਾਂ ਅਗਲੇ ਕਾਲਰਸ ਦੇ ਵੱਲ ਨੂੰ। ਸੁਖਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਸਰ ਜੀ ਮੈਂ ਪੁੱਛਣਾ ਸੀਗਾ ਜਿੱਦਾਂ ਸਾਡਾ ਅਸਾਈਲਮ ਕੇਸ ਲੱਗਾ ਆ ਤੁਹਾਡੇ ਰਾਹੀਂ ਆ ਤੇ ਹੈਗਾ, ਤੇ ਉਹਦਾ ਹਲੇ ਤੱਕ ਕੋਈ ਡੇਟ ਨਹੀਂ ਆਈ, ਜਿੱਦਾਂ 2022 ਚ ਲੱਗਾ ਸੀ ਸਾਡਾ। ਤੇ ਤੁਸੀਂ ਵੀਜ਼ੇ ਤੇ ਆਏ ਸੀਗੇ? ਨਹੀਂ ਜੀ, ਬਾਰਡਰ ਆਈ। ਬਾਰਡਰ ਰਾਹੀਂ। ਤੇ ਤੁਹਾਡਾ ਜਿਹੜਾ ਇੱਕ NTA ਹੁੰਦਾ, ਨੋਟਿਸ ਟੂ ਅਪੀਅਰ, ਉਹ ਕਰਤਾ ਸੀ ਸਰਕਾਰ ਨੇ ਫਾਈਲ ਕਿ ਨਹੀਂ ਕੀਤਾ ਸੀਗਾ ਤੇ ਅਸਾਈਲਮ ਆਫਿਸ ਮੋਰੇ ਲਾਇਆ ਸੀਗਾ? ਇਹ ਨਹੀਂ, ਅਸਾਈਲਮ ਮੋਰੇ ਲਾਇਆ ਸੀਗਾ, ਪਰੋਲ ਵਾਲੇ ਪੇਪਰ ਮਿਲੇ ਸੀ ਸਾਨੂੰ, ਜਿੱਦਾਂ ਪਰੋਲ ਲਿਖਿਆ ਸੀ ਉਹਦੇ ਤੇ। ਮਤਲਬ ਇਮੀਗ੍ਰੇਸ਼ਨ ਕੋਰਟ ਮੋਰੇ ਤੁਹਾਡਾ ਕੇਸ ਨਹੀਂ ਗਿਆ, ਰਾਈਟ? ਨਹੀਂ, ਅਸਾਈਲਮ ਮੋਰੇ ਗਿਆ ਸੀ, ਚੈੱਕ ਕਰਦੇ ਰਹਿੰਦੇ ਆ ਤੇ ਉਹ ਨਹੀਂ, ਹਜੇ ਤੱਕ ਕੋਈ ਡੇਟ ਨਹੀਂ ਸ਼ੋ ਹੁੰਦੀ ਹੈਗੀ। ਠੀਕ ਹੈ। ਤੇ ਵਰਕ ਪਰਮਿਟ ਵਗੈਰਾ ਆ ਗਏ? ਵਰਕ ਪਰਮਿਟ ਆ ਗਏ ਹਾਂਜੀ, ਸਾਡਾ ਮਈ ਚ ਖਤਮ ਹੋਣੇ, ਤਾਂ ਉਹ ਵੀ ਪੁੱਛਣਾ ਸੀ ਵੀ ਉਹ ਆਪਾਂ ਕਦੋਂ ਦੁਬਾਰਾ ਰੀਨਿਊ ਕਰ ਸਕਦੇ ਹਾਂ? ਵਰਕ ਪਰਮਿਟ ਹਾਂਜੀ 6 ਮਹੀਨੇ ਪਹਿਲਾਂ ਤੁਸੀਂ ਫਾਈਲ ਕਰ ਸਕਦੇ ਆ। ਤੇ ਦੂਸਰੀ ਗੱਲ ਇਹ, ਇਹਦੀ ਨਾ ਡੇਟ ਨਹੀਂ ਬੋਲਦੀ ਹੁੰਦੀ, ਇਹਦੀ ਡੇਟ ਆਂਦੀ ਵੀ ਨਹੀਂ ਹੈਗੀ। ਅਸਾਈਲਮ ਆਫਿਸ 'ਚ ਪੈਂਡਿੰਗ ਹੀ ਰਹਿੰਦੇ, ਜਿੱਦਾਂ 10-10 ਸਾਲ ਜਿਹੜੇ ਕੇਸ ਪੈਂਡਿੰਗ ਰਹਿੰਦੇ ਆ, ਤੇ ਤਕਰੀਬਨ ਤੁਹਾਨੂੰ ਉਹਨਾਂ ਤੇ ਮੁਕੱਦਮਾ ਕਰਕੇ ਜਿਹੜੀ ਡੇਟ ਲੈਣੀ ਪੈਂਦੀ ਹੈ। ਠੀਕ ਹੈ ਸਰ ਜੀ, ਇਦਾਂ ਪੈਂਡਿੰਗ ਵੀ ਸ਼ੋ ਨਹੀਂ ਹੁੰਦਾ ਹੈਗਾ, ਜਿੱਦਾਂ ਤੁਸੀਂ ਹੁਣ ਚੈੱਕ ਜਿਹੜਾ ਕਰਨਾ USCIS ਦੀ ਵੈਬਸਾਈਟ ਤੇ ਚੈੱਕ ਕਰਨਾ, ਉਹ ਤੁਸੀਂ ਆਪਣਾ ਜਿਹੜਾ ਇਮੀਗ੍ਰੇਸ਼ਨ ਕੋਰਟ ਦੀ ਵੈਬਸਾਈਟ ਤੇ ਨਹੀਂ ਕਰਨਾ ਚੈੱਕ। ਹਾਂਜੀ, ਨਹੀਂ ਆਪਾਂ ਕਰੀ ਦਾ ਕੇਸ ਆਨਲਾਈਨ ਟਰੈਕਰ ਜਿਹੜਾ ਉੱਤੇ ਕੀਤਾ ਸੀ, ਕੇਸ ਨੋ ਫਾਊਂਡ ਆਉਂਦਾ ਤੇ। ਤੁਸੀਂ ਇੱਕ ਕੰਮ ਕਰੋ, ਜਿਹੜੀ ਤੁਹਾਡੀ ਨਾ ਈਮੇਲ ਚੱਲਦੀ ਹੈ ਨਾ ਚੇਨ ਸਾਡੇ ਨਾਲ, ਉੱਤੇ ਸਾਰਿਆਂ ਨੂੰ ਕਾਪੀ ਕਰ ਦਿਓ ਤੇ ਮੈਂ ਫਿਰ ਦੇਖ ਲੈਣਾ ਨੈਕਸਟ ਵੀਕ, ਉੱਤੇ ਰਿਪਲਾਈ ਕਰ ਦਿਓ। ਤੇ ਵਰਕ ਪਰਮਿਟ ਤੁਹਾਡਾ ਜੇ ਆਇਆ ਵਾ ਤਾਂ ਉਹ ਅਸਾਈਲਮ ਵਾਲੇ ਬੇਸ ਤੇ ਕੀਤਾ ਸੀਗਾ ਨਾ ਵਰਕ ਪਰਮਿਟ ਆਪਾਂ? ਹਾਂਜੀ ਹਾਂਜੀ, ਉੱਤੇ ਅਸਾਈਲਮ ਵਾਲੇ। ਸੋ ਭਾਜੀ ਪੈਂਡਿੰਗ ਆ ਤਾਂ ਹੀ ਉਹਨਾਂ ਨੇ ਵਰਕ ਪਰਮਿਟ ਦਿੱਤਾ ਨਾ, ਨਹੀਂ ਤਾਂ ਕਿਉਂ ਵਰਕ ਪਰਮਿਟ ਦੇਊਗੇ? ਬਟ ਐਨੀਵੇਜ਼ ਤੁਸੀਂ ਉਹ ਆਪਣਾ ਜਿਹੜਾ ਰਿਪਲਾਈ ਕਰ ਦਿਓ ਈਮੇਲ ਚੇਨ ਤੇ, ਫਿਰ ਆਪਾਂ ਟੇਕ ਕੇਅਰ ਕਰ ਲੈਂਦੇ। ਠੀਕ ਹੈ ਸਰ। ਉਹਦਾ ਇੱਕ ਵੀ ਆ, ਜਿੱਦਾਂ ਹੁਣ ਟਰੰਪ ਸਰਕਾਰ ਆਉਣੀ ਹੈ ਤੇ ਕੋਈ ਰਿਸਕ ਤਾਂ ਨਹੀਂ ਹੈਗਾ ਜਿੱਦਾਂ ਆਪਣਾ ਕੇਸ ਤਾਂ ਚੱਲਦਾ ਆ? ਨਹੀਂ, ਕੇਸ ਵਾਲਿਆਂ ਨੂੰ ਤਾਂ ਨਹੀਂ, ਟਰੰਪ ਨੇ ਤਾਂ ਨਹੀਂ ਇਹਦੇ ਵਿੱਚ ਕੁਝ ਕਰਨਾ, ਇਹ ਤਾਂ ਹੁਣ ਅਦਾਲਤਾਂ ਹੀ ਡਿਸਾਈਡ ਕਰੂਗੀਆਂ ਕਿੱਦਾਂ। ਬਿਲਕੁਲ। ਬਾਕੀ ਦੇਖੋ, ਘਬਰਾਹਟ ਤਾਂ ਜਿਹੜੀ ਸਾਰਿਆਂ ਨੂੰ ਹੀ ਹੋ ਜਾਂਦੀ ਆ। ਟਰੰਪ ਬਿਆਨ ਹੀ ਉਹਦੇ ਇੱਡੇ ਤੱਤੇ ਆਉਂਦੇ ਆ ਵੀ ਜਿਹਦੇ ਕੋਲ ਪੇਪਰ ਹੈਗਾ ਉਹ ਵੀ ਡਰੀ ਜਾਂਦਾ ਆ। ਇਹਦੇ ਮੇਰਾ ਸਿਟੀਜ਼ਨ ਵੀ ਡਰਾ ਕੇ ਰੱਖੇ ਉਹਨੇ। ਸੋ ਆਮ ਜਿਹੜੇ ਚੱਲਦੇ ਉਹਦੇ ਨਾਲ ਤਾਂ ਫਰਕ ਪੈਂਦਾ ਹੀ ਆ। ਕੁਝ ਕੁ ਹੋਰ ਕਾਲਸ ਲੈਣੀਆਂ ਆਪਾਂ, ਤੇ ਫਿਰ ਆਈ ਨੋ ਟਾਈਮ ਆਪਣਾ ਆਲਰੇਡੀ ਹੋ ਗਿਆ, ਤੇ ਕੁਝ ਕੁ ਹੋਰ ਮਿੰਟ ਤੁਹਾਨੂੰ ਬਿਠਾ ਕੇ ਰੱਖਣਾ ਅਸੀਂ ਟਿਰਕੇ ਨਾ ਜੀ, ਫਿਰ ਆਪਾਂ ਜਦੋਂ ਚੱਲਦੇ ਹਾਂ। ਤੇ ਆਪਣੇ ਅਗਲੇ ਕਾਲਰ ਨੇ ਗੁਰਦੀਪ ਜੀ। ਹੈਲੋ, ਹਾਂਜੀ ਪੁੱਛ ਲਿਓ ਜੀ ਸਵਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਮੰਮੀ ਡੈਡੀ ਆਏ ਸੀ ਜਿੱਦਾਂ F4 ਕੈਟਾਗਰੀ ਤੇ ਉਹ ਗ੍ਰੀਨ ਕਾਰਡ ਲੈ ਕੇ ਤਾਂ ਉਹ ਵਾਪਸ ਚੱਲ ਗਏ ਇੰਡੀਆ, ਤੇ ਉਹ ਹੁਣ ਅਜੇ ਇੱਥੇ ਛੇਤੀ ਮੁੜਨਾ ਨਹੀਂ ਜਾਂਦਾ। ਜਿਹੜਾ ਸਰ ਦੱਸਦੇ ਹੁੰਦੇ ਆ 2 ਸਾਲਾਂ ਦਾ ਪਰਮਿਟ ਮਿਲ ਜਾਂਦਾ, ਕਿਹੜਾ ਫਾਰਮ ਭਰਨਾ ਪਏਗਾ ਸਾਨੂੰ ਜੀ? ਉਹ ਭਾਜੀ ਜਦੋਂ ਅਮਰੀਕਾ 'ਚ ਹੁੰਦਾ ਨਾ ਬੰਦਾ, ਉਦੋਂ ਹੀ ਭਰ ਸਕਦਾ। 131 ਕਹਿੰਦੇ ਆ ਉਹਨੂੰ। ਉਹ ਉਹਨਾਂ ਨੂੰ ਇੱਥੇ ਆਉਣਾ ਪਏਗਾ ਇੱਕ ਵਾਰੀ? ਜੇ ਰੀਐਂਟਰੀ ਪਰਮਿਟ, ਹਾਂਜੀ ਰੀਐਂਟਰੀ ਪਰਮਿਟ ਲੈਣਾ ਪੈਣਾ, ਫਾਈਲ ਹੋਣਾ, ਫਿੰਗਰਪ੍ਰਿੰਟ ਵੀ ਹੋਣੇ ਆ। ਤੇ ਇੱਕ ਵਾਰੀ ਨਹੀਂ, ਇੱਕ ਵਾਰੀ ਜਿੱਦਾਂ ਇੱਥੇ ਆਏ ਸੀਗੇ 3 ਮਹੀਨੇ ਪਹਿਲਾਂ ਹੀ, ਉਹ ਗ੍ਰੀਨ ਕਾਰਡ F4 ਕੈਟਾਗਰੀ ਦੇ ਆਏ ਸੀ, ਉਹਦਾ ਗ੍ਰੀਨ ਕਾਰਡ ਆ ਗਿਆ, ਗ੍ਰੀਨ ਕਾਰਡ ਲੈ ਕੇ ਵਾਪਸ ਚੱਲ ਗਏ। 2-2.5 ਮਹੀਨੇ ਹੋ ਗਏ। ਹੁਣ ਉਹੀ ਦੱਸਦੇ ਆ ਨਾ ਵੀ ਤੁਹਾਨੂੰ ਉਹ ਇੱਥੇ ਹੋਣਗੇ ਤਾਂ 131 ਹੋਣਾ। ਇੱਕ ਵਾਰੀ ਬੁਲਾ ਲਓ, ਉਹ ਪ੍ਰੋਸੈਸ ਕਰਾ ਕੇ ਫਿਰ ਉਹਨਾਂ ਕੋਲ ਲੰਮੇ ਸਮੇਂ ਲਈ ਚਲੇ ਜਾਓ ਜੀ। ਇੱਕ ਵਾਰੀ ਬੁਲਾ ਲਓ, ਫਿਰ ਅੱਗੇ ਦੁਬਾਰਾ ਬਾਅਦ 2 ਸਾਲ ਤੱਕ ਉਹ ਦੇ ਦਿੰਦੇ ਰੀਐਂਟਰੀ ਪਰਮਿਟ, ਫਿਰ ਤੁਸੀਂ ਐਬਸੈਂਟ ਹੋ ਸਕਦੇ ਆ। ਠੀਕ ਹੈ ਜੀ, ਓਕੇ। ਇੱਕ ਮੇਰਾ ਕੁਐਸਚਨ ਲਓ। ਹਾਂਜੀ ਹਾਂਜੀ ਹਾਂਜੀ, ਪੁੱਛੋ ਜੀ। ਮੇਰਾ ਗ੍ਰੀਨ ਕਾਰਡ ਸਾਰਾ ਮੈਂ ਗ੍ਰਾਂਟ ਹੋਇਆ ਸੀਗਾ, ਤੇ ਮੈਨੂੰ ਉਹਨਾਂ ਨੇ ਜਿੱਦਾਂ 11 ਸਾਲਾਂ ਦਾ ਦਿੱਤਾ ਸੀ ਗ੍ਰੀਨ ਕਾਰਡ, ਤੇ ਉਹ ਚੱਕਰ ਤਾਂ ਨਹੀਂ 11 ਸਾਲਾਂ ਦਾ ਕੁਝ ਇਦਾਂ ਤਾਂ ਨਹੀਂ ਜ਼ਰੂਰੀ? ਨਹੀਂ, ਉਹ 5 ਸਾਲ ਨਹੀਂ ਹੁਣ ਤੁਸੀਂ ਫਿਰ ਸਿਟੀਜ਼ਨ ਬਣ ਜਾਓਗੇ। ਹੁਣ 5 ਸਾਲ ਬਾਅਦ ਸਿਟੀਜ਼ਨ ਫਾਈਲ ਕਰਕੇ ਪਤਾ ਲੱਗਣਾ। ਨਹੀਂ ਜਿੱਦਾਂ ਤੁਸੀਂ ਇੱਕ ਪਿੱਛੇ ਕੇਸ ਹੋਏ ਨਾ, ਕਹਿੰਦੇ ਵੀ ਇਸ਼ੂ ਡੇਟ ਕੋਈ ਗਲਤ ਪੈ ਗਈ, ਇਦਾਂ ਉਹ ਚੱਕਰ ਨਹੀਂ ਹੋਗਾ? ਮੇਰੀ ਇਸ਼ੂ ਡੇਟ ਉਹਨਾਂ ਨੇ 2023 ਦੀ। ਕਈ ਵਾਰੀ ਪੈ ਜਾਂਦਾ। ਅਸਾਈਲਮ ਵਾਲਾ ਗ੍ਰੀਨ ਕਾਰਡ ਸੀਗਾ ਨਾ ਤੁਹਾਡਾ? ਹਾਂਜੀ
ਹਾਂਜੀ ਨਹੀਂ ਇਹਦਾ 10 ਸਾਲ ਵਾਲਾ ਆਉਣਾ ਚਾਹੀਦਾ ਸੀਗਾ, 11 ਸਾਲ ਪਤਾ ਨਹੀਂ ਉਹਨਾਂ ਨੇ ਹੁਣ ਕਿਉਂ ਪਾਏ ਆ, ਪਰ ਸਿਟੀਜ਼ਨ ਤੁਸੀਂ ਅਪਲਾਈ ਕਰੋਗੇ ਪਤਾ ਲੱਗ ਜਾਣਾ ਤੁਹਾਨੂੰ। ਮੇਰੇ ਹਿਸਾਬ ਨਾਲ ਤਾਂ ਨਹੀਂ ਕੋਈ ਚੱਕਰ ਪੈਣਾ ਚਾਹੀਦਾ। ਜਿਹੜਾ 2 ਸਾਲ ਵਾਲਾ ਗ੍ਰੀਨ ਕਾਰਡ ਹੁੰਦਾ ਉਹਨੂੰ ਜੇ ਕਈ ਵਾਰੀ ਗਲਤੀ ਨਾਲ 10 ਸਾਲ ਦਾ ਦੇ ਦਿੰਦੇ ਉੱਤੇ ਚੱਕਰ ਪੈ ਜਾਂਦਾ, ਤੁਹਾਡੇ ਕੇਸ 'ਚ ਪੈਣਾ ਨਹੀਂ ਚਾਹੀਦਾ, ਪਰ ਤੁਸੀਂ ਉਹਨਾਂ ਨੂੰ ਦਰੁਸਤ ਕਰਾ ਸਕਦੇ ਆ ਕਾਲ ਕਰਕੇ। ਜੀ ਮੈਨੂੰ ਉਹਨਾਂ ਨੇ ਇਸ਼ੂ ਡੇਟ 23 ਪਾਈ ਤੇ ਜਿਹੜੀ ਐਕਸਪਾਇਰੀ ਪਾਈ 34 ਪਾਈ, ਉਹ 11 ਸਾਲ ਬਣਦਾ ਆਈ ਥਿੰਕ। ਤੁਸੀਂ ਉਹਨਾਂ ਨੂੰ ਕਾਲ ਕਰਕੇ ਦਰੁਸਤ ਕਰਾ ਲਓ, ਕਾਲ ਕਰ ਦਿਓ ਉਹਨਾਂ ਨੂੰ। ਨਹੀਂ ਤਾਂ ਸਿਟੀਜ਼ਨ ਬਣ ਲੱਗੇ ਆਪੇ ਕਰ ਲੈਣਗੇ ਦਰੁਸਤ, ਫਿਰ ਇਦਾਂ ਕਰ ਲਿਓ। ਓਕੇ ਜੀ। ਆ ਬੈਲ ਮੁਝੇ ਮਾਰ ਵਾਲੀ ਗੱਲ ਨਾ ਹੋ ਜਾਵੇ, ਤੁਸੀਂ ਜਿੱਦਾਂ ਚੱਲਦਾ ਚਲਾ ਲਓ, ਬਾਅਦ ਫਿਰ ਸਿਟੀਜ਼ਨ ਬਣ ਕੇ ਕਰ ਲਿਓ ਗੱਲ ਉਦੋਂ। ਠੀਕ ਹੈ ਜੀ। ਕਮਲ ਜੀ ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰ ਮੈਂ ਤੇਰਕੇਵਾ ਸਰ ਤੋਂ ਮੇਰਾ ਸਵਾਲ ਹੈ, ਮੈਂ ਸਰ ਨੂੰ ਸੁਣਿਆ 2 ਹਫ਼ਤੇ ਪਹਿਲਾਂ ਕਿ ਜਿੱਦਾਂ I-751 ਮੇਰੀ ਪੈਂਡਿੰਗ ਹੈ, ਪਰ ਮੇਰੇ ਜਨਵਰੀ 'ਚ 3 ਸਾਲ ਹੋਏ ਨੇ ਤੇ ਸਪਾਊਸ ਮੇਰਾ ਸਿਟੀਜ਼ਨ ਹੈ। ਸਰ ਮੈਂ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ ਸਰ? ਤੁਸੀਂ ਕਿਹਾ ਕਿ ਗ੍ਰੀਨ ਕਾਰਡ ਤੁਹਾਡਾ ਆ ਗਿਆ, 3 ਸਾਲ ਹੋ ਗਏ ਗ੍ਰੀਨ ਕਾਰਡ ਨੂੰ? ਹਾਂਜੀ ਸਰ, ਹੁਣ ਮੇਰਾ ਕੰਡੀਸ਼ਨਲ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਂ ਰਿਮੂਵਲ ਆਫ ਕੰਡੀਸ਼ਨ ਅਪਲਾਈ ਕੀਤਾ। ਕੰਡੀਸ਼ਨਲ ਗ੍ਰੀਨ ਕਾਰਡ ਤੁਹਾਡਾ 3 ਸਾਲ ਹੋ ਗਏ ਨਾ ਗ੍ਰੀਨ ਕਾਰਡ ਆਏ ਨੂੰ? ਹਾਂਜੀ ਸਰ, ਜਨਵਰੀ 'ਚ ਹੋ ਜਾਣੇ ਸਰ 3 ਸਾਲ। ਅੱਛਾ ਠੀਕ ਹੈ, ਤੇ ਵਿਆਹ ਨੂੰ ਵੀ 3 ਸਾਲ ਹੋ ਜਾਣੇ ਨਾ ਸਿਟੀਜ਼ਨ? ਵਿਆਹ ਨੂੰ ਸਰ 4 ਸਾਲ ਹੋ ਗਏ ਆ, ਕੰਡੀਸ਼ਨਲ ਨੂੰ 3 ਸਾਲ ਹੋ ਗਏ ਆ। ਠੀਕ ਹੈ। ਤੇ ਸਪਾਊਸ ਮੇਰਾ ਸਿਟੀਜ਼ਨ ਹੈ ਸਰ, ਮੈਂ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ? ਉਹਨੂੰ ਸਪਾਊਸ ਨੂੰ ਸਿਟੀਜ਼ਨ ਬਣੀ ਨੂੰ ਵੀ 3 ਸਾਲ ਹੋ ਗਏ ਆ ਨਾ? ਨਹੀਂ ਸਰ, ਸਪਾਊਸ ਮੇਰਾ ਤਾਂ ਬੋਰਨ ਹੈ ਸਰ। ਉਹ ਠੀਕ ਹੈ, ਤੇ ਹਾਂਜੀ ਕਰ ਸਕਦੇ ਆ ਤੁਸੀਂ। ਤੀਜੇ ਸਾਲ ਆਪਣਾ ਜਿਹੜਾ 2 ਸਾਲ ਤੇ 10ਵੇਂ ਮਹੀਨੇ ਤੇ ਤੁਸੀਂ ਜਾ ਕੇ ਕਰ ਸਕਦੇ ਆ ਅਪਲਾਈ ਸਿਟੀਜ਼ਨਸ਼ਿਪ ਵੀ ਨਾਲ ਪੈਂਡਿੰਗ ਤੇ। ਠੀਕ ਹੈ ਜੀ। ਹਾਂਜੀ ਸਰ, ਥੈਂਕ ਯੂ ਸੋ ਮਚ ਸਰ ਜੀ। ਸਾਹਿਬ ਹੈਲੋ। ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਤਰੀਕ ਹੈਗੀ ਆ ਮਾਰਚ ਦੇ ਵਿੱਚ ਮਾਸਟਰ ਹੀਅਰਿੰਗ। ਕੀ ਮਾਸਟਰ ਹੀਅਰਿੰਗ ਤੇ ਵੀ ਕੋਈ ਪੇਪਰ ਜਮ੍ਹਾਂ ਕਰਾਉਣਾ ਹੁੰਦਾ ਹੈ ਜਾਂ ਕੁਝ? ਭਾਜੀ ਡਿਪੈਂਡ ਕਰਦਾ, ਜੱਜ ਕਈ ਨਾ ਹੈਗੇ ਆ ਸਕੈਜੂਲਿੰਗ ਆਰਡਰ ਦੇ ਦਿੰਦੇ ਆ, ਕਈ ਕੋਰਟਸ ਪਹਿਲਾਂ ਹੀ ਜਿਹੜੇ ਬਿਆਨ ਵੀ ਉਹਨੂੰ ਆਪਣੇ ਪਹਿਲਾਂ ਹੀ ਮੰਗਦੇ ਆ ਮਾਸਟਰ ਹੀਅਰਿੰਗ ਤੇ ਕਈ ਜਿਹੜੇ ਫਾਈਨਲ ਹੀਅਰਿੰਗ ਤੋਂ 30 ਦਿਨ ਪਹਿਲਾਂ ਮੰਗਦੇ ਆ, ਕੋਈ 15 ਦਿਨ ਪਹਿਲਾਂ, ਕੋਈ 60 ਦਿਨ ਪਹਿਲਾਂ। ਸੋ ਡਿਪੈਂਡ ਕਰਦਾ ਕਿਹੜਾ ਜੱਜ ਕਿਹੜਾ ਕੋਰਟ ਤੇ ਸਕੈਜੂਲਿੰਗ ਆਰਡਰ 'ਚ ਕੀ ਲਿਖਿਆ। ਜੀ ਉਹ ਮੇਰੇ ਵਕੀਲ ਨੂੰ ਲੱਗੂਗਾ ਕਿ ਮੈਨੂੰ ਘਰੇ ਮੇਲ ਆ ਜੂਗੀ ਜੀ? ਨਹੀਂ ਭਾਜੀ, ਉਹ ਲਾਇਰ ਨੂੰ ਹੀ ਦੱਸੂਗੇ ਤਕਰੀਬਨ, ਕਿਉਂਕਿ ਇਲੈਕਟ੍ਰੋਨਿਕ ਜਿਹੜੇ ਹੈਗੇ ਨਾ ਸਾਰੇ ਹੁਣ ਅੱਜ ਈ-ਕੈਸ਼ ਸਿਸਟਮ 'ਚ ਜਿਹੜੇ ਚੱਲ ਗਏ ਆ, ਤਾਂ ਮੇਲ ਮੂਲ ਕੋਈ ਨਹੀਂ ਕਰਦੇ ਅੱਜ ਕੱਲ੍ਹ। ਅੱਛਾ, ਇਹ ਪੋਸੀਬਲ ਹੈਗਾ ਕਿ ਪਹਿਲੇ ਵੀ ਸਾਰੇ ਪੇਪਰ ਮੰਗ ਸਕਦਾ ਹੈਗਾ? ਹਾਂਜੀ ਭਾਜੀ, ਉਹ ਥੋੜਾ ਜਿਹਾ ਔਖਾ ਹੋ ਜਾਂਦਾ ਕੰਮ ਸਾਰਿਆਂ ਨੂੰ, ਵਕੀਲ ਨੂੰ ਵੀ, ਤੁਹਾਨੂੰ ਵੀ। ਹਾਂਜੀ ਹਾਂਜੀ। ਤੇ ਇੱਕ ਭਾਜੀ ਥੋੜਾ ਜਿਹਾ ਕੁਐਸਚਨ ਹੋਰ ਸੀਗਾ, ਜਿਹੜੇ ਭਾਜੀ ਆਪਣੇ ਜਦੋਂ ਆਪਾਂ ਉੱਥੇ ਕੈਂਪ 'ਚ ਹੁੰਦੇ ਉਦੋਂ ਆਪਣੇ ਬਿਆਨ ਹੁੰਦੇ ਆ ਉੱਥੇ, ਕੀ ਉਹਦੀ ਜਿਹੜੀ ਵੌਇਸ ਰਿਕਾਰਡਿੰਗ ਆ ਬਿਆਨ ਦੀ ਉਹ ਵੀ ਮਿਲ ਸਕਦੀ ਹੁੰਦੀ ਹੈ? ਉਹਨਾਂ ਨੇ ਕਰਨੀ ਨਹੀਂ ਭਾਜੀ ਰਿਲੀਜ਼ ਤੁਹਾਨੂੰ। ਉਹ ਸਰ ਰਿਲੀਜ਼ ਨਹੀਂ ਕਰਦੇ? ਹਾਂਜੀ, ਜਿਹੜੀ ਤੁਹਾਡੀ ਡਾਕੂਮੈਂਟਸ ਹੈਗੇ ਨਾ, ਟ੍ਰਾਂਸਕ੍ਰਿਪਟ, ਕ੍ਰੈਡੀਬਲ ਫੇਅਰ ਇੰਟਰਵਿਊ ਜਿਹੜੀ ਉਹਨੂੰ ਕਹਿੰਦੇ ਆ, ਉਹ ਮਿਲ ਜਾਂਦੀ ਹੈ। ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਸਤਨਾਮ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ, ਮੈਂ 2013 ਚ ਬਾਰਡਰ ਤੋਂ ਐਂਟਰ ਹੋਇਆ ਸੀ, ਨਗਾਲਸ ਬਾਰਡਰ ਤੋਂ, ਤੇ ਮੇਰੇ ਨੋਟਿਸ ਆਫ ਅਪੀਅਰ ਦੇ ਵਿੱਚ ਅਰਾਈਵਿੰਗ ਏਲੀਅਨ ਲਿਖਿਆ ਹੋਇਆ ਤੇ I-94 ਨਹੀਂ ਹੈਗਾ, ਤੇ ਮੈਂ ਵਿਆਹ ਕਰਾਇਆ ਹੋਇਆ ਇੱਥੇ 2021 ਦਾ। ਤੇ ਪਹਿਲਾਂ ਮੇਰਾ ਵਕੀਲ ਸੀਗਾ ਪਾਕਿਸਤਾਨੀ ਬਾਈ, ਤੇ ਉਹਨੇ ਇੰਨਾ ਕੁਝ ਖਾਸ ਕੀਤਾ ਨਹੀਂ। ਹੁਣ ਮੈਂ ਚੇਂਜ ਕੀਤਾ ਤੇ ਮੈਨੂੰ ਇੰਡੀਆ ਜਾਣਾ ਪੈਣਾ, ਇੱਥੇ ਹੋਊਗਾ ਭਾਜੀ? ਭਾਜੀ ਉਹ ਮੇਰੇ ਹਿਸਾਬ ਨਾਲ ਤਾਂ ਤੁਹਾਡੀ ਜਿਹੜੀ ਅਰਾਈਵਿੰਗ ਏਲੀਅਨ ਉਹਨੇ ਗਲਤ ਕੈਟਾਗਰੀ, ਮੈਨੂੰ ਪਤਾ ਨਹੀਂ ਹੁਣ ਕਿੱਦਾਂ, ਤੇ ਉਹ ਜ਼ਿਆਦਾਤਰ ਜਿਹੜੇ ਮਾਰਕ ਜਿਹੜੇ ਕਰਦੇ ਨਾ ਉਹ ਨੌ ਸਿੱਖੀਏ ਹੀ ਹੁੰਦੇ ਆ ਉੱਥੇ, ਜਿਹੜੇ ਬਾਰਡਰ ਤੇ ਹੁੰਦੇ ਆ। ਤੇ ਜਸਟ ਕਿ ਉਹਨਾਂ ਨੇ ਅਰਾਈਵਿੰਗ ਏਲੀਅਨ ਮਾਰਕ ਕਰਤਾ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਕੰਟਰੀ ਆਊਟ ਨਹੀਂ ਕਰਨਾ ਪੈਣਾ। ਮੈਂ ਬਾਰਡਰ ਤੇ ਉਦਾਂ ਐਂਟਰ ਹੋਇਆ ਸੀਗਾ, ਲਾਈਕ ਟੂਲ ਬੂਥ ਤੋਂ ਨਹੀਂ ਐਂਟਰ ਹੁੰਦੇ ਭਾਜੀ? ਪੇਰੋਲ ਜਾਂ I-94 ਮਿਲਿਆ ਤੁਹਾਨੂੰ ਕੁਝ? ਨਹੀਂ, ਇਹ ਨਹੀਂ ਮਿਲੇਗਾ ਭਾਜੀ। ਮੋਸਟ ਲਾਈਕਲੀ ਭਾਜੀ ਤੁਹਾਨੂੰ ਕੰਟਰੀ ਆਊਟ ਹੀ ਕਰਨਾ ਪੈਣਾ ਵਾ। ਠੀਕ ਹੈ ਜੀ, ਮਿਹਰਬਾਨੀ ਜੀ। ਇੰਦਰਪਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ 2014 ਚ ਇੱਥੇ ਆਇਆ ਸੀ ਤੇ 16 ਦੇ ਵਿੱਚ ਆਪਣੇ ਫੈਮਿਲੀ ਦੇ ਨਾਲ ਆਇਆ ਸੀ। 16 ਦੇ ਵਿੱਚ ਮੇਰਾ ਡਿਵੋਰਸ ਹੋ ਗਿਆ ਤੇ ਵਾਈਫ ਜਿਹੜੀ ਆ ਨਾ ਮੇਰੇ ਛੋਟੇ ਬੱਚਿਆਂ ਨੂੰ ਅਬੈਂਡਨ ਕਰ ਗਈ ਤੇ ਕੇਸ ਮੇਰਾ ਪੈਂਡਿੰਗ ਸੀ। ਤੇ ਫਿਰ ਇਨ ਬਿਟਵੀਨ ਮੈਂ ਕਿਸੇ ਨੇ ਸਲਾਹ ਦਿੱਤੀ ਕਿ ਜਿੱਦਾਂ ਆਈਦਰ ਕਿਡਸ ਜਿਹੜੇ ਆ ਅਬੈਂਡਨ ਬਾਈ ਵਨ ਪੈਰੈਂਟਸ ਇਜ਼ ਐਲੀਜੀਬਲ ਫॉर ਸਪੈਸ਼ਲ ਇਮੀਗ੍ਰੈਂਟ ਜੁਵੀਨਲ ਸਟੇਟਸ। तो फिर मैं वो ला दिता ते ਉਹ ਉਹਨਾਂ ਦਾ ਅਪਰੂਵਡ ਹੋ ਗਿਆ ਤੇ ਫਿਰ ਅਪਰੂਵ ਹੋਣ ਤੋਂ ਇਨ ਬਿਟਵੀਨ ਫਿਰ ਮੇਰਾ ਵੀ ਕੇਸ ਅਪਰੂਵ ਹੋ ਗਿਆ, ਮੇਰਾ ਗ੍ਰੀਨ ਕਾਰਡ ਆ ਗਿਆ। ਤੁਹਾਡਾ ਕਿਹੜਾ ਦਾ ਕੇਸ ਅਪਰੂਵ ਹੋ ਗਿਆ? ਹਾਂਜੀ ਮੈਂ ਸੌਰੀ, ਤੁਹਾਡਾ ਕਿਹੜਾ ਕੇਸ ਅਪਰੂਵ ਹੋਇਆ ਸੀਗਾ?
ਮੇਰਾ ਅਸਾਈਲਮ ਦਾ ਕੇਸ ਅਪਰੂਵ ਹੋ ਗਿਆ। ਤੇ ਬੱਚਿਆਂ ਦਾ ਤੁਸੀਂ ਗਾਰਡੀਅਨਸ਼ਿਪ ਵਾਲਾ ਅਪਰੂਵ ਕਰਤਾ? ਗਾਰਡੀਅਨਸ਼ਿਪ ਵਾਲਾ ਅਪਰੂਵ ਕਰਤਾ, ਹਾਂਜੀ। ਠੀਕ ਹੈ। ਅਸਾਈਲਮ ਦੇ ਵਿੱਚ ਬੱਚੇ ਵੀ ਹੈਗੇ ਸੀ, ਲੇਕਿਨ ਹੁਣ ਗ੍ਰੀਨ ਕਾਰਡ ਜਿਹੜਾ ਨਾ ਉਹਨਾਂ ਦਾ ਸਪੈਸ਼ਲ ਇਮੀਗ੍ਰੈਂਟ ਦੇ ਵਿੱਚ ਲਾਇਆ ਹੋਇਆ, ਤੇ ਅਸਾਈਲਮ ਦੇ ਵਿੱਚ ਅਸੀਂ ਫਿਰ ਅਪਲਾਈ ਨਹੀਂ ਕੀਤਾ। ਤੁਹਾਡਾ ਜਿਹੜਾ ਬੱਚਿਆਂ ਦਾ ਜਿਹੜਾ ਸੀਗਾ ਗਾਰਡੀਅਨ ਬਣਿਆ ਸੀਗਾ ਕੋਈ ਹੋਰ ਬੰਦਾ? ਨਹੀਂ, ਗਾਰਡੀਅਨ ਨਹੀਂ ਸੀ ਬਣਿਆ। ਉਹ ਵਕੀਲ ਕਹਿੰਦਾ ਸੀ ਕਿ ਸੈਲਫ ਪਟੀਸ਼ਨ ਹੋ ਜਾਂਦੀ ਹੈ ਜਿੱਦਾਂ। ਠੀਕ ਹੈ, ਠੀਕ ਹੈ, ਠੀਕ ਹੈ। ਮੈਂ ਉਹੀ ਚੈੱਕ ਕਰਨਾ ਸੀਗਾ। ਸੋ ਹੁਣ ਤੁਹਾਡਾ ਕੀ ਸਵਾਲ ਹੈਗਾ ਕਿ ਗ੍ਰੀਨ ਕਾਰਡ ਕਿੱਦਾਂ ਆਪਾਂ ਅਪਲਾਈ ਕਰੀਏ? ਨਹੀਂ, ਗ੍ਰੀਨ ਕਾਰਡ ਬੱਚਿਆਂ ਦਾ ਜਿੱਦਾਂ ਹੁਣ ਆਇਆ ਨਹੀਂ, ਉਹਦਾ ਮੇਰਾ ਆ ਗਿਆ, ਬੱਚਿਆਂ ਦਾ ਆਇਆ ਨਹੀਂ। ਮੈਂ ਇਹ ਸੋਚਣ ਡਿਆ ਸੀ ਜੇ ਉਹਨਾਂ ਦਾ ਇੰਨਾ ਲੇਟ ਆ ਰਿਹਾ ਤੇ ਮੈਂ ਉਹਨਾਂ ਦਾ ਅਸਾਈਲਮ ਦੇ ਅਧੀਨ ਹੋਰ ਇੱਕ ਐਪਲੀਕੇਸ਼ਨ ਕਰ ਸਕਦਾ ਹਾਂ। ਤੁਹਾਡੇ ਅਸਾਈਲਮ ਦੇ ਵਿੱਚ ਉਹ ਇਨਕਲੂਡਡ ਸੀਗੇ? ਹਾਂਜੀ, ਹਾਂਜੀ। ਮਤਲਬ ਕੋਰਟ ਦੇ ਵਿੱਚੋਂ ਦੀ ਅਸਾਈਲਮ ਗ੍ਰਾਂਟ ਹੋਇਆ ਤੁਹਾਡਾ ਕਿ ਅਸਾਈਲਮ ਆਫਿਸ ਨੇ ਕੀਤਾ? ਹਾਂ, ਨਹੀਂ, ਕੋਰਟ ਦੇ ਵਿੱਚ ਹੋਇਆ ਸੀ। ਹਾਂਜੀ, ਜੇ ਭਾਜੀ ਉਹਨਾਂ ਨੂੰ ਜੇ ਉਹਨਾਂ ਦਾ ਗ੍ਰਾਂਟ ਕੀਤਾ ਹੋਇਆ ਉਹਨਾਂ ਨੂੰ, ਜੇ ਉਹਨਾਂ ਨੂੰ ਡੈਰੀਵੇਟਿਵ ਜੇ ਅਸਾਈਲਮ ਮਿਲਿਆ ਹੋਇਆ, ਉਹਦੇ ਬੇਸ ਤੇ ਉਹ ਕਰ ਸਕਦੇ ਆ ਆਪਣਾ। ਆਪਣੀ ਦੋ ਐਪਲੀਕੇਸ਼ਨਾਂ ਫਿਰ ਗ੍ਰੀਨ ਕਾਰਡ ਦੀਆਂ ਹੋ ਚੁੱਕੀਆਂ ਨਾ। ਕੋਈ ਚੱਕਰ ਨਹੀਂ ਭਾਜੀ, ਜਿਹੜਾ ਆਪਣਾ ਤੁਸੀਂ ਲਗਾਓ ਉਹਦੇ ਵਿੱਚ ਡਿਸਕਲੋਜ਼ ਕਰ ਦਿਓ। ਐਂਡ ਆਫ ਦਾ ਡੇ ਉਹਨਾਂ ਨੇ ਇੱਕ ਤੁਹਾਨੂੰ ਵਾਪਸ ਲੈਣ ਨੂੰ ਕਹਿ ਦੇਣਾ ਜਿਹੜੀ ਪਹਿਲਾਂ ਆ ਜਾਵੇ। ਸੋ ਜਿਹੜੀ SIJ ਵਾਲੀ ਐਪਲੀਕੇਸ਼ਨ ਉਹ ਵੀ ਫਾਈਲ ਕੀਤੀ ਹੋਈ ਹੈ ਤੁਸੀਂ? ਹਾਂਜੀ, ਉਹ ਵੀ ਨਾਲ ਇਕੱਠੀ ਫਾਈਲ ਕੀਤੀ ਸੀ ਐਵਰੀਥਿੰਗ। ਨਹੀਂ, ਉਹਦੀ ਤਾਂ ਡੇਟ ਦਾ ਜਿੱਦਾਂ ਬੈਕਲੌਗ ਹੁੰਦਾ ਨਾ, ਐਡਜਸਟਮੈਂਟ ਆਫ ਸਟੇਟਸ ਕਰਤਾ ਸੀਗਾ ਉਹਦੇ ਉੱਤੇ ਤੁਸੀਂ ਫਾਈਲ? ਹਾਂਜੀ, ਐਡਜਸਟਮੈਂਟ ਆਫ ਸਟੇਟਸ ਫਾਈਲ ਕੀਤਾ ਸੀ। ਹੁਣ ਉਹਦੀ ਪ੍ਰਾਇੋਰਟੀ ਡੇਟ ਜਿਹੜੀ ਸਾਡੀ ਹੈਗੀ ਨਾ 2-2.5 ਸਾਲ ਹਜੇ ਹੈਗਾ ਹਜੇ ਹੋਰ। ਕੋਈ ਨਹੀਂ, ਤੁਸੀਂ ਆਪਣਾ ਜਿਹੜਾ ਅਸਾਈਲਮ ਵਾਲੀ ਕਰ ਲਓ। ਜਦੋਂ ਤੁਹਾਡੀ ਉਹਦੀ ਇੰਟਰਵਿਊ ਉਹਦੇ ਵਿੱਚ ਤੁਸੀਂ ਲਿਖਦੇ ਹੋ, ਦੂਜੀ ਐਪਲੀਕੇਸ਼ਨ ਤੁਸੀਂ ਵਾਪਸ ਵੀ ਲੈ ਸਕਦੇ ਆ ਨਾ। ਅੱਛਾ, ਅੱਛਾ, ਠੀਕ ਹੈ ਜੀ, ਠੀਕ ਹੈ, ਠੀਕ ਹੈ ਫਿਰ। ਹਾਂਜੀ, ਠੀਕ ਹੈ ਜੀ, ਓਕੇ, ਤੁਸੀਂ ਕਰ ਦਿਓ ਫਾਈਲ ਜੀ, ਕਰ ਦਿਓ ਜੀ ਫਾਈਲ। ਥੈਂਕ ਯੂ ਜੀ। ਅਖੀਰਲੇ 2 ਕਾਲਰ ਨੇ, ਰਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਸਰ ਮੇਰੇ ਨਾ ਭਤੀਜੀ ਆਈ ਸੀ ਇੰਡੀਆ ਤੋਂ, ਇੱਥੇ ਵਿਆਹ ਕਰਾਇਆ ਸੀ ਉਹਨੇ, ਤੇ ਉਹਦਾ ਜਦੋਂ ਉਹਨੂੰ ਆਉਣਾ ਸੀਗਾ ਤੇ ਉਹਦਾ ਹਸਬੈਂਡ ਕਹਿੰਦਾ ਤੂੰ ਵੀਜ਼ੇ ਨਾ ਲੈਣ ਜਾ, ਤੇ ਉਹਦੇ ਨਾਲ ਐਗਰੀ ਨਹੀਂ ਸੀਗਾ ਲਿਜਾਣ ਨੂੰ। ਤੇ ਪਰ ਉਹ ਆ ਗਈ ਇੱਥੇ, ਤੇ ਵੀ ਉਹ ਕਹਿੰਦੀ ਵੀ ਮੈਨੂੰ ਏਅਰਪੋਰਟ ਤੇ ਲੈਣ ਆ, ਤੇ ਉਹ ਗਿਆ ਨਹੀਂ। ਤੇ ਉਹਨੂੰ ਫੋਨ ਵੀ ਉਹਦਾ ਬਲੌਕ ਕਰ ਦਿੱਤਾ, ਤੇ ਉਹਨਾਂ ਬਿਲਕੁਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਕਹਿੰਦਾ ਵੀ ਮੇਰੇ ਤੋਂ ਤੂੰ ਡਿਵੋਰਸ ਲੈ, ਮੈਂ ਤੈਨੂੰ ਨਹੀਂ ਰੱਖਣਾ। ਤੇ ਕੁੜੀ ਕਹਿੰਦੀ ਮੈਨੂੰ ਤੂੰ ਰੱਖ, ਹਨਾ। ਤੇ ਫਿਰ ਹੁਣ ਉਹ ਫਿਰ ਨਿਊਯਾਰਕ ਆਪਣੇ ਉਹਦੇ ਰਿਲੇਟਿਵ ਸੀਗੇ, ਉੱਥੇ ਉਹ ਚਲੇ ਗਈ, ਤੇ ਉਹਨੂੰ ਕੰਡੀਸ਼ਨਲ ਸਟੇਟਸ ਤੇ ਗ੍ਰੀਨ ਕਾਰਡ ਮਿਲਿਆ ਜਿੱਦਾਂ, ਹਨਾ, ਪ੍ਰੋਵੀਜ਼ਨ ਐਕਟ 216। ਤੇ ਉਹਨਾਂ ਬਿਲਕੁਲ ਗੱਲ ਨਹੀਂ ਕਰਦਾ। ਤੇ ਜਦੋਂ ਉਹਦੇ ਕੋਲ ਮੈਸੇਜ ਵੀ ਹੈਗੇ ਆ, ਸਭ ਕੁਛ ਹੈਗੇ ਆ, ਉਹ ਕਹਿੰਦੇ ਵੀ ਮੈਨੂੰ ਤੂੰ ਰੱਖ, ਮੇਰੇ ਕੋਲ ਸਭ ਕੁਛ ਤੇਰਾ ਹੈਗਾ। ਪਰ ਉਹ ਰੱਖਣਾ ਨਹੀਂ ਚਾਹੁੰਦਾ। ਉਹਦੀ ਇੱਥੇ ਕੋ ਹੈਗੀ ਹੈ ਗੱਲਬਾਤ, ਬੌਸ ਨੇ ਆ ਉਹ। ਤੇ ਇਹਦੇ 90 ਡੇਜ਼ ਦੇ ਵਿੱਚ ਉਹ ਕਾਰਡ ਦੇ ਉੱਤੇ ਲਿਖਿਆ ਵੀ ਸੀਗਾ ਵੀ ਸੈਕੰਡ ਮੈਰਿਜ ਐਨਵਰਸਰੀ ਸੈਲੀਬ੍ਰੇਟ ਕਰਨੀ, ਅਦਰਵਾਈਜ਼ ਤੁਹਾਡਾ ਕੰਡੀਸ਼ਨ ਪਰਮਾਨੈਂਟ ਰੈਜ਼ੀਡੈਂਸ, ਅਦਰਵਾਈਜ਼ ਟਰਮੀਨੇਟਡ ਇਟਸੈਲਫ। ਤੇ ਇਹ ਆਪਣੇ ਟਰਮੀਨੇਟਡ ਹੋ ਜਾਊਗਾ ਫਿਰ ਉਹਦਾ? ਨਹੀਂ, ਇਹਨੂੰ ਸਿਟੀਜ਼ਨ ਨਾਲ ਵਿਆਹ ਕੀਤਾ ਸੀ ਇਹਨੇ, ਤੇ ਗ੍ਰੀਨ ਕਾਰਡ ਤੇ ਉਰੇ ਆਏ, ਗ੍ਰੀਨ ਕਾਰਡ ਮਿਲ ਗਿਆ ਇਹਨੂੰ 2 ਸਾਲ ਵਾਲਾ, ਰਾਈਟ? ਇਹ ਕਹਿ ਰਹੇ? ਹਾਂਜੀ, ਹਾਂਜੀ, ਲੇਕਿਨ ਉਹ ਕੰਡੀਸ਼ਨਲ ਮਿਲਿਆ, ਉਹਦੇ ਤੇ ਲਿਖਿਆ ਪ੍ਰੋਵੀਜ਼ਨ ਐਕਟ 216 ਅੰਡਰ ਦੀ ਕੰਡੀਸ਼ਨਲੀ ਮਿਲਦਾ ਹੁੰਦਾ ਵਿਆਹ ਤੋਂ ਬਾਅਦ ਪਹਿਲਾਂ ਤਾਂ। ਹਾਂਜੀ, ਨਹੀਂ, ਉਹ ਤਾਂ ਠੀਕ ਆ, ਪਰ ਜਿਹੜਾ ਤੁਹਾਡਾ 90 ਦਿਨ ਵਾਲਾ, ਕੀ ਤੁਸੀਂ ਰੌਲਾ ਦੱਸ ਰਹੇ ਕਿ ਉਹਨਾਂ ਨੇ ਕੋਈ ਐਂਡੋਰਸਮੈਂਟ ਕੀਤੀ ਹੈ ਕਿ 90 ਦਿਨ ਚ ਕੁਝ ਕਰਨਾ? ਉੱਥੇ ਲਿਖਿਆ ਸੈਲੀਬ੍ਰੇਟ ਕਰੋ ਵੀ ਇੱਥੇ ਆ ਕੇ ਆਪਣੀ ਮੈਰਿਜ ਸੈਲੀਬ੍ਰੇਸ਼ਨ ਐਨਵਰਸਰੀ 90 ਡੇਜ਼ ਦੇ ਵਿੱਚ। ਤੇ ਫਿਰ ਜਿਹੜੀ ਇਹ ਕੰਡੀਸ਼ਨ ਹੈ ਫਿਰ ਹਟ ਜਾਊਗੀ, ਤੇ ਤੂੰ ਤੇ ਹਸਬੈਂਡ ਫਿਰ ਆਪਣੇ ਫਿਰ ਜੁਆਇੰਟ ਵਿੱਚ ਜਿੱਦਾਂ ਅਪਲਾਈ ਕਰੋ ਤੁਸੀਂ, ਹਨਾ। ਉਹ ਹੈ ਪ੍ਰੋਵੀਜ਼ਨ। ਉਹ ਮੈਨੂੰ ਪਤਾ ਨਹੀਂ, ਮੈਂ ਤੁਹਾਨੂੰ ਕਮੈਂਟ ਨਹੀਂ ਕਰ ਸਕਦਾ, ਮੈਨੂੰ ਦੇਖਣਾ ਪੈਣਾ। ਜੇ 2 ਸਾਲ ਦਾ ਉਦਾਂ ਕੰਡੀਸ਼ਨਲ ਮਿਲਦਾ ਹੁੰਦਾ, ਉਹਦੇ ਵਿੱਚ ਜੇ ਡਿਵੋਰਸ ਹੋ ਜਾਵੇ ਕੋਈ ਚੱਕਰ ਨਹੀਂ ਹੈ। ਪਰ ਤੁਸੀਂ ਥੋੜੀ ਜਿਹੀ ਹੋਰ ਗੱਲ ਜਿਹੜੀ ਦੱਸ ਰਹੇ ਆ ਕਿ ਕਿਉਂ ਉਹਨਾਂ ਨੂੰ ਪ੍ਰੋਬਲਮ ਪਈ ਆ, ਤੁਸੀਂ ਸਾਡੇ ਦਫ਼ਤਰ ਨਾਲ ਸੰਪਰਕ ਬਣਾਓ ਤੇ ਇਹ ਡਾਕੂਮੈਂਟ ਭੇਜੋ, ਦੇਖ ਕੇ ਜਿਹੜਾ ਉਹ ਦੱਸਿਆ ਜਾ ਸਕਦਾ। ਫਿਰ ਉਸ ਤੋਂ ਬਾਅਦ ਫੋਨ ਨੰਬਰ ਇਹਨਾਂ ਦੇ ਆਫਿਸ ਦਾ 4159090503। ਅਗਲੇ ਲਾਸਟ ਕਾਲਰ ਆਈ ਦੇ ਕੁਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਕਿ ਸਾਡੇ ਰਿਲੇਟਿਵ ਦੀ ਮੇਰੀ ਸਿਸਟਰ ਲੱਗਦੀ ਆ, ਉਹਨਾਂ ਨੇ ਬਾਰਡਰ ਕ੍ਰਾਸ ਕੀਤਾ ਸੀਗਾ ਆਪਣੇ ਸੈਂਡੀਆਗੋ ਤੋਂ, ਤੇ ਉਹਨਾਂ ਨੂੰ ਆਪਣੇ ਰਿਚਵੁੱਡ ਲੁਧਿਆਣਾ ਆਈਸ ਕਸਟਡੀ ਵਿੱਚ ਭੇਜਿਆ। ਤੇ ਉਹਨਾਂ ਲਈ ਪੁੱਛਣਾ ਸੀ ਵੀ ਸਾਨੂੰ ਕੋਈ ਵਕੀਲ ਕਰਨਾ ਪੈਣਾ ਉਹਨੂੰ ਛੁਡਾਉਣ ਲਈ, ਜਾਂ ਕੀ ਅਸੀਂ ਨੈਕਸਟ ਸਟੈਪ ਕਰ ਸਕਦੇ ਹਾਂ? ਬੌਂਡ ਪੈ ਸਕਦਾ ਉਹਨਾਂ ਨੂੰ? ਹਾਂਜੀ, ਤੁਹਾਨੂੰ ਉੱਥੇ ਵਕੀਲ ਕਰਨਾ ਪੈਣਾ। ਲੋਕਲ ਕਰ ਲਓ ਜਿੱਥੇ ਭੇਜਿਆ ਲੁਈਜ਼ੀਆਨਾ ਚ।
ਅੱਛਾ ਜੀ, ਵਕੀਲ ਕਰ ਲਈਏ ਤੇ ਉਹ ਬੈਟਰ ਹਜੇ ਵੇਟ ਕਰ ਲਈਏ ਜਾਂ ਕਿੱਦਾਂ ਬਿਆਨ ਹੁੰਦਾ, ਜੋ ਕੁਛ ਏਦਾਂ ਹੁੰਦਾ ਨਹੀਂ, ਕੁਛ ਪਹਿਲੀ ਵਾਰੀ ਅਸੀਂ ਕੋਠ ਹੋ ਰਹੇ ਨੇ। ਨਹੀਂ ਉਹਦੇ ਬਿਆਨ ਅੱਛਾ ਬਿਲਕੁਲ ਹੀ ਨਹੀਂ ਹੋਇਆ ਜੀ? ਨਹੀਂ ਹਜੇ ਬਿਆਨ ਨਹੀਂ ਹੋਏ, ਕੁਛ ਨਹੀਂ ਹੋਇਆ ਹੈਗਾ। ਹਾਂਜੀ, ਨਹੀਂ ਪਹਿਲਾਂ ਤਾਂ ਉਹਦੇ ਬਿਆਨ ਹੋਣੇ, ਕ੍ਰੈਡੀਬਲ ਫੇਅਰ ਇੰਟਰਵਿਊ ਜੇ ਪਾਸ ਹੋ ਗਿਆ ਤੇ ਫਿਰ ਛੱਡ ਦੇਣਾ, ਜੇ ਨਹੀਂ ਪਾਸ ਹੋਇਆ ਤੇ ਫਿਰ ਜੱਜ ਦੇ ਕੋਲ ਅਪੀਲ ਹੁੰਦੀ ਹੈ ਇੱਕ, ਤੇ ਫਿਰ ਉਹ 'ਚ ਤੁਹਾਨੂੰ ਵਕੀਲ ਕਰਨਾ ਪੈਣਾ। ਅੱਛਾ ਜੀ, ਫਿਰ ਹੁਣੇ ਵਕੀਲ ਕਰ ਸਕਦੇ ਅਸੀਂ, ਫਿਰ ਪਹਿਲਾਂ ਹੀ ਕਰ ਲਈ? ਤੁਸੀਂ ਪਹਿਲਾਂ ਲੱਭਣਾ ਸ਼ੁਰੂ ਕਰ ਦਿਓ, ਵੀ ਬਿਜ਼ੀ ਹੋ ਜਾਂਦੇ ਅੱਜ ਕੱਲ੍ਹ ਵਕੀਲ। ਅੱਛਾ ਜੀ, ਤੁਸੀਂ ਸਰ ਕਰਦੇ ਇਹ, ਤੁਸੀਂ ਇੱਧਰੋਂ ਕਰਦੇ, ਤੁਸੀਂ ਆਪਣਾ ਕੰਮ ਇਹ ਕਰ ਸਕਦੇ, ਤੁਸੀਂ ਏਦਾਂ ਹੈਲਪ ਜੇ ਕਰਨੀ ਹੋਵੇ ਨਾ ਤੇ? ਡਿਪੈਂਡ ਕਰਦਾ ਕਿ ਜੱਜ ਦੇ ਅਪੀਲ ਦੀ ਡੇਟ ਜਿਹੜੀ ਕਿਹੜੀ ਹੈਗੀ ਹੈ ਨਾ, ਕਰ ਸਕਦੇ ਆ, ਪਰ ਅਵੇਲੇਬਿਲਿਟੀ ਤੇ ਡਿਪੈਂਡ ਕਰਦਾ। ਠੀਕ ਹੈ ਜੀ। ਸਰ ਇੱਕ ਸਿੰਪਲ ਕੁਐਸਚਨ ਹੋਰ ਸਰ, ਇਹ ਮੇਰਾ ਬ੍ਰਦਰ ਵੀ, ਉਹਨੇ ਵੀ ਬਾਰਡਰ ਕ੍ਰਾਸ ਕੀਤਾ ਸੀ, ਪਰ ਉਹਨਾਂ ਤੇ 2012 ਦੇ ਫੇਕ ਪੇਪਰ ਫਾਈਲ ਕੀਤੇ ਆ ਤੇ ਉਹਨਾਂ ਦੇ ਹੋਰ 4 ਸਾਲਾਂ ਨਿਕਲ ਵਾਲੇ ਆ, ਪਰ ਉਹਨੇ ਕੀਤਾ। ਸੋ ਇਸ ਕੈਟੇਗਰੀ ਵਿੱਚ ਜਦੋਂ ਉਹ ਉੱਥੋਂ ਰਿਲੀਜ਼ ਹੋ ਗਿਆ ਤੇ ਫਿਰ ਉਹਦਾ ਜਿਹੜਾ ਕੇਸ ਵਾ ਉਹ ਸੇਮ ਰੱਖ ਸਕਦਾ ਵੀ ਜਦੋਂ ਵੀ ਉਹਦੇ ਪੇਪਰ ਨਿਕਲੇ ਤਾਂ ਵੀ ਉਹ ਮਤਲਬ ਉਸ ਕੈਟਾਗਰੀ 'ਚ ਉਹਨੂੰ ਪੇਪਰ ਮਿਲ ਸਕਦੇ ਇੱਥੇ? ਉਹ ਕੀ ਭੈਣ ਭਰਾ ਵਾਲਾ ਕੇਸ ਆ, ਮਾਪਿਆਂ ਨੇ ਫਾਈਲ ਕੀਤੇ ਸੀ ਕਿ ਨਹੀਂ ਕੀਤੇ ਸੀ? ਨਹੀਂ ਭੈਣ ਭਰਾ ਵਾਲਾ ਸਰ। 2011 ਚ ਤੁਸੀਂ ਕਿੰਨੇ ਕੀਤਾ ਸੀਗਾ? ਹਾਂਜੀ 12 ਚ ਕੀਤਾ ਸੀ, 2012 ਚ। ਨਹੀਂ ਉਹ ਤਾਂ ਜੇ 2006-7 ਚ, ਉਹ ਤਾਂ ਬਹੁਤ ਟਾਈਮ ਤੁਹਾਡਾ ਲੱਗਣਾ, 10 ਸਾਲ ਲੱਗਣੇ ਉਹਨੂੰ, ਤਾਂ ਭੁੱਲ ਜਾਓ ਤੁਸੀਂ ਕੇਸ ਨੂੰ, ਉਹ ਤਾਂ ਨੰਬਰ ਹੀ ਨਹੀਂ ਉਹਦਾ ਲੱਗਣਾ। ਅੱਛਾ ਜੀ, ਪਰ ਓਦਾਂ ਉਹ ਇੱਥੇ ਆ ਗਿਆ, ਉਹ ਵੀ ਉਹ ਕਸਟਡ ਇੱਥੇ ਆਪਣੇ ਜੋਰਜੀਆ ਵਿੱਚ ਆ, ਉਹਨੂੰ ਰੱਖਿਆ ਹਜੇ। ਤੁਹਾਡੀ ਡੇਟ ਨਹੀਂ ਕਰੰਟ ਹੋਣੀ ਅਗਲੇ 10 ਸਾਲ ਤੱਕ, ਜਿਹੜੀ 2012 ਵਾਲੀ ਹੈ ਮੇਰੇ ਹਿਸਾਬ ਨਾਲ, ਜੇ ਮੈਂ ਤੁੱਕਾ ਲਾਣਾ ਹੋਵੇ। ਜੀ ਥੈਂਕ ਯੂ ਜੀ, ਬੜੀ ਮਿਹਰਬਾਨੀ ਸਾਰਿਆਂ ਦਾ, ਬੜੀ ਮਿਹਰਬਾਨੀ ਕਾਲਸ ਕਰਨ ਦੇ ਲਈ। ਅਟਾਰਨੀ ਟਿਰਕੇਣਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਆਪਾਂ ਅਗਲੀ ਵਾਰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।